ਤੁਸੀਂ ਉਹ ਮੈਨੂੰ ਸੂਰਜੇ ਵਾਲੇ ਦਾ नहीं पता, आप अपनी गल कर। फिर एक मिनट, फिर मेरी गल सुनो ना, मैं नहीं ये गल कही विजिलेंस ना, मैं क्या फिर बराबर करो। फिर आ सराड़ी साहब तुसीं ड्रॉप कीते ने, ये की गल, ये वखरे ने? वाई हैव यू ड्रॉप्ड हिम? ਕਿਹੜੇ 40 ਦੀ ਸਭ ਲੈ ਕੇ ਗਏ ਸੀ ਸੋਨੀਆ ਗਾਂਧੀ ਕੋਲੇ? ਕਿਆ 40 ਜਿਹੜੇ ਨੇ ਕਿਹੜੀ 40 ਦੀ ਲਿਸਟ? 40 ਦੀ ਲਿਸਟ ਦਿੱਤੀ ਸੀ ਤੇ ਉਸੋਂ ਕਿਹਾ ਗਿਆ ਹਾਈ ਕਮਾਂਡ ਵੱਲੋਂ ਕਿ ਲਿਸਟ ਦੱਬ ਲਓ, ਕਾਂਗਰਸ ਦੀ ਬਦਨਾਮੀ ਹੋਊਗੀ। ਮੇਰੀ ਗੱਲ ਸੁਣੋ, ਤੁਸੀਂ ਪੰਜਾਬ ਦੀ ਬਦਨਾਮੀ ਚੱਲੋਗੇ ਪਰ ਕਾਂਗਰਸ ਦੀ ਨਹੀਂ ਚੱਲਦੇ। ਮਾਨ ਸਾਹਿਬ ਮੇਰੀ ਬੇਨਤੀ ਸੁਣ ਲਓ, ਨਹੀਂ ਮੈਂ ਤੁਹਾਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਵਿਜੀਲੈਂਸ ਆਮ ਆਦਮੀ ਪਾਰਟੀ ਦੀ ਦਾ ਝੰਡਾ ਲਾ ਦਈਏ। ਤੇ ਮੇਰੀ ਸੁਣ ਲਓ ਤੁਸੀਂ ਜ਼ਰੂਰ ਕਰੋ, ਫਿਰ ਆਪਣੀ ਵੀ ਤਿਆਰੀ ਰੱਖਿਓ। ਚੰਦ ਦਿਨ ਹੀ ਲੱਗਣੇ ਨੇ, ਚੰਦ ਦਿਨ ਹੀ ਲੱਗਣੇ ਨੇ, ਦਿੱਲੀ ਵਾਲੇ ਆ ਕੇ ਤੁਹਾਡੇ ਗੁਆਂਢ ਚ ਪੈਣ ਵਾਲੇ ਦੇ। ਬਾਬਾ ਫਿਰ ਠੀਕ ਹੈ, ਆਪਣੀ ਪਾਰਟੀ ਬਚਾ ਲਓ, ਤੁਸੀਂ ਆਪਣੀ ਪਾਰਟੀ ਬਚਾ ਲਓ, ਪਹਿਲਾਂ ਬਾਅਦ ਅਸੀਂ ਬਚੇ ਹੀ ਬਚੇ ਆ, ਸਾਨੂੰ ਕੋਈ ਫਿਕਰ ਨਹੀਂ। ਮੈਂ ਤਾਂ ਤੁਹਾਨੂੰ ਬਚਾ ਦੂੰ। ਤੁਸੀਂ ਇਹ ਕੀ ਕਹਿਣਾ ਚਾਹੁੰਦੇ ਹੋ ਕਿ ਆਪਣੀ ਵੀ ਤੇਰੀ ਰੱਖਿਓ, ਮਤਲਬ ਥ੍ਰੈਟ ਕਰ ਰਹੇ ਹੋ ਤੁਸੀਂ? ਕਿਹਨੂੰ ਕਿ ਤੁਸੀਂ ਆਪਣੀ ਵੀ ਤੇਰੀ ਰੱਖਿਓ? ਜਿਹੜਾ ਸਾਡੇ ਚੋਂ ਗਲਤੀ ਕਰੂਗਾ ਉਹ ਵੀ ਅੰਦਰ ਜਾਊਗਾ। ਉਹੀ ਤੁਹਾਡੇ ਇੱਥੇ ਬਾਜਵਾ ਸਾਹਿਬ, ਜਿਹੜਾ ਸਾਡੇ ਚੋਂ ਗਲਤੀ ਕਰੇਗਾ ਉਹ ਵੀ ਅੰਦਰ ਜਾਊਗਾ, ਪਰ ਆਪਣੇ ਵਾਲਿਆਂ ਨੂੰ ਬਚਾਓ ਨਾ ਕਿ ਵਿਜੀਲੈਂਸ ਤੇ ਝੰਡਾ ਲਾ ਦਿਓ। ਕੀ ਤੇ ਕਰ ਕੀ ਰਹੇ ਹੋ? ਕੀ ਕਰ ਰਹੇ? ਤੁਸੀਂ ਮੇਰੀ ਗੱਲ ਸੁਣੋ ਇੱਕ ਮਿੰਟ, 4 ਦਿਨ ਤੁਸੀਂ ਉਹ ਬਠਿੰਡੇ ਵਾਲਾ ਫੜਿਆ ਕਿਉਂ ਨਹੀਂ ਐਮਐਲਏ ਜੀ? ਉਹ ਅੰਦਰ ਹੈ ਜੀ। ਨਹੀਂ ਉਹ ਹੁਣ ਅੰਦਰ ਹੋਇਆ? ਨਹੀਂ ਤੁਸੀਂ ਤਾਂ ਆ ਬੈਠੇ ਨੇ, ਥੋੜਾ ਤਾਂ ਹਜੇ ਬੈਠੇ ਨੇ ਇੱਥੇ। ਕਿਹੜੇ ਇੱਥੇ ਬੈਠੇ ਨੇ? ਮੈਂ ਦੱਸ ਦੇਣਾ ਕਿਹੜੇ ਬੈਠੇ ਬੈਠੀ ਜਿਨ੍ਹਾਂ ਦੇ ਗੈਂਗਸਟਰ ਨਾਮ ਜੁੜਦੇ ਨੇ। ਉਹਦਾ ਮਤਲਬ ਨਾਮ ਜੁੜਦੇ ਗੈਂਗਸਟਰ ਨਾਲ। ਉਹਦਾ ਮਤਲਬ ਚੀਫ ਮਿਨਿਸਟਰ ਕਿਸੇ ਚੀਜ਼ ਦੀ ਜਾਂਚ ਕਰਨ ਨੂੰ, ਕਿਸੇ ਚੀਜ਼ ਦੀ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ, ਟਾਈਮ ਤਾਂ ਲੱਗਦਾ ਹੈ। ਤੁਸੀਂ ਬਿਨਾਂ ਇਨਵੈਸਟੀਗੇਸ਼ਨ ਤੋਂ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ, ਕਿਸੇ ਟੀਮ ਦੀ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ। ਤੁਸੀਂ ਸਬਰ ਕਰੋ, ਮੈਂ ਕਾਂਗਰਸੀਆਂ ਨੂੰ ਬੇਨਤੀ ਕਰਦਾ ਸਬਰ ਕਰੋ, ਸਭ ਦੀ ਵਾਰੀ ਆਊਗੀ। ਚਲੋ ਠੀਕ ਹੈ, ਕਰੋ ਤੁਸੀਂ ਫਿਰ ਖੁੱਲ ਕੇ। ਉਹਦਾ ਮਤਲਬ ਤੁਸੀਂ ਕਿਸੇ ਕਿਸਮ ਦੀ ਗੱਲ ਤੁਹਾਨੂੰ ਸਮਝ ਨਹੀਂ ਆ ਰਹੀ, ਤੁਸੀਂ ਕਰੋ। ਫਿਰ ਆਪਣੀ ਵੀ ਤਿਆਰੀ ਸਸੋਦੀਆ ਤੋਂ ਬਾਅਦ ਰੱਖੋ, ਫਿਰ ਇੱਕ ਅੱਧੇ ਆਪਣੇ ਨੂੰ ਵੀ ਨਾਲ ਹੀ ਕਰਾਓਗੇ। ਕਰ ਸਾਹਿਬ, ਜਿਹਨੇ ਪੰਜਾਬ ਦਾ ਇੱਕ ਵੀ ਪੈਸਾ ਖਾਦਾ ਤੇ ਉਹ ਪੈਸੇ ਬਾਰੇ ਕੋਈ ਬੰਦਾ ਕਹੇ ਮੇਰੇ ਹਿਸਾਬ ਨਾਲ ਲਈ, ਇਹੋ ਜੀ ਗੱਲ ਮੈਨੂੰ ਸਮਝ ਨਹੀਂ ਆਉਂਦੀ। ਅਸੀਂ ਕਿਸੇ ਨੇ ਨਹੀਂ ਕਿਹਾ ਕਿ ਕੋਈ ਹਿਸਾਬ ਨਾਲ ਲਓ, ਅਸੀਂ ਇਹ ਬਿਲਕੁਲ ਨਹੀਂ ਕਿਹਾ। ਅਸੀਂ ਤਾਂ ਕਿਹਾ ਫਿਰ ਆਪਣਾ ਹਿਸਾਬ ਦਿਓ। ਫਿਰ ਤੁਹਾਡੇ ਸਲਾਰੀ ਸਾਹਿਬ ਬਾਹਰ ਕਿਸ ਤਰ੍ਹਾਂ ਨੇ? ਤੁਸੀਂ ਡ੍ਰੌਪ ਕੀਤਾ, ਵਾਈ ਹੀ ਹੈਜ਼ ਨਾਟ ਬੀਨ ਪੁੱਟ ਇਨ? ਫਿਰ ਕੇਸ ਕਿਉਂ ਨਹੀਂ ਰਜਿਸਟਰ ਕੀਤਾ? ਬਾਜਵਾ ਜੀ ਚੇਅਰ ਨੂੰ ਅਡਰੈਸ ਕੀਤਾ ਜਾਵੇ। ਫਿਰ ਕੇਸ ਕਿਉਂ ਨਹੀਂ ਰਜਿਸਟਰ ਕੀਤਾ? ਸਰ ਇਹਨਾਂ ਨੂੰ ਕਿਉਂ ਨਹੀਂ ਅੰਦਰ ਖੜਿਆ ਜੀ? ਜਿਹੜੇ ਇੱਥੇ ਬੈਠੇ ਸੀ ਫਰੰਟ ਰੋ ਵਾਲੇ, ਹਾਂ 1.5 ਸਾਲ ਪਹਿਲਾਂ ਕਿੱਥੇ ਨੇ? ਨਹੀਂ ਉਹ ਕਿਤੇ ਵੀ ਹੋਣ। ਕੈਪਟਨ ਅਮਰਿੰਦਰ ਕਿੱਥੇ ਹੈ? ਸੁਨੀਲ ਜਾਖੜ ਕਿੱਥੇ ਹੈ? ਉਹ ਪਹਿਲੀ ਵਾਰ ਗੁਰਦੀਪ ਕਾਂਗੜ ਕਿੱਥੇ ਹੈ? ਬਲਵੀਰ ਸਿੱਧੂ ਕਿੱਥੇ ਹੈ? ਨਹੀਂ ਉਹ ਸਾਨੂੰ ਪੁੱਛਦੇ। ਮਨਪ੍ਰੀਤ ਬਾਦਲ ਕਿੱਥੇ ਹੈ? ਮਨਪ੍ਰੀਤ ਬਾਦਲ ਕਿੱਥੇ ਹੈ? ਨਹੀਂ ਤੁਹਾਡਾ ਭਰਾ ਫਤਿਹ ਜੰਗ ਬਾਜਵਾ ਕਿੱਥੇ ਹੈ? ਕਿਤੇ ਹੋਏਗਾ, ਉਹ ਦੱਸ ਸਕਦੇ ਨੇ। ਉਹ ਤਾਂ ਉੱਧਰ ਚਲੇ ਗਏ। ਆ ਇਹ सुरजे वाला कह रहे थे बेंगलोर च कि जे पार्टी सत्ता बदल गई इसका मतलब ये नहीं है कि बीजेपी वाले बच जाएंगे। इत्थे असीं यही गल कहने आ, जे सत्ता बदल गई सत्ता च नहीं रहे दा मतलब ये नहीं कि बच जाओगे। चाहे बीजेपी चले जाओ चाहे टीजेपी चले जाओ, जे पंजाब दा पैसा खाता अंदर होंगे। मान साहब कोई नहीं, तुसी यू आर जस्ट प्लेइंग टू द गैलरी वंस अगेन, यू आर जस्ट प्लेइंग टू द गैलरी। असीं ये कह रहे फिर तैयारी रखो, इत्थे भी काम आरंभिया गया डट के, ਇੱਥੇ ਵੀ ਕੰਮ ਆਰੰਭਿਆ ਗਿਆ। ਜਿੱਦਣ ਅਸੀਂ ਤੁਹਾਨੂੰ ਦੱਸਣ ਤੇ ਆਏ ਤਾਂ ਤੁਹਾਡੇ ਕੋਲ ਸੁਣਿਆ ਨਹੀਂ ਜਾਣਾ, ਇੱਥੇ ਬਣ ਕੀ ਰਿਹਾ। ਕਰ ਲੋ ਸਾਡੇ ਤੇ ਜੋ ਕਰਨਾ, ਠੀਕ ਹੈ ਨਾ। ਪਰ ਇਹ ਗੱਲ ਤੁਸੀਂ ਇਹ ਗੱਲ ਯਾਦ ਰੱਖਿਓ, ਇਹ ਗੱਲ ਯਾਦ ਰੱਖਿਓ, ਇਹ ਗੱਲ ਯਾਦ ਰੱਖਿਓ ਕਿ ਰਾਜ ਇੱਕ ਮਿੰਟ ਤੁਹਾਡੇ ਜਿਹੜੇ ਜਨਰਲ ਸੈਕਟਰੀ ਰਾਹੁਲ ਗਾਂਧੀ ਉਹ ਬੜੇ ਵਧੀਆ ਤਰੀਕੇ ਨਾਲ ਸਵਾਲ ਉਠਾਉਂਦੇ ਨੇ ਅਡਾਨੀਆਂ ਦਾ ਮੋਦੀ ਨਾਲ ਰਿਸ਼ਤੇ ਬਾਰੇ ਆਵਾਜ਼ ਉਠਾਈ, ਠੀਕ ਹੈ ਜੀ। ਅਗਲੇ ਦਿਨ ਮੋਦੀ ਨੇ ਜਵਾਬ ਦਿੱਤਾ, ਉਸ ਦਿਨ ਉਹ ਆਏ ਨਹੀਂ, ਨੋ ਪ੍ਰੋਬਲਮ। ਪਰ ਕੱਲ ਮੈਂ ਛੱਤੀਸਗੜ੍ਹ ਗਿਆ, ਇਹ ਉਸ ਤੋਂ ਪਹਿਲਾਂ ਰਾਜਸਥਾਨ, ਤੇ ਛੱਤੀਸਗੜ੍ਹ ਤੇ ਰਾਜਸਥਾਨ ਦੇ ਵਿੱਚ ਅੰਡਾਨੀਆਂ ਨੂੰ ਤੁਸੀਂ ਮਾਈਨਾਂ ਦੇ ਰੱਖੀਆਂ ਨੇ। ਤੇ ਵੈਸੇ ਕਾਂਗਰਸ ਪਾਰਟੀ ਨੇ ਤੁਸੀਂ ਠੇਕੇ ਦੇਤੇ ਉਹਨੂੰ, ਦਿੱਲੀ ਕਾਂਗਰਸ ਪਾਰਟੀ ਅੰਡਾਨੀ ਨੂੰ ਮਾਈਨਾਂ ਦੇ ਰੱਖੀਆਂ ਛੱਤੀਸਗੜ੍ਹ ਤੇ ਰਾਜਸਥਾਨ ਚ। ਵੈਸੇ ਵਿਰੋਧੋ ਤੁਸੀਂ, ਤੁਹਾਡੇ ਅੰਡਾਨੀ ਦੇ ਠੇਕੇ ਨੇ ਦਿੱਲੀ ਸਾਰੇ। ਬਹਿ ਜਾਓ, ਟਕੇ ਰਹੋ ਇੱਥੇ ਵੀ ਕੋਈ ਨਾ ਕੋਈ ਟਕੇ ਰਹੋ, ਬਹੁਤ ਕੁਝ ਨਿਕਲੂਗਾ, ਟਕੇ ਰਹੋ। ਚਲੋ ਤੁਸੀਂ ਕਰ ਲਓ ਜੀ। माना मेरी कमीज पर लाखों दाग हैं पर खुदा का शुक्र है कोई धब्बा नहीं, साढ़े धब्बे नहीं है, थोड़े बहुत धब्बे ने। धब्बा इस गल नहीं क्योंकि कमीज है पाटन वाली है, धब्बा नहीं है, कमीज ही पाट जानी, धब्बा किथे रह जाना। ਤੁਸੀਂ ਆਪਾਂ ਛੱਡ ਲਈ ਹੈ। ਬਾਜਵਾ ਜੀ ਚੇਅਰ ਨੂੰ ਐਡਰੈਸ ਕਰੋ। ਚਲੋ ਗੱਲ ਆਪਾਂ ਸਿੱਧਾ ਇੱਧਰ ਨੂੰ ਕਰੀਏ ਜੀ, ਗੱਲ ਚੇਅਰ ਨੂੰ ਐਡਰੈਸ ਕਰੋ। ਅੱਛਾ ਚਲੋ ਇਹ ਕਰ ਲੈਨੇ। ਹੁਣ ਇਹ ਦੱਸੋ ਹਾਂ ਤੁਹਾਡੇ ਜਿਹੜੇ ਆਪ ਦਾ ਉਹ ਤੁਹਾਡਾ ਹੈ ਉਹ ਇਹ ਅਰਵਿੰਦ ਕੇਜਰੀਵਾਲ ਸਾਹਿਬ, ਉਹਨੇ ਗਾਰੰਟੀ ਦਿੱਤੀ ਕਿ 20,000 ਕਰੋੜ ਰੁਪਈਆ ਮੈਂ ਤੁਹਾਨੂੰ ਰੇਤ ਚੋਂ ਇਕੱਠਾ ਕਰਕੇ ਦੂੰ ਹਰ ਸਾਲ ਦਾ। ਕਿੰਨੇ ਹੋਏ ਨੇ? ਕਿੰਨੇ ਹੋਏ ਨੇ?
125 ਕਰੋੜ ਰੁਪਇਆ ਸਾਲ ਚ। ਇਹ ਬਾਜਵਾ 125 ਸਾਹਿਬ ਕਰੋੜ ਇਹ ਮੈਥ ਦੇ ਟੀਚਰ ਬਣ ਕੇ ਇੱਥੇ ਕਿੰਨੇ ਹੋਏ ਨੇ? ਮੈਂ ਜਦੋਂ ਮੈਂ ਬੋਲੂੰਗਾ ਨਾ ਬਜਟ ਤੇ ਸਾਰਾ ਕੁਝ ਦੱਸ ਦੂੰਗਾ ਜੀ। ਚਲੋ ਠੀਕ ਹੈ, ਬਹਿ ਜਾਓ, ਠੀਕ ਹੈ ਨਾ ਜੀ, ਬਹਿ ਜਾਓ ਫਿਰ। ਹਾਂ, ਕਿਰਪਾ ਕਰਕੇ ਇਹ ਹਰ ਰੋਜ਼ ਹਿਸਾਬ ਨਹੀਂ ਹੁੰਦੇ, 20,000 ਕਰੋੜ ਹਰ ਰੋਜ਼ ਹਿਸਾਬ ਨਹੀਂ ਹੁੰਦੇ। ਪਰ ਇਹਨਾਂ ਮੈਨੂੰ ਪਤਾ, ਮੈਂ ਦੱਸੂਗਾ ਕਿਹੜੇ ਕਿਹੜੇ ਮਾਫੀਏ ਫੜੇ ਨੇ ਔਰ ਕੌਣ ਕੌਣ ਨੇ। ਔਰ ਚੰਨੀ ਵੀ ਨਾਮ ਹੈ ਉਹਦਾ, ਚੰਨੀ ਦਾ ਨਾਮ ਹੈ ਉਹ ਚ। ਔਰ ਚੰਨੀ ਦੇ ਜਿਹੜੇ ਚਹੇਤੇ ਨੇ ਇੱਥੇ ਬੈਠੇ ਨੇ, ਥੋੜਾ ਮੂੰਹ ਪਰਾਂ ਕਰ ਲੈਂਦੇ ਉਦੋਂ ਜਦੋਂ ਰੇਤੇ ਦੀ ਗੱਲ ਹੁੰਦੀ ਹੈ। ਸਾਰੇ ਹੈਗੇ ਨੇ, ਕੋਈ ਗੱਲ ਸਾਰੇ ਹੈਗੇ ਨੇ। ਮੈਂ ਕਿਹਾ ਜੀ ਚਿੱਠੇ ਐਡੇ ਐਡੇ ਨੇ, ਤੁਸੀਂ ਦੇਖੋਗੇ ਚਿੱਠੇ। ਗੱਲ ਸੁਣੋ ਇੱਕ ਮਿੰਟ ਮਾਨ ਸਾਹਿਬ, ਚਿੱਠੇ ਜਨਾਬ, ਤੁਸੀਂ ਗੱਲ ਕਰਦੇ ਫੱਬਦੇ ਹੋ। ਉਹ ਪਬਲਿਕ ਮਾਈਨਾਂ ਜਿਹੜੀਆਂ ਪਬਲਿਕ ਮਾਈਨਾਂ ਅਸੀਂ ਚਲਾਈਆਂ ਨੇ, ਜਿਹੜੀਆਂ ਪਬਲਿਕ ਮਾਈਨਾਂ 5.5 ਰੁਪਏ ਪਰ ਫੁੱਟ ਵਾਲੀਆਂ, ਉਹ ਪਹਿਲਾਂ ਕਿਉਂ ਨਹੀਂ ਚਲਾਈਆਂ? ਜਿਹੜੀਆਂ ਪਬਲਿਕ ਮਾਈਨਾਂ ਅਸੀਂ ਚਲਾਤੀਆਂ, ਜਿਹੜੀਆਂ ਪਬਲਿਕ ਮਾਈਨਾਂ, ਬਾਜਵਾ ਸਾਹਿਬ ਸੁਣੋ, ਬਾਜਵਾ ਸਾਹਿਬ ਸੁਣੋ, ਬਾਜਵਾ ਸਾਹਿਬ, ਜਿਹੜੀਆਂ ਪਬਲਿਕ ਮਾਈਨਾਂ ਅਸੀਂ ਚਲਾਤੀਆਂ 5.5 ਰੁਪਏ ਫੁੱਟ ਵਾਲੀਆਂ, ਪਹਿਲਾਂ ਕਿਉਂ ਨਹੀਂ ਚਲਾਈਆਂ? ਹੁਣ 9.5 ਨੂੰ ਚਲਾਈਆਂ ਤੁਸੀਂ। ਨਹੀਂ 5.5 ਰੁਪਏ ਫੁੱਟ ਉੱਥੋਂ ਮਿਲਦਾ ਤੇ ਰੁਪਈਆ 50,000 ਕਰੋੜ ਇਕੱਠਾ ਹੋਇਆ। 5.5 ਚਲੋ ਟਰਾਲੀ ਲੈ ਕੇ ਚਲੋ, ਚਲੋ ਮੇਰਾ ਟਰਾਲੀ ਲੈ ਕੇ ਚਲੋ। ਤੁਹਾਨੂੰ ਸਾਲ ਚ ਆਇਆ ਕੀ? ਅਸਲ ਚ ਨਾ ਤੁਹਾਨੂੰ ਜਿਹੜੀਆਂ ਤੁਸੀਂ ਚਲਾਈਆਂ ਨੇ ਆਪਣੀ ਗਵਰਨਮੈਂਟ ਦੇ ਥਰੂ 50 ਕਰੋੜ ਰੁਪਈਆ ਸਾਲ ਚ ਆਇਆ। 20,000 ਬਾਜਵਾ ਸਾਹਿਬ, ਕੱਲ ਤੁਹਾਡੇ ਕਾਂਗਰਸ ਚ ਇੰਨੀ ਕਾਲੀ ਮੱਚੀ ਵੀ ਭਗਵੰਤ ਮਾਨ ਨੂੰ ਗਾਲਾਂ ਕੱਢਣ ਦਾ ਟਾਈਮ ਮਿਲ ਗਿਆ। G20 ਕੈਂਸਲ ਹੋ ਗਿਆ, ਕਰੋ ਕਰੋ ਕਰੋ। ਤੁਹਾਡੇ ਐਮਪੀ ਨੇ ਪ੍ਰੈਸ ਕਾਨਫਰੰਸ ਕਰਤੀ, ਤੁਹਾਡੇ ਐਮਪੀ ਨੇ ਪ੍ਰੈਸ ਕਾਨਫਰੰਸ ਕਰਤੀ। ਮੈਨੂੰ ਗਾਲਾਂ ਕੱਢਣ ਦੀ ਇੰਨੀ ਕਾਲੀ ਕਾਦੀ ਹੁੰਦੀ ਹੈ? ਕਦੇ ਕਾਗਜ਼ ਪੱਤਰ ਵੀ ਦੇਖ ਲਿਆ। ਮੇਰਾ ਐਮਪੀ ਹੋ ਸਕਦਾ ਹਾਂਜੀ ਨਹੀਂ ਹੋਇਆ। ਤੁਸੀਂ ਪਿਆਦੇ ਹੋ 5.5 ਰੁਪਏ, ਸਾਡੇ ਮਿਨਿਸਟਰ ਬੈਠੇ ਨੇ। ਚਾਰ ਰੋਜ਼ ਤੁਸੀਂ ਕਦੇ ਟਰਾਲੀ ਲੈ ਕੇ ਜਾਓ, ਟਰਾਲੀ ਲੈ ਕੇ ਜਾਓ, 5.5 ਰੁਪਏ ਚ ਭਰ ਲਿਆਓ। ਜੇ ਕੋਈ 9.5 ਰੁਪਏ ਮੰਗੇ ਸਾਨੂੰ ਦੱਸ ਦਿਓ। ਉਹਨਾਂ ਦੇ ਕੇ ਵਿਜੀਲੈਂਸ ਦੇ ਦਫ਼ਤਰ, ਵਿਜੀਲੈਂਸ ਦੇ ਦਫ਼ਤਰ ਤੇ ਤੁਸੀਂ ਸਵਾਲ ਉਠਾਉਂਦੇ ਹੋ। ਵਿਜੀਲੈਂਸ ਦੇ ਦਫ਼ਤਰ ਤੇ ਸਵਾਲ ਉਠਾਉਂਦੇ ਹੋ। ਸਾਡੇ ਐਮਪੀ ਦੇ ਭਰਾ ਨੂੰ ਐਸਐਸਪੀ ਕਿਨੇ ਲਾਇਆ? ਤੁਸੀਂ ਲਾਇਆ ਕਿ ਅਸੀਂ ਲਾਇਆ? ਬਾਜਵਾ ਜੀ, ਸਾਡੇ ਐਮਪੀ ਦੇ ਭਰਾ ਨੂੰ ਐਸਐਸਪੀ ਤੁਸੀਂ ਲਾਇਆ। ਬਾਜਵਾ ਜੀ ਤੁਸੀਂ ਗੱਲਾਂ ਕਰੀ ਜਾਂਦੇ ਹੋ। ਜਿਹਨੇ ਬਿਆਨ ਦਿੱਤਾ ਉਹਦੇ ਭਰਾ ਨੂੰ ਐਸਐਸਪੀ ਤੁਸੀਂ ਲਾਇਆ। ਬਾਜਵਾ ਸਾਹਿਬ, ਚੇਅਰ ਨੂੰ ਰੈਸਟ ਕਰੋ ਜੀ। ਚੇਅਰ ਬਾਜਵਾ ਸਾਹਿਬ, ਅੱਖਾਂ ਮਿਲਾਓ। ਉਹ ਅੱਖਾਂ ਹੀ ਮਿਲਾ ਰਹੇ ਆ, ਮੋਗੇ ਐਸਐਸਪੀ ਕਿਨੇ ਥੋੜਾ ਰਹੇ ਆ, ਅੱਖਾਂ ਮਿਲਾ ਰਹੇ ਆ। ਗੱਲ ਵੱਖਰੀਆਂ ਨੇ। ਉਹਨੂੰ ਮੋਗੇ ਐਸਐਸਪੀ ਕਿਨੇ ਲਾਇਆ ਸੀ? ਸੀਐਮ ਸਾਹਿਬ, ਚੇਅਰ ਨੂੰ ਰੈਸਟ ਕਰੋ ਜੀ। ਅੱਜ ਦੀ ਗੱਲ ਕਰੋ, ਹੁਣ ਅੱਜ ਦੀ ਆ ਗਈ, ਅੱਜ ਦੀ ਗੱਲ ਕਰੋ। ਹੁਣ ਅੱਜ ਦੀ ਗੱਲ ਕਰ ਲਈਏ। ਅੱਛਾ ਗੱਲ ਸੁਣੋ, ਅੱਜ ਸੁਖਪਾਲ ਸਿੰਘ ਖਹਿਰੇ ਨੇ ਆਪ ਦੀ ਗੱਲ ਕੀਤੀ ਹੈ, ਸੀਚੇਵਾਲ ਦੀ ਗੱਲ ਕੀਤੀ, ਦੋ ਜਵਾਬ ਲਓਗੇ ਐਕਸ਼ਨ ਉਹਨਾਂ ਤੇ? ਕਾਹਦਾ ਜੀ? ਮਿੱਤਲ ਤੇ ਲਵਲੀ ਵਾਲੇ ਇਹਨਾਂ ਦੀ ਗੱਲ ਦਾ ਕੋਈ ਜਵਾਬ? ਅੱਛਾ ਇਹਨਾਂ ਦੀ ਗੱਲ ਦਾ ਜਵਾਬ ਟਵੀਟ ਕਰ ਦਿੰਦੇ, ਕੱਲ ਵੀ ਟਵੀਟ ਕਰਕੇ ਪਾਕਿਸਤਾਨ ਨੂੰ ਆਏ, ਟਵੀਟੋ ਟਵੀਟੀ ਖੇਡਦੇ ਆ। ਨਹੀਂ ਇਹ ਪਾਕਿਸਤਾਨ ਨੂੰ ਆਏ ਨਹੀਂ ਇਹਨਾਂ ਦੀ ਗੱਲ ਦਾ ਕੋਈ ਜਵਾਬ ਨਹੀਂ। ਇਹ ਕੋਈ ਪਤਾ ਨਹੀਂ ਕੀ ਕਹਿੰਦੇ ਨੇ। ਇਹ ਤਾਂ ਕਦੇ ਕਿਤੇ ਜਾਏ ਹੁੰਦੇ, ਕਦੇ ਕਿਤੇ ਜਾਏ ਹੁੰਦੇ। ਇਹਨਾਂ ਦੀ ਗੱਲ ਦਾ ਜਵਾਬ ਨਹੀਂ। ਇਹਨਾਂ ਨੂੰ ਟਾਈਮ ਮਿਲ ਜਾਏ ਤਾਂ ਤੁਰ ਜਾਂਦੇ ਨੇ। ਹਟਾਓ ਸਰ ਇਹਨਾਂ ਨੂੰ। ਸਪੀਕਰ ਸਾਹਿਬ ਟਾਈਮ ਪੂਰਾ ਹੋ ਗਿਆ। ਬਾਜਵਾ ਜੀ, ਬਾਜਵਾ ਜੀ, ਓਏ ਛੱਡ। ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਕਿਹਾ ਗਿਆ ਹੈ, ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ। ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਗਿਆ ਹੈ ਰਿਕਾਰਡ ਨਾ ਕੀਤਾ ਜਾਵੇ। ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਕਿ ਆਪਣੀਆਂ ਸੀਟਾਂ ਤੇ ਚਲੇ ਜਾਣ। ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਆਪਣੀਆਂ ਸੀਟਾਂ ਤੇ ਚਲੇ ਜਾਣ। ਸੀਟਾਂ ਤੇ ਸ਼ਾਂਤੀ, ਬੈਠੋ ਮੈਂਬਰ ਸਾਹਿਬਾਨ, ਬੈਠੋ। ਖਹਿਰਾ ਸਾਹਿਬ ਬੈਠੋ, ਤੁਸੀਂ ਬੈਠੋ। ਸਾਰੇ ਸੀਐਮ ਸਾਹਿਬ ਨੂੰ ਆਨ ਕਰੋ। ਬੈਠੋ। ਬਾਜਵਾ ਜੀ, ਚੇਅਰ ਨੂੰ ਐਡਰੈਸ ਕਰੋ ਜੀ। ਬਾਜਵਾ ਸਾਹਿਬ, ਚੇਅਰ ਨੂੰ ਐਡਰੈਸ ਕਰੋ, ਟਾਈਮ ਹੋਣ ਵਾਲਾ ਹੈ। ਹਾਂਜੀ ਸਰ, ਮੈਂ ਤੁਹਾਡੇ ਨਾਲ ਜੀ ਇੱਕ ਜੀ ਸਰ ਹੁਣ ਅਗਲੀ ਗੱਲ ਸੁਣ ਲਓ, ਛੱਡ ਲਓ ਇਸ ਗੱਲ ਨੂੰ। ਮੈਂ ਤੇ ਇਹਨਾਂ ਨੂੰ ਕੋਈ ਜੀ ਤੁਸੀਂ ਚੇਅਰ ਨੂੰ ਚਲੋ ਛੱਡੀਏ ਆਪਾਂ ਗੱਲ ਨੂੰ ਸਾਡੀ। ਜੀ ਦੂਜੀ ਗੱਲ, ਇਹਨਾਂ ਬਿਜਲੀ ਦੀ ਗੱਲ ਕੀਤੀ ਸੀ, ਬਹੁਤ ਖੁਸ਼ੀ ਵਾਲੀ ਗੱਲ ਹੈ ਜਿਹੜੀ ਤੁਸੀਂ ਕੀਤੀ ਹੈ। ਬਟ ਮੈਂ ਇਹ ਵੀ ਪੁੱਛਣਾ ਚਾਹੁੰਦਾ, 22,000 ਕਰੋੜ ਰੁਪਏ ਦਾ ਜਿਹੜਾ PSPCL ਦਾ ਘਟ ਹੈ, ਕੀ ਪੂਰਾ ਕਰੋਗੇ ਜੀ? ਪੈਸੇ ਦੋਗੇ? ਖਦਸ਼ਾ ਸਾਰੇ ਪੰਜਾਬ ਨੂੰ। ਅਸੀਂ ਤਾਂ ਮੈਂ ਪੁੱਛਣਾ, ਸਾਰੇ ਪੰਜਾਬ ਨੂੰ ਖਦਸ਼ਾ ਕਿ ਐਤਕੀ ਝੋਨੇ ਵਿੱਚ ਬਿਜਲੀ ਨਹੀਂ ਆਣੀ। ਆਲਰੇਡੀ ਕੱਟ ਸ਼ੁਰੂ ਨੇ। 500 ਕਰੋੜ ਰੁਪਈਆ ਹੈ ਸਾਰੇ ਪੰਜਾਬ 'ਚ, ਸਾਰੇ ਪੰਜਾਬ। ਮਾਨਯੋਗ ਮੈਂਬਰ ਸਾਹਿਬਾਨ ਆਪਣੀ ਸੀਟਾਂ ਤੇ ਬੈਠਣ। ਬਹਿ ਤੇ ਉਹ ਮੈਨੂੰ ਬੋਲ ਤੇ ਲੈਣ ਦੋ। ਢਾਲੀਵਾਲ ਸਾਹਿਬ ਸੀਟ ਤੇ ਬੈਠੋ। ਢਾਲੀਵਾਲ ਸਾਹਿਬ ਸੀਟ ਤੇ ਬੈਠੋ।
ਸੀਟ ਤੇ ਬੈਠੋ 500 ਕਰੋੜ ਰੁਪਈਆ 500 ਮੰਤਰੀ ਜੀ ਕਰੋੜ ਸੀਟ। ਰੁਪਈਆ ਪੀਐਸਪੀਸੀਐਲ ਨੇ ਆਪਣੇ ਤਨਖਾਹਾਂ ਵਾਸਤੇ ਬੈਂਕ ਤੋਂ ਚੁੱਕਿਆ। ਤੁਸੀਂ ਕਿਹੜੀਆਂ ਗੱਲਾਂ ਕਰੀ ਜਾਂਦੇ? ਠੀਕ ਹੈ ਬਾਜਵਾ ਸਾਹਿਬ, ਥੈਂਕ ਯੂ ਉਹ ਇੱਕ ਮਿੰਟ ਬੋਲ ਤੇ ਲੈਣ ਦੋ। ਇਹ ਤਾਂ ਬੜਾ ਟਾਈਮ ਅੱਜ ਤਾਂ ਕੰਮ ਹੀ ਸ਼ੁਰੂ ਕੀਤਾ ਜੀ। ਤੁਹਾਨੂੰ ਤੁਸੀਂ ਕਿਹਾ ਸੀ ਦੇਖੋ- ਜਿੰਨਾ ਮਰਜ਼ੀ ਬੋਲਿਓ। ਦੇਖੋ ਜਿੰਨਾ ਮਰਜ਼ੀ ਬੋਲਿਓ, ਤੁਹਾਡੇ 15 ਮਿੰਟ ਸੀ। ਨਹੀਂ ਮੇਰੇ ਤੁਸੀਂ- 15 ਕਿੱਥੋਂ ਸੀ? ਬਿਲਕੁਲ ਪਾਰਟੀ ਕੋ 35 ਮਿੰਟ ਨੇ ਸਰ। ਆਈ ਵਿਲ ਟੇਕ ਦੀ ਅਦਰ ਪੀਪਲਸ ਟਾਈਮ। ਇਹ ਤਾਂ ਮੇਰੇ ਪਾਰਟੀ ਦੇ ਹੀ ਬੰਦੇ ਨੇ। ਚਲੋ ਫਿਰ ਆਪਾਂ 12 ਅਰੇ ਦੁਬਾਰਾ ਕਾਲੇ ਸ਼ੁਰੂ ਨਾ, ਕਰ ਕਾਲੇ ਲਈਏ। ਨਾ, ਕਾਲੇ ਨਾ, ਲੰਚ ਕਰ ਲਈਏ, ਦੁਬਾਰਾ ਸ਼ੁਰੂ ਕਰ ਲਈਏ। ਹਾਂਜੀ ਲੰਚ ਤੋਂ ਬਾਅਦ ਸ਼ੁਰੂ ਕਰ ਲਈਏ। ਚਲੋ ਕਰ ਲਓ। ਤੁਸੀਂ ਸਮਝਦੇ ਹੋ ਲੰਚ ਵਾਲਾ ਪ੍ਰੋਗਰਾਮ ਹੈ ਕੋਈ ਇੱਥੇ? ਨਹੀਂ ਨਹੀਂ ਕਰਾਂਗਾ। ਇਹ ਤਾਂ ਹੈ, ਇਹ ਇੱਥੋਂ ਵਾਲੀਆਂ ਲੰਚ ਗੱਲਾਂ ਤੋਂ ਬਾਅਦ ਇੱਥੇ ਸਹੀ। ਜੀ। ਓਕੇ ਲੰਚ ਤੋਂ ਬਾਅਦ ਸਹੀ। ਹਾਂ, I will ਸਮੂਹ start ਮੈਂਬਰ with ਸਾਹਿਬਾਨ afternoon. ਨੂੰ ਬੇਨਤੀ ਹੈ ਕਿ ਖਾਣਾ ਖਾ ਲਈਏ। ਸਦਨ ਦੀ ਬੈਠਕ 2:30 ਵਜੇ ਬਾਅਦ ਦੁਪਹਿਰ ਤੱਕ ਸਥਗਿਤ ਹੁੰਦੀ ਹੈ। ਤੁਸੀਂ ਉਹ ਮੈਨੂੰ ਸੂਰਜੇ ਵਾਲੇ ਦਾ ਨਹੀਂ ਪਤਾ। ਆਪਾਂ ਆਪਣੀ ਗੱਲ ਕਰ। ਫਿਰ ਇੱਕ ਮਿੰਟ, ਫਿਰ ਮੇਰੀ ਗੱਲ ਸੁਣੋ ਨਾ। ਮੈਂ ਨਹੀਂ ਇਹ ਗੱਲ ਕਹੀ ਵਿਜੀਲੈਂਸ ਨਾਲ। ਮੈਂ ਕਿਹਾ ਫਿਰ ਬਰਾਬਰ ਕਰੋ। ਫਿਰ ਆ ਸਰਾੜੀ ਸਾਹਿਬ ਤੁਸੀਂ ਡ੍ਰੌਪ ਕੀਤੇ ਨੇ। ਇਹ ਕੀ ਗੱਲ? ਇਹ ਵੱਖਰੇ ਨੇ। ਵਾਈ ਹੈਵ ਯੂ ਡ੍ਰੌਪਡ ਹਿਮ? ਉਹ ਕਿਹੜੇ 40 ਦੀ ਸਭ ਲੈ ਕੇ ਗਏ ਸੀ ਸੋਨੀਆ ਗਾਂਧੀ ਕੋਲੇ। ਕਿਆ 40 ਜਿਹੜੇ ਨੇ ਕਿਹੜੀ 40 ਦੀ ਲਿਸਟ? 40 ਦੀ ਲਿਸਟ ਦਿੱਤੀ ਸੀ ਮਾਨ ਸਾਹਿਬ ਉਸੋਂ ਕਿਹਾ ਗਿਆ ਹਾਈ ਕਮਾਂਡ ਵੱਲੋਂ ਕਿ ਲਿਸਟ ਦੱਬ ਲਓ, ਕਾਂਗਰਸ ਦੀ ਬਦਨਾਮੀ ਹੋਊਗੀ। ਮੇਰੀ ਗੱਲ ਸੁਣੋ। ਤੁਸੀਂ ਪੰਜਾਬ ਦੀ ਬਦਨਾਮੀ ਝੱਲੋਗੇ ਪਰ ਕਾਂਗਰਸ ਦੀ ਨਹੀਂ ਝੱਲਦੇ। ਮਾਨ ਸਾਹਿਬ ਮੇਰੀ ਬੇਨਤੀ ਸੁਣ ਲਓ। ਨਹੀਂ ਨਹੀਂ ਮੈਂ ਤੁਹਾਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਵਿਜੀਲੈਂਸ ਆਮ ਆਦਮੀ ਪਾਰਟੀ ਦੀ ਓਏ ਦਾ ਅਸੀਂ ਝੰਡਾ ਲਾ ਦਈਏ। ਤੇ ਮੇਰੀ ਸੁਣ ਲਓ, ਮੇਰੀ ਸੁਣ ਲਓ। ਤੁਸੀਂ ਚੇਅਰ ਵੋਟ ਆਉਣਗੇ ਜੀ। ਜ਼ਰੂਰ ਕਰੋ, ਜ਼ਰੂਰ ਕਰੋ, ਚੇਅਰ ਨੂੰ ਜ਼ਰੂਰ ਕਰੋ। ਫਿਰ ਆਪਣੀ ਵੀ ਤਿਆਰੀ ਰੱਖਿਓ। ਚੰਦ ਦੇਣ ਹੀ ਲੱਗਣੇ ਨੇ, ਚੰਦ ਦੇਣ ਹੀ ਲੱਗਣੇ ਨੇ। ਦਿੱਲੀ ਵਾਲੇ ਆ ਕੇ ਤੁਹਾਡੇ ਗੁਆਂਢ ਚ ਪੈਣ ਵਾਲੇ ਦੇ ਬਾਬਾ। ਫਿਰ ਠੀਕ ਤੁਸੀਂ ਹੈ, ਆਪਣੀ ਪਾਰਟੀ ਬਚਾ ਲਓ। ਤੁਸੀਂ ਆਪਣੀ ਪਾਰਟੀ ਬਚਾ ਲਓ ਪਹਿਲਾਂ, ਬਾਅਦ ਅਸੀਂ ਦੇਖਾਂਗੇ। ਬਚੇ ਹੀ ਬਚੇ ਆ। ਸਾਨੂੰ ਕੋਈ ਫਿਕਰ ਨਹੀਂ। ਮੈਂ ਤਾਂ ਤੁਹਾਨੂੰ ਬਚਾ। ਤੁਸੀਂ ਇਹ ਕੀ ਕਹਿਣਾ ਚਾਹੁੰਦੇ ਹੋ ਕਿ ਆਪਣੀ ਵੀ ਤੇਰੀ ਰੱਖਿਓ? ਮਤਲਬ ਥ੍ਰੈਟ ਕਰ ਰਹੇ ਹੋ ਤੁਸੀਂ ਕਿਹਨੂੰ? ਕਿ ਤੁਸੀਂ ਆਪਣੀ ਵੀ ਤੇਰੀ ਰੱਖਿਓ। ਤੁਹਾਡੀ ਵੀ ਜਿਹੜਾ ਤਿਆਰੀ ਸਾਡੇ ਚੋਂ ਗਲਤੀ ਕਰੂਗਾ ਉਹ ਵੀ ਅੰਦਰ ਜਾਊਗਾ। ਉਹੀ ਤੁਹਾਡੇ ਇੱਥੇ ਬਾਜਵਾ ਸਾਹਿਬ ਜਿਹੜਾ ਸਾਡੇ ਚੋਂ ਗਲਤੀ ਕਰੇਗਾ ਉਹ ਵੀ ਅੰਦਰ ਜਾਊਗਾ। ਪਰ ਆਪਣੇ ਵਾਲਿਆਂ ਨੂੰ ਬਚਾਓ ਨਾ ਕਿ ਵਿਜੀਲੈਂਸ ਤੇ ਝੰਡਾ ਲਾ ਦਿਓ। ਕੀ ਤੇ ਕਰ ਕੀ ਰਹੇ ਹੋ? ਕੀ ਕਰ ਰਹੇ ਤੁਸੀਂ ਮੇਰੀ ਗੱਲ ਸੁਣੋ ਇੱਕ ਮਿੰਟ। 4 ਦਿਨ ਤੁਸੀਂ ਉਹ ਬਠਿੰਡੇ ਵਾਲਾ ਫੜਿਆ ਕਿਉਂ ਨਹੀਂ ਐਮਐਲਏ ਜੀ? ਉਹ ਅੰਦਰ ਹੈ ਜੀ। ਨੇ ਉਹ ਹੁਣ ਅੰਦਰ ਹੋਇਆ? ਨਹੀਂ ਤੁਸੀਂ ਤਾਂ ਆ ਬੈਠੇ ਨੇ। ਥੋੜਾ ਤਾਂ ਹਜੇ ਬੈਠੇ ਨੇ ਇੱਥੇ। ਕਿਹੜੇ? ਇੱਥੇ ਹੀ ਬੈਠੇ ਨੇ। ਮੈਂ ਦੱਸ ਦੇਣਾ ਕਿਹੜੇ ਬੈਠੇ? ਬੈਠੀ ਜਿਨ੍ਹਾਂ ਦੇ ਗੈਂਗਸਟਰ ਨਾਮ ਜੁੜਦੇ ਨੇ। ਉਹਦਾ ਮਤਲਬ ਨਾਮ ਜੁੜਦੇ ਗੈਂਗਸਟਰ ਉਹਦਾ ਮਤਲਬ ਚੀਫ ਮਿਨਿਸਟਰ ਕਿਸੇ ਚੀਜ਼ ਦੀ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ। ਟਾਈਮ ਤਾਂ ਲੱਗਦਾ ਹੈ। ਤੁਸੀਂ ਬਿਨਾਂ ਇਨਵੈਸਟੀਗੇਸ਼ਨ ਤੋਂ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ। ਕਿਸੇ ਟੀਮ ਦੀ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ। ਤੁਸੀਂ ਸਬਰ ਕਰੋ। ਮੈਂ ਕਾਂਗਰਸੀਆਂ ਨੂੰ ਬੇਨਤੀ ਕਰਦਾ ਸਬਰ ਕਰੋ। ਸਭ ਦੀ ਵਾਰੀ ਆਊਗੀ। ਚਲੋ ਠੀਕ ਹੈ, ਕਰੋ ਤੁਸੀਂ ਕਰੋ ਤੁਸੀਂ। ਫਿਰ ਖੁੱਲ ਕੇ ਉਹਦਾ ਮਤਲਬ ਤੁਸੀਂ ਕਿਸੇ ਕਿਸਮ ਦੀ ਗੱਲ ਤੁਹਾਨੂੰ ਸਮਝ ਨਹੀਂ ਆ ਰਹੀ। ਤੁਸੀਂ ਕਰੋ। ਫਿਰ ਆਪਣੀ ਵੀ ਤਿਆਰੀ ਸਸੋਦੀਆ ਤੋਂ ਬਾਅਦ ਰੱਖੋ। ਫਿਰ ਇੱਕ ਅੱਧੇ ਆਪਣੇ ਨੂੰ ਵੀ ਨਾਲ ਹੀ ਕਰਾਓਗੇ। ਕਰ ਸਾਹਿਬ ਜਿਹਨੇ ਪੰਜਾਬ ਦਾ ਇੱਕ ਵੀ ਪੈਸਾ ਖਾਦਾ ਤੇ ਉਹ ਪੈਸੇ ਬਾਰੇ ਕੋਈ ਬੰਦਾ ਕਹੇ ਮੇਰੇ ਹਿਸਾਬ ਨਾਲ ਲਈ ਇਹੋ ਜੀ ਗੱਲ ਮੈਨੂੰ ਸਮਝ ਨਹੀਂ ਆਉਂਦੀ। ਅਸੀਂ ਕਿਸੇ ਨੇ ਨਹੀਂ ਕਿਹਾ ਕਿ ਕੋਈ ਹਿਸਾਬ ਨਾਲ ਲਓ। ਅਸੀਂ ਇਹ ਬਿਲਕੁਲ ਨਹੀਂ ਕਿਹਾ। ਅਸੀਂ ਤਾਂ ਕਿਹਾ ਫਿਰ ਆਪਣਾ ਹਿਸਾਬ ਦਿਓ। ਚੇਅਰ ਨੂੰ ਡਿਸ ਕੀਤਾ ਜਾਵੇ। ਫਿਰ ਤੁਹਾਡੇ ਸਰਾਰੀ ਸਾਹਿਬ ਬਾਹਰ ਕਿਸ ਤਰ੍ਹਾਂ ਨੇ? ਤੁਸੀਂ ਡ੍ਰੌਪ ਕੀਤਾ। ਵਾਈ ਹੀ ਹੈਜ਼ ਨਾਟ ਬੀਨ ਪੁੱਟ ਇਨ? ਫਿਰ ਕੇਸ ਕਿਉਂ ਨਹੀਂ ਰਜਿਸਟਰ ਕੀਤਾ? ਬਾਜਵਾ ਜੀ ਚੇਅਰ ਨੂੰ ਡਿਸ ਕੀਤਾ ਜਾਵੇ। ਫਿਰ ਕੇਸ ਕਿਉਂ ਨਹੀਂ ਰਜਿਸਟਰ ਕੀਤਾ? ਸੀਐਮ ਸਾਹਿਬ ਸਰ ਇਹਨਾਂ ਨੂੰ ਕਿਉਂ ਨਹੀਂ ਅੰਦਰ ਖੜਿਆ ਜੀ? ਜਿਹੜੇ ਇੱਥੇ ਬੈਠੇ ਸੀ ਫਰੰਟ ਰੋ ਵਾਲੇ ਹਾਂ 1.5 ਸਾਲ ਪਹਿਲਾਂ ਕਿੱਥੇ ਨੇ? ਨਹੀਂ ਉਹ ਕਿਤੇ ਵੀ ਹੋਣ। ਕੈਪਟਨ ਅਮਰਿੰਦਰ ਕਿੱਥੇ ਹੈ? ਸੁਨੀਲ ਜਾਖੜ ਕਿੱਥੇ ਹੈ? ਉਹ ਪਹਿਲੀ ਵਾਰ ਗੁਰਦੀਪ ਕਾਂਗੜ ਕਿੱਥੇ ਹੈ? ਬਲਵੀਰ ਸਿੱਧੂ ਕਿੱਥੇ ਹੈ? ਨਹੀਂ ਉਹ ਸਾਨੂੰ ਪੁੱਛਦੇ। ਮਨਪ੍ਰੀਤ ਬਾਦਲ ਕਿੱਥੇ ਹੈ? ਮਨਪ੍ਰੀਤ ਬਾਦਲ ਕਿੱਥੇ ਹੈ? ਨਹੀਂ ਤੁਹਾਡਾ ਭਰਾ ਫਤਿਹ ਜੰਗ ਬਾਜਵਾ ਕਿੱਥੇ ਹੈ? ਕਿਤੇ ਹੋਏਗਾ। ਉਹ ਦੱਸ ਸਕਦੇ ਨੇ। ਉਹ ਤਾਂ ਉੱਧਰ ਚਲੇ ਗਏ। ਆ ਇਹ सुरजे वाला कह रहे थे कि बेंगलोर च कि जे पार्टी सत्ता बदल गई इसका मतलब ये नहीं है कि बीजेपी वाले बच जाएंगे। इत्थे असीं यही गल कहने आ, जे सत्ता बदल गई सत्ता च नहीं रहे दा मतलब ये नहीं कि बच जाओगे। चाहे बीजेपी चले जाओ चाहे टीजेपी चले जाओ, जे पंजाब दा पैसा खाता अंदर होंगे। मान साहब कोई नहीं, तुसी यू आर जस्ट प्लेइंग टू द गैलरी वंस अगेन, यू आर जस्ट प्लेइंग टू द गैलरी। असीं ये कह रहे फिर तैयारी रखो, इत्थे भी काम आरंभिया गया डट के, ਇੱਥੇ ਵੀ ਕੰਮ ਆਰੰਭਿਆ ਗਿਆ। ਜਿੱਦਾਂ ਅਸੀਂ ਤੁਹਾਨੂੰ ਦੱਸਣ ਤੇ ਆਏ ਤਾਂ ਤੁਹਾਡੇ ਕੋਲ ਸੁਣਿਆ ਨਹੀਂ ਜਾਣਾ, ਇੱਥੇ ਬਣ ਕੀ ਰਿਹਾ। ਕਰ ਲੋ ਸਾਡੇ ਤੇ ਜੋ ਕਰਨਾ, ਠੀਕ ਹੈ ਨਾ। ਪਰ ਇਹ ਗੱਲ ਤੁਸੀਂ ਇਹ ਗੱਲ ਯਾਦ ਰੱਖਿਓ, ਇਹ ਗੱਲ ਯਾਦ ਰੱਖਿਓ, ਇਹ ਗੱਲ ਯਾਦ ਰੱਖਿਓ ਕਿ ਰਾਜ ਇੱਕ ਮਿੰਟ ਤੁਹਾਡੇ ਜਿਹੜੇ ਜਨਰਲ ਸੈਕਟਰੀ ਰਾਹੁਲ ਗਾਂਧੀ ਉਹ ਬੜੇ ਵਧੀਆ ਤਰੀਕੇ ਨਾਲ ਸਵਾਲ ਉਠਾਉਂਦੇ ਨੇ ਅਡਾਨੀਆਂ ਦਾ ਮੋਦੀ ਨਾਲ ਰਿਸ਼ਤੇ ਬਾਰੇ ਆਵਾਜ਼ ਉਠਾਈ, ਠੀਕ ਹੈ ਜੀ। ਅਗਲੇ ਦਿਨ ਮੋਦੀ ਨੇ ਜਵਾਬ ਦਿੱਤਾ, ਉਸ ਦਿਨ ਉਹ ਆਏ ਨਹੀਂ, ਨੋ ਪ੍ਰੋਬਲਮ। ਪਰ ਕੱਲ ਮੈਂ ਛੱਤੀਸਗੜ੍ਹ ਗਿਆ, ਇਹ ਉਸ ਤੋਂ ਪਹਿਲਾਂ ਰਾਜਸਥਾਨ, ਤੇ ਛੱਤੀਸਗੜ੍ਹ ਤੇ ਰਾਜਸਥਾਨ ਦੇ ਵਿੱਚ ਅੰਡਾਨੀਆਂ ਨੂੰ ਤੁਸੀਂ ਮਾਇਨਾ ਦੇ ਰੱਖੀਆਂ ਨੇ। ਤੇ ਵੈਸੇ ਕਾਂਗਰਸ ਪਾਰਟੀ ਨੇ
ਤੁਸੀਂ ਠੇਕੇ ਦੇਤੇ ਉਹਨੂੰ ਦਿੱਲੀ ਕਾਂਗਰਸ ਪਾਰਟੀ ਅਡਾਨੀ ਨੂੰ ਦਿੱਲੀ ਦੇ ਵਿੱਚ ਅਡਾਨੀ ਨੂੰ ਮਾਈਨਾਂ ਦੇ ਰੱਖੀਆਂ ਛੱਤੀਸਗੜ੍ਹ ਤੇ ਰਾਜਸਥਾਨ ਚ ਵੈਸੇ ਦੱਸੋ ਤੁਸੀਂ ਤੁਹਾਡੇ ਅਡਾਨੀ ਦੇ ਠੇਕੇ ਨੇ ਦਿੱਲੀ ਸਾਰੇ ਬਹਿ ਜਾਓ ਟਕੇ ਰਹੋ ਇੱਥੇ ਵੀ ਦੋਗੇ ਕੋਈ ਨਾ ਕੋਈ ਟਕੇ ਰਹੋ ਇੱਥੇ ਵੀ ਕੁਝ ਨਿਕਲੂਗਾ ਟਕੇ ਰਹੋ ਚਲੋ ਤੁਸੀਂ ਕਰ ਲਓ ਜੀ माना मेरी कमीज पर लाखों दाग हैं पर खुदा का शुक्र है कोई धब्बा नहीं साढ़े धब्बे नहीं है थोड़े बहुत धब्बे ने धब्बा इस गल नहीं क्योंकि कमीज है पाटन वाली है धब्बा नहीं है कमीज ही पाट जानी धब्बा किथे रह जाना ਤੁਸੀਂ ਆਪਾਂ ਛੱਡ ਲਈ ਹੈ ਬਾਜਵਾ ਜੀ ਚੇਅਰ ਨੂੰ ਐਡਰੈਸ ਕਰੋ ਚਲੋ ਗੱਲ ਆਪਾਂ ਸਿੱਧਾ ਇੱਧਰ ਨੂੰ ਕਰੀਏ ਜੀ ਗੱਲ ਚੇਅਰ ਨੂੰ ਐਡਰੈਸ ਕਰੋ ਅੱਛਾ ਚਲੋ ਇਹ ਕਰ ਲੈਨੇ ਹੁਣ ਇਹ ਦੱਸੋ ਹਾਂ ਤੁਹਾਡੇ ਜਿਹੜੇ ਆਪ ਦਾ ਉਹ ਤੁਹਾਡਾ ਹੈ ਉਹ ਇਹ ਅਰਵਿੰਦ ਕੇਜਰੀਵਾਲ ਸਾਹਿਬ ਉਹਨੇ ਗਾਰੰਟੀ ਦਿੱਤੀ ਕਿ 20,000 ਕਰੋੜ ਰੁਪਈਆ ਮੈਂ ਤੁਹਾਨੂੰ ਰੇਤ ਚੋਂ ਇਕੱਠਾ ਕਰਕੇ ਦੂੰ ਹਰ ਸਾਲ ਦਾ ਕਿੰਨੇ ਹੋਏ ਨੇ सवा करोड़ रुपया साल च बाजवा साहब मैं ते टीचर बन के ऐसे किन्ने होए ने मैं ਜਦੋਂ मैं बोलूंगा ना बजट ते सारा कुछ दस दूंगा जी चलो ठीक है बैठ जाओ ठीक है ना जी बैठ जाओ फिर हां कृपा करके ये हर रोज ऐसा हिसाब नहीं होंदे 20,000 करोड़ हर रोज ऐसा हिसाब नहीं होंदे पर इन्ना मैंने पता मैं दसूंगा केड़े-केड़े माफिया फड़े ने और कौन-कौन ने और चन्नी भी नाम है चन्नी का नाम है और चन्नी दे ਜਿਹੜੇ ਚਹੇਤੇ ਨੇ ਇੱਥੇ ਬੈਠੇ ਨੇ ਥੋੜਾ ਮੂੰਹ ਪਰਾਂ ਕਰ ਲੈਂਦੇ ਉਦੋਂ ਜਦੋਂ ਰੇਤੇ ਦੀ ਗੱਲ ਹੁੰਦੀ ਹੈ ਸਾਰੇ ਹੈਗੇ ਨੇ ਕੋਈ ਗੱਲ ਸਾਰੇ ਹੈਗੇ ਨੇ ਮੈਂ ਕਿਹਾ ਜੀ ਚਿੱਠੇ ਐਡੇ ਨੇ ਤੁਸੀਂ ਦੇਖੋਗੇ ਗੱਲ ਸੁਣੋ ਇੱਕ ਮਿੰਟ ਮਾਨ ਸਾਹਿਬ ਚਿੱਠੇ ਜਨਾਬ ਤੁਸੀਂ ਗੱਲ ਕਰਦੇ ਫੱਬਦੇ ਹੋ ਉਹ ਪਬਲਿਕ ਮਾਈਨਾਂ ਜਿਹੜੀਆਂ ਪਬਲਿਕ ਮਾਈਨਾਂ ਅਸੀਂ ਚਲਾਈਆਂ ਨੇ ਜਿਹੜੀਆਂ ਪਬਲਿਕ ਮਾਈਨਾਂ 5.5 ਰੁਪਏ ਪਰ ਫੁੱਟ ਵਾਲੀਆਂ ਉਹ ਪਹਿਲਾਂ ਕਿਉਂ ਨਹੀਂ ਚਲਾਈਆਂ ਜਿਹੜੀਆਂ ਪਬਲਿਕ ਮਾਈਨਾਂ ਅਸੀਂ ਚਲਾਤੀਆਂ ਜਿਹੜੀਆਂ ਪਬਲਿਕ ਮਾਈਨਾਂ ਬਾਜਵਾ ਸਾਹਿਬ ਸੁਣੋ ਬਾਜਵਾ ਸਾਹਿਬ ਜਿਹੜੀਆਂ ਪਬਲਿਕ ਮਾਈਨਾਂ ਅਸੀਂ ਚਲਾਤੀਆਂ 5.5 ਰੁਪਏ ਫੁੱਟ ਵਾਲੀਆਂ ਪਹਿਲਾਂ ਕਿਉਂ ਨਹੀਂ ਚਲਾਈਆਂ ਹੁਣ 9.5 ਨੂੰ ਚਲਾਈਆਂ ਤੁਸੀਂ ਨਹੀਂ 5.5 ਰੁਪਏ ਫੁੱਟ ਉੱਥੋਂ ਮਿਲਦਾ ਤੇ ਰੁਪਈਆ 50,000 ਕਰੋੜ ਇਕੱਠਾ ਹੋਇਆ 5.5 ਚਲੋ ਟਰਾਲੀ ਲੈ ਕੇ ਚਲੋ ਮੇਰਾ ਟਰਾਲੀ ਲੈ ਕੇ ਚਲੋ ਤੁਹਾਨੂੰ ਸਾਲ ਚ ਆਇਆ ਕੀ ਅਸਲ ਚ ਨਾ ਤੁਹਾਨੂੰ ਜਿਹੜੀਆਂ ਤੁਸੀਂ ਚਲਾਈਆਂ ਨੇ ਆਪਣੀ ਗਵਰਨਮੈਂਟ ਦੇ ਥਰੂ 50 ਕਰੋੜ ਰੁਪਈਆ ਸਾਲ ਚ ਆਇਆ ਇੱਕ ਮਿੰਟ 20,000 ਕਹਿੰਦੇ ਬਾਜਵਾ ਸਾਹਿਬ ਕੱਲ ਤੁਹਾਡੇ ਕਾਂਗਰਸ ਚ ਇੰਨੀ ਕਾਲੀ ਮੱਚੀ ਵੀ ਭਗਵੰਤ ਮਾਨ ਨੂੰ ਗਾਲਾਂ ਕੱਢਣ ਦਾ ਟਾਈਮ ਮਿਲ ਗਿਆ G20 ਕੈਨਸਲ ਹੋ ਗਿਆ ਕਰੋ ਤੁਹਾਡੇ ਐਮਪੀ ਨੇ ਪ੍ਰੈਸ ਕਾਨਫਰੰਸ ਕਰਤੀ ਤੁਹਾਡੇ ਐਮਪੀ ਨੇ ਪ੍ਰੈਸ ਕਾਨਫਰੰਸ ਕਰਤੀ ਮੈਨੂੰ ਗਾਲਾਂ ਕੱਢਣ ਦੀ ਇੰਨੀ ਕਾਲੀ ਕਾਦੀ ਹੁੰਦੀ ਹੈ ਯਾਰ ਤੁਹਾਡਾ ਕਾਗਜ਼ ਪੱਤਰ ਵੀ ਦੇਖ ਲਿਆ ਮੇਰਾ ਐਮਪੀ ਹੋ ਸਕਦਾ ਹਾਂਜੀ ਨਹੀਂ ਹੋਇਆ ਤੁਸੀਂ ਪਿਆਦੇ ਹੋ 5.5 ਰੁਪਏ ਸਾਡੇ ਮਿਨਿਸਟਰ ਬੈਠੇ ਨੇ ਚਾਰ ਰੋਜ਼ ਤੁਸੀਂ ਕਦੇ ਟਰਾਲੀ ਲੈ ਕੇ ਜਾਓ 5.5 ਰੁਪਏ ਚ ਭਰ ਲਿਆਓ ਜੇ ਕੋਈ 9.5 ਰੁਪਏ ਮੰਗੇ ਸਾਨੂੰ ਦੱਸ ਦਿਓ ਉਹਨਾਂ ਦੇ ਕੇ ਵਿਜੀਲੈਂਸ ਦੇ ਦਫ਼ਤਰ ਤੇ ਤੁਸੀਂ ਸਵਾਲ ਉਠਾਉਂਦੇ ਹੋ ਵਿਜੀਲੈਂਸ ਦੇ ਦਫ਼ਤਰ ਤੇ ਸਵਾਲ ਉਠਾਉਂਦੇ ਸਾਡੇ ਐਮਪੀ ਦਾ ਭਰਾ ਨੂੰ ਐਸਐਸਪੀ ਕਿਨੇ ਲਾਇਆ ਤੁਸੀਂ ਲਾਇਆ ਕਿ ਅਸੀਂ ਲਾਇਆ ਬਾਜਵਾ ਜੀ ਸਾਡੇ ਐਮਪੀ ਦੇ ਭਰਾ ਨੂੰ ਐਸਐਸਪੀ ਤੁਸੀਂ ਲਾਇਆ ਬਾਜਵਾ ਜੀ ਗੱਲਾਂ ਕਰੋ ਕਰੀ ਜਾਂਦੇ ਆ ਜਿਹਨੇ ਬਿਆਨ ਦਿੱਤਾ ਉਹਦੇ ਭਰਾ ਨੂੰ ਐਸਐਸਪੀ ਤੁਸੀਂ ਲਾਇਆ ਬਾਜਵਾ ਸਾਹਿਬ ਚੇਅਰ ਨੂੰ ਰੈਸ ਕਰੋ ਜੀ ਬਾਜਵਾ ਸਾਹਿਬ ਅੱਖਾਂ ਮਿਲਾਓ ਉਹ ਅੱਖਾਂ ਹੀ ਮਿਲਾ ਰਹੇ ਆ ਮੋਗੇ ਐਸਐਸਪੀ ਕਿਨੇ ਥੋੜਾ ਰਹੇ ਆ ਅੱਖਾਂ ਮਿਲਾ ਰਹੇ ਆ ਗੱਲ ਵੱਖਰੀਆਂ ਨੇ ਉਹਨੂੰ ਮੋਗੇ ਐਸਐਸਪੀ ਕਿਨੇ ਲਾਇਆ ਸੀ ਸੀਐਮ ਸਾਹਿਬ ਚੇਅਰ ਨੂੰ ਰੈਸ ਕਰੋ ਅੱਜ ਦੀ ਗੱਲ ਕਰੋ ਅੱਜ ਦੀ ਗੱਲ ਕਰੋ ਹੁਣ ਅੱਜ ਦੀ ਗੱਲ ਕਰ ਲਈਏ ਅੱਛਾ ਗੱਲ ਸੁਣੋ ਅੱਜ ਸੁਖਪਾਲ ਸਿੰਘ ਖਹਿਰੇ ਨੇ ਆਪ ਦੀ ਗੱਲ ਕੀਤੀ ਹੈ ਸੀਚੇਵਾਲ ਦੀ ਗੱਲ ਕੀਤੀ ਦੋ ਜਵਾਬ ਲਓਗੇ ਐਕਸ਼ਨ ਉਹਨਾਂ ਤੇ ਕਾਹਦਾ ਜੀ ਮਿੱਤਲ ਤੇ ਲਵਲੀ ਵਾਲੇ ਇਹਨਾਂ ਦੀ ਗੱਲ ਦਾ ਕੋਈ ਜਵਾਬ ਅੱਛਾ ਇਹਨਾਂ ਦੀ ਗੱਲ ਦਾ ਜਵਾਬ ਨਹੀਂ ਕਰ ਦਿੰਦੇ ਕੱਲ ਵੀ ਟਵੀਟ ਕਰਕੇ ਪਾਕਿਸਤਾਨ ਨੂੰ ਆਏ ਟਵੀਟੀ ਖੇਡਦੇ ਆ ਨਹੀਂ ਇਹ ਪਾਕਿਸਤਾਨ ਨੂੰ ਆਏ ਨਹੀਂ ਇਹਨਾਂ ਦੀ ਗੱਲ ਦਾ ਕੋਈ ਜਵਾਬ ਨਹੀਂ ਇਹ ਕੋਈ ਪਤਾ ਨਹੀਂ ਕੀ ਕਹਿੰਦੇ ਇਹ ਤਾਂ ਕਦੇ ਕਿਤੇ ਜਾਏ ਹੁੰਦੇ ਕਦੇ ਕਿਤੇ ਜਾਏ ਹੁੰਦੇ ਇਹਨਾਂ ਦੀ ਗੱਲ ਦਾ ਜਵਾਬ ਨਹੀਂ ਇਹਨਾਂ ਨੂੰ ਟਾਈਮ ਮਿਲ ਜਾਏ ਤਾਂ ਤੁਰ ਜਾਂਦੇ ਨੇ ਹਟਾਓ ਸਰ ਇਹਨਾਂ ਨੂੰ ਸਪੀਕਰ ਸਾਹਿਬ ਟਾਈਮ ਪੂਰਾ ਹੋ ਗਿਆ ਭਗਵੰਤ ਸਿੰਘ ਮਾਨ ਬਾਜਵਾ ਜੀ ਓਏ ਛੱਡ ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਕਿਹਾ ਗਿਆ ਹੈ ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਗਿਆ ਹੈ ਰਿਕਾਰਡ ਨਾ ਕੀਤਾ ਜਾਵੇ ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਕਿ ਆਪਣੀਆਂ ਸੀਟਾਂ ਤੇ ਚਲੇ ਜਾਣ ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਆਪਣੀਆਂ ਸੀਟਾਂ ਤੇ ਚਲੇ ਜਾਣ ਸੀਟਾਂ ਤੇ ਸ਼ਾਂਤੀ ਬੈਠੋ ਮੈਂਬਰ ਸਾਹਿਬਾਨ ਬੈਠੋ ਖਹਿਰਾ ਸਾਹਿਬ ਬੈਠੋ ਤੁਸੀਂ ਬੈਠੋ ਸਾਰੇ ਸੀਐਮ ਸਾਹਿਬ ਨੂੰ ਆਨ ਕਰੋ ਬੈਠੋ ਬਾਜਵਾ ਜੀ ਚੇਅਰ ਨੂੰ ਐਡਰੈਸ ਕਰੋ ਜੀ
ਬਾਜਵਾ ਸਾਹਿਬ ਚੇਅਰ ਨੂੰ ਐਡਰੈਸ ਕਰੋ, ਟਾਈਮ ਹੋਣ ਵਾਲਾ ਹੈ। ਹਾਂਜੀ ਸਰ, ਮੈਂ ਤੁਹਾਡੇ ਨਾਲ ਜੀ ਜੀ ਇੱਕ ਜੀ ਸਰ ਹੁਣ ਅਗਲੀ ਗੱਲ ਸੁਣ ਲਓ, ਛੱਡ ਲਓ ਇਸ ਗੱਲ ਨੂੰ। ਮੈਂ ਤੇ ਇਹਨਾਂ ਨੂੰ ਕੋਈ ਜੀ ਜੀ ਤੁਸੀਂ ਚੇਅਰ ਨੂੰ ਚਲੋ address ਛੱਡੀਏ ਆਪਾਂ ਜੀ। ਗੱਲ ਨੂੰ ਸਾਡੀ। ਜੀ ਦੂਜੀ ਗੱਲ, ਇਹਨਾਂ ਬਿਜਲੀ ਦੀ ਗੱਲ ਕੀਤੀ ਸੀ, ਬਹੁਤ ਖੁਸ਼ੀ ਵਾਲੀ ਗੱਲ ਹੈ ਜਿਹੜੀ ਤੁਸੀਂ ਕੀਤੀ ਹੈ। ਬਟ ਮੈਂ ਇਹ ਵੀ ਪੁੱਛਣਾ ਚਾਹੁੰਦਾ, 22,000 ਕਰੋੜ ਰੁਪਏ ਦਾ ਜਿਹੜਾ PSPCL ਦਾ ਘਟ ਹੈ, ਕੀ ਪੂਰਾ ਕਰੋਗੇ ਜੀ? ਪੈਸੇ ਦੋਗੇ? ਖਦਸ਼ਾ ਸਾਰੇ ਪੰਜਾਬ ਨੂੰ, ਅਸੀਂ ਤਾਂ ਮੈਂ ਪੁੱਛਣਾ, ਸਾਰੇ ਪੰਜਾਬ ਨੂੰ ਖਦਸ਼ਾ ਕਿ ਐਤਕੀ ਝੋਨੇ ਵਿੱਚ ਬਿਜਲੀ ਨਹੀਂ ਆਣੀ। ਆਲਰੇਡੀ ਕੱਟ ਸ਼ੁਰੂ ਨੇ, 500 ਕਰੋੜ ਰੁਪਈਆ ਹੈ ਸਾਰੇ ਪੰਜਾਬ 'ਚ, ਸਾਰੇ ਪੰਜਾਬ। ਮਾਨਯੋਗ ਮੈਂਬਰ ਸਾਹਿਬਾਨ ਆਪਣੀ ਆਪਣੀ ਸੀਟਾਂ ਤੇ ਬੈਠਣ। ਬਹਿ ਤੇ ਉਹ ਮੈਨੂੰ ਬੋਲ ਤੇ ਲੈਣ ਦੋ। ਢਾਲੀਵਾਲ ਸਾਹਿਬ ਸੀਟ ਤੇ ਬੈਠੋ, ਢਾਲੀਵਾਲ ਸਾਹਿਬ ਸੀਟ ਤੇ ਬੈਠੋ, ਸੀਟ ਤੇ ਬੈਠੋ। 500 ਕਰੋੜ ਰੁਪਈਆ, 500 ਮੰਤਰੀ ਜੀ ਕਰੋੜ ਸੀਟ। ਰੁਪਈਆ PSPCL ਨੇ ਆਪਣੀ ਤਨਖਾਹਾਂ ਵਾਸਤੇ ਬੈਂਕ ਤੋਂ ਚੁੱਕਿਆ। ਤੁਸੀਂ ਕਿਹੜੀਆਂ ਗੱਲਾਂ ਕਰੀ ਜਾਂਦੇ? ਠੀਕ ਹੈ ਬਾਜਵਾ ਸਾਹਿਬ, ਥੈਂਕ ਯੂ ਉਹ ਥੈਂਕ ਇੱਕ ਯੂ। ਮਿੰਟ ਬੋਲ ਤੇ ਲੈਣ ਦੋ, ਇਹ ਤਾਂ ਬੜਾ ਟਾਈਮ, ਅੱਜ ਤਾਂ ਕੰਮ ਹੀ ਸ਼ੁਰੂ ਕੀਤਾ ਜੀ। ਤੁਹਾਨੂੰ ਤੁਸੀਂ ਕਿਹਾ ਸੀ ਦੇਖੋ- ਜਿੰਨਾ ਮਰਜ਼ੀ ਬੋਲਿਓ। ਦੇਖੋ ਜਿੰਨਾ ਮਰਜ਼ੀ ਬੋਲਿਓ, ਤੁਹਾਡੇ 15 ਮਿੰਟ ਸੀ। ਨਹੀਂ ਮੇਰੇ ਤੁਸੀਂ- 15 ਕਿੱਥੋਂ ਸੀ? ਬਿਲਕੁਲ ਪਾਰਟੀ ਕੋ 35 ਮਿੰਟ ਨੇ ਸਰ। ਆਈ ਵਿਲ ਟੇਕ ਦੀ ਅਦਰ ਪੀਪਲਸ ਟਾਈਮ। ਇਹ ਤਾਂ ਮੇਰੇ ਪਾਰਟੀ ਦੇ ਹੀ ਬੰਦੇ ਨੇ। ਚਲੋ ਫਿਰ ਆਪਾਂ 12 ਅਰੇ ਦੁਬਾਰਾ ਸ਼ੁਰੂ ਕਰ ਕਾਲੇ ਲਈਏ, ਨਾ ਪਾਓ, ਕਾਲੇ ਨਾ, ਲੰਚ ਕਰ ਲਈਏ, ਦੁਬਾਰਾ ਸ਼ੁਰੂ ਕਰ ਲਈਏ, ਹਾਂਜੀ ਲੰਚ ਤੋਂ ਬਾਅਦ ਸ਼ੁਰੂ ਕਰ ਲਈਏ। ਚਲੋ ਕਰ ਲਓ, ਤੁਸੀਂ ਸਮਝਦੇ ਹੋ ਲੰਚ ਵਾਲਾ ਪ੍ਰੋਗਰਾਮ ਹੈ ਕੋਈ ਇੱਥੇ? ਨਹੀਂ ਕਰਾਂਗਾ, ਇਹ ਤਾਂ ਹੈ, ਇਹ ਇੱਥੋਂ ਚੱਲ ਵਾਲੀਆਂ ਲੰਚ ਗੱਲਾਂ ਤੋਂ ਬਾਅਦ ਇੱਥੇ ਸਹੀ, ਜੀ। ਓਕੇ ਲੰਚ ਤੋਂ ਬਾਅਦ ਸਹੀ। ਹਾਂ, I will ਸਮੂਹ start ਮੈਂਬਰ with ਸਾਹਿਬਾਨ after ਨੂੰ ਸਮੂਹ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਕਿ ਖਾਣਾ ਖਾ ਲਈਏ। ਸਦਨ ਦੀ ਬੈਠਕ 2:30 ਵਜੇ ਬਾਅਦ ਦੁਪਹਿਰ ਤੱਕ ਸਥਗਿਤ ਹੁੰਦੀ ਹੈ। ਤੁਸੀਂ ਉਹ ਮੈਨੂੰ ਸੂਰਜੇ ਵਾਲੇ ਦਾ ਨਹੀਂ ਪਤਾ, ਆਪਾਂ ਆਪਣੀ ਗੱਲ ਕਰ। ਫਿਰ ਇੱਕ ਮਿੰਟ, ਫਿਰ ਮੇਰੀ ਗੱਲ ਸੁਣੋ ਨਾ। ਮੈਂ ਨਹੀਂ ਇਹ ਗੱਲ ਕਹੀ ਵਿਜੀਲੈਂਸ ਨਾਲ, ਮੈਂ ਕਿਹਾ ਫਿਰ ਬਰਾਬਰ ਕਰੋ। ਫਿਰ ਆ ਸਰਾੜੀ ਸਾਹਿਬ ਤੁਸੀਂ ਡ੍ਰੌਪ ਕੀਤੇ ਨੇ, ਇਹ ਕੀ ਗੱਲ, ਇਹ ਵੱਖਰੇ ਨੇ? ਵਾਈ ਹੈਵ ਯੂ ਡ੍ਰੌਪਡ ਹਿਮ? ਕਿਹੜੇ 40 ਦੀ ਸਭ ਲੈ ਕੇ ਗਏ ਸੀ ਸੋਨੀਆ ਗਾਂਧੀ ਕੋਲੇ। ਕਿਹਾ 40 ਜਿਹੜੇ ਨੇ, ਕਿਹੜੀ 40 ਦੀ ਲਿਸਟ? 40 ਦੀ ਲਿਸਟ ਦਿੱਤੀ ਸੀ ਮਾਨ ਸਾਹਿਬ, ਉਸੋਂ ਕਿਹਾ ਗਿਆ ਹਾਈ ਕਮਾਂਡ ਵੱਲੋਂ ਕਿ ਲਿਸਟ ਦੱਬ ਲਓ, ਕਾਂਗਰਸ ਦੀ ਬਦਨਾਮੀ ਹੋਊਗੀ। ਮੇਰੀ ਗੱਲ ਸੁਣੋ, ਤੁਸੀਂ ਪੰਜਾਬ ਦੀ ਬਦਨਾਮੀ ਝੱਲੋਗੇ ਪਰ ਕਾਂਗਰਸ ਦੀ ਨਹੀਂ ਝੱਲਦੇ। ਮਾਨ ਸਾਹਿਬ ਮੇਰੀ ਬੇਨਤੀ ਸੁਣ ਲਓ। ਨਹੀਂ ਮੈਂ ਤੁਹਾਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਵਿਜੀਲੈਂਸ ਆਮ ਆਦਮੀ ਪਾਰਟੀ ਦੀ ਓਏ ਦਾ ਅਸੀਂ ਝੰਡਾ ਲਾ ਦਈਏ। ਤੇ ਮੇਰੀ ਸੁਣ ਲਓ, ਮੇਰੀ ਸੁਣ ਲਓ, ਤੁਸੀਂ ਉਹ ਤਾਂ ਆਉਣਗੇ ਜੀ। ਜ਼ਰੂਰ ਕਰੋ, ਜ਼ਰੂਰ ਕਰੋ, ਜ਼ਰੂਰ ਕਰੋ। ਫਿਰ ਆਪਣੀ ਵੀ ਤਿਆਰੀ ਰੱਖਿਓ। ਚੰਦ ਦੇਣ ਹੀ ਲੱਗਣੇ ਨੇ, ਚੰਦ ਦੇਣ ਹੀ ਲੱਗਣੇ ਨੇ। ਦਿੱਲੀ ਵਾਲੇ ਆ ਕੇ ਤੁਹਾਡੇ ਗੁਆਂਢ ਚ ਪੈਣ ਵਾਲੇ ਜੇ ਬਾਬਾ। ਫਿਰ ਠੀਕ ਤੁਸੀਂ ਹੈ, ਆਪਣੀ ਪਾਰਟੀ ਬਚਾ ਲਓ, ਤੁਸੀਂ ਆਪਣੀ ਪਾਰਟੀ ਬਚਾ ਲਓ, ਪਹਿਲਾਂ ਬਾਅਦ ਅਸੀਂ ਦੇਖਾਂਗੇ। ਬਚੇ ਹੀ ਬਚੇ ਆ, ਸਾਨੂੰ ਕੋਈ ਫਿਕਰ ਨਹੀਂ। ਮੈਂ ਤਾਂ ਤੁਹਾਨੂੰ ਬਚਾ ਦੂੰਗਾ। ਤੁਸੀਂ ਇਹ ਕੀ ਕਹਿਣਾ ਚਾਹੁੰਦੇ ਹੋ ਕਿ ਆਪਣੀ ਵੀ ਤੇਰੀ ਰੱਖਿਓ, ਮਤਲਬ ਥ੍ਰੈਟ ਕਰ ਰਹੇ ਹੋ ਤੁਸੀਂ ਕਿਹਨੂੰ? ਕਿ ਤੁਸੀਂ ਆਪਣੀ ਵੀ ਤੇਰੀ ਰੱਖਿਓ। ਤੁਹਾਡੀ ਵੀ ਜਿਹੜਾ ਤਿਆਰੀ ਸਾਡੇ ਚੋਂ ਗਲਤੀ ਕਰੂਗਾ ਉਹ ਵੀ ਅੰਦਰ ਜਾਊਗਾ, ਉਹੀ ਤੁਹਾਡੇ ਇੱਥੇ। ਬਾਜਵਾ ਸਾਹਿਬ ਜਿਹੜਾ ਸਾਡੇ ਚੋਂ ਗਲਤੀ ਕਰੇਗਾ ਉਹ ਵੀ ਅੰਦਰ ਜਾਊਗਾ। ਪਰ ਆਪਣੇ ਵਾਲਿਆਂ ਨੂੰ ਬਚਾਓ ਨਾ ਕਿ ਵਿਜੀਲੈਂਸ ਤੇ ਝੰਡਾ ਲਾ ਦਿਓ। ਕੀ ਤੇ ਕਰ ਕੀ ਰਹੇ ਹੋ? ਕੀ ਕਰ ਰਹੇ? ਤੁਸੀਂ ਮੇਰੀ ਗੱਲ ਸੁਣੋ ਇੱਕ ਮਿੰਟ। 4 ਦਿਨ ਤੁਸੀਂ ਉਹ ਬਠਿੰਡੇ ਵਾਲਾ ਫੜਿਆ ਕਿਉਂ ਨਹੀਂ ਐਮਐਲਏ ਜੀ? ਉਹ ਅੰਦਰ ਹੈ ਜੀ। ਨੇ ਉਹ ਹੁਣ ਅੰਦਰ ਹੋਇਆ? ਨਹੀਂ ਤੁਸੀਂ ਤਾਂ ਆ ਬੈਠੇ ਨੇ, ਥੋੜਾ ਤਾਂ ਹਜੇ ਬੈਠੇ ਨੇ ਇੱਥੇ। ਕਿਹੜੇ ਇੱਥੇ ਹੀ ਬੈਠੇ ਨੇ, ਮੈਂ ਦੱਸ ਦੇਣਾ। ਕਿਹੜੇ ਬੈਠੇ? ਬੈਠੀ ਜਿਨ੍ਹਾਂ ਦੇ ਗੈਂਗਸਟਰ ਨਾਮ ਜੁੜਦੇ ਨੇ। ਉਹਦਾ ਮਤਲਬ ਨਾਮ ਜੁੜਦੇ ਗੈਂਗਸਟਰ ਉਹਦਾ ਮਤਲਬ ਚੀਫ ਮਿਨਿਸਟਰ ਕਿਸੇ ਚੀਜ਼ ਦੀ ਜਾਂਚ ਕਰਨ ਨੂੰ ਕਿਸੇ ਚੀਜ਼ ਦੀ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ। ਟਾਈਮ ਤਾਂ ਲੱਗਦਾ ਹੈ। ਤੁਸੀਂ ਬਿਨਾਂ ਇਨਵੈਸਟੀਗੇਸ਼ਨ ਤੋਂ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ। ਕਿਸੇ ਟੀਮ ਦੀ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ। ਤੁਸੀਂ ਸਬਰ ਕਰੋ। ਮੈਂ ਕਾਂਗਰਸੀਆਂ ਨੂੰ ਬੇਨਤੀ ਕਰਦਾ, ਸਬਰ ਕਰੋ, ਸਭ ਦੀ ਵਾਰੀ ਆਊਗੀ। ਚਲੋ ਠੀਕ ਹੈ, ਕਰੋ ਤੁਸੀਂ, ਕਰੋ ਤੁਸੀਂ। ਫਿਰ ਖੁੱਲ ਕੇ ਉਹਦਾ ਮਤਲਬ ਤੁਸੀਂ ਕਿਸੇ ਕਿਸਮ ਦੀ ਗੱਲ ਤੁਹਾਨੂੰ ਸਮਝ ਨਹੀਂ ਆ ਰਹੀ, ਤੁਸੀਂ ਕਰੋ। ਫਿਰ ਆਪਣੀ ਵੀ ਤਿਆਰੀ ਸਸੋਦੀਆ ਤੋਂ ਬਾਅਦ ਰੱਖੋ। ਫਿਰ ਇੱਕ ਅੱਧੇ ਆਪਣੇ ਨੂੰ ਵੀ ਨਾਲ ਹੀ ਕਰਾਓਗੇ। ਕਰ ਸਾਹਿਬ ਜਿਹਨੇ ਪੰਜਾਬ ਦਾ ਇੱਕ ਵੀ ਪੈਸਾ ਖਾਦਾ ਤੇ ਉਹ ਪੈਸੇ ਬਾਰੇ ਕੋਈ ਬੰਦਾ ਕਹੇ ਮੇਰੇ ਹਿਸਾਬ ਨਾਲ ਲਈ, ਇਹੋ ਜੀ ਗੱਲ ਮੈਨੂੰ ਸਮਝ ਨਹੀਂ ਆਉਂਦੀ। ਅਸੀਂ ਕਿਸੇ ਨੇ ਨਹੀਂ ਕਿਹਾ ਕਿ ਕੋਈ ਹਿਸਾਬ ਨਾਲ ਲਓ, ਅਸੀਂ ਇਹ ਬਿਲਕੁਲ ਨਹੀਂ ਕਿਹਾ। ਅਸੀਂ ਤਾਂ ਕਿਹਾ ਫਿਰ ਆਪਣਾ ਹਿਸਾਬ ਦਿਓ। ਫਿਰ ਤੁਹਾਡੇ ਸਰਾਰੀ ਸਾਹਿਬ ਬਾਹਰ ਕਿਸ ਤਰ੍ਹਾਂ ਨੇ? ਤੁਸੀਂ ਡ੍ਰੌਪ ਕੀਤਾ, ਵਾਈ ਹੀ ਹੈਜ਼ ਨਾਟ ਬੀਨ ਪੁੱਟ ਇਨ? ਫਿਰ ਕੇਸ ਕਿਉਂ ਨਹੀਂ ਰਜਿਸਟਰ ਕੀਤਾ? ਬਾਜਵਾ ਜੀ ਚੇਅਰ ਨੂੰ ਅਡਰੈਸ ਕੀਤਾ ਜਾਵੇ। ਫਿਰ ਕੇਸ ਕਿਉਂ ਨਹੀਂ ਰਜਿਸਟਰ ਕੀਤਾ? ਸੀਐਮ ਸਾਹਿਬ ਸਰ ਇਹਨਾਂ ਨੂੰ ਕਿਉਂ ਨਹੀਂ ਅੰਦਰ ਖੜਿਆ ਜੀ? ਜਿਹੜੇ ਇੱਥੇ ਬੈਠੇ ਸੀ ਫਰੰਟ ਰੋ ਵਾਲੇ, ਹਾਂ 1.5 ਸਾਲ ਪਹਿਲਾਂ ਕਿੱਥੇ ਨੇ? ਨਹੀਂ ਉਹ ਕਿਤੇ ਵੀ ਹੋਣ। ਕੈਪਟਨ ਅਮਰਿੰਦਰ ਕਿੱਥੇ ਹੈ? ਸੁਨੀਲ ਜਾਖੜ ਕਿੱਥੇ ਹੈ? ਉਹ ਪਹਿਲੀ ਵਾਰ ਗੁਰਬੀਰ ਕਾਂਗੜ ਕਿੱਥੇ ਹੈ? ਬਲਵੀਰ ਸਿੱਧੂ ਕਿੱਥੇ ਹੈ? ਨਹੀਂ ਉਹ ਸਾਨੂੰ ਪੁੱਛਦੇ। ਮਨਪ੍ਰੀਤ ਬਾਦਲ ਕਿੱਥੇ ਹੈ? ਮਨਪ੍ਰੀਤ ਬਾਦਲ ਕਿੱਥੇ ਹੈ? ਨਹੀਂ ਤੁਹਾਡਾ ਭਰਾ ਫਤਿਹ ਜੰਗ ਬਾਜਵਾ ਕਿੱਥੇ ਹੈ? ਕਿਤੇ ਹੋਏਗਾ, ਉਹ ਦੱਸ ਸਕਦੇ ਨੇ। ਉਹ ਤਾਂ ਉੱਧਰ ਚਲੇ ਗਏ। ਆ ਇਹ
सुरजेवाला कह रहे थे बेंगलोर च कि जे पार्टी सत्ता बदल गई इसका मतलब ये नहीं है कि बीजेपी वाले बच जाएंगे। इत्थे ਅਸੀਂ यही गल कहने जे सत्ता बदल गई सत्ता च नहीं रहे तो मतलब ये नहीं कि बच जाओगे, चाहे बीजेपी चले जाओ चाहे टीजेपी चले जाओ, जे पंजाब का पैसा खाता है अंदर होंगे। मान साहब कोई नहीं, तुसी यू आर जस्ट प्लेइंग टू दी गैलरी वंस अगेन, यू आर जस्ट प्लेइंग टू दी गैलरी। ਅਸੀਂ ਇਹ ਕਹਿ ਰਿਹਾ ਫਿਰ ਤਿਆਰੀ ਰੱਖੋ, ਇੱਥੇ ਵੀ ਕੰਮ ਆਰੰਭਿਆ ਗਿਆ ਡਟ ਕੇ, ਇੱਥੇ ਵੀ ਕੰਮ ਆਰੰਭਿਆ ਗਿਆ। ਜਿੱਦਣ ਅਸੀਂ ਤੁਹਾਨੂੰ ਦੱਸਣ ਤੇ ਆਏ ਤਾਂ ਤੁਹਾਡੇ ਕੋਲ ਸੁਣਿਆ ਨਹੀਂ ਜਾਣਾ ਤੇ ਬਣ ਕੀ ਰਿਹਾ। ਕਰ ਲੋ ਸਾਡੇ ਤੇ ਜੋ ਕਰਨਾ, ਠੀਕ ਹੈ ਨਾ। ਪਰ ਇਹ ਗੱਲ ਤੁਸੀਂ ਇਹ ਗੱਲ ਯਾਦ ਰੱਖਿਓ, ਇਹ ਗੱਲ ਯਾਦ ਰੱਖਿਓ, ਇਹ ਗੱਲ ਯਾਦ ਰੱਖਿਓ ਕਿ ਰਾਜ ਇੱਕ ਮਿੰਟ ਤੁਹਾਡੇ ਜਿਹੜੇ ਜਨਰਲ ਸੈਕਟਰੀ ਰਾਹੁਲ ਗਾਂਧੀ ਉਹ ਬੜੇ ਵਧੀਆ ਤਰੀਕੇ ਨਾਲ ਸਵਾਲ ਉਠਾਉਂਦੇ ਨੇ ਅਡਾਨੀਆਂ ਦਾ मोदी ना रिश्ते बारे आवाज उठाई, ठीक है जी। अगले दिन मोदी ने जवाब दिता, उस दिन वो आए नहीं, नो प्रॉब्लम। पर कल मैं छत्तीसगढ़ गया, उस तो पहला राजस्थान ते छत्तीसगढ़ ते राजस्थान दे विच अडानियां तुसीं माइना दे रखियां ने ते वैसे कांग्रेस पार्टी ने ਤੁਸੀਂ ਠੇਕੇ ਦੇਤੇ ਉਹਨੂੰ ਦਿੱਲੀ, ਕਾਂਗਰਸ ਪਾਰਟੀ ਅਡਾਨੀ ਨੂੰ ਦਿੱਲੀ ਦੇ ਵਿੱਚ ਅਡਾਨੀ ਨੂੰ ਮਾਈਨਾ ਦੇ ਰੱਖਿਆ ਛੱਤੀਸਗੜ੍ਹ ਤੇ ਰਾਜਸਥਾਨ ਚ। ਵੈਸੇ ਦੱਸੋ ਤੁਸੀਂ ਤੁਹਾਡੇ ਅਡਾਨੀ ਦੇ ਠੇਕੇ ਨੇ ਦਿੱਲੀ ਸਾਰੇ ਬਹਿ ਜਾਓ, ਟਕੇ ਰਹੋ ਇੱਥੇ ਵੀ ਦੋ ਕੋਈ ਨਾ ਕੋਈ ਟਕੇ ਰਹੋ, ਬਹੁਤ ਕੁਝ ਨਿਕਲੂਗਾ, ਟਕੇ ਰਹੋ। ਚਲੋ ਤੁਸੀਂ ਕਰ ਲਓ ਜੀ। माना मेरी कमीज पर लाखों दाग हैं पर खुदा का शुक्र है कोई धब्बा नहीं, साढ़े धब्बे नहीं है, थोड़े बहुत धब्बे ने। ਇਹ ਧੱਬਾ ਇਸ ਗੱਲ ਨਹੀਂ ਕਿਉਂਕਿ ਕਮੀਜ਼ ਹੈ ਪਾਟਣ ਵਾਲੀ ਹੈ, ਧੱਬਾ ਨਹੀਂ ਹੈ, ਕਮੀਜ਼ ਹੀ ਪਾਟ ਜਾਣੀ, ਧੱਬਾ ਕਿੱਥੇ ਰਹਿ ਜਾਣਾ। ਤੁਸੀਂ ਆਪਾਂ ਛੱਡ ਲਈ ਹੈ। ਬਾਜਵਾ ਜੀ ਚੇਅਰ ਨੂੰ ਐਡਰੈਸ ਕਰੋ। ਚਲੋ ਗੱਲ ਆਪਾਂ ਸਿੱਧਾ ਇੱਧਰ ਨੂੰ ਕਰੀਏ ਜੀ, ਗੱਲ ਚੇਅਰ ਨੂੰ ਐਡਰੈਸ ਕਰੋ। ਅੱਛਾ ਚਲੋ ਇਹ ਕਰ ਲੈਨੇ। ਹੁਣ ਇਹ ਦੱਸੋ ਹਾਂ ਤੁਹਾਡੇ ਜਿਹੜੇ ਆਪ ਦਾ ਉਹ ਤੁਹਾਡਾ ਹੈ ਉਹ ਇਹ ਅਰਵਿੰਦ ਕੇਜਰੀਵਾਲ ਸਾਹਿਬ, ਉਹਨੇ ਗਾਰੰਟੀ ਦਿੱਤੀ ਕਿ 20,000 ਕਰੋੜ ਰੁਪਈਆ ਮੈਂ ਤੁਹਾਨੂੰ ਰੇਤ ਚੋਂ ਇਕੱਠਾ ਕਰਕੇ ਦੂੰ ਹਰ ਸਾਲ ਦਾ। ਕਿੰਨੇ ਹੋਏ ਨੇ? ਕਿੰਨੇ ਹੋਏ ਨੇ? ਕਿੰਨੇ ਹੋਏ ਨੇ? 125 ਕਰੋੜ ਰੁਪਈਆ ਸਾਲ ਚ। ਇਹ ਬਾਜਵਾ ਸਾਹਿਬ ਇਹ ਮੈਥ ਦੇ ਟੀਚਰ ਬਣ ਕੇ ਇੱਥੇ ਕਿੰਨੇ ਹੋਏ ਨੇ? ਮੈਂ ਜਦੋਂ ਮੈਂ ਬੋਲੂੰਗਾ ਨਾ ਬਜਟ ਤੇ ਸਾਰਾ ਕੁਝ ਦੱਸ ਦੂੰਗਾ ਜੀ। ਚਲੋ ਠੀਕ ਹੈ, ਬਹਿ ਜਾਓ, ਠੀਕ ਹੈ ਨਾ ਜੀ, ਬਹਿ ਜਾਓ ਫਿਰ। ਹਾਂ ਕਿਰਪਾ ਕਰਕੇ ਇਹ ਹਰ ਰੋਜ਼ ਹਿਸਾਬ ਨਹੀਂ ਹੁੰਦੇ, 20,000 ਕਰੋੜ ਹਰ ਰੋਜ਼ ਹਿਸਾਬ ਨਹੀਂ ਹੁੰਦੇ। ਪਰ ਇੰਨਾ ਮੈਨੂੰ ਪਤਾ, ਮੈਂ ਦੱਸੂਗਾ ਕਿਹੜੇ ਕਿਹੜੇ ਮਾਫੀਏ ਫੜੇ ਨੇ ਔਰ ਕੌਣ ਕੌਣ ਨੇ। और चन्नी भी नाम है, चन्नी का नाम है उच, और चन्नी दे जेड़े चहेते ने इत्थे बैठे ने थोड़ा मुंह परा कर लेंदे उदों जदों रेते दी गल हुंदी है, सारे हैगे ने, कोई गल सारे हैगे ने। मैं कह जी चिट्ठे एडे एडे ने, ਤੁਸੀਂ ਦੇਖੋਗੇ ਗੱਲ ਸੁਣੋ ਇੱਕ ਮਿੰਟ ਮਾਨ ਸਾਹਿਬ, ਚਿੱਠੇ ਜਨਾਬ ਤੁਸੀਂ ਗੱਲ ਕਰਦੇ ਫੱਬਦੇ ਹੋ। ਉਹ ਪਬਲਿਕ ਮਾਈਨਾਂ ਜਿਹੜੀਆਂ ਪਬਲਿਕ ਮਾਈਨਾਂ ਅਸੀਂ ਚਲਾਈਆਂ ਨੇ, ਜਿਹੜੀਆਂ ਪਬਲਿਕ ਮਾਈਨਾਂ 5.5 ਰੁਪਏ ਪਰ ਫੁੱਟ ਵਾਲੀਆਂ, ਉਹ ਪਹਿਲਾਂ ਕਿਉਂ ਨਹੀਂ ਚਲਾਈਆਂ? ਜਿਹੜੀਆਂ ਪਬਲਿਕ ਮਾਈਨਾਂ ਅਸੀਂ ਚਲਾਤੀਆਂ, ਜਿਹੜੀਆਂ ਪਬਲਿਕ ਮਾਈਨਾਂ, ਬਾਜਵਾ ਸਾਹਿਬ ਸੁਣੋ, ਬਾਜਵਾ ਸਾਹਿਬ ਸੁਣੋ, ਬਾਜਵਾ ਸਾਹਿਬ ਜਿਹੜੀਆਂ ਪਬਲਿਕ ਮਾਈਨਾਂ ਅਸੀਂ ਚਲਾਤੀਆਂ 5.5 ਰੁਪਏ ਫੁੱਟ ਵਾਲੀਆਂ, ਪਹਿਲਾਂ ਕਿਉਂ ਨਹੀਂ ਚਲਾਈਆਂ? ਹੁਣ 9.5 ਨੂੰ ਚਲਾਈਆਂ ਤੁਸੀਂ। ਨਹੀਂ 5.5 ਰੁਪਏ ਫੁੱਟ ਉੱਥੋਂ ਮਿਲਦਾ ਤੇ ਰੁਪਈਆ 50,000 ਕਰੋੜ ਇਕੱਠਾ ਹੋਇਆ। 5.5 ਚਲੋ ਟਰਾਲੀ ਲੈ ਕੇ ਚਲੋ, ਚਲੋ ਮੇਰਾ ਟਰਾਲੀ ਲੈ ਕੇ ਚਲੋ। ਤੁਹਾਨੂੰ ਸਾਲ ਚ ਆਇਆ ਕੀ ਅਸਲ ਚ ਨਾ ਤੁਹਾਨੂੰ ਜਿਹੜੀਆਂ ਤੁਸੀਂ ਚਲਾਈਆਂ ਨੇ ਆਪਣੀ ਗਵਰਨਮੈਂਟ ਦੇ ਥਰੂ 50 ਕਰੋੜ ਰੁਪਈਆ ਸਾਲ ਚ ਆਇਆ ਤੇ 20,000 ਕਰੋੜ ਕਹਿੰਦੇ। ਬਾਜਵਾ ਸਾਹਿਬ ਕੱਲ ਤੁਹਾਡੇ ਕਾਂਗਰਸ ਚ ਇੰਨੀ ਕਾਲੀ ਮੱਚੀ ਵੀ ਭਗਵੰਤ ਮਾਨ ਨੂੰ ਗਾਲਾਂ ਕੱਢਣ ਦਾ ਟਾਈਮ ਮਿਲ ਗਿਆ, G20 ਕੈਂਸਲ ਹੋ ਗਿਆ, ਕਰੋ ਕਰੋ ਕਰੋ। ਤੁਹਾਡੇ ਐਮਪੀ ਨੇ ਪ੍ਰੈਸ ਕਾਨਫਰੰਸ ਕਰਤੀ, ਤੁਹਾਡੇ ਐਮਪੀ ਨੇ ਪ੍ਰੈਸ ਕਾਨਫਰੰਸ ਕਰਤੀ। ਮੈਨੂੰ ਗਾਲਾਂ ਕੱਢਣ ਦੀ ਇੰਨੀ ਕਾਲੀ ਕਾਦੀ ਹੁੰਦੀ ਹੈ ਯਾਰ? ਕਦੇ ਕਾਗਜ਼ ਪੱਤਰ ਵੀ ਦੇਖ ਲਿਆ ਕਰੋ। ਐਮਪੀ ਹੋ ਸਕਦਾ ਹਾਂਜੀ ਨਹੀਂ ਹੋਇਆ, ਤੁਸੀਂ ਪਿਆਉਂਦੇ ਹੋ। 5.5 ਰੁਪਏ ਸਾਡੇ ਮਿਨਿਸਟਰ ਬੈਠੇ ਨੇ, ਚਾਰ ਰੋਜ਼ ਤੁਸੀਂ ਕਦੇ ਟਰਾਲੀ ਲੈ ਕੇ ਜਾਓ, ਟਰਾਲੀ ਲੈ ਕੇ ਜਾਓ 5.5 ਰੁਪਏ ਚ ਭਰ ਲਿਆਓ। ਜੇ ਕੋਈ 9.5 ਰੁਪਏ ਮੰਗੇ ਸਾਨੂੰ ਦੱਸ ਦਿਓ। ਉਹਨਾਂ ਦੇ ਕੇ ਵਿਜੀਲੈਂਸ ਦੇ ਵਿਜੀਲੈਂਸ ਦੇ ਦਫ਼ਤਰ ਤੇ ਤੁਸੀਂ ਸਵਾਲ ਉਠਾਉਂਦੇ ਹੋ, ਵਿਜੀਲੈਂਸ ਦੇ ਦਫ਼ਤਰ ਤੇ ਸਵਾਲ ਉਠਾਉਂਦੇ ਹੋ। ਸਾਡੇ ਐਮਪੀ ਦੇ ਭਰਾ ਨੂੰ ਐਸਐਸਪੀ ਕਿਨੇ ਲਾਇਆ? ਤੁਸੀਂ ਲਾਇਆ ਕਿ ਅਸੀਂ ਲਾਇਆ? ਬਾਜਵਾ ਜੀ ਸਾਡੇ ਐਮਪੀ ਦੇ ਭਰਾ ਨੂੰ ਐਸਐਸਪੀ ਤੁਸੀਂ ਲਾਇਆ। ਬਾਜਵਾ ਜੀ ਐਡਰੈਸ ਕਰੋ। ਕਰੀ ਜਾਂਦੇ ਆ ਜਿਹਨੇ ਬਿਆਨ ਦਿੱਤਾ ਉਹਦੇ ਭਰਾ ਨੂੰ ਐਸਐਸਪੀ ਤੁਸੀਂ ਲਾਇਆ। ਇੱਕ ਮਿੰਟ ਬਾਜਵਾ ਸਾਹਿਬ, ਬਾਜਵਾ ਸਾਹਿਬ ਚੇਅਰ ਨੂੰ ਐਡਰੈਸ ਕਰੋ ਜੀ। ਬਾਜਵਾ ਸਾਹਿਬ ਅੱਖਾਂ ਮਿਲਾਓ। ਉਹ ਅੱਖਾਂ ਹੀ ਮਿਲਾ ਰਹੇ ਆ, ਮੋਗੇ ਐਸਐਸਪੀ ਕਿਨੇ ਥੋੜਾ ਰਹੇ ਆ, ਅੱਖਾਂ ਮਿਲਾ ਰਹੇ ਆ। ਗੱਲ ਵੱਖਰੀਆਂ ਨੇ। ਉਹਨੂੰ ਮੋਗੇ ਐਸਐਸਪੀ ਕਿਨੇ ਲਾਇਆ ਸੀ? ਸੀਐਮ ਸਾਹਿਬ ਚੇਅਰ ਨੂੰ ਐਡਰੈਸ ਕਰੋ। ਅੱਜ ਦੀ ਗੱਲ ਕਰੋ, ਅੱਜ ਦੀ ਗੱਲ ਕਰੋ, ਹੁਣ ਅੱਜ ਦੀ ਗੱਲ ਕਰ ਲਈਏ। ਅੱਛਾ ਗੱਲ ਸੁਣੋ, ਅੱਜ ਸੁਖਪਾਲ ਸਿੰਘ ਖਹਿਰੇ ਨੇ ਆਪ ਦੀ ਗੱਲ ਕੀਤੀ ਹੈ, ਸੀਚੇਵਾਲ ਦੀ ਗੱਲ ਕੀਤੀ, ਦੋ ਜਵਾਬ ਲਓਗੇ ਐਕਸ਼ਨ ਉਹਨਾਂ ਤੇ? ਕਾਹਦਾ ਜੀ? ਮਿੱਤਲ ਤੇ ਲਵਲੀ ਵਾਲੇ ਇਹਨਾਂ ਦੀ ਗੱਲ ਦਾ ਕੋਈ ਜਵਾਬ? ਅੱਛਾ ਇਹਨਾਂ ਦੀ ਗੱਲ ਦਾ ਜਵਾਬ ਨਹੀਂ ਕਰ ਦਿੰਦੇ। ਕੱਲ ਵੀ ਟਵੀਟ ਕਰਕੇ ਪਾਕਿਸਤਾਨ ਨੂੰ ਆਏ, ਟਵੀਟੋ ਟਵੀਟੀ ਖੇਡਦੇ ਆ। ਨਹੀਂ ਇਹ ਪਾਕਿਸਤਾਨ ਨੂੰ ਆਏ ਨਹੀਂ ਇਹਨਾਂ ਦੀ ਗੱਲ ਦਾ ਕੋਈ ਜਵਾਬ ਨਹੀਂ। ਇਹ ਕੋਈ ਪਤਾ ਨਹੀਂ ਕੀ ਕਹਿੰਦੇ ਇਹ ਤਾਂ ਕਦੇ ਕਿਤੇ ਜਾਏ ਹੁੰਦੇ, ਕਦੇ ਕਿਤੇ ਜਾਏ ਹੁੰਦੇ। ਇਹਨਾਂ ਦੀ ਗੱਲ ਦਾ ਜਵਾਬ ਨਹੀਂ। ਇਹਨਾਂ ਨੂੰ ਟਾਈਮ ਮਿਲ ਜਾਏ ਤਾਂ ਤੁਰ ਜਾਂਦੇ ਨੇ। ਹਟਾਓ ਸਰ ਇਹਨਾਂ ਨੂੰ। ਸਪੀਕਰ ਸਾਹਿਬ ਟਾਈਮ ਪੂਰਾ ਹੋ ਗਿਆ ਨਾ। ਬਾਜਵਾ ਜੀ ਬਾਜਵਾ ਜੀ ਓਏ ਛੱਡ
ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਕਿਹਾ ਗਿਆ ਹੈ, ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ। ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਗਿਆ ਹੈ ਰਿਕਾਰਡ ਨਾ ਕੀਤਾ ਜਾਵੇ। ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਕਿ ਆਪਣੀਆਂ ਆਪਣੀਆਂ ਸੀਟਾਂ ਤੇ ਚਲੇ ਜਾਣ। ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਆਪਣੀਆਂ ਆਪਣੀਆਂ ਸੀਟਾਂ ਤੇ ਚਲੇ ਜਾਣ। ਸੀਟਾਂ ਤੇ ਸ਼ਾਂਤੀ ਬੈਠੋ, ਮੈਂਬਰ ਸਾਹਿਬਾਨ ਬੈਠੋ, ਬੈਠੋ। ਖਹਿਰਾ ਸਾਹਿਬ ਬੈਠੋ, ਤੁਸੀਂ ਬੈਠੋ। ਸਾਰੇ ਸੀਐਮ ਸਾਹਿਬ ਨੂੰ ਆਨ ਕਰੋ। ਬੈਠੋ, ਬੈਠੋ। ਬਾਜਵਾ ਜੀ ਚੇਅਰ ਨੂੰ ਐਡਰੈਸ ਕਰੋ ਜੀ। ਬਾਜਵਾ ਸਾਹਿਬ ਚੇਅਰ ਨੂੰ ਐਡਰੈਸ ਕਰੋ, ਟਾਈਮ ਹੋਣ ਵਾਲਾ ਹੈ। ਹਾਂਜੀ ਸਰ, ਮੈਂ ਤੁਹਾਡੇ ਨਾਲ ਜੀ ਜੀ ਇੱਕ ਜੀ ਸਰ ਹੁਣ ਅਗਲੀ ਗੱਲ ਸੁਣ ਲਓ, ਛੱਡ ਲਓ ਇਸ ਗੱਲ ਨੂੰ। ਮੈਂ ਤੇ ਇਹਨਾਂ ਨੂੰ ਕੋਈ ਜੀ ਜੀ ਤੁਸੀਂ ਚੇਅਰ ਨੂੰ ਚਲੋ address ਛੱਡੀਏ ਆਪਾਂ ਜੀ। ਗੱਲ ਨੂੰ ਸਾਡੀ। ਜੀ ਦੂਜੀ ਗੱਲ ਇਹਨਾਂ ਬਿਜਲੀ ਦੀ ਗੱਲ ਕੀਤੀ ਸੀ, ਬਹੁਤ ਖੁਸ਼ੀ ਵਾਲੀ ਗੱਲ ਹੈ ਜਿਹੜੀ ਤੁਸੀਂ ਕੀਤੀ ਹੈ। ਬਟ ਮੈਂ ਇਹ ਵੀ ਪੁੱਛਣਾ ਚਾਹੁੰਦਾ 22,000 ਕਰੋੜ ਰੁਪਏ ਦਾ ਜਿਹੜਾ PSPCL ਦਾ ਘਟ ਹੈ ਕੀ ਪੂਰਾ ਕਰੋਗੇ ਜੀ? ਪੈਸੇ ਦੋਗੇ? ਖਦਸ਼ਾ ਸਾਰੇ ਪੰਜਾਬ ਨੂੰ। ਅਸੀਂ ਤਾਂ ਮੈਂ ਪੁੱਛਣਾ ਸਾਰੇ ਪੰਜਾਬ ਨੂੰ ਖਦਸ਼ਾ ਕਿ ਐਤਕੀ ਝੋਨੇ ਵਿੱਚ ਬਿਜਲੀ ਨਹੀਂ ਆਣੀ। ਆਲਰੇਡੀ ਕੱਟ ਸ਼ੁਰੂ ਨੇ 500 ਕਰੋੜ ਰੁਪਈਆ ਹੈ ਸਾਰੇ ਪੰਜਾਬ 'ਚ, ਸਾਰੇ ਪੰਜਾਬ। ਮਾਨਯੋਗ ਮੈਂਬਰ ਸਾਹਿਬਾਨ ਆਪਣੀ ਆਪਣੀ ਸੀਟਾਂ ਤੇ ਬੈਠਣ। ਬਹਿ ਤੇ ਉਹ ਮੈਨੂੰ ਬੋਲ ਤੇ ਲੈਂਦਾ। ਢਾਲੀਵਾਲ ਸਾਹਿਬ ਸੀਟ ਤੇ ਬੈਠੋ। ਢਾਲੀਵਾਲ ਸਾਹਿਬ ਸੀਟ ਤੇ ਬੈਠੋ, ਸੀਟ ਤੇ ਬੈਠੋ। 500 ਕਰੋੜ ਰੁਪਈਆ 500 ਮੰਤਰੀ ਜੀ ਕਰੋੜ ਸੀਟ। ਰੁਪਈਆ PSPCL ਨੇ ਆਪਣੀ ਤਨਖਾਹਾਂ ਵਾਸਤੇ ਬੈਂਕ ਤੋਂ ਚੁੱਕਿਆ। ਤੁਸੀਂ ਕਿਹੜੀਆਂ ਗੱਲਾਂ ਕਰੀ ਜਾਂਦੇ? ਠੀਕ ਹੈ ਬਾਜਵਾ ਸਾਹਿਬ, ਥੈਂਕ ਯੂ, ਉਹ ਥੈਂਕ ਇੱਕ ਯੂ। ਮਿੰਟ ਬੋਲ ਤੇ ਲੈਣ ਦੋ। ਇਹ ਤਾਂ ਬੜਾ ਟਾਈਮ, ਅੱਜ ਤਾਂ ਕੰਮ ਹੀ ਸ਼ੁਰੂ ਕੀਤਾ ਜੀ। ਤੁਹਾਨੂੰ ਤੁਸੀਂ ਕਿਹਾ ਸੀ ਦੇਖੋ- ਜਿੰਨਾ ਮਰਜ਼ੀ ਬੋਲਿਓ। ਦੇਖੋ ਜਿੰਨਾ ਮਰਜ਼ੀ ਬੋਲਿਓ, ਤੁਹਾਡੇ 15 ਮਿੰਟ ਸੀ। ਨਹੀਂ ਮੇਰੇ ਤੁਸੀਂ- 15 ਕਿੱਥੋਂ ਸੀ? ਬਿਲਕੁਲ ਪਾਰਟੀ ਕੋ 35 ਮਿੰਟ ਨੇ ਸਰ। ਆਈ ਵਿਲ ਟੇਕ ਦੀ ਅਦਰ ਪੀਪਲਸ ਟਾਈਮ। ਇਹ ਤਾਂ ਮੇਰੇ ਪਾਰਟੀ ਦੇ ਹੀ ਬੰਦੇ। ਚਲੋ ਫਿਰ ਆਪਾਂ ਦੁਬਾਰਾ ਸ਼ੁਰੂ ਕਰ ਲਈਏ। ਲੰਚ ਕਰ ਲਈਏ, ਦੁਬਾਰਾ ਸ਼ੁਰੂ ਕਰ ਲਈਏ। ਹਾਂਜੀ ਲੰਚ ਤੋਂ ਬਾਅਦ ਸ਼ੁਰੂ ਕਰ ਲਈਏ। ਚਲੋ ਕਰ ਲਓ। ਤੁਸੀਂ ਸਮਝਦੇ ਹੋ ਲੰਚ ਵਾਲਾ ਪ੍ਰੋਗਰਾਮ ਹੈ ਕੋਈ ਇੱਥੇ? ਨਹੀਂ ਨਹੀਂ ਕਰਾਂਗਾ, ਇਹ ਤਾਂ ਹੈ, ਇਹ ਇੱਥੋਂ ਚੱਲ ਵਾਲੀਆਂ ਲੰਚ ਗੱਲਾਂ ਤੋਂ ਬਾਅਦ ਇੱਥੇ ਸਹੀ। ਜੀ। ਓਕੇ ਲੰਚ ਤੋਂ ਬਾਅਦ ਸਹੀ। ਹਾਂ, ਸਮੂਹ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਕਿ ਖਾਣਾ ਖਾ ਲਈਏ। ਸਦਨ ਦੀ ਬੈਠਕ 2:30 ਵਜੇ ਬਾਅਦ ਦੁਪਹਿਰ ਤੱਕ ਸਥਗਿਤ ਹੁੰਦੀ ਹੈ। ਤੁਸੀਂ ਉਹ ਮੈਨੂੰ ਸੂਰਜੇ ਵਾਲੇ ਦਾ ਨਹੀਂ ਪਤਾ, ਆਪਾਂ ਆਪਣੀ ਗੱਲ ਕਰ। ਫਿਰ ਇੱਕ ਮਿੰਟ, ਫਿਰ ਮੇਰੀ ਗੱਲ ਸੁਣੋ ਨਾ। ਮੈਂ ਨਹੀਂ ਇਹ ਗੱਲ ਕਹੀ ਵਿਜੀਲੈਂਸ ਨਾਲ। ਮੈਂ ਕਿਹਾ ਫਿਰ ਬਰਾਬਰ ਕਰੋ। ਫਿਰ ਆ ਸਰਾੜੀ ਸਾਹਿਬ ਤੁਸੀਂ ਡ੍ਰੌਪ ਕੀਤੇ ਨੇ, ਇਹ ਕੀ ਗੱਲ? ਇਹ ਵੱਖਰੇ ਨੇ। ਵਾਈ ਹੈਵ ਯੂ ਡ੍ਰੌਪਡ ਹਿਮ? ਕਿਹੜੇ 40 ਦੀ ਸਭ ਲੈ ਕੇ ਗਏ ਸੀ ਸੋਨੀਆ ਗਾਂਧੀ ਕੋਲੇ। ਕਿਹਾ 40 ਜਿਹੜੇ ਨੇ, ਕਿਹੜੀ 40 ਦੀ ਲਿਸਟ? 40 ਦੀ ਲਿਸਟ ਦਿੱਤੀ ਸੀ ਤੇ ਉਸੋਂ ਕਿਹਾ ਗਿਆ ਹਾਈ ਕਮਾਂਡ ਵੱਲੋਂ ਕਿ ਲਿਸਟ ਦੱਬ ਲਓ, ਕਾਂਗਰਸ ਦੀ ਬਦਨਾਮੀ ਹੋਊਗੀ। ਮੇਰੀ ਗੱਲ ਸੁਣੋ। ਤੁਸੀਂ ਪੰਜਾਬ ਦੀ ਬਦਨਾਮੀ ਝੱਲੋਗੇ ਪਰ ਕਾਂਗਰਸ ਦੀ ਨਹੀਂ ਝੱਲਦੇ। ਮਾਨ ਸਾਹਿਬ ਮੇਰੀ ਬੇਨਤੀ ਸੁਣ ਲਓ। ਨਹੀਂ ਮੈਂ ਤੁਹਾਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਵਿਜੀਲੈਂਸ ਆਮ ਆਦਮੀ ਪਾਰਟੀ ਦੀ ਦਾ ਝੰਡਾ ਲਾ ਦਈਏ। ਤੇ ਮੇਰੀ ਸੁਣ ਲਓ, ਮੇਰੀ ਸੁਣ ਲਓ। ਤੁਸੀਂ ਜ਼ਰੂਰ ਕਰੋ, ਜ਼ਰੂਰ ਕਰੋ, ਜ਼ਰੂਰ ਕਰੋ। ਫਿਰ ਆਪਣੀ ਵੀ ਤਿਆਰੀ ਰੱਖਿਓ। ਚੰਦ ਦਿਨ ਹੀ ਲੱਗਣੇ ਨੇ, ਚੰਦ ਦਿਨ ਹੀ ਲੱਗਣੇ ਨੇ। ਦਿੱਲੀ ਵਾਲੇ ਆ ਕੇ ਤੁਹਾਡੇ ਗੁਆਂਢ ਚ ਪੈਣ ਵਾਲੇ ਜੇ। ਬਾਬਾ ਫਿਰ ਠੀਕ ਹੈ, ਆਪਣੀ ਪਾਰਟੀ ਬਚਾ ਲਓ। ਤੁਸੀਂ ਆਪਣੀ ਪਾਰਟੀ ਬਚਾ ਲਓ ਪਹਿਲਾਂ, ਬਾਅਦ ਅਸੀਂ ਬਚੇ ਹੀ ਬਚੇ ਆ। ਸਾਨੂੰ ਕੋਈ ਫਿਕਰ ਨਹੀਂ। ਮੈਂ ਤਾਂ ਤੁਹਾਨੂੰ ਬਚਾ ਦੂੰ। ਤੁਸੀਂ ਇਹ ਕੀ ਕਹਿਣਾ ਚਾਹੁੰਦੇ ਹੋ ਕਿ ਆਪਣੀ ਵੀ ਤੇਰੀ ਰੱਖਿਓ? ਮਤਲਬ ਥ੍ਰੈਟ ਕਰ ਰਹੇ ਹੋ ਤੁਸੀਂ ਕਿਹਨੂੰ? ਕਿ ਤੁਸੀਂ ਆਪਣੀ ਵੀ ਤੇਰੀ ਰੱਖਿਓ। ਤੁਹਾਡੀ ਵੀ ਜਿਹੜਾ ਸਾਡੇ ਚੋਂ ਗਲਤੀ ਕਰੂਗਾ ਉਹ ਵੀ ਅੰਦਰ ਜਾਊਗਾ। ਉਹੀ ਤੁਹਾਡੇ ਇੱਥੇ ਬਾਜਵਾ ਸਾਹਿਬ ਜਿਹੜਾ ਸਾਡੇ ਚੋਂ ਗਲਤੀ ਕਰੇਗਾ ਉਹ ਵੀ ਅੰਦਰ ਜਾਊਗਾ। ਪਰ ਆਪਣੇ ਵਾਲਿਆਂ ਨੂੰ ਬਚਾਓ ਨਾ ਕਿ ਵਿਜੀਲੈਂਸ ਤੇ ਝੰਡਾ ਲਾ ਦਿਓ। ਕੀ ਤੇ ਕਰ ਕੀ ਰਹੇ ਹੋ? ਕੀ ਕਰ ਰਹੇ? ਤੁਸੀਂ ਮੇਰੀ ਗੱਲ ਸੁਣੋ ਇੱਕ ਮਿੰਟ। 4 ਦਿਨ ਤੁਸੀਂ ਉਹ ਬਠਿੰਡੇ ਵਾਲਾ ਫੜਿਆ ਕਿਉਂ ਨਹੀਂ ਐਮਐਲਏ ਜੀ? ਉਹ ਅੰਦਰ ਹੈ ਜੀ। ਨੇ ਉਹ ਹੁਣ ਅੰਦਰ ਹੋਇਆ? ਨਹੀਂ ਤੁਸੀਂ ਤਾਂ ਆ ਬੈਠੇ ਨੇ, ਥੋੜਾ ਤਾਂ ਹਜੇ ਬੈਠੇ ਨੇ ਇੱਥੇ। ਕਿਹੜੇ ਇੱਥੇ ਬੈਠੇ ਨੇ? ਮੈਂ ਦੱਸ ਦੇਣਾ ਕਿਹੜੇ ਬੈਠੇ? ਬੈਠੀ ਜਿਨ੍ਹਾਂ ਦੇ ਗੈਂਗਸਟਰ ਨਾਮ ਜੁੜਦੇ ਨੇ। ਉਹਦਾ ਮਤਲਬ ਨਾਮ ਜੁੜਦੇ ਗੈਂਗਸਟਰ ਉਹਦਾ ਮਤਲਬ ਚੀਫ ਮਿਨਿਸਟਰ ਕਿਸੇ ਚੀਜ਼ ਦੀ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ। ਟਾਈਮ ਤਾਂ ਲੱਗਦਾ ਹੈ। ਤੁਸੀਂ ਬਿਨਾਂ ਇਨਵੈਸਟੀਗੇਸ਼ਨ ਤੋਂ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ। ਕਿਸੇ ਟੀਮ ਦੀ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ। ਤੁਸੀਂ ਸਬਰ ਕਰੋ। ਮੈਂ ਕਾਂਗਰਸੀਆਂ ਨੂੰ ਬੇਨਤੀ ਕਰਦਾ ਸਬਰ ਕਰੋ, ਸਭ ਦੀ ਵਾਰੀ ਆਊਗੀ। ਚਲੋ ਠੀਕ ਹੈ, ਕਰੋ ਤੁਸੀਂ ਕਰੋ ਤੁਸੀਂ। ਫਿਰ ਖੁੱਲ ਕੇ ਉਹਦਾ ਮਤਲਬ ਤੁਸੀਂ ਕਿਸੇ ਕਿਸਮ ਦੀ ਗੱਲ ਤੁਹਾਨੂੰ ਸਮਝ ਨਹੀਂ ਆ ਰਹੀ। ਤੁਸੀਂ ਕਰੋ। ਫਿਰ ਆਪਣੀ ਵੀ ਤਿਆਰੀ ਸਸੋਦੀਆ ਤੋਂ ਬਾਅਦ ਰੱਖੋ। ਫਿਰ ਇੱਕ ਅੱਧੇ ਆਪਣੇ ਨੂੰ ਵੀ ਨਾਲ ਹੀ ਕਰਾਓਗੇ। ਕਰ ਸਾਹਿਬ ਜਿਹਨੇ ਪੰਜਾਬ ਦਾ ਇੱਕ ਵੀ ਪੈਸਾ ਖਾਦਾ
ਤੇ ਉਹ ਪੈਸੇ ਬਾਰੇ ਕੋਈ ਬੰਦਾ ਕਹੇ ਮੇਰੇ ਹਿਸਾਬ ਨਾਲ ਲਈ ਇਹੋ ਜੀ ਗੱਲ ਮੈਨੂੰ ਸਮਝ ਨਹੀਂ ਆਉਂਦੀ। ਅਸੀਂ ਕਿਸੇ ਨੇ ਨਹੀਂ ਕਿਹਾ ਕਿ ਕੋਈ ਹਿਸਾਬ ਨਾਲ ਲਓ, ਅਸੀਂ ਇਹ ਬਿਲਕੁਲ ਨਹੀਂ ਕਿਹਾ। ਅਸੀਂ ਤਾਂ ਕਿਹਾ ਫਿਰ ਆਪਣਾ ਹਿਸਾਬ ਦਿਓ। ਚੇਅਰ ਨੂੰ ਡਿਸ ਕੀਤਾ ਜਾਵੇ। ਫਿਰ ਤੁਹਾਡੇ ਸਰਦਾਰੀ ਸਾਹਿਬ ਬਾਹਰ ਕਿਸ ਤਰ੍ਹਾਂ ਨੇ? ਤੁਸੀਂ ਡ੍ਰੌਪ ਕੀਤਾ, ਵਾਈ ਹੀ ਹੈਜ਼ ਨਾਟ ਬੀਨ ਪੁੱਟ ਇਨ? ਫਿਰ ਕੇਸ ਕਿਉਂ ਨਹੀਂ ਰਜਿਸਟਰ ਕੀਤਾ? ਬਾਜਵਾ ਜੀ ਚੇਅਰ ਨੂੰ ਡਿਸ ਕੀਤਾ ਜਾਵੇ। ਫਿਰ ਕੇਸ ਕਿਉਂ ਨਹੀਂ ਰਜਿਸਟਰ ਕੀਤਾ? ਸਰ ਇਹਨਾਂ ਨੂੰ ਕਿਉਂ ਨਹੀਂ ਅੰਦਰ ਖੜਿਆ ਜੀ? ਜਿਹੜੇ ਇੱਥੇ ਬੈਠੇ ਸੀ ਫਰੰਟ ਰੋ ਵਾਲੇ, ਹਾਂ 1.5 ਸਾਲ ਪਹਿਲਾਂ ਕਿੱਥੇ ਨੇ? ਨਹੀਂ ਉਹ ਕਿਤੇ ਵੀ ਹੋਣ। ਕੈਪਟਨ ਅਮਰਿੰਦਰ ਕਿੱਥੇ ਹੈ? ਸੁਨੀਲ ਜਾਖੜ ਕਿੱਥੇ ਹੈ? ਉਹ ਪਹਿਲੀ ਵਾਰ ਗੁਰਬੀਰ ਕਾਂਗੜ ਕਿੱਥੇ ਹੈ? ਬਲਵੀਰ ਸਿੱਧੂ ਕਿੱਥੇ ਹੈ? ਨਹੀਂ ਉਹ ਸਾਨੂੰ ਪੁੱਛਦੇ। ਮਨਪ੍ਰੀਤ ਬਾਦਲ ਕਿੱਥੇ ਹੈ? ਮਨਪ੍ਰੀਤ ਬਾਦਲ ਕਿੱਥੇ ਹੈ? ਤੁਹਾਡਾ ਭਰਾ ਫਤਿਹ ਜੰਗ ਬਾਜਵਾ ਕਿੱਥੇ ਹੈ? ਕਿੱਥੇ ਹੋਏਗਾ? ਉਹ ਦੱਸ ਸਕਦੇ ਨੇ। ਉਹ ਤਾਂ ਉੱਧਰ ਚਲੇ ਗਏ। ਆ ਇਹ सुरजेवाला कह रहे थे बेंगलोर च कि जे पार्टी सत्ता बदल गई इसका मतलब ये नहीं है कि बीजेपी वाले बच जाएंगे। ਇੱਥੇ ਅਸੀਂ ਇਹੀ ਗੱਲ ਕਹਿੰਦੇ ਆ, ਜੇ ਸੱਤਾ ਬਦਲ ਗਈ, ਸੱਤਾ 'ਚ ਨਹੀਂ ਰਹੇ ਦਾ ਮਤਲਬ ਇਹ ਨਹੀਂ ਕਿ ਬਚ ਜਾਓਗੇ। ਚਾਹੇ ਬੀਜੇਪੀ ਚਲੇ ਜਾਓ, ਚਾਹੇ ਟੀਜੇਪੀ ਚਲੇ ਜਾਓ, ਜੇ ਪੰਜਾਬ ਦਾ ਪੈਸਾ ਖਾਦਾ ਅੰਦਰ ਹੋਵੋਗੇ। ਮਾਨ ਸਾਹਿਬ ਕੋਈ ਨਹੀਂ, ਤੁਸੀਂ ਯੂ ਆਰ ਜਸਟ ਪਲੇਇੰਗ ਟੂ ਦੀ ਗੈਲਰੀ ਵਾਂਸ ਅਗੇਨ, ਯੂ ਆਰ ਜਸਟ ਪਲੇਇੰਗ ਟੂ ਦੀ ਗੈਲਰੀ। ਅਸੀਂ ਇਹ ਕਹਿ ਰਿਹਾ ਫਿਰ ਤਿਆਰੀ ਰੱਖੋ, ਇੱਥੇ ਵੀ ਕੰਮ ਆਰੰਭਿਆ ਗਿਆ ਡਟ ਕੇ, ਇੱਥੇ ਵੀ ਕੰਮ ਆਰੰਭਿਆ ਗਿਆ। ਜਿੱਦਣ ਅਸੀਂ ਤੁਹਾਨੂੰ ਦੱਸਣ ਤੇ ਆਏ ਤਾਂ ਤੁਹਾਡੇ ਕੋਲ ਸੁਣਿਆ ਨਹੀਂ ਜਾਣਾ, ਇੱਥੇ ਬਣ ਕੀ ਰਿਹਾ। ਕਰ ਲੋ ਸਾਡੇ ਤੇ ਜੋ ਕਰਨਾ, ਠੀਕ ਹੈ ਨਾ? ਪਰ ਇਹ ਗੱਲ ਤੁਸੀਂ ਇਹ ਗੱਲ ਯਾਦ ਰੱਖਿਓ, ਇਹ ਗੱਲ ਯਾਦ ਰੱਖਿਓ, ਇਹ ਗੱਲ ਯਾਦ ਰੱਖਿਓ ਕਿ ਇੱਕ ਮਿੰਟ, ਤੁਹਾਡੇ ਜਿਹੜੇ ਜਨਰਲ ਸੈਕਟਰੀ ਰਾਹੁਲ ਗਾਂਧੀ, ਉਹ ਬੜੇ ਵਧੀਆ ਤਰੀਕੇ ਨਾਲ ਸਵਾਲ ਉਠਾਉਂਦੇ ਨੇ ਅਡਾਨੀਆਂ ਦਾ ਮੋਦੀ ਨਾਲ ਰਿਸ਼ਤੇ ਬਾਰੇ, ਆਵਾਜ਼ ਉਠਾਈ, ਠੀਕ ਹੈ ਜੀ। ਅਗਲੇ ਦਿਨ ਮੋਦੀ ਨੇ ਜਵਾਬ ਦਿੱਤਾ, ਉਸ ਦਿਨ ਉਹ ਆਏ ਨਹੀਂ, ਨੋ ਪ੍ਰੋਬਲਮ। ਪਰ ਕੱਲ ਮੈਂ ਛੱਤੀਸਗੜ੍ਹ ਗਿਆ, ਇਹ ਉਸ ਤੋਂ ਪਹਿਲਾਂ ਰਾਜਸਥਾਨ, ਤੇ ਛੱਤੀਸਗੜ੍ਹ ਤੇ ਰਾਜਸਥਾਨ ਦੇ ਵਿੱਚ ਅੰਡਾਨੀਆਂ ਨੂੰ ਤੁਸੀਂ ਮਾਈਨਾਂ ਦੇ ਰੱਖੀਆਂ ਨੇ। ਤੇ ਵੈਸੇ ਕਾਂਗਰਸ ਪਾਰਟੀ ਨੇ ਤੁਸੀਂ ਠੇਕੇ ਦੇਤੇ ਉਹਨੂੰ, ਦਿੱਲੀ ਕਾਂਗਰਸ ਪਾਰਟੀ ਅੰਡਾਨੀ ਨੂੰ ਦਿੱਲੀ ਦੇ ਵਿੱਚ ਅੰਡਾਨੀ ਨੂੰ ਮਾਈਨਾਂ ਦੇ ਰੱਖੀਆਂ ਛੱਤੀਸਗੜ੍ਹ ਤੇ ਰਾਜਸਥਾਨ ਚ। ਵੈਸੇ ਦੱਸੋ ਤੁਸੀਂ, ਤੁਹਾਡੇ ਅੰਡਾਨੀ ਦੇ ਠੇਕੇ ਨੇ ਦਿੱਲੀ ਸਾਰੇ। ਬਹਿ ਜਾਓ, ਟਕੇ ਰਹੋ, ਟਕੇ ਰਹੋ, ਟਕੇ ਰਹੋ। ਇੱਥੇ ਵੀ ਦੋਗੇ ਕੋਈ ਨਾ ਕੋਈ, ਟਕੇ ਰਹੋ, ਬਹੁਤ ਕੁਝ ਨਿਕਲੂਗਾ, ਟਕੇ ਰਹੋ। ਚਲੋ ਤੁਸੀਂ ਕਰ ਲਓ ਜੀ। माना मेरी कमीज पर लाखों दाग हैं, पर खुदा का शुक्र है कोई धब्बा नहीं। साढ़े धब्बे नहीं है, थोड़े बहुत धब्बे ने। धब्बा इस गल नहीं क्योंकि कमीज है पाटन वाली है, धब्बा नहीं है, कमीज ही पाट जानी, धब्बा किथे रह जाना। ਤੁਸੀਂ ਆਪਾਂ ਛੱਡ ਲਈ ਹੈ। ਬਾਜਵਾ ਜੀ ਚੇਅਰ ਨੂੰ ਡਿਸ ਕਰੋ। ਚਲੋ ਗੱਲ ਆਪਾਂ ਸਿੱਧਾ ਇੱਧਰ ਨੂੰ ਕਰੀਏ ਜੀ, ਗੱਲ ਚੇਅਰ ਨੂੰ ਡਿਸ ਕਰੋ। ਅੱਛਾ ਚਲੋ ਇਹ ਕਰ ਲੈਨੇ। ਹੁਣ ਇਹ ਦੱਸੋ ਹਾਂ, ਤੁਹਾਡੇ ਜਿਹੜੇ ਆਪ ਦਾ ਉਹ ਤੁਹਾਡਾ ਹੈ ਉਹ ਇਹ ਅਰਵਿੰਦ ਕੇਜਰੀਵਾਲ ਸਾਹਿਬ, ਉਹਨੇ ਗਾਰੰਟੀ ਦਿੱਤੀ ਕਿ 20,000 ਕਰੋੜ ਰੁਪਈਆ ਮੈਂ ਤੁਹਾਨੂੰ ਰੇਤ ਚੋਂ ਇਕੱਠਾ ਕਰਕੇ ਦੂੰ ਹਰ ਸਾਲ ਦਾ। ਕਿੰਨੇ ਹੋਏ ਨੇ? ਕਿੰਨੇ ਹੋਏ ਨੇ? ਕਿੰਨੇ ਹੋਏ ਨੇ? 125 ਕਰੋੜ ਰੁਪਈਆ ਸਾਲ ਚ। ਇਹ ਬਾਜਵਾ ਸਾਹਿਬ, ਇਹ ਮੈਂ ਤੇ ਟੀਚਰ ਬਣ ਕੇ ਇੱਥੇ ਕਿੰਨੇ ਹੋਏ ਨੇ, ਮੈਂ ਜਦੋਂ ਮੈਂ ਬੋਲੂੰਗਾ ਨਾ ਬਜਟ ਤੇ ਸਾਰਾ ਕੁਝ ਦੱਸ ਦੂੰਗਾ ਜੀ। ਚਲੋ ਠੀਕ ਹੈ, ਬਹਿ ਜਾਓ। ਠੀਕ ਹੈ ਨਾ ਜੀ, ਬਹਿ ਜਾਓ ਫਿਰ। ਹਾਂ, ਕਿਰਪਾ ਕਰਕੇ ਇਹ ਹਰ ਰੋਜ਼ ਹਿਸਾਬ ਨਹੀਂ ਹੁੰਦੇ, 20,000 ਕਰੋੜ ਹਰ ਰੋਜ਼ ਹਿਸਾਬ ਨਹੀਂ ਹੁੰਦੇ। ਪਰ ਇਹਨਾਂ ਮੈਨੂੰ ਪਤਾ, ਮੈਂ ਦੱਸੂਗਾ ਕਿਹੜੇ ਕਿਹੜੇ ਮਾਫੀਏ ਫੜੇ ਨੇ ਔਰ ਕੌਣ ਕੌਣ ਨੇ। और चन्नी भी नाम है, चन्नी का नाम है उस, और चन्नी दे ਜਿਹੜੇ ਚਹੇਤੇ ਨੇ ਇੱਥੇ ਬੈਠੇ ਨੇ, ਥੋੜਾ ਮੂੰਹ ਪਰਾਂ ਕਰ ਲੈਂਦੇ ਉਦੋਂ ਜਦੋਂ ਰੇਤੇ ਦੀ ਗੱਲ ਹੁੰਦੀ ਹੈ। ਸਾਰੇ ਹੈਗੇ ਨੇ, ਕੋਈ ਗੱਲ ਸਾਰੇ ਹੈਗੇ ਨੇ। ਮੈਂ ਕਹਿੰਦਾ ਜੀ ਚਿੱਠੇ ਐਡੇ ਐਡੇ ਨੇ, ਤੁਸੀਂ ਦੇਖੋਗੇ ਗੱਲ ਸੁਣੋ ਇੱਕ ਮਿੰਟ ਮਾਨ ਸਾਹਿਬ, ਚਿੱਠੇ ਜਨਾਬ, ਤੁਸੀਂ ਗੱਲ ਕਰਦੇ ਫੱਬਦੇ ਹੋ। ਉਹ ਪਬਲਿਕ ਮਾਈਨਾਂ ਜਿਹੜੀਆਂ ਪਬਲਿਕ ਮਾਈਨਾਂ ਅਸੀਂ ਚਲਾਈਆਂ ਨੇ, ਜਿਹੜੀਆਂ ਪਬਲਿਕ ਮਾਈਨਾਂ 5.5 ਰੁਪਏ ਪਰ ਫੁੱਟ ਵਾਲੀਆਂ, ਉਹ ਪਹਿਲਾਂ ਕਿਉਂ ਨਹੀਂ ਚਲਾਈਆਂ? ਜਿਹੜੀਆਂ ਪਬਲਿਕ ਮਾਈਨਾਂ ਅਸੀਂ ਚਲਾਤੀਆਂ, ਜਿਹੜੀਆਂ ਪਬਲਿਕ ਮਾਈਨਾਂ, ਬਾਜਵਾ ਸਾਹਿਬ ਸੁਣੋ, ਬਾਜਵਾ ਸਾਹਿਬ ਸੁਣੋ, ਬਾਜਵਾ ਸਾਹਿਬ, ਜਿਹੜੀਆਂ ਪਬਲਿਕ ਮਾਈਨਾਂ ਅਸੀਂ ਚਲਾਤੀਆਂ 5.5 ਰੁਪਏ ਫੁੱਟ ਵਾਲੀਆਂ, ਪਹਿਲਾਂ ਕਿਉਂ ਨਹੀਂ ਚਲਾਈਆਂ? ਹੁਣ 9.5 ਨੂੰ ਚਲਾਈਆਂ ਤੁਸੀਂ। ਨਹੀਂ 5.5 ਰੁਪਏ ਫੁੱਟ ਉੱਥੋਂ ਮਿਲਦਾ ਤੇ ਰੁਪਈਆ 50,000 ਕਰੋੜ ਇਕੱਠਾ ਹੋਇਆ। 5.5 ਚਲੋ ਟਰਾਲੀ ਲੈ ਕੇ ਚਲੋ, ਚਲੋ ਮੇਰਾ ਟਰਾਲੀ ਲੈ ਕੇ ਚਲੋ। ਤੁਹਾਨੂੰ ਸਾਲ ਚ ਆਇਆ ਕੀ? ਅਸਲ ਚ ਨਾ ਤੁਹਾਨੂੰ ਜਿਹੜੀਆਂ ਤੁਸੀਂ ਚਲਾਈਆਂ ਨੇ ਆਪਣੀ ਗਵਰਨਮੈਂਟ ਦੇ ਤੁਹਾਨੂੰ 50 ਕਰੋੜ ਰੁਪਈਆ ਸਾਲ ਚ ਆਇਆ। ਇੱਕ ਮਿੰਟ ਬਾਜਵਾ ਸਾਹਿਬ, ਕੱਲ ਤੁਹਾਡੇ ਕਾਂਗਰਸ ਚ ਇੰਨੀ ਕਾਲੀ ਮੱਚੀ ਵੀ ਭਗਵੰਤ ਮਾਨ ਨੂੰ ਗਾਲਾਂ ਕੱਢਣ ਦਾ ਟਾਈਮ ਮਿਲ ਗਿਆ, G20 ਕੈਂਸਲ ਹੋ ਗਿਆ, ਕਰੋ ਕਰੋ ਕਰੋ। ਤੁਹਾਡੇ ਐਮਪੀ ਨੇ ਪ੍ਰੈਸ ਕਾਨਫਰੰਸ ਕਰਤੀ, ਤੁਹਾਡੇ ਐਮਪੀ ਨੇ ਪ੍ਰੈਸ ਕਾਨਫਰੰਸ ਕਰਤੀ। ਮੈਨੂੰ ਗਾਲਾਂ ਕੱਢਣ ਦੀ ਇੰਨੀ ਕਾਲੀ ਕਾਦੀ ਹੁੰਦੀ ਹੈ? ਕਦੇ ਕਾਗਜ਼ ਪੱਤਰ ਵੀ ਦੇਖ ਲਿਆ ਕਰੋ। ਐਮਪੀ ਹੋ ਸਕਦਾ ਨਹੀਂ ਹੋਇਆ, ਤੁਸੀਂ ਪਿਆਉਂਦੇ ਹੋ। 5.5 ਰੁਪਏ ਸਾਡੇ ਮਿਨਿਸਟਰ ਬੈਠੇ ਨੇ, ਰੋਜ਼ ਤੁਸੀਂ ਕਦੇ ਟਰਾਲੀ ਲੈ ਕੇ ਜਾਓ, ਟਰਾਲੀ ਲੈ ਕੇ ਜਾਓ, 5.5 ਰੁਪਏ ਚ ਭਰ ਲਿਆਓ। ਜੇ ਕੋਈ 9.5 ਰੁਪਏ ਮੰਗੇ ਸਾਨੂੰ ਦੱਸ ਦਿਓ। ਉਹਨਾਂ ਦੇ ਕੇ ਵਿਜੀਲੈਂਸ ਦੇ ਦਫ਼ਤਰ ਤੇ ਤੁਸੀਂ ਸਵਾਲ ਉਠਾਉਂਦੇ ਹੋ, ਵਿਜੀਲੈਂਸ ਦੇ ਦਫ਼ਤਰ ਤੇ ਸਵਾਲ ਉਠਾਉਂਦੇ ਹੋ। ਸਾਡੇ ਐਮਪੀ ਦੇ ਭਰਾ ਨੂੰ ਐਸਐਸਪੀ ਕਿਨੇ ਲਾਇਆ? ਤੁਸੀਂ ਲਾਇਆ ਕਿ ਅਸੀਂ ਲਾਇਆ? ਬਾਜਵਾ ਜੀ ਸਾਡੇ ਐਮਪੀ ਦੇ ਭਰਾ ਨੂੰ ਐਸਐਸਪੀ ਤੁਸੀਂ ਲਾਇਆ। ਬਾਜਵਾ ਜੀ ਚੇਅਰ ਕਰੋ। ਕਰੀ ਜਾਂਦੇ ਹੋ। ਜਿਹਨੇ ਬਿਆਨ ਦਿੱਤਾ ਉਹਦੇ ਭਰਾ ਨੂੰ ਐਸਐਸਪੀ ਤੁਸੀਂ ਲਾਇਆ। ਇੱਕ ਮਿੰਟ ਬਾਜਵਾ ਸਾਹਿਬ, ਰੋਜ਼ ਪੀਂਦੇ ਨੇ। ਬਾਜਵਾ ਸਾਹਿਬ, ਚੇਅਰ ਨੂੰ ਰੈਸ ਕਰੋ ਜੀ। ਬਾਜਵਾ ਸਾਹਿਬ ਅੱਖਾਂ ਮਿਲਾਓ। ਉਹ ਅੱਖਾਂ ਹੀ ਮਿਲਾ ਰਹੇ ਆ, ਮੋਗੇ ਐਸਐਸਪੀ ਕਿਨੇ ਥੋੜਾ ਰਹੇ ਆ, ਅੱਖਾਂ ਮਿਲਾ ਰਹੇ ਆ। ਗੱਲ
ਇਹ ਗੱਲ ਵੱਖਰੀਆਂ ਨੇ। ਉਹਨੂੰ ਮੋਗੇ ਐਸਐਸਪੀ ਕਿਨੇ ਲਾਇਆ ਸੀ? ਸੀਐਮ ਸਾਹਿਬ ਚੇਅਰ ਨੂੰ ਡਿਸਕਸ ਕਰੋ। ਅੱਜ ਦੀ ਗੱਲ ਕਰੋ, ਅੱਜ ਦੀ ਗੱਲ ਕਰੋ, ਹੁਣ ਅੱਜ ਦੀ ਗੱਲ ਕਰ ਲਈਏ। ਅੱਛਾ ਗੱਲ ਸੁਣੋ, ਅੱਜ ਸੁਖਪਾਲ ਸਿੰਘ ਖਹਿਰੇ ਨੇ ਆਪ ਦੀ ਗੱਲ ਕੀਤੀ ਹੈ, ਸੀਚੇਵਾਲ ਦੀ ਗੱਲ ਕੀਤੀ, ਦੋ ਜਵਾਬ ਲਓਗੇ ਐਕਸ਼ਨ ਉਹਨਾਂ ਤੇ? ਕਾਹਦਾ ਜੀ? ਮਿੱਤਲ ਤੇ ਲਵਲੀ ਵਾਲੇ ਇਹਨਾਂ ਦੀ ਗੱਲ ਦਾ ਕੋਈ ਜਵਾਬ? ਅੱਛਾ ਇਹਨਾਂ ਦੀ ਗੱਲ ਦਾ ਜਵਾਬ ਦੀ ਗੱਲ ਨੇ ਕੱਲ ਵੀ ਟਵੀਟ ਕਰਕੇ ਪਾਕਿਸਤਾਨ ਨੂੰ ਆਏ ਟਵੀਟੋ ਟਵੀਟੀ ਖੇਡਦੇ ਆ। ਨਹੀਂ ਇਹ ਪਾਕਿਸਤਾਨ ਨੂੰ ਆਏ ਨਹੀਂ ਇਹਨਾਂ ਦੀ ਗੱਲ ਦਾ ਕੋਈ ਜਵਾਬ ਨਹੀਂ। ਇਹ ਕੋਈ ਪਤਾ ਨਹੀਂ ਕੀ ਕਹਿੰਦੇ। ਇਹ ਤਾਂ ਕਦੇ ਕਿਤੇ ਜਾਏ ਹੁੰਦੇ, ਕਦੇ ਕਿਤੇ ਜਾਏ ਹੁੰਦੇ। ਇਹਨਾਂ ਦੀ ਗੱਲ ਦਾ ਜਵਾਬ ਨਹੀਂ। ਇਹਨਾਂ ਨੂੰ ਟਾਈਮ ਮਿਲ ਜਾਏ ਤਾਂ ਤੁਰ ਜਾਂਦੇ ਨੇ। ਹਟਾਓ ਸਰ ਇਹਨਾਂ ਨੂੰ। ਸਪੀਕਰ ਸਾਹਿਬ ਟਾਈਮ ਪੂਰਾ ਹੋ ਗਿਆ ਨਾ। ਭਗਵੰਤ ਸਿੰਘ ਮਾਨ ਬਾਜਵਾ ਜੀ, ਬਾਜਵਾ ਜੀ ਓਏ ਛੱਡ। ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਕਿਹਾ ਗਿਆ ਹੈ, ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ। ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਗਿਆ ਹੈ ਰਿਕਾਰਡ ਨਾ ਕੀਤਾ ਜਾਵੇ। ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਕਿ ਆਪਣੀਆਂ ਆਪਣੀਆਂ ਸੀਟਾਂ ਤੇ ਚਲੇ ਜਾਣ। ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਆਪਣੀਆਂ ਆਪਣੀਆਂ ਸੀਟਾਂ ਤੇ ਚਲੇ ਜਾਣ। ਸੀਟਾਂ ਤੇ ਸ਼ਾਂਤੀ ਬੈਠੋ, ਮੈਂਬਰ ਸਾਹਿਬਾਨ ਬੈਠੋ, ਬੈਠੋ। ਖਹਿਰਾ ਸਾਹਿਬ ਬੈਠੋ, ਤੁਸੀਂ ਬੈਠੋ। ਸਾਰੇ ਸੀਐਮ ਸਾਹਿਬ ਨੂੰ ਆਨ ਕਰੋ। ਬੈਠੋ ਬੈਠੋ। ਬਾਜਵਾ ਜੀ ਚੇਅਰ ਨੂੰ ਐਡਰੈਸ ਕਰੋ ਜੀ। ਬਾਜਵਾ ਸਾਹਿਬ ਚੇਅਰ ਨੂੰ ਐਡਰੈਸ ਕਰੋ, ਟਾਈਮ ਹੋਣ ਵਾਲਾ ਹੈ। ਹਾਂਜੀ ਸਰ ਮੈਂ ਤੁਹਾਡੇ ਨਾਲ ਜੀ ਜੀ ਇੱਕ ਜੀ ਸਰ ਹੁਣ ਅਗਲੀ ਗੱਲ ਸੁਣ ਲਓ, ਛੱਡ ਲਓ ਇਸ ਗੱਲ ਨੂੰ। ਮੈਂ ਤੇ ਇਹਨਾਂ ਨੂੰ ਕੋਈ ਜੀ ਜੀ ਤੁਸੀਂ ਚੇਅਰ ਨੂੰ ਚਲੋ ਛੱਡੀਏ ਆਪਾਂ ਗੱਲ ਨੂੰ ਸਾਡੀ। ਜੀ ਦੂਜੀ ਗੱਲ ਇਹਨਾਂ ਬਿਜਲੀ ਦੀ ਗੱਲ ਕੀਤੀ ਸੀ, ਬਹੁਤ ਖੁਸ਼ੀ ਵਾਲੀ ਗੱਲ ਹੈ ਜਿਹੜੀ ਤੁਸੀਂ ਕੀਤੀ ਹੈ। ਬਟ ਮੈਂ ਇਹ ਵੀ ਪੁੱਛਣਾ ਚਾਹੁੰਦਾ 22,000 ਕਰੋੜ ਰੁਪਏ ਦਾ ਜਿਹੜਾ PSPCL ਦਾ ਘਾਟਾ ਹੈ ਕੀ ਪੂਰਾ ਕਰੋਗੇ ਜੀ? ਪੈਸੇ ਦੋਗੇ? ਖਦਸ਼ਾ ਸਾਰੇ ਪੰਜਾਬ ਨੂੰ। ਅਸੀਂ ਤਾਂ ਮੈਂ ਪੁੱਛਣਾ ਸਾਰੇ ਪੰਜਾਬ ਨੂੰ ਖਦਸ਼ਾ ਕਿ ਐਤਕੀ ਝੋਨੇ ਵਿੱਚ ਬਿਜਲੀ ਨਹੀਂ ਆਣੀ। ਆਲਰੇਡੀ ਕੱਟ ਸ਼ੁਰੂ ਨੇ 500 ਕਰੋੜ ਰੁਪਈਆ ਹੈ ਸਾਰੇ ਪੰਜਾਬ ਚ, ਸਾਰੇ ਪੰਜਾਬ। ਮਾਨਯੋਗ ਮੈਂਬਰ ਸਾਹਿਬਾਨ ਆਪਣੀ ਆਪਣੀ ਸੀਟਾਂ ਤੇ ਬੈਠਣ। ਬਹਿ ਤੇ ਉਹ ਮੈਨੂੰ ਬੋਲ ਤੇ ਲੈਣ ਦੋ। ਢਾਲੀਵਾਲ ਸਾਹਿਬ ਸੀਟ ਤੇ ਬੈਠੋ। ਢਾਲੀਵਾਲ ਸਾਹਿਬ ਸੀਟ ਤੇ ਬੈਠੋ, ਸੀਟ ਤੇ ਬੈਠੋ। 500 ਕਰੋੜ ਰੁਪਈਆ 500 ਕਰੋੜ ਰੁਪਈਆ PSPCL ਨੇ ਆਪਣੀ ਤਨਖਾਹਾਂ ਵਾਸਤੇ ਬੈਂਕ ਤੋਂ ਚੁੱਕਿਆ। ਤੁਸੀਂ ਕਿਹੜੀਆਂ ਗੱਲਾਂ ਕਰੀ ਜਾਂਦੇ? ਠੀਕ ਹੈ ਬਾਜਵਾ ਸਾਹਿਬ, ਥੈਂਕ ਯੂ। ਉਹ ਇੱਕ ਮਿੰਟ ਬੋਲ ਤੇ ਲੈਣ ਦੋ। ਇਹ ਤਾਂ ਬੜਾ ਟਾਈਮ, ਅੱਜ ਤਾਂ ਕੰਮ ਹੀ ਸ਼ੁਰੂ ਕੀਤਾ ਜੀ। ਤੁਹਾਨੂੰ ਤੁਸੀਂ ਕਿਹਾ ਸੀ ਜਿੰਨਾ ਮਰਜ਼ੀ ਬੋਲਿਓ। ਦੇਖੋ ਜਿੰਨਾ ਮਰਜ਼ੀ ਬੋਲਿਓ, ਤੁਹਾਡੇ 15 ਮਿੰਟ ਸੀ। ਨਹੀਂ ਮੇਰੇ 15 ਕਿੱਥੋਂ ਸੀ? ਬਿਲਕੁਲ ਪਾਰਟੀ ਕੋ 35 ਮਿੰਟ ਨੇ ਸਰ। ਆਈ ਵਿਲ ਟੇਕ ਦੀ ਅਦਰ ਪੀਪਲਸ ਟਾਈਮ। ਇਹ ਤਾਂ ਮੇਰੇ ਪਾਰਟੀ ਦੇ ਬੰਦੇ। ਚਲੋ ਫਿਰ ਆਪਾਂ ਦੁਬਾਰਾ ਸ਼ੁਰੂ ਕਰ ਲਈਏ। ਲੰਚ ਕਰ ਲਈਏ, ਦੁਬਾਰਾ ਸ਼ੁਰੂ ਕਰ ਲਈਏ। ਹਾਂਜੀ ਲੰਚ ਤੋਂ ਬਾਅਦ ਸ਼ੁਰੂ ਕਰ ਲਈਏ। ਚਲੋ ਕਰ ਲਓ। ਤੁਸੀਂ ਸਮਝਦੇ ਹੋ ਲੰਚ ਵਾਲਾ ਪ੍ਰੋਗਰਾਮ ਹੈ ਕੋਈ ਇੱਥੇ? ਨਹੀਂ ਕਰਾਂ। ਇਹ ਤਾਂ ਹੈ, ਇਹ ਇੱਥੋਂ ਵਾਲੀਆਂ ਗੱਲਾਂ ਤੋਂ ਬਾਅਦ ਸਹੀ। ਓਕੇ ਲੰਚ ਤੋਂ ਬਾਅਦ ਸਹੀ। ਸਮੂਹ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਕਿ ਖਾਣਾ ਖਾ ਲਈਏ। ਸਦਨ ਦੀ ਬੈਠਕ 2:30 ਵਜੇ ਬਾਅਦ ਦੁਪਹਿਰ ਤੱਕ ਸਥਗਿਤ ਹੁੰਦੀ ਹੈ। ਤੁਸੀਂ ਉਹ ਮੈਨੂੰ ਸੂਰਜੇ ਵਾਲੇ ਦਾ ਨਹੀਂ ਪਤਾ, ਆਪਾਂ ਆਪਣੀ ਗੱਲ ਕਰ। ਫਿਰ ਇੱਕ ਮਿੰਟ, ਫਿਰ ਮੇਰੀ ਗੱਲ ਸੁਣੋ ਨਾ। ਮੈਂ ਨਹੀਂ ਇਹ ਗੱਲ ਕਹੀ ਵਿਜੀਲੈਂਸ ਨਾਲ। ਮੈਂ ਕਿਹਾ ਫਿਰ ਬਰਾਬਰ ਕਰੋ। ਫਿਰ ਆ ਸਰਾੜੀ ਸਾਹਿਬ ਤੁਸੀਂ ਡ੍ਰੌਪ ਕੀਤੇ ਨੇ, ਇਹ ਕੀ ਗੱਲ? ਇਹ ਵੱਖਰੇ ਨੇ। ਵਾਈ ਹੈਵ ਯੂ ਡ੍ਰੌਪਡ ਹਿਮ? ਕਿਹੜੇ 40 ਦੀ ਸਭ ਲੈ ਕੇ ਗਏ ਸੀ ਸੋਨੀਆ ਗਾਂਧੀ ਕੋਲੇ। ਕਿਆ 40 ਜਿਹੜੇ ਨੇ ਕਿਹੜੀ 40 ਦੀ ਲਿਸਟ? 40 ਦੀ ਲਿਸਟ ਦਿੱਤੀ ਸੀ ਤੇ ਉਸੋਂ ਕਿਹਾ ਗਿਆ ਹਾਈ ਕਮਾਂਡ ਵੱਲੋਂ ਕਿ ਲਿਸਟ ਦੱਬ ਲਓ, ਕਾਂਗਰਸ ਦੀ ਬਦਨਾਮੀ ਹੋਊਗੀ। ਮੇਰੀ ਗੱਲ ਸੁਣੋ, ਤੁਸੀਂ ਪੰਜਾਬ ਦੀ ਬਦਨਾਮੀ ਝੱਲੋਗੇ ਪਰ ਕਾਂਗਰਸ ਦੀ ਨਹੀਂ ਝੱਲਦੇ। ਮਾਨ ਸਾਹਿਬ ਮੇਰੀ ਬੇਨਤੀ ਸੁਣ ਲਓ। ਮੈਂ ਤੁਹਾਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਵਿਜੀਲੈਂਸ ਆਮ ਆਦਮੀ ਪਾਰਟੀ ਦੀ ਦਾ ਝੰਡਾ ਲਾ ਦਈਏ। ਤੇ ਮੇਰੀ ਸੁਣ ਲਓ, ਮੇਰੀ ਸੁਣ ਲਓ। ਤੁਸੀਂ ਜ਼ਰੂਰ ਕਰੋ। ਫਿਰ ਆਪਣੀ ਵੀ ਤਿਆਰੀ ਰੱਖਿਓ। ਚੰਦ ਦੇਣ ਹੀ ਲੱਗਣੇ ਨੇ, ਚੰਦ ਦੇਣ ਹੀ ਲੱਗਣੇ ਨੇ। ਦਿੱਲੀ ਵਾਲੇ ਆ ਕੇ ਤੁਹਾਡੇ ਗੁਆਂਢ ਚ ਪੈਣ ਵਾਲੇ ਦੇ ਬਾਬਾ। ਫਿਰ ਠੀਕ ਹੈ, ਆਪਣੀ ਪਾਰਟੀ ਬਚਾ ਲਓ। ਤੁਸੀਂ ਆਪਣੀ ਪਾਰਟੀ ਬਚਾ ਲਓ ਪਹਿਲਾਂ, ਬਾਅਦ ਅਸੀਂ ਬਚੇ ਹੀ ਬਚੇ ਆ। ਸਾਨੂੰ ਕੋਈ ਫਿਕਰ ਨਹੀਂ। ਮੈਂ ਤਾਂ ਤੁਹਾਨੂੰ ਬਚਾ ਦੂੰ। ਤੁਸੀਂ ਇਹ ਕੀ ਕਹਿਣਾ ਚਾਹੁੰਦੇ ਹੋ ਕਿ ਆਪਣੀ ਵੀ ਤਿਆਰੀ ਰੱਖਿਓ? ਮਤਲਬ ਥ੍ਰੈਟ ਕਰ ਰਹੇ ਹੋ ਤੁਸੀਂ? ਕਿਹਨੂੰ ਕਿ ਤੁਸੀਂ ਆਪਣੀ ਵੀ ਤਿਆਰੀ ਰੱਖਿਓ? ਜਿਹੜਾ ਸਾਡੇ ਚੋਂ ਗਲਤੀ ਕਰੂਗਾ ਉਹ ਵੀ ਅੰਦਰ ਜਾਊਗਾ। ਬਾਜਵਾ ਸਾਹਿਬ ਜਿਹੜਾ ਸਾਡੇ ਚੋਂ ਗਲਤੀ ਕਰੇਗਾ ਉਹ ਵੀ ਅੰਦਰ ਜਾਊਗਾ। ਪਰ ਆਪਣੇ ਵਾਲਿਆਂ ਨੂੰ ਬਚਾਓ ਨਾ ਕਿ ਵਿਜੀਲੈਂਸ ਤੇ ਝੰਡਾ ਲਾ ਦਿਓ। ਕੀ ਕਰ ਕੀ ਰਹੇ ਹੋ? ਕੀ ਕਰ ਰਹੇ? ਮੇਰੀ ਗੱਲ ਸੁਣੋ ਇੱਕ ਮਿੰਟ।
4 ਦਿਨ ਤੁਸੀਂ ਉਹ ਬਠਿੰਡੇ ਵਾਲਾ ਫੜਿਆ ਕਿਉਂ ਨਹੀਂ ਐਮਐਲਏ ਜੀ? ਉਹ ਅੰਦਰ ਹੈ ਜੀ। ਨੇ ਉਹ ਹੁਣ ਅੰਦਰ ਹੋਇਆ ਨਹੀਂ ਤੁਸੀਂ ਤਾਂ ਆ ਬੈਠੇ ਨੇ, ਥੋੜਾ ਤਾਂ ਹਜੇ ਬੈਠੇ ਨੇ ਕਿਹੜੇ ਇੱਥੇ ਬੈਠੇ ਨੇ, ਮੈਂ ਦੱਸ ਦੇਣਾ ਕਿਹੜੇ ਬੈਠੇ ਬੈਠੀ ਜਿਨ੍ਹਾਂ ਦੇ ਗੈਂਗਸਟਰ ਨਾਮ ਜੁੜਦੇ ਨੇ, ਉਹਦਾ ਮਤਲਬ ਨਾਮ ਜੁੜਦੇ ਗੈਂਗਸਟਰ ਉਹਦਾ ਮਤਲਬ ਚੀਫ ਮਿਨਿਸਟਰ ਕਿਸੇ ਚੀਜ਼ ਦੀ ਜਾਂਚ ਕਰਨ ਨੂੰ ਕਿਸੇ ਚੀਜ਼ ਦੀ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ, ਟਾਈਮ ਤਾਂ ਲੱਗਦਾ ਹੈ। ਤੁਸੀਂ ਬਿਨਾਂ ਇਨਵੈਸਟੀਗੇਸ਼ਨ ਤੋਂ ਦੀ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ, ਕਿਸੇ ਟੀਮ ਦੀ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ। ਤੁਸੀਂ ਸਬਰ ਕਰੋ, ਮੈਂ ਕਾਂਗਰਸ ਨੂੰ ਬੇਨਤੀ ਕਰਦਾ ਸਬਰ ਕਰੋ, ਸਭ ਦੀ ਵਾਰੀ ਆਊਗੀ। ਚਲੋ ਠੀਕ ਹੈ, ਕਰੋ ਤੁਸੀਂ ਫੇਰ ਖੁੱਲ ਕੇ। ਉਹਦਾ ਮਤਲਬ ਤੁਸੀਂ ਕਿਸੇ ਕਿਸਮ ਦੀ ਗੱਲ ਤੁਹਾਨੂੰ ਸਮਝ ਨਹੀਂ ਆ ਰਹੀ, ਤੁਸੀਂ ਕਰੋ ਫਿਰ ਆਪਣੀ ਵੀ ਤਿਆਰੀ ਸਸੋਦੀਆ ਤੋਂ ਬਾਅਦ ਰੱਖੋ, ਫਿਰ ਇੱਕ ਅੱਧੇ ਆਪਣੇ ਨੂੰ ਵੀ ਨਾਲ ਹੀ ਕਰਾਓਗੇ। ਕਰ ਸਾਹਿਬ ਜਿਹਨੇ ਪੰਜਾਬ ਦਾ ਇੱਕ ਵੀ ਪੈਸਾ ਖਾਦਾ ਤੇ ਉਹ ਪੈਸੇ ਬਾਰੇ ਕੋਈ ਬੰਦਾ ਕਹੇ ਮੇਰੇ ਹਿਸਾਬ ਨਾਲ ਲਈ, ਇਹੋ ਜੀ ਗੱਲ ਮੈਨੂੰ ਸਮਝ ਨਹੀਂ ਆਉਂਦੀ। ਅਸੀਂ ਕਿਸੇ ਨੇ ਨਹੀਂ ਕਿਹਾ ਕਿ ਕੋਈ ਹਿਸਾਬ ਨਾਲ ਲਓ, ਅਸੀਂ ਇਹ ਬਿਲਕੁਲ ਨਹੀਂ ਕਿਹਾ, ਅਸੀਂ ਤੇ ਕਿਹਾ ਫਿਰ ਆਪਣਾ ਹਿਸਾਬ ਦਿਓ। ਫਿਰ ਤੁਹਾਡੇ ਸਰਾਰੀ ਸਾਹਿਬ ਬਾਹਰ ਕਿਸ ਤਰ੍ਹਾਂ ਨੇ ਤੁਸੀਂ ਡ੍ਰੌਪ ਕੀਤਾ? ਵਾਈ ਹੀ ਹੈਜ਼ ਨਾਟ ਬੀਨ ਪੁੱਟ ਇਨ? ਫਿਰ ਕੇਸ ਕਿਉਂ ਨਹੀਂ ਰਜਿਸਟਰ ਕੀਤਾ? ਬਾਜਵਾ ਜੀ ਚੇਅਰ ਨੂੰ ਅਡਰੈਸ ਕੀਤਾ ਜਾਵੇ। ਫਿਰ ਕੇਸ ਕਿਉਂ ਨਹੀਂ ਰਜਿਸਟਰ ਕੀਤਾ? ਸਰ ਇਹਨਾਂ ਨੂੰ ਕਿਉਂ ਨਹੀਂ ਅੰਦਰ ਖੜਿਆ ਜੀ? ਜਿਹੜੇ ਇੱਥੇ ਬੈਠੇ ਸੀ ਫਰੰਟ ਰੋ ਵਾਲੇ, ਹਾਂ 1.5 ਸਾਲ ਪਹਿਲਾਂ ਕਿੱਥੇ ਨੇ? ਨਹੀਂ ਉਹ ਕਿਤੇ ਵੀ ਹੋਣ। ਕੈਪਟਨ ਅਮਰਿੰਦਰ ਕਿੱਥੇ ਹੈ? ਸੁਨੀਲ ਜਾਖੜ ਕਿੱਥੇ ਹੈ? ਉਹ ਪਹਿਲੀ ਵਾਰ ਗੁਰਦੀਪ ਕਾਂਗੜ ਕਿੱਥੇ ਹੈ? ਬਲਵੀਰ ਸਿੱਧੂ ਕਿੱਥੇ ਹੈ? ਨਹੀਂ ਉਹ ਸਾਨੂੰ ਪੁੱਛਦੇ। ਮਨਪ੍ਰੀਤ ਬਾਦਲ ਕਿੱਥੇ ਹੈ? ਮਨਪ੍ਰੀਤ ਬਾਦਲ ਕਿੱਥੇ ਹੈ? ਤੁਹਾਡਾ ਭਰਾ ਫਤਿਹ ਜੰਗ ਬਾਜਵਾ ਕਿੱਥੇ ਹੈ? ਕਿੱਥੇ ਹੋਏਗਾ, ਉਹ ਦੱਸ ਸਕਦੇ ਨੇ। ਉਹ ਤਾਂ ਉੱਧਰ ਚਲੇ ਗਏ। ਆ ਇਹ सुरजेवाला कह रहे थे बेंगलोर च कि जे पार्टी सत्ता बदल गई इसका मतलब ये नहीं है कि बीजेपी वाले बच जाएंगे। इत्थे असीं यही गल कहने जे सत्ता बदल गई, सत्ता च नहीं रहे दा मतलब ये नहीं कि बच जाओगे। चाहे बीजेपी चले जाओ चाहे टीजेपी चले जाओ, जे पंजाब दा पैसा खाता है अंदर होंगे। मान साहब कोई नहीं, तुसी यू आर जस्ट प्लेइंग टू दी गैलरी वंस अगेन, यू आर जस्ट प्लेइंग टू दी गैलरी। असीं ये कह रहे फिर तैयारी रखो, इत्थे भी काम आरंभिया गया डट के, ਇੱਥੇ ਵੀ ਕੰਮ ਆਰੰਭਿਆ ਗਿਆ। ਜਿੱਦਣ ਅਸੀਂ ਤੁਹਾਨੂੰ ਦੱਸਣ ਤੇ ਆਏ ਤਾਂ ਤੁਹਾਡੇ ਕੋਲ ਸੁਣਿਆ ਨਹੀਂ ਜਾਣਾ, ਇੱਥੇ ਬਣ ਕੀ ਰਿਹਾ। ਕਰ ਲੋ ਸਾਡੇ ਤੇ ਜੋ ਕਰਨਾ, ਠੀਕ ਹੈ ਨਾ? ਪਰ ਇਹ ਗੱਲ ਤੁਸੀਂ ਇਹ ਗੱਲ ਯਾਦ ਰੱਖਿਓ, ਇਹ ਗੱਲ ਯਾਦ ਰੱਖਿਓ, ਇਹ ਗੱਲ ਯਾਦ ਰੱਖਿਓ ਕਿ ਇੱਕ ਮਿੰਟ ਤੁਹਾਡੇ ਜਿਹੜੇ ਜਨਰਲ ਸੈਕਟਰੀ ਰਾਹੁਲ ਗਾਂਧੀ ਉਹ ਬੜੇ ਵਧੀਆ ਤਰੀਕੇ ਨਾਲ ਸਵਾਲ ਉਠਾਉਂਦੇ ਨੇ ਅਡਾਨੀਆਂ ਦਾ ਮੋਦੀ ਨਾਲ ਰਿਸ਼ਤੇ ਬਾਰੇ, ਆਵਾਜ਼ ਉਠਾਈ, ਠੀਕ ਹੈ ਜੀ। ਅਗਲੇ ਦਿਨ ਮੋਦੀ ਨੇ ਜਵਾਬ ਦਿੱਤਾ, ਉਸ ਦਿਨ ਉਹ ਆਏ ਨਹੀਂ, ਨੋ ਪ੍ਰੋਬਲਮ। ਪਰ ਕੱਲ ਮੈਂ ਛੱਤੀਸਗੜ੍ਹ ਗਿਆ, ਇਹ ਉਸ ਤੋਂ ਪਹਿਲਾਂ ਰਾਜਸਥਾਨ, ਤੇ ਛੱਤੀਸਗੜ੍ਹ ਤੇ ਰਾਜਸਥਾਨ ਦੇ ਵਿੱਚ ਅੰਡਾਨੀਆਂ ਨੂੰ ਤੁਸੀਂ ਮਾਈਨਾਂ ਦੇ ਰੱਖੀਆਂ ਨੇ। ਤੇ ਵੈਸੇ ਕਾਂਗਰਸ ਪਾਰਟੀ ਨੇ ਤੁਸੀਂ ਠੇਕੇ ਦੇਤੇ ਉਹਨੂੰ, ਦਿੱਲੀ ਕਾਂਗਰਸ ਪਾਰਟੀ ਅਡਾਨੀ ਨੂੰ ਦਿੱਲੀ ਦੇ ਵਿੱਚ ਅਡਾਨੀ ਨੂੰ ਮਾਈਨਾਂ ਦੇ ਰੱਖੀਆਂ ਛੱਤੀਸਗੜ੍ਹ ਤੇ ਰਾਜਸਥਾਨ ਚ। ਵੈਸੇ ਦੱਸੋ ਤੁਸੀਂ ਤੁਹਾਡੇ ਅਡਾਨੀ ਦੇ ਠੇਕੇ ਨੇ ਦਿੱਲੀ ਸਾਰੇ। ਬਹਿ ਜਾਓ, ਟਕੇ ਰਹੋ, ਇੱਥੇ ਵੀ ਕੋਈ ਨਾ ਕੋਈ ਟਕੇ ਰਹੋ, ਇੱਥੇ ਵੀ ਕੁਝ ਨਿਕਲੂਗਾ, ਟਕੇ ਰਹੋ। ਚਲੋ ਤੁਸੀਂ ਕਰ ਲਓ ਜੀ। ਮਾਨਾ ਮੇਰੀ ਕਮੀਜ਼ ਪਰ लाखों दाग है पर खुदा का शुक्र है कोई धब्बा नहीं, साढ़े धब्बे नहीं है, थोड़े बहुत धब्बे ने। ਇਹ ਧੱਬਾ ਇਸ ਗੱਲ ਨਹੀਂ ਕਿਉਂਕਿ ਕਮੀਜ਼ ਹੈ ਪਾਟਣ ਵਾਲੀ ਹੈ, ਧੱਬਾ ਨਹੀਂ ਹੈ, ਕਮੀਜ਼ ਹੀ ਪਾਟ ਜਾਣੀ, ਧੱਬਾ ਕਿੱਥੇ ਰਹਿ ਜਾਣਾ। ਤੁਸੀਂ ਆਪਾਂ ਛੱਡ ਲਈ ਹੈ। ਬਾਜਵਾ ਜੀ ਚੇਅਰ ਨੂੰ ਐਡਰੈਸ ਕਰੋ। ਚਲੋ ਗੱਲ ਆਪਾਂ ਸਿੱਧਾ ਇੱਧਰ ਨੂੰ ਕਰੀਏ ਜੀ, ਗੱਲ ਚੇਅਰ ਨੂੰ ਐਡਰੈਸ ਕਰੋ। ਅੱਛਾ ਚਲੋ ਇਹ ਕਰ ਲੈਨੇ। ਹੁਣ ਇਹ ਦੱਸੋ ਹਾਂ ਤੁਹਾਡੇ ਜਿਹੜੇ ਆਪ ਦਾ ਉਹ ਤੁਹਾਡਾ ਹੈ ਉਹ ਇਹ ਅਰਵਿੰਦ ਕੇਜਰੀਵਾਲ ਸਾਹਿਬ, ਉਹਨੇ ਗਾਰੰਟੀ ਦਿੱਤੀ ਕਿ 20,000 ਕਰੋੜ ਰੁਪਈਆ ਮੈਂ ਤੁਹਾਨੂੰ ਰੇਤ ਚੋਂ ਇਕੱਠਾ ਕਰਕੇ ਦੂੰ ਹਰ ਸਾਲ ਦਾ। ਕਿੰਨੇ ਹੋਏ ਨੇ? ਕਿੰਨੇ ਹੋਏ ਨੇ? ਕਿੰਨੇ ਹੋਏ ਨੇ? 125 ਕਰੋੜ ਰੁਪਈਆ ਸਾਲ ਚ। ਇਹ ਬਾਜਵਾ ਸਾਹਿਬ ਮੈਂ ਤੇ ਟੀਚਰ ਬਣ ਕੇ ਇੱਥੇ ਕਿੰਨੇ ਹੋਏ ਨੇ, ਮੈਂ ਜਦੋਂ ਮੈਂ ਬੋਲੂੰਗਾ ਨਾ ਬਜਟ ਤੇ ਸਾਰਾ ਕੁਝ ਦੱਸ ਦੂੰਗਾ ਜੀ। ਚਲੋ ਠੀਕ ਹੈ, ਬਹਿ ਜਾਓ, ਠੀਕ ਹੈ ਨਾ ਜੀ, ਬਹਿ ਜਾਓ ਫਿਰ। ਹਾਂ ਕਿਰਪਾ ਕਰਕੇ ਇਹ ਹਰ ਰੋਜ਼ ਹਿਸਾਬ ਨਹੀਂ ਹੁੰਦੇ, 20,000 ਕਰੋੜ ਹਰ ਰੋਜ਼ ਹਿਸਾਬ ਨਹੀਂ ਹੁੰਦੇ। ਪਰ ਇਹਨਾਂ ਮੈਨੂੰ ਪਤਾ, ਮੈਂ ਦੱਸੂਗਾ ਕਿਹੜੇ ਕਿਹੜੇ ਮਾਫੀਏ ਫੜੇ ਨੇ ਔਰ ਕੌਣ ਕੌਣ ਨੇ। और चन्नी भी नाम है, चन्नी का नाम है और चन्नी दे ਜਿਹੜੇ ਚਹੇਤੇ ਨੇ ਇੱਥੇ ਬੈਠੇ ਨੇ, ਥੋੜਾ ਮੂੰਹ ਪਰਾਂ ਕਰ ਲੈਂਦੇ ਉਦੋਂ ਜਦੋਂ ਰੇਤੇ ਦੀ ਗੱਲ ਹੁੰਦੀ ਹੈ। ਸਾਰੇ ਹੈਗੇ ਨੇ, ਕੋਈ ਗੱਲ ਸਾਰੇ ਹੈਗੇ ਨੇ। ਮੈਂ ਕਿਹਾ ਜੀ ਚਿੱਠੇ ਐਡੇ ਐਡੇ ਨੇ, ਤੁਸੀਂ ਦੇਖੋਗੇ ਚਿੱਠੇ। ਗੱਲ ਸੁਣੋ ਇੱਕ ਮਿੰਟ ਮਾਨ ਸਾਹਿਬ, ਚਿੱਠੇ ਜਨਾਬ ਤੁਸੀਂ ਗੱਲ ਕਰਦੇ ਫੱਬਦੇ ਹੋ। ਉਹ ਪਬਲਿਕ ਮਾਈਨਾਂ ਜਿਹੜੀਆਂ ਪਬਲਿਕ ਮਾਈਨਾਂ ਅਸੀਂ ਚਲਾਈਆਂ ਨੇ, ਜਿਹੜੀਆਂ ਪਬਲਿਕ ਮਾਈਨਾਂ 5.5 ਰੁਪਏ ਪਰ ਫੁੱਟ ਵਾਲੀਆਂ, ਉਹ ਪਹਿਲਾਂ ਕਿਉਂ ਨਹੀਂ ਚਲਾਈਆਂ? ਜਿਹੜੀਆਂ ਪਬਲਿਕ ਮਾਈਨਾਂ ਅਸੀਂ ਚਲਾਤੀਆਂ, ਜਿਹੜੀਆਂ ਪਬਲਿਕ ਮਾਈਨਾਂ, ਬਾਜਵਾ ਸਾਹਿਬ ਸੁਣੋ, ਬਾਜਵਾ ਸਾਹਿਬ ਸੁਣੋ, ਬਾਜਵਾ ਸਾਹਿਬ ਜਿਹੜੀਆਂ ਪਬਲਿਕ ਮਾਈਨਾਂ ਅਸੀਂ ਚਲਾਤੀਆਂ 5.5 ਰੁਪਏ ਫੁੱਟ ਵਾਲੀਆਂ, ਪਹਿਲਾਂ ਕਿਉਂ ਨਹੀਂ ਚਲਾਈਆਂ? ਹੁਣ 9.5 ਨੂੰ ਚਲਾਈਆਂ ਤੁਸੀਂ। ਨਹੀਂ 5.5 ਰੁਪਏ ਫੁੱਟ ਉੱਥੋਂ ਮਿਲਦਾ ਤੇ ਰੁਪਈਆ 50,000 ਕਰੋੜ ਇਕੱਠਾ ਹੋਇਆ। 5.5 ਚਲੋ ਟਰਾਲੀ ਲੈ ਕੇ ਚਲੋ, ਚਲੋ ਮੇਰਾ ਟਰਾਲੀ ਲੈ ਕੇ ਚਲੋ। ਤੁਹਾਨੂੰ ਸਾਲ ਚ ਆਇਆ ਕੀ ਅਸਲ ਚ ਨਾ ਤੁਹਾਨੂੰ ਜਿਹੜੀਆਂ ਤੁਸੀਂ ਚਲਾਈਆਂ ਨੇ ਆਪਣੀ ਗਵਰਨਮੈਂਟ ਦੇ ਤੁਹਾਨੂੰ 50 ਕਰੋੜ ਰੁਪਈਆ ਸਾਲ ਚ ਆਇਆ। ਇੱਕ ਮਿੰਟ 20,000 ਕਹਿੰਦੇ ਬਾਜਵਾ ਸਾਹਿਬ, ਕੱਲ ਤੁਹਾਡੇ ਕਾਂਗਰਸ ਚ ਇੰਨੀ ਕਾਲੀ ਮੱਚੀ ਵੀ ਭਗਵੰਤ ਮਾਨ ਨੂੰ ਗਾਲਾਂ ਕੱਢਣ ਦਾ ਟਾਈਮ ਮਿਲ ਗਿਆ, G20 ਕੈਂਸਲ ਹੋ ਗਿਆ, ਕਰੋ ਕਰੋ ਕਰੋ। ਤੁਹਾਡੇ ਐਮਪੀ ਨੇ ਪ੍ਰੈਸ ਕਾਨਫਰੰਸ ਕਰਤੀ, ਤੁਹਾਡੇ ਐਮਪੀ ਨੇ ਪ੍ਰੈਸ ਕਾਨਫਰੰਸ ਕਰਤੀ। ਮੈਨੂੰ ਗਾਲਾਂ ਕੱਢਣ ਦੀ ਇੰਨੀ ਕਾਲੀ ਕਾਦੀ ਹੁੰਦੀ ਹੈ? ਕਦੇ ਕਾਗਜ਼ ਪੱਤਰ ਵੀ ਦੇਖ ਲਿਆ ਕਰੋ। ਐਮਪੀ ਹੋ ਸਕਦਾ
ਕਈ ਸਾਡੇ ਮਿਨਿਸਟਰ ਬੈਠੇ ਨੇ ਚਾਰ ਰੋਜ਼ ਤੁਸੀਂ ਉਹਨੂੰ ਕਦੇ ਕਹਿੰਦੇ ਹੋ ਟਰਾਲੀ ਲੈ ਕੇ ਯਾਰ ਜਾਓ MP ਟਰਾਲੀ ਲੈ ਕੇ ਜਾਓ ਸਾਡਾ 5.5 ਰੁਪਏ ਚ ਭਰ ਲਿਆਓ ਜੇ ਕੋਈ 9.5 ਰੁਪਏ ਮੰਗੇ ਸਾਨੂੰ ਦੱਸ ਦਿਓ ਉਹਨਾਂ ਦੇ ਇੱਕ ਮਿੰਟ ਵਿਜੀਲੈਂਸ ਦੇ ਦਫ਼ਤਰ ਵਿਜੀਲੈਂਸ ਦੇ ਦਫ਼ਤਰ ਤੇ ਤੁਸੀਂ ਸਵਾਲ ਉਠਾਉਂਦੇ ਹੋ ਵਿਜੀਲੈਂਸ ਦੇ ਦਫ਼ਤਰ ਤੇ ਸਵਾਲ ਉਠਾਉਂਦੇ ਹੋ ਸਾਡੇ ਐਮਪੀ ਦੇ ਭਰਾ ਨੂੰ ਐਸਐਸਪੀ ਕਿਨੇ ਲਾਇਆ ਤੁਸੀਂ ਲਾਇਆ ਕਿ ਅਸੀਂ ਲਾਇਆ ਬਾਜਵਾ ਜੀ ਸਾਡੇ ਐਮਪੀ ਦੇ ਭਰਾ ਨੂੰ ਐਸਐਸਪੀ ਤੁਸੀਂ ਲਾਇਆ ਬਾਜਵਾ ਜੀ ਚੇਅਰ ਨੂੰ ਰੈਸਟ ਕਰੋ ਕਰੀ ਜਾਂਦੇ ਹੋ ਮਿੰਟ ਜਿਹਨੇ ਬਿਆਨ ਦਿੱਤਾ ਉਹਦੇ ਭਰਾ ਨੂੰ ਐਸਐਸਪੀ ਤੁਸੀਂ ਲਾਇਆ ਇੱਕ ਮਿੰਟ ਬਾਜਵਾ ਸਾਹਿਬ ਰੋਜ਼ ਪੀਂਦੇ ਨੇ ਬਾਜਵਾ ਸਾਹਿਬ ਚੇਅਰ ਨੂੰ ਰੈਸਟ ਕਰੋ ਜੀ ਚੇਅਰ ਬਾਜਵਾ ਸਾਹਿਬ ਅੱਖਾਂ ਮਿਲਾਓ ਉਹ ਅੱਖਾਂ ਹੀ ਮਿਲਾ ਰਹੇ ਆ ਮੋਗੇ ਐਸਐਸਪੀ ਕਿਨੇ ਥੋੜਾ ਰਹੇ ਆ ਅੱਖਾਂ ਮਿਲਾ ਰਹੇ ਆ ਗੱਲ ਇਹ ਗੱਲ ਵੱਖਰੀਆਂ ਨੇ ਉਹਨੂੰ ਮੋਗੇ ਐਸਐਸਪੀ ਕਿਨੇ ਲਾਇਆ ਸੀ ਸੀਐਮ ਸਾਹਿਬ ਚੇਅਰ ਨੂੰ ਰੈਸਟ ਕਰੋ ਜੀ ਅੱਜ ਦੀ ਗੱਲ ਕਰੋ ਹੁਣ ਅੱਜ ਦੀ ਆ ਗਈ ਅੱਜ ਦੀ ਗੱਲ ਕਰੋ ਹੁਣ ਅੱਜ ਦੀ ਗੱਲ ਕਰ ਲਈਏ ਅੱਛਾ ਗੱਲ ਸੁਣੋ ਅੱਜ ਸੁਖਪਾਲ ਸਿੰਘ ਖਹਿਰੇ ਨੇ ਆਪ ਦੀ ਗੱਲ ਕੀਤੀ ਹੈ ਸੀਚੇਵਾਲ ਦੀ ਗੱਲ ਕੀਤੀ ਦੋ ਜਵਾਬ ਲਓਗੇ ਐਕਸ਼ਨ ਉਹਨਾਂ ਤੇ ਕਾਹਦਾ ਜੀ ਮਿੱਤਲ ਤੇ ਲਵਲੀ ਵਾਲੇ ਇਹਨਾਂ ਦੀ ਗੱਲ ਦਾ ਕੋਈ ਜਵਾਬ ਅੱਛਾ ਇਹਨਾਂ ਦੀ ਗੱਲ ਦਾ ਜਵਾਬ ਟਵੀਟ ਕਰ ਦਿੰਦੇ ਕੱਲ ਵੀ ਟਵੀਟ ਕਰਕੇ ਪਾਕਿਸਤਾਨ ਨੂੰ ਆਏ ਟਵੀਟੀ ਖੇਡਦੇ ਆ ਨਹੀਂ ਇਹ ਪਾਕਿਸਤਾਨ ਨੂੰ ਆਏ ਨਹੀਂ ਇਹਨਾਂ ਦੀ ਗੱਲ ਦਾ ਕੋਈ ਜਵਾਬ ਨਹੀਂ ਇਹ ਕੋਈ ਪਤਾ ਨਹੀਂ ਕੀ ਕਹਿੰਦੇ ਇਹ ਤਾਂ ਕਦੇ ਕਿਤੇ ਜਾਏ ਹੁੰਦੇ ਕਦੇ ਕਿਤੇ ਜਾਏ ਹੁੰਦੇ ਇਹਨਾਂ ਦੀ ਗੱਲ ਦਾ ਜਵਾਬ ਨਹੀਂ ਇਹਨਾਂ ਨੂੰ ਟਾਈਮ ਮਿਲ ਜਾਏ ਤਾਂ ਤੁਰ ਜਾਂਦੇ ਨੇ ਹਟਾਓ ਸਰ ਇਹਨਾਂ ਨੂੰ ਸਪੀਕਰ ਸਾਹਿਬ ਟਾਈਮ ਪੂਰਾ ਹੋ ਗਿਆ ਬਾਜਵਾ ਜੀ ਬਾਜਵਾ ਜੀ ਓਏ ਛੱਡ ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਕਿਹਾ ਗਿਆ ਹੈ ਇੱਥੇ ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਗਿਆ ਹੈ ਰਿਕਾਰਡ ਨਾ ਕੀਤਾ ਜਾਵੇ ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਕਿ ਆਪਣੀਆਂ ਸੀਟਾਂ ਤੇ ਚਲੇ ਜਾਣ ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਆਪਣੀਆਂ ਸੀਟਾਂ ਤੇ ਚਲੇ ਜਾਣ ਸੀਟਾਂ ਤੇ ਸ਼ਾਂਤੀ ਬੈਠੋ ਮੈਂਬਰ ਸਾਹਿਬਾਨ ਬੈਠੋ ਖਹਿਰਾ ਸਾਹਿਬ ਬੈਠੋ ਤੁਸੀਂ ਬੈਠੋ ਸਾਰੇ ਸੀਐਮ ਸਾਹਿਬ ਨੂੰ ਆਨ ਕਰੋ ਬੈਠੋ ਬਾਜਵਾ ਜੀ ਚੇਅਰ ਨੂੰ ਐਡਰੈਸ ਕਰੋ ਜੀ ਬਾਜਵਾ ਸਾਹਿਬ ਚੇਅਰ ਨੂੰ ਐਡਰੈਸ ਕਰੋ ਟਾਈਮ ਹੋਣ ਵਾਲਾ ਹੈ ਹਾਂਜੀ ਸਰ ਮੈਂ ਤੁਹਾਡੇ ਨਾਲ ਜੀ ਇੱਕ ਜੀ ਸਰ ਹੁਣ ਅਗਲੀ ਗੱਲ ਸੁਣ ਲਓ ਛੱਡ ਲਓ ਇਸ ਗੱਲ ਨੂੰ ਮੈਂ ਤੇ ਇਹਨਾਂ ਨੂੰ ਕੋਈ ਜੀ ਤੁਸੀਂ ਚੇਅਰ ਨੂੰ ਚਲੋ ਛੱਡੀਏ ਆਪਾਂ ਗੱਲ ਨੂੰ ਸਾਡੀ ਜੀ ਦੂਜੀ ਗੱਲ ਇਹਨਾਂ ਬਿਜਲੀ ਦੀ ਗੱਲ ਕੀਤੀ ਸੀ ਬਹੁਤ ਖੁਸ਼ੀ ਵਾਲੀ ਗੱਲ ਹੈ ਜਿਹੜੀ ਤੁਸੀਂ ਕੀਤੀ ਹੈ ਬਟ ਮੈਂ ਇਹ ਵੀ ਪੁੱਛਣਾ ਚਾਹੁੰਦਾ 22,000 ਕਰੋੜ ਰੁਪਏ ਦਾ ਜਿਹੜਾ PSPCL ਦਾ ਘਟ ਹੈ ਕੀ ਪੂਰਾ ਕਰੋਗੇ ਜੀ ਪੈਸੇ ਦੋਗੇ ਖਦਸ਼ਾ ਸਾਰੇ ਪੰਜਾਬ ਨੂੰ ਅਸੀਂ ਤਾਂ ਮੈਂ ਪੁੱਛਣਾ ਸਾਰੇ ਪੰਜਾਬ ਨੂੰ ਖਦਸ਼ਾ ਕਿ ਐਤਕੀ ਝੋਨੇ ਵਿੱਚ ਬਿਜਲੀ ਨਹੀਂ ਆਣੀ ਆਲਰੇਡੀ ਕੱਟ ਸ਼ੁਰੂ ਨੇ 500 ਕਰੋੜ ਰੁਪਈਆ ਹੈ ਸਾਰੇ ਪੰਜਾਬ ਮਾਨਯੋਗ ਮੈਂਬਰ ਸਾਹਿਬਾਨ ਆਪਣੀ ਸੀਟਾਂ ਤੇ ਬੈਠਣ ਬਹਿ ਤੇ ਉਹ ਮੈਨੂੰ ਬੋਲ ਤੇ ਲੈਣ ਦੋ ਢਾਲੀਵਾਲ ਸਾਹਿਬ ਸੀਟ ਤੇ ਬੈਠੋ ਢਾਲੀਵਾਲ ਸਾਹਿਬ ਸੀਟ ਤੇ ਬੈਠੋ ਸੀਟ ਤੇ ਬੈਠੋ 500 ਕਰੋੜ ਰੁਪਈਆ 500 ਕਰੋੜ ਰੁਪਈਆ PSPCL ਨੇ ਆਪਣੀ ਤਨਖਾਹਾਂ ਵਾਸਤੇ ਬੈਂਕ ਤੋਂ ਚੁੱਕਿਆ ਤੁਸੀਂ ਕਿਹੜੀਆਂ ਗੱਲਾਂ ਕਰੀ ਜਾਂਦੇ ਠੀਕ ਹੈ ਬਾਜਵਾ ਸਾਹਿਬ ਥੈਂਕ ਯੂ ਬੋਲ ਤੇ ਲੈਣ ਦੋ ਇਹ ਤਾਂ ਬੜਾ ਟਾਈਮ ਅੱਜ ਤਾਂ ਕੰਮ ਹੀ ਸ਼ੁਰੂ ਕੀਤਾ ਜੀ ਤੁਹਾਨੂੰ ਤੁਸੀਂ ਕਿਹਾ ਸੀ ਜਿੰਨਾ ਮਰਜ਼ੀ ਬੋਲਿਓ ਦੇਖੋ ਜਿੰਨਾ ਮਰਜ਼ੀ ਬੋਲਿਓ ਤੁਹਾਡੇ 15 ਮਿੰਟ ਸੀ ਨਹੀਂ ਮੇਰੇ 15 ਕਿੱਥੋਂ ਸੀ ਬਿਲਕੁਲ ਪਾਰਟੀ ਕੋ 35 ਮਿੰਟ ਨੇ ਸਰ ਆਈ ਵਿਲ ਟੇਕ ਦੀ ਅਦਰ ਪੀਪਲਸ ਟਾਈਮ ਇਹ ਤਾਂ ਮੇਰੇ ਪਾਰਟੀ ਦੇ ਹੀ ਬੰਦੇ ਚਲੋ ਫਿਰ ਆਪਾਂ ਦੁਬਾਰਾ ਸ਼ੁਰੂ ਕਰ ਲਈਏ ਲੰਚ ਕਰ ਲਈਏ ਦੁਬਾਰਾ ਸ਼ੁਰੂ ਕਰ ਲਈਏ ਹਾਂਜੀ ਲੰਚ ਤੋਂ ਬਾਅਦ ਸ਼ੁਰੂ ਕਰ ਲਈਏ ਚਲੋ ਕਰ ਲਓ ਤੁਸੀਂ ਸਮਝਦੇ ਹੋ ਲੰਚ ਵਾਲਾ ਪ੍ਰੋਗਰਾਮ ਹੈ ਕੋਈ ਇੱਥੇ ਨਹੀਂ ਕਰਾਂਗਾ ਇਹ ਤਾਂ ਹੈ ਇਹ ਇੱਥੋਂ ਵਾਲੀਆਂ ਗੱਲਾਂ ਤੋਂ ਬਾਅਦ ਸਹੀ ਓਕੇ ਲੰਚ ਤੋਂ ਬਾਅਦ ਸਹੀ ਸਮੂਹ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਕਿ ਖਾਣਾ ਖਾ ਲਈਏ ਸਦਨ ਦੀ ਬੈਠਕ 2:30 ਵਜੇ ਬਾਅਦ ਦੁਪਹਿਰ ਤੱਕ ਸਥਗਿਤ ਹੁੰਦੀ ਹੈ ਤੁਸੀਂ ਉਹ ਮੈਨੂੰ ਸੂਰਜੇ ਵਾਲੇ ਦਾ ਨਹੀਂ ਪਤਾ ਆਪਾਂ ਆਪਣੀ ਗੱਲ ਕਰ ਫਿਰ ਇੱਕ ਮਿੰਟ ਫਿਰ ਮੇਰੀ ਗੱਲ ਸੁਣੋ ਨਾ ਮੈਂ ਨਹੀਂ ਇਹ ਗੱਲ ਕਹੀ ਵਿਜੀਲੈਂਸ ਨਾਲ ਮੈਂ ਕਿਹਾ ਫਿਰ ਬਰਾਬਰ ਕਰੋ ਫਿਰ ਆ ਸਰਾੜੀ ਸਾਹਿਬ ਤੁਸੀਂ ਡ੍ਰੌਪ ਕੀਤੇ ਨੇ ਇਹ ਕੀ ਗੱਲ ਇਹ ਵੱਖਰੇ ਨੇ ਵਾਈ ਹੈਵ ਯੂ ਡ੍ਰੌਪਡ ਹਿਮ ਉਹ ਕਿਹੜੇ 40 ਦੀ ਸਭ ਲੈ ਕੇ ਗਏ ਸੀ ਸੋਨੀਆ ਗਾਂਧੀ ਕੋਲੇ
ਕਿਆ 40 ਜਿਹੜੇ ਨੇ ਕਿਹੜੀ 40 ਦੀ ਲਿਸਟ 40 ਦੀ ਲਿਸਟ ਦਿੱਤੀ ਸੀ ਤੇ ਉਸੋਂ ਕਿਹਾ ਗਿਆ ਹਾਈ ਕਮਾਂਡ ਵੱਲੋਂ ਕਿ ਲਿਸਟ ਦੱਬ ਲਓ, ਕਾਂਗਰਸ ਦੀ ਬਦਨਾਮੀ ਹੋਊਗੀ। ਮੇਰੀ ਗੱਲ ਸੁਣੋ, ਤੁਸੀਂ ਪੰਜਾਬ ਦੀ ਬਦਨਾਮੀ ਚੱਲੋਗੇ ਪਰ ਕਾਂਗਰਸ ਦੀ ਨਹੀਂ ਚੱਲਦੇ। ਮਾਨ ਸਾਹਿਬ ਮੇਰੀ ਬੇਨਤੀ ਸੁਣ ਲਓ, ਨਹੀਂ ਮੈਂ ਤੁਹਾਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਵਿਜੀਲੈਂਸ ਆਮ ਆਦਮੀ ਪਾਰਟੀ ਦੀ ਦਾ ਝੰਡਾ ਲਾ ਦਈਏ। ਤੇ ਮੇਰੀ ਸੁਣ ਲਓ ਤੁਸੀਂ ਹਟਾਉਣਗੇ ਜੀ, ਜ਼ਰੂਰ ਕਰੋ ਫਿਰ ਆਪਣੀ ਵੀ ਤਿਆਰੀ ਰੱਖਿਓ। ਚੰਦ ਦੇ ਨਹੀਂ ਲੱਗਣੇ ਨੇ ਦਿੱਲੀ ਵਾਲੇ ਆ ਕੇ ਤੁਹਾਡੇ ਗੁਆਂਢ ਚ ਪੈਣ ਵਾਲੇ ਦੇ ਬਾਬਾ। ਫਿਰ ਠੀਕ ਹੈ, ਆਪਣੀ ਪਾਰਟੀ ਬਚਾ ਲਓ, ਤੁਸੀਂ ਆਪਣੀ ਪਾਰਟੀ ਬਚਾ ਲਓ, ਪਹਿਲਾਂ ਬਾਅਦ ਅਸੀਂ ਬਚੇ ਆ, ਸਾਨੂੰ ਕੋਈ ਫਿਕਰ ਨਹੀਂ। ਮੈਂ ਤਾਂ ਤੁਹਾਨੂੰ ਬਚਾ ਦੂੰ। ਤੁਸੀਂ ਇਹ ਕੀ ਕਹਿਣਾ ਚਾਹੁੰਦੇ ਹੋ ਕਿ ਆਪਣੀ ਵੀ ਤੇਰੀ ਰੱਖਿਓ, ਮਤਲਬ ਥ੍ਰੈਟ ਕਰ ਰਹੇ ਹੋ ਤੁਸੀਂ ਕਿਹਨੂੰ ਕਿ ਤੁਸੀਂ ਆਪਣੀ ਵੀ ਤੇਰੀ ਰੱਖਿਓ। ਜਿਹੜਾ ਸਾਡੇ ਚੋਂ ਗਲਤੀ ਕਰੂਗਾ ਉਹ ਵੀ ਅੰਦਰ ਜਾਊਗਾ। ਉਹੀ ਤੁਹਾਡੇ ਇੱਥੇ ਬਾਜਵਾ ਸਾਹਿਬ ਜਿਹੜਾ ਸਾਡੇ ਚੋਂ ਗਲਤੀ ਕਰੇਗਾ ਉਹ ਵੀ ਅੰਦਰ ਜਾਊਗਾ। ਪਰ ਆਪਣੇ ਵਾਲਿਆਂ ਨੂੰ ਬਚਾਓ ਨਾ ਕਿ ਵਿਜੀਲੈਂਸ ਤੇ ਝੰਡਾ ਲਾ ਦਿਓ। ਕੀ ਕਰ ਕੀ ਰਹੇ ਹੋ? ਕੀ ਕਰ ਰਹੇ? ਤੁਸੀਂ ਮੇਰੀ ਗੱਲ ਸੁਣੋ 1 ਮਿੰਟ। 4 ਦਿਨ ਤੁਸੀਂ ਉਹ ਬਠਿੰਡੇ ਵਾਲਾ ਫੜਿਆ ਕਿਉਂ ਨਹੀਂ ਐਮਐਲਏ ਜੀ? ਉਹ ਅੰਦਰ ਹੈ ਜੀ। ਨੇ ਉਹ ਹੁਣ ਅੰਦਰ ਹੋਇਆ? ਨਹੀਂ ਤੁਸੀਂ ਤਾਂ ਆ ਬੈਠੇ ਨੇ, ਥੋੜਾ ਤਾਂ ਹਜੇ ਬੈਠੇ ਨੇ ਇੱਥੇ। ਕਿਹੜੇ ਇੱਥੇ ਬੈਠੇ ਨੇ, ਮੈਂ ਦੱਸ ਦੇਣਾ ਕਿਹੜੇ ਬੈਠੇ? ਬੈਠੀ ਜਿਨ੍ਹਾਂ ਦੇ ਗੈਂਗਸਟਰ ਨਾਲ ਜੁੜਦੇ ਨੇ। ਉਹਦਾ ਮਤਲਬ ਨਾਮ ਜੁੜਦੇ ਗੈਂਗਸਟਰ ਨਾਲ। ਉਹਦਾ ਮਤਲਬ ਚੀਫ ਮਿਨਿਸਟਰ ਕਿਸੇ ਚੀਜ਼ ਦੀ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ। ਤੁਸੀਂ ਬਿਨਾਂ ਇਨਵੈਸਟੀਗੇਸ਼ਨ ਤੋਂ ਦੀ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ। ਕਿਸੇ ਟੀਮ ਦੀ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ। ਤੁਸੀਂ ਸਬਰ ਕਰੋ। ਮੈਂ ਕਾਂਗਰਸੀਆਂ ਨੂੰ ਬੇਨਤੀ ਕਰਦਾ, ਸਬਰ ਕਰੋ, ਸਭ ਦੀ ਵਾਰੀ ਆਊਗੀ। ਚਲੋ ਠੀਕ ਹੈ, ਕਰੋ ਤੁਸੀਂ ਫੇਰ ਖੁੱਲ ਕੇ। ਉਹਦਾ ਮਤਲਬ ਤੁਸੀਂ ਕਿਸੇ ਕਿਸਮ ਦੀ ਗੱਲ ਤੁਹਾਨੂੰ ਸਮਝ ਨਹੀਂ ਆ ਰਹੀ, ਤੁਸੀਂ ਕਰੋ। ਫਿਰ ਆਪਣੀ ਵੀ ਤਿਆਰੀ ਸਸੋਦੀਆ ਤੋਂ ਬਾਅਦ ਰੱਖੋ, ਫਿਰ ਇੱਕ ਅੱਧੇ ਆਪਣੇ ਨੂੰ ਵੀ ਨਾਲ ਹੀ ਕਰਾਓਗੇ। ਕਰ ਸਾਹਿਬ ਜਿਹਨੇ ਪੰਜਾਬ ਦਾ ਇੱਕ ਵੀ ਪੈਸਾ ਖਾਦਾ ਤੇ ਉਹ ਪੈਸੇ ਬਾਰੇ ਕੋਈ ਬੰਦਾ ਕਹੇ ਮੇਰੇ ਹਿਸਾਬ ਨਾਲ ਲਈ, ਇਹੋ ਜੀ ਗੱਲ ਮੈਨੂੰ ਸਮਝ ਨਹੀਂ ਆਉਂਦੀ। ਅਸੀਂ ਕਿਸੇ ਨੇ ਨਹੀਂ ਕਿਹਾ ਕਿ ਕੋਈ ਹਿਸਾਬ ਨਾਲ ਲਓ, ਅਸੀਂ ਇਹ ਬਿਲਕੁਲ ਨਹੀਂ ਕਿਹਾ। ਅਸੀਂ ਤਾਂ ਕਿਹਾ ਫਿਰ ਆਪਣਾ ਹਿਸਾਬ ਦਿਓ। ਫਿਰ ਤੁਹਾਡੇ ਸਰਦਾਰੀ ਸਾਹਿਬ ਬਾਹਰ ਕਿਸ ਤਰ੍ਹਾਂ ਨੇ? ਤੁਸੀਂ ਡ੍ਰੌਪ ਕੀਤਾ। ਵਾਈ ਹੀ ਹੈਜ਼ ਨਾਟ ਬੀਨ ਪੁੱਟ ਇਨ? ਫਿਰ ਕੇਸ ਕਿਉਂ ਨਹੀਂ ਰਜਿਸਟਰ ਕੀਤਾ? ਬਾਜਵਾ ਜੀ ਚੇਅਰ ਨੂੰ ਅਰੈਸਟ ਕੀਤਾ ਜਾਵੇ। ਫਿਰ ਕੇਸ ਕਿਉਂ ਨਹੀਂ ਰਜਿਸਟਰ ਕੀਤਾ? ਸਰ ਇਹਨਾਂ ਨੂੰ ਕਿਉਂ ਨਹੀਂ ਅੰਦਰ ਖੜਿਆ ਜੀ? ਜਿਹੜੇ ਇੱਥੇ ਬੈਠੇ ਸੀ ਫਰੰਟ ਰੋ ਵਾਲੇ, ਹਾਂ 1.5 ਸਾਲ ਪਹਿਲਾਂ ਕਿੱਥੇ ਨੇ? ਨਹੀਂ ਉਹ ਕਿਤੇ ਵੀ ਹੋਣ। ਕੈਪਟਨ ਅਮਰਿੰਦਰ ਕਿੱਥੇ ਹੈ? ਸੁਨੀਲ ਜਾਖੜ ਕਿੱਥੇ ਹੈ? ਉਹ ਪਹਿਲੀ ਵਾਰ ਗੁਰਦੀਪ ਕਾਂਗੜ ਕਿੱਥੇ ਹੈ? ਬਲਵੀਰ ਸਿੱਧੂ ਕਿੱਥੇ ਹੈ? ਨਹੀਂ ਉਹ ਸਾਨੂੰ ਪੁੱਛਦੇ। ਮਨਪ੍ਰੀਤ ਬਾਦਲ ਕਿੱਥੇ ਹੈ? ਮਨਪ੍ਰੀਤ ਬਾਦਲ ਕਿੱਥੇ ਹੈ? ਨਹੀਂ ਤੁਹਾਡਾ ਭਰਾ ਫਤਿਹ ਜੰਗ ਬਾਜਵਾ ਕਿੱਥੇ ਹੈ? ਕਿੱਥੇ ਹੋਏਗਾ? ਉਹ ਦੱਸ ਸਕਦੇ ਨੇ। ਉਹ ਤਾਂ ਉੱਧਰ ਚਲੇ ਗਏ। ਆ ਇਹ सुरजे वाला कह रहे थे बेंगलोर च कि जे पार्टी सत्ता बदल गई इसका मतलब ये नहीं है कि बीजेपी वाले बच जाएंगे। इत्थे असीं यही गल कहने जे सत्ता बदल गई सत्ता च नहीं रहे दा मतलब ये नहीं कि बच जाओगे। चाहे बीजेपी चले जाओ चाहे टीजेपी चले जाओ, जे पंजाब दा पैसा खाता अंदर होंगे। मान साहब कोई नहीं, तुसी यू आर जस्ट प्लेइंग टू दी गैलरी वंस अगेन, यू आर जस्ट प्लेइंग टू दी गैलरी। असीं ये कह रहे हैं फिर तैयारी रखो, इत्थे भी काम आरंभिया गया डट के, ਇੱਥੇ ਵੀ ਕੰਮ ਆਰੰਭਿਆ ਗਿਆ। ਜਿੱਦਣ ਅਸੀਂ ਤੁਹਾਨੂੰ ਦੱਸਣ ਤੇ ਆਏ ਤਾਂ ਤੁਹਾਡੇ ਕੋਲ ਸੁਣਿਆ ਨਹੀਂ ਜਾਣਾ, ਇੱਥੇ ਬਣ ਕੀ ਰਿਹਾ। ਕਰ ਲੋ ਸਾਡੇ ਤੇ ਜੋ ਕਰਨਾ, ਠੀਕ ਹੈ ਨਾ? ਗੱਲ ਮੁੱਕੀ। ਪਰ ਇਹ ਗੱਲ ਤੁਸੀਂ ਇਹ ਗੱਲ ਯਾਦ ਰੱਖਿਓ, ਇਹ ਗੱਲ ਯਾਦ ਰੱਖਿਓ ਕਿ ਇੱਕ ਮਿੰਟ ਤੁਹਾਡੇ ਜਿਹੜੇ ਜਨਰਲ ਸੈਕਟਰੀ ਰਾਹੁਲ ਗਾਂਧੀ ਉਹ ਬੜੇ ਵਧੀਆ ਤਰੀਕੇ ਨਾਲ ਸਵਾਲ ਉਠਾਉਂਦੇ ਨੇ ਅਡਾਨੀਆਂ ਦਾ ਮੋਦੀ ਨਾਲ ਰਿਸ਼ਤੇ ਬਾਰੇ ਆਵਾਜ਼ ਉਠਾਈ, ਠੀਕ ਹੈ ਜੀ। ਅਗਲੇ ਦਿਨ ਮੋਦੀ ਨੇ ਜਵਾਬ ਦਿੱਤਾ, ਉਸ ਦਿਨ ਉਹ ਆਏ ਨਹੀਂ, ਨੋ ਪ੍ਰੋਬਲਮ। ਪਰ ਕੱਲ ਮੈਂ ਛੱਤੀਸਗੜ੍ਹ ਗਿਆ, ਇਹ ਉਸ ਤੋਂ ਪਹਿਲਾਂ ਰਾਜਸਥਾਨ, ਤੇ ਛੱਤੀਸਗੜ੍ਹ ਤੇ ਰਾਜਸਥਾਨ ਦੇ ਵਿੱਚ ਅੰਡਾਨੀਆਂ ਨੂੰ ਤੁਸੀਂ ਮਾਈਨਾਂ ਦੇ ਰੱਖੀਆਂ ਨੇ। ਤੇ ਵੈਸੇ ਕਾਂਗਰਸ ਪਾਰਟੀ ਨੇ ਤੁਸੀਂ ਠੇਕੇ ਦੇਤੇ ਉਹਨੂੰ, ਦਿੱਲੀ ਕਾਂਗਰਸ ਪਾਰਟੀ ਅਡਾਨੀ ਨੂੰ ਮਾਈਨਾਂ ਦੇ ਰੱਖੀਆਂ ਛੱਤੀਸਗੜ੍ਹ ਤੇ ਰਾਜਸਥਾਨ ਚ। ਵੈਸੇ ਵਿਰੋਧੋ ਤੁਸੀਂ, ਤੁਹਾਡੇ ਅਡਾਨੀ ਦੇ ਠੇਕੇ ਨੇ ਦਿੱਲੀ ਸਾਰੇ। ਬਹਿ ਜਾਓ, ਟਕੇ ਰਹੋ ਇੱਥੇ ਵੀ ਕੋਈ ਨਾ ਕੋਈ ਟਕੇ ਰਹੋ, ਬਹੁਤ ਕੁਝ ਨਿਕਲੂਗਾ। ਟਕੇ ਰਹੋ, ਚਲੋ ਤੁਸੀਂ ਕਰ ਲਓ ਜੀ। माना मेरी कमीज पर लाखों दाग हैं पर खुदा का शुक्र है कोई धब्बा नहीं, सारे धब्बे नहीं है, थोड़े बहुत धब्बे ने। धब्बा इस गल नहीं क्योंकि कमीज है पाटन वाली है, धब्बा नहीं है, कमीज ही पाट जानी, धब्बा किथे रह जाना। ਤੁਸੀਂ ਆਪਾਂ ਛੱਡ ਲਈ। ਬਾਜਵਾ ਜੀ ਚੇਅਰ ਨੂੰ ਐਡਰੈਸ ਕਰੋ। ਚਲੋ ਗੱਲ ਆਪਾਂ ਸਿੱਧਾ ਇੱਧਰ ਨੂੰ ਕਰੀਏ ਜੀ, ਗੱਲ ਚੇਅਰ ਨੂੰ ਐਡਰੈਸ ਕਰੋ। ਅੱਛਾ ਚਲੋ ਇਹ ਕਰ ਲੈਨੇ। ਹੁਣ ਇਹ ਦੱਸੋ ਹਾਂ ਤੁਹਾਡੇ ਜਿਹੜੇ ਆਪ ਦਾ ਉਹ ਤੁਹਾਡਾ ਹੈ ਉਹ ਇਹ ਅਰਵਿੰਦ ਕੇਜਰੀਵਾਲ ਸਾਹਿਬ, ਉਹਨੇ ਗਾਰੰਟੀ ਦਿੱਤੀ ਕਿ 20,000 ਕਰੋੜ ਰੁਪਈਆ ਮੈਂ ਤੁਹਾਨੂੰ ਰੇਤ ਚੋਂ ਇਕੱਠਾ ਕਰਕੇ ਦੂੰ ਹਰ ਸਾਲ ਦਾ। ਕਿੰਨੇ ਹੋਏ ਨੇ? 125 ਕਰੋੜ ਰੁਪਈਆ ਸਾਲ ਚ। ਇਹ ਬਾਜਵਾ ਸਾਹਿਬ ਮੈਂ ਇੱਥੇ ਟੀਚਰ ਬਣ ਕੇ ਇੱਥੇ ਕਿੰਨੇ ਹੋਏ ਨੇ, ਮੈਂ ਜਦੋਂ ਮੈਂ ਬੋਲੂੰਗਾ ਨਾ ਬਜਟ ਤੇ ਸਾਰਾ ਕੁਝ ਦੱਸ ਦੂੰਗਾ ਜੀ। ਚਲੋ ਠੀਕ ਹੈ, ਬਹਿ ਜਾਓ। ਠੀਕ ਹੈ ਨਾ ਜੀ, ਬਹਿ ਜਾਓ ਫਿਰ। ਹਾਂ ਕਿਰਪਾ ਕਰਕੇ ਇਹ ਹਰ ਰੋਜ਼ ਹਿਸਾਬ ਨਹੀਂ ਹੁੰਦੇ, 20,000 ਕਰੋੜ ਹਰ ਰੋਜ਼ ਹਿਸਾਬ ਨਹੀਂ ਹੁੰਦੇ। ਪਰ ਇਹਨਾਂ ਮੈਨੂੰ ਪਤਾ, ਮੈਂ ਦੱਸੂਗਾ ਕਿਹੜੇ ਕਿਹੜੇ ਮਾਫੀਏ ਫੜੇ ਨੇ ਔਰ ਕੌਣ ਨੇ। और चन्नी भी नाम है, चन्नी का नाम है और चन्नी दे ਜਿਹੜੇ ਚਹੇਤੇ ਨੇ ਇੱਥੇ ਬੈਠੇ ਨੇ, ਥੋੜਾ ਮੂੰਹ ਪਰਾ ਕਰ ਲੈਂਦੇ ਉਦੋਂ ਜਦੋਂ ਰੇਤੇ ਦੀ ਗੱਲ ਹੁੰਦੀ ਹੈ। ਸਾਰੇ ਹੈਗੇ ਨੇ, ਕੋਈ ਗੱਲ ਸਾਰੇ ਹੈਗੇ ਨੇ। ਮੈਂ ਕਿਹਾ ਜੀ ਚਿੱਠੇ ਐਡੇ ਐਡੇ ਨੇ
ਤੁਸੀਂ ਦੇਖੋਗੇ ਗੱਲ ਸੁਣੋ ਇੱਕ ਮਿੰਟ ਮਾਨ ਸਾਹਿਬ ਚਿੱਠੇ ਜਨਾਬ ਤੁਸੀਂ ਗੱਲ ਕਰਦੇ ਫੱਬਦੇ ਹੋ ਉਹ ਪਬਲਿਕ ਮਾਈਨਾਂ ਜਿਹੜੀਆਂ ਪਬਲਿਕ ਮਾਈਨਾਂ ਅਸੀਂ ਚਲਾਈਆਂ ਨੇ ਜਿਹੜੀਆਂ ਪਬਲਿਕ ਮਾਈਨਾਂ 5.5 ਰੁਪਏ ਪਰ ਫੁੱਟ ਵਾਲੀਆਂ ਉਹ ਪਹਿਲਾਂ ਕਿਉਂ ਨਹੀਂ ਚਲਾਈਆਂ ਜਿਹੜੀਆਂ ਪਬਲਿਕ ਮਾਈਨਾਂ ਅਸੀਂ ਚਲਾਤੀਆਂ ਜਿਹੜੀਆਂ ਪਬਲਿਕ ਮਾਈਨਾਂ ਬਾਜਵਾ ਸਾਹਿਬ ਸੁਣੋ ਬਾਜਵਾ ਸਾਹਿਬ ਜਿਹੜੀਆਂ ਪਬਲਿਕ ਮਾਈਨਾਂ ਅਸੀਂ ਚਲਾਤੀਆਂ 5.5 ਰੁਪਏ ਫੁੱਟ ਵਾਲੀਆਂ ਪਹਿਲਾਂ ਕਿਉਂ ਨਹੀਂ ਚਲਾਈਆਂ ਹੁਣ 9.5 ਨੂੰ ਚਲਾਈਆਂ ਤੁਸੀਂ ਨਹੀਂ 5.5 ਰੁਪਏ ਫੁੱਟ ਉੱਥੋਂ ਮਿਲਦਾ ਤੇ ਰੁਪਈਆ 50,000 ਕਰੋੜ ਇਕੱਠਾ ਹੋਇਆ 5.5 ਚਲੋ ਟਰਾਲੀ ਲੈ ਕੇ ਚਲੋ ਮੇਰਾ ਟਰਾਲੀ ਲੈ ਕੇ ਚਲੋ ਤੁਹਾਨੂੰ ਸਾਲ ਚ ਆਇਆ ਕੀ ਅਸਲ ਚ ਨਾ ਤੁਹਾਨੂੰ ਜਿਹੜੀਆਂ ਤੁਸੀਂ ਚਲਾਈਆਂ ਨੇ ਆਪਣੀ ਗਵਰਨਮੈਂਟ ਦੇ ਥਰੂ 50 ਕਰੋੜ ਰੁਪਈਆ ਸਾਲ ਚ ਆਇਆ ਤੇ 20,000 ਬਾਜਵਾ ਸਾਹਿਬ ਕੱਲ ਤੁਹਾਡੇ ਕਾਂਗਰਸ ਚ ਇੰਨੀ ਕਾਲੀ ਮੱਚੀ ਵੀ ਭਗਵੰਤ ਮਾਨ ਨੂੰ ਗਾਲਾਂ ਕੱਢਣ ਦਾ ਟਾਈਮ ਮਿਲ ਗਿਆ G20 ਕੈਂਸਲ ਹੋ ਗਿਆ ਕਰੋ ਤੁਹਾਡੇ ਐਮਪੀ ਨੇ ਪ੍ਰੈਸ ਕਾਨਫਰੰਸ ਕਰਤੀ ਤੁਹਾਡੇ ਐਮਪੀ ਨੇ ਪ੍ਰੈਸ ਕਾਨਫਰੰਸ ਕਰਤੀ ਮੈਨੂੰ ਗਾਲਾਂ ਕੱਢਣ ਦੀ ਇੰਨੀ ਕਾਲੀ ਕਾਦੀ ਹੁੰਦੀ ਹੈ ਯਾਰ ਤੁਹਾਡਾ ਕਾਗਜ਼ ਪੱਤਰ ਵੀ ਦੇਖ ਲਿਆ ਮੇਰਾ ਐਮਪੀ ਹੋ ਸਕਦਾ ਹਾਂਜੀ ਨਹੀਂ ਹੋਇਆ ਤੁਸੀਂ ਪਿਆਦੇ ਹੋ 5.5 ਰੁਪਏ ਸਾਡੇ ਮਿਨਿਸਟਰ ਬੈਠੇ ਚਾਹ ਰੋਜ਼ ਤੁਸੀਂ ਕਦੇ ਟਰਾਲੀ ਲੈ ਕੇ ਜਾਓ 5.5 ਰੁਪਏ ਚ ਭਰ ਲਿਆਓ ਜੇ ਕੋਈ 9.5 ਰੁਪਏ ਮੰਗੇ ਸਾਨੂੰ ਦੱਸ ਦਿਓ ਉਹਨਾਂ ਦੇ ਕੇ ਵਿਜੀਲੈਂਸ ਦੇ ਦਫ਼ਤਰ ਤੇ ਤੁਸੀਂ ਸਵਾਲ ਉਠਾਉਂਦੇ ਹੋ ਵਿਜੀਲੈਂਸ ਦੇ ਦਫ਼ਤਰ ਤੇ ਸਵਾਲ ਉਠਾਉਂਦੇ ਹੋ ਸਾਡੇ ਐਮਪੀ ਦੇ ਭਰਾ ਨੂੰ ਐਸਐਸਪੀ ਕਿਨੇ ਲਾਇਆ ਤੁਸੀਂ ਲਾਇਆ ਕਿ ਅਸੀਂ ਲਾਇਆ ਬਾਜਵਾ ਜੀ ਸਾਡੇ ਐਮਪੀ ਦੇ ਭਰਾ ਨੂੰ ਐਸਐਸਪੀ ਤੁਸੀਂ ਲਾਇਆ ਬਾਜਵਾ ਜੀ ਤੁਸੀਂ ਗੱਲਾਂ ਕਰੀ ਜਾਂਦੇ ਹੋ ਜਿਹਨੇ ਬਿਆਨ ਦਿੱਤਾ ਉਹਦੇ ਭਰਾ ਨੂੰ ਐਸਐਸਪੀ ਤੁਸੀਂ ਲਾਇਆ ਬਾਜਵਾ ਸਾਹਿਬ ਚੇਅਰ ਨੂੰ ਰੈਸ ਕਰੋ ਜੀ ਚੇਅਰ ਬਾਜਵਾ ਸਾਹਿਬ ਅੱਖਾਂ ਮਿਲਾਓ ਉਹ ਅੱਖਾਂ ਹੀ ਮਿਲਾ ਰਹੇ ਆ ਮੋਗੇ ਐਸਐਸਪੀ ਕਿਨੇ ਥੋੜਾ ਰਹੇ ਆ ਅੱਖਾਂ ਮਿਲਾ ਰਹੇ ਆ ਗੱਲ ਇਹ ਵੱਖਰੀਆਂ ਨੇ ਉਹਨੂੰ ਮੋਗੇ ਐਸਐਸਪੀ ਕਿਨੇ ਲਾਇਆ ਸੀ ਸੀਐਮ ਸਾਹਿਬ ਚੇਅਰ ਨੂੰ ਰੈਸ ਕਰੋ ਜੀ ਅੱਜ ਦੀ ਗੱਲ ਕਰੋ ਅੱਜ ਦੀ ਗੱਲ ਕਰੋ ਹੁਣ ਅੱਜ ਦੀ ਗੱਲ ਕਰ ਲਈਏ ਅੱਛਾ ਗੱਲ ਸੁਣੋ ਅੱਜ ਸੁਖਪਾਲ ਸਿੰਘ ਖਹਿਰੇ ਨੇ ਆਪ ਦੀ ਗੱਲ ਕੀਤੀ ਹੈ ਸੀਚੇਵਾਲ ਦੀ ਗੱਲ ਕੀਤੀ ਦੋ ਜਵਾਬ ਲਓਗੇ ਐਕਸ਼ਨ ਉਹਨਾਂ ਤੇ ਕਾਹਦਾ ਜੀ ਮਿੱਤਲ ਤੇ ਲਵਲੀ ਵਾਲੇ ਇਹਨਾਂ ਦੀ ਗੱਲ ਦਾ ਕੋਈ ਜਵਾਬ ਅੱਛਾ ਇਹਨਾਂ ਦੀ ਗੱਲ ਦਾ ਜਵਾਬ ਨਹੀਂ ਕਰ ਦਿੰਦੇ ਕੱਲ ਵੀ ਟਵੀਟ ਕਰਕੇ ਪਾਕਿਸਤਾਨ ਨੂੰ ਆਏ ਟਵੀਟੀ ਖੇਡਦੇ ਆ ਨਹੀਂ ਇਹ ਪਾਕਿਸਤਾਨ ਨੂੰ ਆਏ ਨਹੀਂ ਇਹਨਾਂ ਦੀ ਗੱਲ ਦਾ ਕੋਈ ਜਵਾਬ ਨਹੀਂ ਇਹ ਕੋਈ ਗੱਲ ਦਾ ਜਵਾਬ ਕੋਈ ਪਤਾ ਨਹੀਂ ਕੀ ਕਹਿੰਦੇ ਇਹ ਤਾਂ ਕਦੇ ਕਿਤੇ ਜਾਏ ਹੁੰਦੇ ਕਦੇ ਕਿਤੇ ਜਾਏ ਹੁੰਦੇ ਇਹਨਾਂ ਦੀ ਗੱਲ ਦਾ ਜਵਾਬ ਨਹੀਂ ਇਹਨਾਂ ਨੂੰ ਟਾਈਮ ਮਿਲ ਜਾਏ ਤਾਂ ਤੁਰ ਜਾਂਦੇ ਨੇ ਹਟਾਓ ਸਰ ਇਹਨਾਂ ਨੂੰ ਸਪੀਕਰ ਸਾਹਿਬ ਟਾਈਮ ਪੂਰਾ ਹੋ ਗਿਆ ਬਾਜਵਾ ਜੀ ਓਏ ਛੱਡ ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਕਿਹਾ ਗਿਆ ਹੈ ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਗਿਆ ਹੈ ਰਿਕਾਰਡ ਨਾ ਕੀਤਾ ਜਾਵੇ ਸਾਰੇ ਮਾਨਯੋਗ ਮੈਂਬਰ ਸਭਾ ਨੂੰ ਬੇਨਤੀ ਹੈ ਕਿ ਆਪਣੀਆਂ ਸੀਟਾਂ ਤੇ ਚਲੇ ਜਾਣ ਸਾਰੇ ਮਾਨਯੋਗ ਮੈਂਬਰ ਸਭਾ ਨੂੰ ਬੇਨਤੀ ਹੈ ਆਪਣੀਆਂ ਸੀਟਾਂ ਤੇ ਚਲੇ ਜਾਣ ਸੀਟਾਂ ਤੇ ਸ਼ਾਂਤੀ ਬੈਠੋ ਮੈਂਬਰ ਸਾਹਿਬਾਨ ਬੈਠੋ ਖੈਰਾ ਸਾਹਿਬ ਬੈਠੋ ਤੁਸੀਂ ਬੈਠੋ ਸਾਰੇ ਸੀਐਮ ਸਾਹਿਬ ਨੂੰ ਆਨ ਕਰੋ ਬੈਠੋ ਬਾਜਵਾ ਜੀ ਚੇਅਰ ਨੂੰ ਐਡਰੈਸ ਕਰੋ ਜੀ ਬਾਜਵਾ ਸਾਹਿਬ ਚੇਅਰ ਨੂੰ ਐਡਰੈਸ ਕਰੋ ਟਾਈਮ ਹੋਣ ਵਾਲਾ ਹੈ ਹਾਂਜੀ ਸਰ ਮੈਂ ਤੁਹਾਡੇ ਨਾਲ ਜੀ ਇੱਕ ਜੀ ਸਰ ਹੁਣ ਅਗਲੀ ਗੱਲ ਸੁਣ ਲਓ ਛੱਡ ਲਓ ਇਸ ਗੱਲ ਨੂੰ ਮੈਂ ਤੇ ਇਹਨਾਂ ਨੂੰ ਕੋਈ ਜੀ ਤੁਸੀਂ ਚੇਅਰ ਨੂੰ ਚਲੋ ਛੱਡੀਏ ਆਪਾਂ ਗੱਲ ਨੂੰ ਸਾਡੀ ਜੀ ਦੂਜੀ ਗੱਲ ਇਹਨਾਂ ਬਿਜਲੀ ਦੀ ਗੱਲ ਕੀਤੀ ਸੀ ਬਹੁਤ ਖੁਸ਼ੀ ਵਾਲੀ ਗੱਲ ਹੈ ਜਿਹੜੀ ਤੁਸੀਂ ਕੀਤੀ ਹੈ ਬਟ ਮੈਂ ਇਹ ਵੀ ਪੁੱਛਣਾ ਚਾਹੁੰਦਾ 22,000 ਕਰੋੜ ਰੁਪਏ ਦਾ ਜਿਹੜਾ PSPCL ਦਾ ਘਟ ਹੈ ਕੀ ਪੂਰਾ ਕਰੋਗੇ ਜੀ ਪੈਸੇ ਦੋਗੇ ਖਦਸ਼ਾ ਸਾਰੇ ਪੰਜਾਬ ਨੂੰ ਅਸੀਂ ਤਾਂ ਮੈਂ ਪੁੱਛਣਾ ਸਾਰੇ ਪੰਜਾਬ ਨੂੰ ਖਦਸ਼ਾ ਕਿ ਐਤਕੀ ਝੋਨੇ ਵਿੱਚ ਬਿਜਲੀ ਨਹੀਂ ਆਣੀ ਆਲਰੇਡੀ ਕੱਟ ਸ਼ੁਰੂ ਨੇ 500 ਕਰੋੜ ਰੁਪਈਆ ਹੈ ਸਾਰੇ ਪੰਜਾਬ ਮਾਨਯੋਗ ਮੈਂਬਰ ਸਾਹਿਬਾਨ ਆਪਣੀ ਸੀਟਾਂ ਤੇ ਬੈਠਣ ਬੈਠ ਉਹ ਮੈਨੂੰ ਬੋਲ ਤੇ ਲੈਂਦਾ ਢਾਲੀਵਾਲ ਸਾਹਿਬ ਸੀਟ ਤੇ ਬੈਠੋ ਢਾਲੀਵਾਲ ਸਾਹਿਬ ਸੀਟ ਤੇ ਬੈਠੋ ਸੀਟ ਤੇ ਬੈਠੋ 500 ਕਰੋੜ ਰੁਪਈਆ 500 ਕਰੋੜ ਰੁਪਈਆ PSPCL ਨੇ ਆਪਣੀ ਤਨਖਾਹਾਂ ਵਾਸਤੇ ਬੈਂਕ ਤੋਂ ਚੁੱਕਿਆ ਤੁਸੀਂ ਕਿਹੜੀਆਂ ਗੱਲਾਂ ਕਰੀ ਜਾਂਦੇ ਠੀਕ ਹੈ ਬਾਜਵਾ ਸਾਹਿਬ ਥੈਂਕ ਯੂ ਇੱਕ ਮਿੰਟ ਬੋਲ ਤੇ ਲੈਣ ਦੋ ਇਹ ਤਾਂ ਬੜਾ ਟਾਈਮ ਅੱਜ ਤਾਂ ਕੰਮ ਹੀ ਸ਼ੁਰੂ ਕੀਤਾ ਜੀ ਤੁਹਾਨੂੰ ਤੁਸੀਂ ਕਿਹਾ ਸੀ ਜਿੰਨਾ ਮਰਜ਼ੀ ਬੋਲਿਓ ਦੇਖੋ ਜਿੰਨਾ ਮਰਜ਼ੀ ਬੋਲਿਓ ਤੁਹਾਡੇ 15 ਮਿੰਟ ਸੀ ਨਹੀਂ ਮੇਰੇ 15 ਕਿੱਥੋਂ ਸੀ ਬਿਲਕੁਲ ਪਾਰਟੀ ਕੋ 35 ਮਿੰਟ ਨੇ ਸਰ ਆਈ ਵਿਲ ਟੇਕ ਦੀ ਅਦਰ ਪੀਪਲਸ ਟਾਈਮ
ਇਹ ਤਾਂ ਮੇਰੇ ਪਾਰਟੀ ਦੇ ਹੀ ਬੰਦੇ ਨੇ। ਚਲੋ ਫਿਰ ਆਪਾਂ ਦੁਬਾਰਾ ਸ਼ੁਰੂ ਕਰ ਲਈਏ, ਲੰਚ ਕਰ ਲਈਏ, ਦੁਬਾਰਾ ਸ਼ੁਰੂ ਕਰ ਲਈਏ। ਹਾਂਜੀ, ਲੰਚ ਤੋਂ ਬਾਅਦ ਸ਼ੁਰੂ ਕਰ ਲਈਏ। ਚਲੋ ਕਰ ਲਓ, ਤੁਸੀਂ ਸਮਝਦੇ ਹੋ ਲੰਚ ਵਾਲਾ ਪ੍ਰੋਗਰਾਮ ਹੈ ਕੋਈ ਇੱਥੇ? ਨਹੀਂ ਨਹੀਂ ਕਰਾਂਗਾ, ਇਹ ਤਾਂ ਹੈ, ਇਹ ਇੱਥੋਂ ਵਾਲੀਆਂ ਗੱਲਾਂ ਬਾਅਦ ਸਹੀ। ਓਕੇ, ਲੰਚ ਤੋਂ ਬਾਅਦ ਸਹੀ। ਸਮੂਹ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਕਿ ਖਾਣਾ ਖਾ ਲਈਏ। ਸਦਨ ਦੀ ਬੈਠਕ 2:30 ਵਜੇ ਬਾਅਦ ਦੁਪਹਿਰ ਤੱਕ ਸਥਗਿਤ ਹੁੰਦੀ ਹੈ। ਤੁਸੀਂ ਉਹ ਮੈਨੂੰ ਸੂਰਜੇ ਵਾਲੇ ਦਾ ਨਹੀਂ ਪਤਾ, ਆਪਾਂ ਆਪਣੀ ਗੱਲ ਕਰ। ਫਿਰ ਇੱਕ ਮਿੰਟ, ਫਿਰ ਮੇਰੀ ਗੱਲ ਸੁਣੋ ਨਾ। ਮੈਂ ਨਹੀਂ ਇਹ ਗੱਲ ਕਹੀ ਵਿਜੀਲੈਂਸ ਨਾਲ, ਮੈਂ ਕਿਹਾ ਫਿਰ ਬਰਾਬਰ ਕਰੋ। ਫਿਰ ਆ ਸਰਾੜੀ ਸਾਹਿਬ ਤੁਸੀਂ ਡ੍ਰੌਪ ਕੀਤੇ ਨੇ, ਇਹ ਕੀ ਗੱਲ, ਇਹ ਵੱਖਰੇ ਨੇ? ਵਾਈ ਹੈਵ ਯੂ ਡ੍ਰੌਪਡ ਹਿਮ? ਕਿਹੜੇ 40 ਦੀ ਸਭ ਲੈ ਕੇ ਗਏ ਸੀ ਸੋਨੀਆ ਗਾਂਧੀ ਕੋਲੇ? ਕਿਆ 40 ਜਿਹੜੇ ਨੇ, ਕਿਹੜੀ 40 ਦੀ ਲਿਸਟ? 40 ਦੀ ਲਿਸਟ ਦਿੱਤੀ ਸੀ ਤੇ ਉਸੋਂ ਕਿਹਾ ਗਿਆ ਹਾਈ ਕਮਾਂਡ ਵੱਲੋਂ ਕਿ ਲਿਸਟ ਦੱਬ ਲਓ, ਕਾਂਗਰਸ ਦੀ ਬਦਨਾਮੀ ਹੋਊਗੀ। ਮੇਰੀ ਗੱਲ ਸੁਣੋ, ਤੁਸੀਂ ਪੰਜਾਬ ਦੀ ਬਦਨਾਮੀ ਚੱਲੋਗੇ ਪਰ ਕਾਂਗਰਸ ਦੀ ਨਹੀਂ ਚੱਲਦੇ। ਮਾਨ ਸਾਹਿਬ ਮੇਰੀ ਬੇਨਤੀ ਸੁਣ ਲਓ, ਨਹੀਂ ਮੈਂ ਤੁਹਾਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਵਿਜੀਲੈਂਸ ਆਮ ਆਦਮੀ ਪਾਰਟੀ ਦੀ ਦਾ ਝੰਡਾ ਲਾ ਦਈਏ। ਤੇ ਮੇਰੀ ਸੁਣ ਲਓ, ਤੁਸੀਂ ਜ਼ਰੂਰ ਕਰੋ। ਫਿਰ ਆਪਣੀ ਵੀ ਤਿਆਰੀ ਰੱਖਿਓ। ਚੰਦ ਦੇਣ ਹੀ ਲੱਗਣੇ ਨੇ, ਦਿੱਲੀ ਵਾਲੇ ਆ ਕੇ ਤੁਹਾਡੇ ਗੁਆਂਢ ਚ ਪੈਣ ਵਾਲੇ ਜੇ। ਬਾਬਾ ਫਿਰ ਠੀਕ ਹੈ, ਆਪਣੀ ਪਾਰਟੀ ਬਚਾ ਲਓ, ਤੁਸੀਂ ਆਪਣੀ ਪਾਰਟੀ ਬਚਾ ਲਓ ਪਹਿਲਾਂ, ਬਾਅਦ ਅਸੀਂ ਬਚੇ ਹੀ ਬਚੇ ਆ, ਸਾਨੂੰ ਕੋਈ ਫਿਕਰ ਨਹੀਂ। ਮੈਂ ਤਾਂ ਤੁਹਾਨੂੰ ਬਚਾ। ਤੁਸੀਂ ਇਹ ਕੀ ਕਹਿਣਾ ਚਾਹੁੰਦੇ ਹੋ ਕਿ ਆਪਣੀ ਵੀ ਤੇਰੀ ਰੱਖਿਓ, ਮਤਲਬ ਥ੍ਰੈਟ ਕਰ ਰਹੇ ਹੋ ਤੁਸੀਂ? ਕਿਹਨੂੰ ਕਿ ਤੁਸੀਂ ਆਪਣੀ ਵੀ ਤੇਰੀ ਰੱਖਿਓ? ਜਿਹੜਾ ਸਾਡੇ ਚੋਂ ਗਲਤੀ ਕਰੂਗਾ ਉਹ ਵੀ ਅੰਦਰ ਜਾਊਗਾ। ਬਾਜਵਾ ਸਾਹਿਬ, ਜਿਹੜਾ ਸਾਡੇ ਚੋਂ ਗਲਤੀ ਕਰੇਗਾ ਉਹ ਵੀ ਅੰਦਰ ਜਾਊਗਾ, ਪਰ ਆਪਣੇ ਵਾਲਿਆਂ ਨੂੰ ਬਚਾਓ ਨਾ ਕਿ ਵਿਜੀਲੈਂਸ ਤੇ ਝੰਡਾ ਲਾ ਦਿਓ। ਕੀ ਕਰ ਕੀ ਰਹੇ ਹੋ? ਕੀ ਕਰ ਰਹੇ? ਤੁਸੀਂ ਮੇਰੀ ਗੱਲ ਸੁਣੋ ਇੱਕ ਮਿੰਟ। 4 ਦਿਨ ਤੁਸੀਂ ਉਹ ਬਠਿੰਡੇ ਵਾਲਾ ਫੜਿਆ ਕਿਉਂ ਨਹੀਂ ਐਮਐਲਏ ਜੀ? ਉਹ ਅੰਦਰ ਹੈ ਜੀ। ਨੇ ਉਹ ਹੁਣ ਅੰਦਰ ਹੋਇਆ? ਨਹੀਂ ਤੁਸੀਂ ਤਾਂ ਆ ਬੈਠੇ ਨੇ, ਥੋੜਾ ਤਾਂ ਹਜੇ ਬੈਠੇ ਨੇ ਇੱਥੇ। ਕਿਹੜੇ ਇੱਥੇ ਬੈਠੇ ਨੇ, ਮੈਂ ਦੱਸ ਦੇਣਾ ਕਿਹੜੇ ਬੈਠੇ। ਬੈਠੀ ਜਿਨ੍ਹਾਂ ਦੇ ਗੈਂਗਸਟਰ ਨਾਲ ਜੁੜਦੇ ਨੇ, ਉਹਦਾ ਮਤਲਬ ਨਾਮ ਜੁੜਦੇ ਗੈਂਗਸਟਰ ਨਾਲ। ਉਹਦਾ ਮਤਲਬ ਚੀਫ ਮਿਨਿਸਟਰ ਕਿਸੇ ਚੀਜ਼ ਦੀ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ। ਤੁਸੀਂ ਬਿਨਾਂ ਇਨਵੈਸਟੀਗੇਸ਼ਨ ਤੋਂ ਦੀ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ। ਕਿਸੇ ਟੀਮ ਦੀ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ। ਤੁਸੀਂ ਸਬਰ ਕਰੋ, ਮੈਂ ਕਾਂਗਰਸੀਆਂ ਨੂੰ ਬੇਨਤੀ ਕਰਦਾ, ਸਬਰ ਕਰੋ, ਸਭ ਦੀ ਵਾਰੀ ਆਊਗੀ। ਚਲੋ ਠੀਕ ਹੈ, ਕਰੋ ਤੁਸੀਂ ਫਿਰ ਖੁੱਲ ਕੇ। ਉਹਦਾ ਮਤਲਬ ਤੁਸੀਂ ਕਿਸੇ ਕਿਸਮ ਦੀ ਗੱਲ ਤੁਹਾਨੂੰ ਸਮਝ ਨਹੀਂ ਆ, ਤੁਸੀਂ ਕਰੋ। ਫਿਰ ਆਪਣੀ ਵੀ ਤਿਆਰੀ ਸਸੋਦੀਏ ਤੋਂ ਬਾਅਦ ਰੱਖੋ, ਫਿਰ ਇੱਕ ਅੱਧੇ ਆਪਣੇ ਨੂੰ ਵੀ ਨਾਲ ਹੀ ਕਰਾਓਗੇ। ਕਰ ਸਾਹਿਬ, ਜਿਹਨੇ ਪੰਜਾਬ ਦਾ ਇੱਕ ਵੀ ਪੈਸਾ ਖਾਦਾ ਤੇ ਉਹ ਪੈਸੇ ਬਾਰੇ ਕੋਈ ਬੰਦਾ ਕਹੇ ਮੇਰੇ ਹਿਸਾਬ ਨਾਲ ਲਈ, ਇਹੋ ਜੀ ਗੱਲ ਮੈਨੂੰ ਸਮਝ ਨਹੀਂ ਆਉਂਦੀ। ਅਸੀਂ ਕਿਸੇ ਨੇ ਨਹੀਂ ਕਿਹਾ ਕਿ ਕੋਈ ਹਿਸਾਬ ਨਾਲ ਲਓ, ਅਸੀਂ ਇਹ ਬਿਲਕੁਲ ਨਹੀਂ ਕਿਹਾ। ਅਸੀਂ ਤਾਂ ਕਿਹਾ ਫਿਰ ਆਪਣਾ ਹਿਸਾਬ ਦਿਓ। ਫਿਰ ਤੁਹਾਡੇ ਸਰਾੜੀ ਸਾਹਿਬ ਬਾਹਰ ਕਿਸ ਤਰ੍ਹਾਂ ਨੇ? ਤੁਸੀਂ ਡ੍ਰੌਪ ਕੀਤਾ, ਵਾਈ ਹੀ ਹੈਜ਼ ਨਾਟ ਬੀਨ ਪੁੱਟ ਇਨ? ਫਿਰ ਕੇਸ ਕਿਉਂ ਨਹੀਂ ਰਜਿਸਟਰ ਕੀਤਾ? ਬਾਜਵਾ ਜੀ, ਚੇਅਰ ਨੂੰ ਅਰੈਸਟ ਕੀਤਾ ਜਾਵੇ। ਫਿਰ ਕੇਸ ਕਿਉਂ ਨਹੀਂ ਰਜਿਸਟਰ ਕੀਤਾ? ਸਰ ਇਹਨਾਂ ਨੂੰ ਕਿਉਂ ਨਹੀਂ ਅੰਦਰ ਖੜਿਆ ਜੀ? ਜਿਹੜੇ ਇੱਥੇ ਬੈਠੇ ਸੀ ਫਰੰਟ ਰੋ ਵਾਲੇ, ਹਾਂ 1.5 ਸਾਲ ਪਹਿਲਾਂ ਕਿੱਥੇ ਨੇ? ਨਹੀਂ, ਉਹ ਕਿਤੇ ਵੀ ਹੋਣ। ਕੈਪਟਨ ਅਮਰਿੰਦਰ ਕਿੱਥੇ ਹੈ? ਸੁਨੀਲ ਜਾਖੜ ਕਿੱਥੇ ਹੈ? ਉਹ ਪਹਿਲੀ ਵਾਰ ਗੁਰਦੀਪ ਕਾਂਗੜ ਕਿੱਥੇ ਹੈ? ਬਲਵੀਰ ਸਿੱਧੂ ਕਿੱਥੇ ਹੈ? ਨਹੀਂ, ਉਹ ਸਾਨੂੰ ਪੁੱਛਦੇ। ਮਨਪ੍ਰੀਤ ਬਾਦਲ ਕਿੱਥੇ ਹੈ? ਮਨਪ੍ਰੀਤ ਬਾਦਲ ਕਿੱਥੇ ਹੈ? ਤੁਹਾਡਾ ਭਰਾ ਫਤਿਹ ਜੰਗ ਬਾਜਵਾ ਕਿੱਥੇ ਹੈ? ਕਿੱਥੇ ਹੋਏਗਾ, ਉਹ ਦੱਸ ਸਕਦੇ ਨੇ। ਉਹ ਤਾਂ ਉੱਧਰ ਚਲੇ ਗਏ। ਇਹ सुरजे वाला कह रहे थे बेंगलोर च कि जे पार्टी सत्ता बदल गई इसका मतलब ये नहीं है कि बीजेपी वाले बच जाएंगे। इत्थे असीं यही गल कहने आ, जे सत्ता बदल गई सत्ता च नहीं रहे दा मतलब ये नहीं कि बच जाओगे। चाहे बीजेपी चले जाओ चाहे टीजेपी चले जाओ, जे पंजाब दा पैसा खाता अंदर होवोगे। मान साहब कोई नहीं, तुसी यू आर जस्ट प्लेइंग टू द गैलरी वंस अगेन, यू आर जस्ट प्लेइंग टू द गैलरी। असीं ये कह रहे फिर तैयारी रखो, इत्थे भी काम आरंभिया गया डट के, ਇੱਥੇ ਵੀ ਕੰਮ ਆਰੰਭਿਆ ਗਿਆ। ਜਿੱਦਣ ਅਸੀਂ ਤੁਹਾਨੂੰ ਦੱਸਣ ਤੇ ਆਏ ਤਾਂ ਤੁਹਾਡੇ ਕੋਲ ਸੁਣਿਆ ਨਹੀਂ ਜਾਣਾ, ਇੱਥੇ ਬਣ ਕੀ ਰਿਹਾ। ਕਰ ਲੋ ਸਾਡੇ ਤੇ ਜੋ ਕਰਨਾ, ਠੀਕ ਹੈ ਨਾ। ਪਰ ਇਹ ਗੱਲ ਤੁਸੀਂ ਇਹ ਗੱਲ ਯਾਦ ਰੱਖਿਓ, ਇਹ ਗੱਲ ਯਾਦ ਰੱਖਿਓ, ਇਹ ਗੱਲ ਯਾਦ ਰੱਖਿਓ ਕਿ ਇੱਕ ਮਿੰਟ ਤੁਹਾਡੇ ਜਿਹੜੇ ਜਨਰਲ ਸੈਕਟਰੀ ਰਾਹੁਲ ਗਾਂਧੀ ਉਹ ਬੜੇ ਵਧੀਆ ਤਰੀਕੇ ਨਾਲ ਸਵਾਲ ਉਠਾਉਂਦੇ ਨੇ ਅਡਾਨੀਆਂ ਦਾ ਮੋਦੀ ਨਾਲ ਰਿਸ਼ਤੇ ਬਾਰੇ, ਆਵਾਜ਼ ਉਠਾਈ, ਠੀਕ ਹੈ ਜੀ। ਅਗਲੇ ਦਿਨ ਮੋਦੀ ਨੇ ਜਵਾਬ ਦਿੱਤਾ, ਉਸ ਦਿਨ ਉਹ ਆਏ ਨਹੀਂ, ਨੋ ਪ੍ਰੋਬਲਮ। ਪਰ ਕੱਲ ਮੈਂ ਛੱਤੀਸਗੜ੍ਹ ਗਿਆ, ਇਹ ਉਸ ਤੋਂ ਪਹਿਲਾਂ ਰਾਜਸਥਾਨ, ਤੇ ਛੱਤੀਸਗੜ੍ਹ ਤੇ ਰਾਜਸਥਾਨ ਦੇ ਵਿੱਚ ਅੰਡਾਨੀਆਂ ਨੂੰ ਤੁਸੀਂ ਮਾਈਨਾਂ ਦੇ ਰੱਖੀਆਂ ਨੇ। ਤੇ ਵੈਸੇ ਕਾਂਗਰਸ ਪਾਰਟੀ ਨੇ ਤੁਸੀਂ ਠੇਕੇ ਦੇਤੇ ਉਹਨੂੰ, ਦਿੱਲੀ ਕਾਂਗਰਸ ਪਾਰਟੀ ਅੰਡਾਨੀ ਨੂੰ ਮਾਈਨਾਂ ਦੇ ਰੱਖੀਆਂ ਛੱਤੀਸਗੜ੍ਹ ਤੇ ਰਾਜਸਥਾਨ ਚ। ਵੈਸੇ ਵਿਰੋਧੋ ਤੁਸੀਂ, ਤੁਹਾਡੇ ਅੰਡਾਨੀ ਦੇ ਠੇਕੇ ਨੇ ਦਿੱਲੀ ਸਾਰੇ। ਬਹਿ ਜਾਓ, ਟਕੇ ਰਹੋ ਇੱਥੇ ਵੀ ਕੋਈ ਨਾ ਕੋਈ ਟਕੇ ਰਹੋ, ਬਹੁਤ ਕੁਝ ਨਿਕਲੂਗਾ, ਟਕੇ ਰਹੋ। ਚਲੋ ਤੁਸੀਂ ਕਰ ਲਓ ਜੀ। माना मेरी कमीज पर लाखों दाग हैं पर खुदा का शुक्र है कोई धब्बा नहीं, साढ़े धब्बे नहीं है, थोड़े बहुत धब्बे ने। धब्बा इस गल नहीं क्योंकि कमीज है पाटन वाली है, धब्बा नहीं है, कमीज ही पाट जानी, धब्बा किथे रह जाना। ਤੁਸੀਂ ਆਪਾਂ ਛੱਡ ਲਈ ਹੈ। ਬਾਜਵਾ ਜੀ ਚੇਅਰ ਨੂੰ ਐਡਰੈਸ ਕਰੋ। ਚਲੋ ਗੱਲ ਆਪਾਂ ਸਿੱਧਾ ਇੱਧਰ ਨੂੰ ਕਰੀਏ ਜੀ, ਗੱਲ ਚੇਅਰ ਨੂੰ ਐਡਰੈਸ ਕਰੋ। ਅੱਛਾ ਚਲੋ ਇਹ ਕਰ ਲੈਨੇ,
ਹੁਣ ਇਹ ਦੱਸੋ ਹਾਂ ਤੁਹਾਡੇ ਜਿਹੜੇ ਆਪ ਦਾ ਉਹ ਤੁਹਾਡਾ ਹੈ ਉਹ ਇਹ ਅਰਵਿੰਦ ਕੇਜਰੀਵਾਲ ਸਾਹਿਬ ਉਹਨੇ ਗਾਰੰਟੀ ਦਿੱਤੀ ਕਿ 20,000 ਕਰੋੜ ਰੁਪਈਆ ਮੈਂ ਤੁਹਾਨੂੰ ਰੇਤ ਚੋਂ ਇਕੱਠਾ ਕਰਕੇ ਦੂੰ ਹਰ ਸਾਲ ਦਾ। ਕਿੰਨੇ ਹੋਏ ਨੇ? ਕਿੰਨੇ ਹੋਏ ਨੇ? ਕਿੰਨੇ ਹੋਏ ਨੇ? 125 ਕਰੋੜ ਰੁਪਈਆ ਸਾਲ ਚ। ਇਹ ਬਾਜਵਾ ਸਾਹਿਬ ਇਹ ਮੈਥ ਦੇ ਟੀਚਰ ਬਣ ਕੇ ਇੱਥੇ ਕਿੰਨੇ ਹੋਏ ਨੇ? ਮੈਂ ਜਦੋਂ ਮੈਂ ਬੋਲੂੰਗਾ ਨਾ ਬਜਟ ਤੇ ਸਾਰਾ ਕੁਝ ਦੱਸ ਦੂੰਗਾ ਜੀ। ਚਲੋ ਠੀਕ ਹੈ, ਬਹਿ ਜਾਓ। ਠੀਕ ਹੈ ਨਾ ਜੀ, ਬਹਿ ਜਾਓ ਫਿਰ। ਹਾਂ, ਕਿਰਪਾ ਕਰਕੇ ਇਹ ਹਰ ਰੋਜ਼ ਹਿਸਾਬ ਨਹੀਂ ਹੁੰਦੇ 20,000 ਕਰੋੜ ਹਰ ਰੋਜ਼ ਹਿਸਾਬ ਨਹੀਂ ਹੁੰਦੇ ਪਰ ਇੰਨਾ ਮੈਨੂੰ ਪਤਾ, ਮੈਂ ਦੱਸੂਗਾ ਕਿਹੜੇ ਕਿਹੜੇ ਮਾਫੀਏ ਫੜੇ ਨੇ ਔਰ ਕੌਣ ਕੌਣ ਨੇ। ਔਰ ਚੰਨੀ ਵੀ ਨਾਮ ਹੈ ਉਹਦਾ, ਚੰਨੀ ਦਾ ਨਾਮ ਹੈ ਉਹ ਚ। ਔਰ ਚੰਨੀ ਦੇ ਜਿਹੜੇ ਚਹੇਤੇ ਨੇ ਇੱਥੇ ਬੈਠੇ ਨੇ, ਥੋੜਾ ਮੂੰਹ ਪਰਾਂ ਕਰ ਲੈਂਦੇ ਉਦੋਂ ਜਦੋਂ ਰੇਤੇ ਦੀ ਗੱਲ ਹੁੰਦੀ ਹੈ। ਸਾਰੇ ਹੈਗੇ ਨੇ, ਕੋਈ ਗੱਲ ਸਾਰੇ ਹੈਗੇ ਨੇ। ਮੈਂ ਕਿਹਾ ਜੀ ਚਿੱਠੇ ਐਡੇ ਐਡੇ ਨੇ, ਤੁਸੀਂ ਦੇਖੋਗੇ ਗੱਲ ਸੁਣੋ ਇੱਕ ਮਿੰਟ ਮਾਨ ਸਾਹਿਬ, ਚਿੱਠੇ ਜਨਾਬ ਤੁਸੀਂ ਗੱਲ ਕਰਦੇ ਫੱਬਦੇ ਹੋ। ਉਹ ਪਬਲਿਕ ਮਾਈਨਾਂ ਜਿਹੜੀਆਂ ਪਬਲਿਕ ਮਾਈਨਾਂ ਅਸੀਂ ਚਲਾਈਆਂ ਨੇ, ਜਿਹੜੀਆਂ ਪਬਲਿਕ ਮਾਈਨਾਂ 5.5 ਰੁਪਏ ਪਰ ਫੁੱਟ ਵਾਲੀਆਂ, ਉਹ ਪਹਿਲਾਂ ਕਿਉਂ ਨਹੀਂ ਚਲਾਈਆਂ? ਜਿਹੜੀਆਂ ਪਬਲਿਕ ਮਾਈਨਾਂ ਅਸੀਂ ਚਲਾਤੀਆਂ, ਜਿਹੜੀਆਂ ਪਬਲਿਕ ਮਾਈਨਾਂ, ਬਾਜਵਾ ਸਾਹਿਬ ਸੁਣੋ, ਬਾਜਵਾ ਸਾਹਿਬ ਸੁਣੋ, ਬਾਜਵਾ ਸਾਹਿਬ ਜਿਹੜੀਆਂ ਪਬਲਿਕ ਮਾਈਨਾਂ ਅਸੀਂ ਚਲਾਤੀਆਂ 5.5 ਰੁਪਏ ਫੁੱਟ ਵਾਲੀਆਂ, ਪਹਿਲਾਂ ਕਿਉਂ ਨਹੀਂ ਚਲਾਈਆਂ? ਹੁਣ 9.5 ਨੂੰ ਚਲਾਈਆਂ ਤੁਸੀਂ। ਨਹੀਂ 5.5 ਰੁਪਏ ਫੁੱਟ ਉੱਥੋਂ ਮਿਲਦਾ ਤੇ ਰੁਪਈਆ 50,000 ਕਰੋੜ ਇਕੱਠਾ ਹੋਇਆ। 5.5 ਚਲੋ ਟਰਾਲੀ ਲੈ ਕੇ ਚਲੋ, ਚਲੋ ਮੇਰਾ ਟਰਾਲੀ ਲੈ ਕੇ ਚਲੋ। ਤੁਹਾਨੂੰ ਸਾਲ ਚ ਆਇਆ ਕੀ? ਅਸਲ ਚ ਨਾ ਤੁਹਾਨੂੰ ਜਿਹੜੀਆਂ ਤੁਸੀਂ ਚਲਾਈਆਂ ਨੇ ਆਪਣੀ ਗਵਰਨਮੈਂਟ ਦੇ ਥਰੂ 50 ਕਰੋੜ ਰੁਪਈਆ ਸਾਲ ਚ ਆਇਆ ਤੇ 20,000 ਕਰੋੜ ਕਹਿੰਦੇ। ਬਾਜਵਾ ਸਾਹਿਬ ਕੱਲ ਤੁਹਾਡੇ ਕਾਂਗਰਸ ਚ ਇੰਨੀ ਕਾਲੀ ਮੱਚੀ ਵੀ ਭਗਵੰਤ ਮਾਨ ਨੂੰ ਗਾਲਾਂ ਕੱਢਣ ਦਾ ਟਾਈਮ ਮਿਲ ਗਿਆ, G20 ਕੈਂਸਲ ਹੋ ਗਿਆ, ਕਰੋ ਕਰੋ ਕਰੋ। ਤੁਹਾਡੇ ਐਮਪੀ ਨੇ ਪ੍ਰੈਸ ਕਾਨਫਰੰਸ ਕਰਤੀ, ਤੁਹਾਡੇ ਐਮਪੀ ਨੇ ਪ੍ਰੈਸ ਕਾਨਫਰੰਸ ਕਰਤੀ। ਮੈਨੂੰ ਗਾਲਾਂ ਕੱਢਣ ਦੀ ਇੰਨੀ ਕਾਲੀ ਕਾਦੀ ਹੁੰਦੀ ਹੈ ਯਾਰ? ਕਦੇ ਕਾਗਜ਼ ਪੱਤਰ ਵੀ ਦੇਖ ਲਿਆ ਕਰੋ। ਐਮਪੀ ਹੋ ਸਕਦਾ ਹਾਂਜੀ ਨਹੀਂ ਹੋਇਆ। ਤੁਸੀਂ ਪਿਆਦੇ ਹੋ 5.5 ਰੁਪਏ ਸਾਡੇ ਮਿਨਿਸਟਰ ਬੈਠੇ ਨੇ, ਚਾਰ ਰੋਜ਼ ਤੁਸੀਂ ਕਦੇ ਟਰਾਲੀ ਲੈ ਕੇ ਜਾਓ, ਟਰਾਲੀ ਲੈ ਕੇ ਜਾਓ 5.5 ਰੁਪਏ ਚ ਭਰ ਲਿਆਓ। ਜੇ ਕੋਈ 9.5 ਰੁਪਏ ਮੰਗੇ ਸਾਨੂੰ ਦੱਸ ਦਿਓ। ਉਹਨਾਂ ਦੇ ਕੇ ਵਿਜੀਲੈਂਸ ਦੇ ਵਿਜੀਲੈਂਸ ਦੇ ਦਫ਼ਤਰ ਤੇ ਤੁਸੀਂ ਸਵਾਲ ਉਠਾਉਂਦੇ ਹੋ, ਵਿਜੀਲੈਂਸ ਦੇ ਦਫ਼ਤਰ ਤੇ ਸਵਾਲ ਉਠਾਉਂਦੇ ਹੋ। ਸਾਡੇ ਐਮਪੀ ਦੇ ਭਰਾ ਨੂੰ ਐਸਐਸਪੀ ਕਿਨੇ ਲਾਇਆ? ਤੁਸੀਂ ਲਾਇਆ ਕਿ ਅਸੀਂ ਲਾਇਆ? ਬਾਜਵਾ ਜੀ ਸਾਡੇ ਐਮਪੀ ਦੇ ਭਰਾ ਨੂੰ ਐਸਐਸਪੀ ਤੁਸੀਂ ਲਾਇਆ। ਬਾਜਵਾ ਜੀ ਤੁਸੀਂ ਗੱਲਾਂ ਕਰੀ ਜਾਂਦੇ ਆ। ਜਿਹਨੇ ਬਿਆਨ ਦਿੱਤਾ ਉਹਦੇ ਭਰਾ ਨੂੰ ਐਸਐਸਪੀ ਤੁਸੀਂ ਲਾਇਆ। ਬਾਜਵਾ ਸਾਹਿਬ ਚੇਅਰ ਨੂੰ ਰੈਸ ਕਰੋ ਜੀ। ਬਾਜਵਾ ਸਾਹਿਬ ਅੱਖਾਂ ਮਿਲਾਓ। ਉਹ ਅੱਖਾਂ ਹੀ ਮਿਲਾ ਰਹੇ ਆ, ਮੋਗੇ ਐਸਐਸਪੀ ਕਿਨੇ ਥੋੜਾ ਰਹੇ ਆ, ਅੱਖਾਂ ਮਿਲਾ ਰਹੇ ਆ। ਗੱਲ ਵੱਖਰੀਆਂ ਨੇ। ਉਹਨੂੰ ਮੋਗੇ ਐਸਐਸਪੀ ਕਿਨੇ ਲਾਇਆ ਸੀ? ਸੀਐਮ ਸਾਹਿਬ ਚੇਅਰ ਨੂੰ ਰੈਸ ਕਰੋ ਜੀ। ਅੱਜ ਦੀ ਗੱਲ ਕਰੋ, ਅੱਜ ਦੀ ਗੱਲ ਕਰੋ। ਹੁਣ ਅੱਜ ਦੀ ਗੱਲ ਕਰ ਲਈਏ। ਅੱਛਾ ਗੱਲ ਸੁਣੋ, ਅੱਜ ਸੁਖਪਾਲ ਸਿੰਘ ਖਹਿਰੇ ਨੇ ਆਪ ਦੀ ਗੱਲ ਕੀਤੀ ਹੈ, ਸੀਚੇਵਾਲ ਦੀ ਗੱਲ ਕੀਤੀ, ਦੋ ਜਵਾਬ ਲਓਗੇ ਐਕਸ਼ਨ ਉਹਨਾਂ ਤੇ? ਕਾਹਦਾ ਜੀ? ਮਿੱਤਲ ਤੇ ਲਵਲੀ ਵਾਲੇ ਇਹਨਾਂ ਦੀ ਗੱਲ ਦਾ ਕੋਈ ਜਵਾਬ? ਅੱਛਾ ਇਹਨਾਂ ਦੀ ਗੱਲ ਦਾ ਜਵਾਬ ਟਵੀਟ ਕਰ ਦਿੰਦੇ, ਕੱਲ ਵੀ ਟਵੀਟ ਕਰਕੇ ਪਾਕਿਸਤਾਨ ਨੂੰ ਆਏ, ਟਵੀਟੀ ਖੇਡਦੇ ਆ। ਨਹੀਂ ਇਹ ਪਾਕਿਸਤਾਨ ਨੂੰ ਆਏ ਨਹੀਂ ਇਹਨਾਂ ਦੀ ਗੱਲ ਦਾ ਕੋਈ ਜਵਾਬ ਨਹੀਂ। ਇਹ ਕੋਈ ਪਤਾ ਨਹੀਂ ਕੀ ਕਹਿੰਦੇ ਇਹ ਤਾਂ ਕਦੇ ਕਿਤੇ ਜਾਏ ਹੁੰਦੇ, ਕਦੇ ਕਿਤੇ ਜਾਏ ਹੁੰਦੇ। ਇਹਨਾਂ ਦੀ ਗੱਲ ਦਾ ਜਵਾਬ ਨਹੀਂ। ਇਹਨਾਂ ਨੂੰ ਟਾਈਮ ਮਿਲ ਜਾਏ ਤਾਂ ਤੁਰ ਜਾਂਦੇ ਨੇ। ਹਟਾਓ ਸਰ ਇਹਨਾਂ ਨੂੰ। ਸਪੀਕਰ ਸਾਹਿਬ ਟਾਈਮ ਪੂਰਾ ਹੋ ਗਿਆ। ਬਾਜਵਾ ਜੀ ਬਾਜਵਾ ਜੀ ਓਏ ਛੱਡ ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਕਿਹਾ ਗਿਆ ਹੈ, ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ। ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਗਿਆ ਹੈ ਰਿਕਾਰਡ ਨਾ ਕੀਤਾ ਜਾਵੇ। ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਕਿ ਆਪਣੀਆਂ ਸੀਟਾਂ ਤੇ ਚਲੇ ਜਾਣ। ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਆਪਣੀਆਂ ਸੀਟਾਂ ਤੇ ਚਲੇ ਜਾਣ। ਸੀਟਾਂ ਤੇ ਸ਼ਾਂਤੀ ਬੈਠੋ, ਮੈਂਬਰ ਸਾਹਿਬਾਨ ਬੈਠੋ, ਬੈਠੋ। ਖਹਿਰਾ ਸਾਹਿਬ ਬੈਠੋ, ਤੁਸੀਂ ਬੈਠੋ। ਸਾਰੇ ਸੀਐਮ ਸਾਹਿਬ ਨੂੰ ਆਨ ਕਰੋ। ਬੈਠੋ ਬੈਠੋ। ਬਾਜਵਾ ਜੀ ਚੇਅਰ ਨੂੰ ਐਡਰੈਸ ਕਰੋ ਜੀ। ਬਾਜਵਾ ਸਾਹਿਬ ਚੇਅਰ ਨੂੰ ਐਡਰੈਸ ਕਰੋ, ਟਾਈਮ ਹੋਣ ਵਾਲਾ ਹੈ। ਹਾਂਜੀ ਸਰ ਮੈਂ ਤੁਹਾਡੇ ਨਾਲ ਜੀ ਜੀ ਇੱਕ ਜੀ ਸਰ ਹੁਣ ਅਗਲੀ ਗੱਲ ਸੁਣ ਲਓ, ਛੱਡ ਲਓ ਇਸ ਗੱਲ ਨੂੰ। ਮੈਂ ਤੇ ਇਹਨਾਂ ਨੂੰ ਕੋਈ ਜੀ ਤੁਸੀਂ ਚੇਅਰ ਨੂੰ ਛੱਡੀਏ ਆਪਾਂ ਗੱਲ ਨੂੰ ਸਾਡੀ। ਜੀ ਦੂਜੀ ਗੱਲ ਇਹਨਾਂ ਬਿਜਲੀ ਦੀ ਗੱਲ ਕੀਤੀ ਸੀ, ਬਹੁਤ ਖੁਸ਼ੀ ਵਾਲੀ ਗੱਲ ਹੈ ਜਿਹੜੀ ਤੁਸੀਂ ਕੀਤੀ ਹੈ। ਬਟ ਮੈਂ ਇਹ ਵੀ ਪੁੱਛਣਾ ਚਾਹੁੰਦਾ 22,000 ਕਰੋੜ ਰੁਪਏ ਦਾ ਜਿਹੜਾ PSPCL ਦਾ ਘਟ ਹੈ ਕੀ ਪੂਰਾ ਕਰੋਗੇ ਜੀ? ਪੈਸੇ ਦੋਗੇ? ਖਦਸ਼ਾ ਸਾਰੇ ਪੰਜਾਬ ਨੂੰ। ਅਸੀਂ ਤਾਂ ਮੈਂ ਪੁੱਛਣਾ ਸਾਰੇ ਪੰਜਾਬ ਨੂੰ ਖਦਸ਼ਾ ਕਿ ਐਤਕੀ ਝੋਨੇ ਵਿੱਚ ਬਿਜਲੀ ਨਹੀਂ ਆਣੀ। ਆਲਰੇਡੀ ਕੱਟ ਸ਼ੁਰੂ ਨੇ,
500 ਕਰੋੜ ਰੁਪਈਆ ਹੈ ਸਾਰੇ ਪੰਜਾਬ 'ਚ, ਸਾਰੇ ਪੰਜਾਬ। ਮਾਨਯੋਗ ਮੈਂਬਰ ਸਾਹਿਬਾਨ ਆਪਣੀ ਆਪਣੀ ਸੀਟਾਂ ਤੇ ਬੈਠਣ। ਬਹਿ ਤੇ ਉਹ ਮੈਨੂੰ ਬੋਲ ਤੇ ਲੈਣ ਦੋ। ਢਾਲੀਵਾਲ ਸਾਹਿਬ ਸੀਟ ਤੇ ਬੈਠੋ। ਢਾਲੀਵਾਲ ਸਾਹਿਬ ਸੀਟ ਤੇ ਬੈਠੋ, ਸੀਟ ਤੇ ਬੈਠੋ। 500 ਕਰੋੜ ਰੁਪਈਆ 500 ਕਰੋੜ ਰੁਪਈਆ PSPCL ਨੇ ਆਪਣੀ ਤਨਖਾਹਾਂ ਵਾਸਤੇ ਬੈਂਕ ਤੋਂ ਚੁੱਕਿਆ। ਤੁਸੀਂ ਕਿਹੜੀਆਂ ਗੱਲਾਂ ਕਰੀ ਜਾਂਦੇ? ਠੀਕ ਹੈ ਬਾਜਵਾ ਸਾਹਿਬ, ਥੈਂਕ ਯੂ। ਉਹ ਇੱਕ ਮਿੰਟ ਬੋਲ ਤੇ ਲੈਣ ਦੋ। ਇਹ ਤਾਂ ਬੜਾ ਟਾਈਮ, ਅੱਜ ਤਾਂ ਕੰਮ ਹੀ ਸ਼ੁਰੂ ਕੀਤਾ ਜੀ। ਤੁਹਾਨੂੰ ਤੁਸੀਂ ਕਿਹਾ ਸੀ ਜਿੰਨਾ ਮਰਜ਼ੀ ਬੋਲਿਓ। ਦੇਖੋ ਜਿੰਨਾ ਮਰਜ਼ੀ ਬੋਲਿਓ, ਤੁਹਾਡੇ 15 ਮਿੰਟ ਸੀ। ਨਹੀਂ ਮੇਰੇ 15 ਕਿੱਥੋਂ ਸੀ? ਬਿਲਕੁਲ ਪਾਰਟੀ ਕੋ 35 ਮਿੰਟ ਨੇ ਸਰ। ਆਈ ਵਿਲ ਟੇਕ ਦੀ ਅਦਰ ਪੀਪਲਸ ਟਾਈਮ। ਇਹ ਤਾਂ ਮੇਰੇ ਪਾਰਟੀ ਦੇ ਬੰਦੇ। ਚਲੋ ਫਿਰ ਆਪਾਂ 12 ਦੁਬਾਰਾ ਸ਼ੁਰੂ ਕਰ ਲਈਏ। ਲੰਚ ਕਰ ਲਈਏ, ਦੁਬਾਰਾ ਸ਼ੁਰੂ ਕਰ ਲਈਏ। ਹਾਂਜੀ ਲੰਚ ਤੋਂ ਬਾਅਦ ਸ਼ੁਰੂ ਕਰ ਲਈਏ। ਚਲੋ ਕਰ ਲਓ। ਤੁਸੀਂ ਸਮਝਦੇ ਹੋ ਲੰਚ ਵਾਲਾ ਪ੍ਰੋਗਰਾਮ ਹੈ ਕੋਈ ਇੱਥੇ? ਨਹੀਂ ਕਰਾਂਗਾ। ਇਹ ਤਾਂ ਹੈ, ਇਹ ਇੱਥੋਂ ਵਾਲੀਆਂ ਗੱਲਾਂ ਤੋਂ ਬਾਅਦ ਸਹੀ। ਓਕੇ ਲੰਚ ਤੋਂ ਬਾਅਦ ਸਹੀ। ਸਮੂਹ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਕਿ ਖਾਣਾ ਖਾ ਲਈਏ। ਸਦਨ ਦੀ ਬੈਠਕ 2:30 ਵਜੇ ਬਾਅਦ ਦੁਪਹਿਰ ਤੱਕ ਸਥਗਿਤ ਹੁੰਦੀ ਹੈ। ਤੁਸੀਂ ਉਹ ਮੈਨੂੰ ਸੂਰਜੇ ਵਾਲੇ ਦਾ ਨਹੀਂ ਪਤਾ, ਆਪਾਂ ਆਪਣੀ ਗੱਲ ਕਰ। ਫਿਰ ਇੱਕ ਮਿੰਟ, ਫਿਰ ਮੇਰੀ ਗੱਲ ਸੁਣੋ ਨਾ। ਮੈਂ ਨਹੀਂ ਇਹ ਗੱਲ ਕਹੀ ਵਿਜੀਲੈਂਸ ਨਾਲ। ਮੈਂ ਕਿਹਾ ਫਿਰ ਬਰਾਬਰ ਕਰੋ। ਫਿਰ ਆ ਸਰਾੜੀ ਸਾਹਿਬ ਤੁਸੀਂ ਡ੍ਰੌਪ ਕੀਤੇ ਨੇ, ਇਹ ਕੀ ਗੱਲ? ਇਹ ਵੱਖਰੇ ਨੇ। ਵਾਈ ਹੈਵ ਯੂ ਡ੍ਰੌਪਡ ਹਿਮ? ਉਹ ਕਿਹੜੇ 40 ਦੀ ਸਭ ਲੈ ਕੇ ਗਏ ਸੀ ਸੋਨੀਆ ਗਾਂਧੀ ਕੋਲੇ। ਕਿਆ 40 ਜਿਹੜੇ ਨੇ, ਕਿਹੜੀ 40 ਦੀ ਲਿਸਟ? 40 ਦੀ ਲਿਸਟ ਦਿੱਤੀ ਸੀ ਤੇ ਉਸੋਂ ਕਿਹਾ ਗਿਆ ਹਾਈ ਕਮਾਂਡ ਵੱਲੋਂ ਕਿ ਲਿਸਟ ਦੱਬ ਲਓ, ਕਾਂਗਰਸ ਦੀ ਬਦਨਾਮੀ ਹੋਊਗੀ। ਮੇਰੀ ਗੱਲ ਸੁਣੋ, ਤੁਸੀਂ ਪੰਜਾਬ ਦੀ ਬਦਨਾਮੀ ਝੱਲੋਗੇ ਪਰ ਕਾਂਗਰਸ ਦੀ ਨਹੀਂ ਝੱਲਦੇ। ਮਾਨ ਸਾਹਿਬ ਮੇਰੀ ਬੇਨਤੀ ਸੁਣ ਲਓ। ਨਹੀਂ ਮੈਂ ਤੁਹਾਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਵਿਜੀਲੈਂਸ ਆਮ ਆਦਮੀ ਪਾਰਟੀ ਦੀ ਦਾ ਝੰਡਾ ਲਾ ਦਈਏ। ਤੇ ਮੇਰੀ ਸੁਣ ਲਓ, ਮੇਰੀ ਸੁਣ ਲਓ। ਤੁਸੀਂ ਜ਼ਰੂਰ ਕਰੋ। ਫਿਰ ਆਪਣੀ ਵੀ ਤਿਆਰੀ ਰੱਖਿਓ। ਚੰਦ ਦੇਣ ਹੀ ਲੱਗਣੇ ਨੇ, ਚੰਦ ਦੇਣ ਹੀ ਲੱਗਣੇ ਨੇ। ਦਿੱਲੀ ਵਾਲੇ ਆ ਕੇ ਤੁਹਾਡੇ ਗੁਆਂਢ ਚ ਪੈਣ ਵਾਲੇ ਜੇ। ਬਾਬਾ ਫਿਰ ਠੀਕ ਹੈ, ਆਪਣੀ ਪਾਰਟੀ ਬਚਾ ਲਓ। ਤੁਸੀਂ ਆਪਣੀ ਪਾਰਟੀ ਬਚਾ ਲਓ, ਪਹਿਲਾਂ ਬਾਅਦ ਅਸੀਂ ਬਚੇ ਹੀ ਬਚੇ ਆ। ਸਾਨੂੰ ਕੋਈ ਫਿਕਰ ਨਹੀਂ। ਮੈਂ ਤਾਂ ਤੁਹਾਨੂੰ ਬਚਾ। ਤੁਸੀਂ ਇਹ ਕੀ ਕਹਿਣਾ ਚਾਹੁੰਦੇ ਹੋ ਕਿ ਆਪਣੀ ਵੀ ਤੇਰੀ ਰੱਖਿਓ? ਮਤਲਬ ਥ੍ਰੈਟ ਕਰ ਰਹੇ ਹੋ ਤੁਸੀਂ ਕਿਹਨੂੰ? ਕਿ ਤੁਸੀਂ ਆਪਣੀ ਵੀ ਤੇਰੀ ਰੱਖਿਓ। ਜਿਹੜਾ ਸਾਡੇ ਚੋਂ ਗਲਤੀ ਕਰੂਗਾ ਉਹ ਵੀ ਅੰਦਰ ਜਾਊਗਾ। ਉਹੀ ਤੁਹਾਡੇ ਇੱਥੇ ਬਾਜਵਾ ਸਾਹਿਬ, ਜਿਹੜਾ ਸਾਡੇ ਚੋਂ ਗਲਤੀ ਕਰੇਗਾ ਉਹ ਵੀ ਅੰਦਰ ਜਾਊਗਾ। ਪਰ ਆਪਣੇ ਵਾਲਿਆਂ ਨੂੰ ਬਚਾਓ ਨਾ ਕਿ ਵਿਜੀਲੈਂਸ ਤੇ ਝੰਡਾ ਲਾ ਦਿਓ। ਕੀ ਕਰ ਕੀ ਰਹੇ ਹੋ? ਕੀ ਕਰ ਰਹੇ? ਤੁਸੀਂ ਮੇਰੀ ਗੱਲ ਸੁਣੋ ਇੱਕ ਮਿੰਟ। 4 ਦਿਨ ਤੁਸੀਂ ਉਹ ਬਠਿੰਡੇ ਵਾਲਾ ਫੜਿਆ ਕਿਉਂ ਨਹੀਂ ਐਮਐਲਏ ਜੀ? ਉਹ ਅੰਦਰ ਹੈ ਜੀ। ਨੇ ਉਹ ਹੁਣ ਅੰਦਰ ਹੋਇਆ? ਨਹੀਂ ਤੁਸੀਂ ਤਾਂ ਬੈਠੇ ਨੇ, ਥੋੜਾ ਤਾਂ ਹਜੇ ਬੈਠੇ ਨੇ। ਕਿਹੜੇ ਇੱਥੇ ਬੈਠੇ ਨੇ, ਮੈਂ ਦੱਸ ਦੇਣਾ। ਕਿਹੜੇ ਬੈਠੇ? ਬੈਠੀ ਜਿਨ੍ਹਾਂ ਦੇ ਗੈਂਗਸਟਰ ਨਾਮ ਜੁੜਦੇ ਨੇ। ਉਹਦਾ ਮਤਲਬ ਨਾਮ ਜੁੜਦੇ ਗੈਂਗਸਟਰ ਨਾਲ। ਉਹਦਾ ਮਤਲਬ ਚੀਫ ਮਿਨਿਸਟਰ ਕਿਸੇ ਚੀਜ਼ ਦੀ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ। ਟਾਈਮ ਤਾਂ ਲੱਗਦਾ ਹੈ। ਤੁਸੀਂ ਬਿਨਾਂ ਇਨਵੈਸਟੀਗੇਸ਼ਨ ਤੋਂ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ। ਕਿਸੇ ਟੀਮ ਦੀ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ। ਤੁਸੀਂ ਸਬਰ ਕਰੋ। ਮੈਂ ਕਾਂਗਰਸੀਆਂ ਨੂੰ ਬੇਨਤੀ ਕਰਦਾ, ਸਬਰ ਕਰੋ, ਸਭ ਦੀ ਵਾਰੀ ਆਊਗੀ। ਚਲੋ ਠੀਕ ਹੈ, ਕਰੋ ਤੁਸੀਂ ਫੇਰ ਖੁੱਲ ਕੇ। ਉਹਦਾ ਮਤਲਬ ਤੁਸੀਂ ਕਿਸੇ ਕਿਸਮ ਦੀ ਗੱਲ ਤੁਹਾਨੂੰ ਸਮਝ ਨਹੀਂ ਆ ਰਹੀ, ਤੁਸੀਂ ਕਰੋ। ਫਿਰ ਆਪਣੀ ਵੀ ਤਿਆਰੀ ਸਸੋਦੀਏ ਤੋਂ ਬਾਅਦ ਰੱਖੋ। ਫਿਰ ਇੱਕ ਅੱਧੇ ਆਪਣੇ ਨੂੰ ਵੀ ਨਾਲ ਹੀ ਕਰਾਓਗੇ। ਕਰ ਸਾਹਿਬ, ਜਿਹਨੇ ਪੰਜਾਬ ਦਾ ਇੱਕ ਵੀ ਪੈਸਾ ਖਾਦਾ ਤੇ ਉਹ ਪੈਸੇ ਬਾਰੇ ਕੋਈ ਬੰਦਾ ਕਹੇ ਮੇਰੇ ਹਿਸਾਬ ਨਾਲ ਲਈ, ਇਹੋ ਜੀ ਗੱਲ ਮੈਨੂੰ ਸਮਝ ਨਹੀਂ ਆਉਂਦੀ। ਅਸੀਂ ਕਿਸੇ ਨੇ ਨਹੀਂ ਕਿਹਾ ਕਿ ਕੋਈ ਹਿਸਾਬ ਨਾਲ ਲਓ। ਅਸੀਂ ਇਹ ਬਿਲਕੁਲ ਨਹੀਂ ਕਿਹਾ। ਅਸੀਂ ਤਾਂ ਕਿਹਾ ਫਿਰ ਆਪਣਾ ਹਿਸਾਬ ਦਿਓ। ਫਿਰ ਤੁਹਾਡੇ ਸਰਾਰੀ ਸਾਹਿਬ ਬਾਹਰ ਕਿਸ ਤਰ੍ਹਾਂ ਨੇ? ਤੁਸੀਂ ਡ੍ਰੌਪ ਕੀਤਾ। ਵਾਈ ਹੀ ਹੈਜ਼ ਨਾਟ ਬੀਨ ਪੁੱਟ ਇਨ? ਫਿਰ ਕੇਸ ਕਿਉਂ ਨਹੀਂ ਰਜਿਸਟਰ ਕੀਤਾ? ਬਾਜਵਾ ਜੀ ਚੇਅਰ ਨੂੰ ਡਿਸ ਕੀਤਾ ਜਾਵੇ। ਫਿਰ ਕੇਸ ਕਿਉਂ ਨਹੀਂ ਰਜਿਸਟਰ ਕੀਤਾ? ਸਰ ਇਹਨਾਂ ਨੂੰ ਕਿਉਂ ਨਹੀਂ ਅੰਦਰ ਖੜਿਆ ਜੀ? ਜਿਹੜੇ ਇੱਥੇ ਬੈਠੇ ਸੀ ਫਰੰਟ ਰੋ ਵਾਲੇ, ਹਾਂ 1.5 ਸਾਲ ਪਹਿਲਾਂ ਕਿੱਥੇ ਨੇ? ਨਹੀਂ ਉਹ ਕਿਤੇ ਵੀ ਹੋਣ। ਕੈਪਟਨ ਅਮਰਿੰਦਰ ਕਿੱਥੇ ਹੈ? ਸੁਨੀਲ ਜਾਖੜ ਕਿੱਥੇ ਹੈ? ਉਹ ਪਹਿਲੀ ਵਾਰ ਗੁਰਦੀਪ ਕਾਂਗੜ ਕਿੱਥੇ ਹੈ? ਬਲਵੀਰ ਸਿੱਧੂ ਕਿੱਥੇ ਹੈ? ਨਹੀਂ ਉਹ ਸਾਨੂੰ ਪੁੱਛਦੇ। ਮਨਪ੍ਰੀਤ ਬਾਦਲ ਕਿੱਥੇ ਹੈ? ਮਨਪ੍ਰੀਤ ਬਾਦਲ ਕਿੱਥੇ ਹੈ? ਤੁਹਾਡਾ ਭਰਾ ਫਤਿਹ ਜੰਗ ਬਾਜਵਾ ਕਿੱਥੇ ਹੈ? ਕਿਤੇ ਹੋਏਗਾ, ਉਹ ਦੱਸ ਸਕਦੇ ਨੇ। ਉਹ ਤਾਂ ਉੱਧਰ ਚਲੇ ਗਏ। ਇਹ सुरजे वाला कह रहे थे बेंगलोर च कि जे पार्टी सत्ता बदल गई इसका मतलब ये नहीं है कि बीजेपी वाले बच जाएंगे। इत्थे असीं यही गल कहने आ, जे सत्ता बदल गई सत्ता च नहीं रहे दा मतलब ये नहीं कि बच जाओगे। चाहे बीजेपी चले जाओ चाहे टीजेपी चले जाओ, जे पंजाब दा पैसा खाता अंदर होंगे। मान साहब कोई नहीं, तुसी यू आर जस्ट प्लेइंग टू द गैलरी वंस अगेन, यू आर जस्ट प्लेइंग टू द गैलरी। असीं ये कह रहे फिर तैयारी रखो, इत्थे भी काम आरंभिया गया डट के, ਇੱਥੇ ਵੀ ਕੰਮ ਆਰੰਭਿਆ ਗਿਆ। ਜਿੱਦਾਂ ਅਸੀਂ ਤੁਹਾਨੂੰ ਦੱਸਣ ਤੇ ਆਏ ਤਾਂ ਤੁਹਾਡੇ ਕੋਲ ਸੁਣਿਆ ਨਹੀਂ ਜਾਣਾ, ਇੱਥੇ ਬਣ ਕੀ ਰਿਹਾ। ਕਰ ਲੋ ਸਾਡੇ ਤੇ ਜੋ ਕਰਨਾ, ਠੀਕ ਹੈ ਨਾ। ਪਰ ਇਹ ਗੱਲ ਤੁਸੀਂ ਇਹ ਗੱਲ ਯਾਦ ਰੱਖਿਓ, ਇਹ ਗੱਲ ਯਾਦ ਰੱਖਿਓ, ਇਹ ਗੱਲ ਯਾਦ ਰੱਖਿਓ ਕਿ ਰਾਜ ਇੱਕ ਮਿੰਟ ਤੁਹਾਡੇ ਜਿਹੜੇ ਜਨਰਲ ਸੈਕਟਰੀ ਰਾਹੁਲ ਗਾਂਧੀ ਉਹ ਬੜੇ ਵਧੀਆ ਤਰੀਕੇ ਨਾਲ ਸਵਾਲ ਉਠਾਉਂਦੇ ਨੇ ਅਡਾਨੀਆਂ ਦਾ ਮੋਦੀ ਨਾਲ ਰਿਸ਼ਤੇ ਬਾਰੇ, ਆਵਾਜ਼ ਉਠਾਈ, ਠੀਕ ਹੈ ਜੀ। ਅਗਲੇ ਦਿਨ ਮੋਦੀ ਨੇ ਜਵਾਬ ਦਿੱਤਾ, ਉਸ ਦਿਨ ਉਹ ਆਏ ਨਹੀਂ, नो प्रॉब्लम। पर कल मैं छत्तीसगढ़ गया,
ਇਹ ਉਸ ਤੋਂ ਪਹਿਲਾਂ ਰਾਜਸਥਾਨ ਤੇ ਛੱਤੀਸਗੜ੍ਹ ਤੇ ਰਾਜਸਥਾਨ ਦੇ ਵਿੱਚ ਅੰਡਾਨੀਆਂ ਨੂੰ ਤੁਸੀਂ ਮਾਈਨਾਂ ਦੇ ਰੱਖੀਆਂ ਨੇ ਤੇ ਵੈਸੇ ਕਾਂਗਰਸ ਪਾਰਟੀ ਨੇ ਤੁਸੀਂ ਠੇਕੇ ਦੇਤੇ ਉਹਨੂੰ ਦਿੱਲੀ ਕਾਂਗਰਸ ਪਾਰਟੀ ਅੰਡਾਨੀ ਨੂੰ ਦਿੱਲੀ ਦੇ ਵਿੱਚ ਅੰਡਾਨੀ ਨੂੰ ਮਾਈਨਾਂ ਦੇ ਰੱਖੀਆਂ ਛੱਤੀਸਗੜ੍ਹ ਤੇ ਰਾਜਸਥਾਨ ਚ ਵੈਸੇ ਦੱਸੋ ਤੁਸੀਂ ਤੁਹਾਡੇ ਅੰਡਾਨੀ ਦੇ ਠੇਕੇ ਨੇ ਦਿੱਲੀ ਸਾਰੇ ਬਹਿ ਜਾਓ ਟਕੇ ਰਹੋ ਇੱਥੇ ਵੀ ਦੋਗੇ ਕੋਈ ਨਾ ਕੋਈ ਟਕੇ ਰਹੋ ਬਹੁਤ ਕੁਝ ਨਿਕਲੂਗਾ ਟਕੇ ਰਹੋ ਚਲੋ ਤੁਸੀਂ ਕਰ ਲਓ ਜੀ माना मेरी कमीज पर लाखों दाग हैं पर खुदा का शुक्र है कोई धब्बा नहीं साढ़े धब्बे नहीं है थोड़े बहुत धब्बे ने धब्बा इस गल नहीं क्योंकि कमीज है पाटन वाली है धब्बा नहीं है कमीज ही पाट जानी धब्बा किथे रह जाना ਤੁਸੀਂ ਆਪਾਂ ਛੱਡ ਲਈ ਹੈ ਬਾਜਵਾ ਜੀ ਚੇਅਰ ਨੂੰ ਐਡਰੈਸ ਕਰੋ ਚਲੋ ਗੱਲ ਆਪਾਂ ਸਿੱਧਾ ਇੱਧਰ ਨੂੰ ਕਰੀਏ ਜੀ ਗੱਲ ਚੇਅਰ ਨੂੰ ਐਡਰੈਸ ਕਰੋ ਅੱਛਾ ਚਲੋ ਇਹ ਕਰ ਲੈਨੇ ਹੁਣ ਇਹ ਦੱਸੋ ਹਾਂ ਤੁਹਾਡੇ ਜਿਹੜੇ ਆਪ ਦਾ ਉਹ ਤੁਹਾਡਾ ਹੈ ਉਹ ਇਹ ਅਰਵਿੰਦ ਕੇਜਰੀਵਾਲ ਸਾਹਿਬ ਉਹਨੇ ਗਾਰੰਟੀ ਦਿੱਤੀ ਕਿ 20,000 ਕਰੋੜ ਰੁਪਈਆ ਮੈਂ ਤੁਹਾਨੂੰ ਰੇਤ ਚੋਂ ਇਕੱਠਾ ਕਰਕੇ ਦੂੰ ਹਰ ਸਾਲ ਦਾ ਕਿੰਨੇ ਹੋਏ ਨੇ 125 ਕਰੋੜ ਰੁਪਈਆ ਸਾਲ ਚ ਇਹ ਬਾਜਵਾ ਸਾਹਿਬ ਇਹ ਮੈਥ ਦੇ ਟੀਚਰ ਬਣ ਕੇ ਇੱਥੇ ਕਿੰਨੇ ਹੋਏ ਨੇ ਮੈਂ ਜਦੋਂ ਮੈਂ ਬੋਲੂੰਗਾ ਨਾ ਬਜਟ ਤੇ ਸਾਰਾ ਕੁਝ ਦੱਸ ਦੂੰਗਾ ਜੀ ਚਲੋ ਠੀਕ ਹੈ ਬਹਿ ਜਾਓ ਠੀਕ ਹੈ ਨਾ ਜੀ ਬਹਿ ਜਾਓ ਫਿਰ ਹਾਂ ਕਿਰਪਾ ਕਰਕੇ ਇਹ ਹਰ ਰੋਜ਼ ਇਹ ਹਿਸਾਬ ਨਹੀਂ ਹੁੰਦੇ 20,000 ਕਰੋੜ ਹਰ ਰੋਜ਼ ਇਹ ਹਿਸਾਬ ਨਹੀਂ ਹੁੰਦੇ ਪਰ ਇੰਨਾ ਮੈਨੂੰ ਪਤਾ ਮੈਂ ਦੱਸੂਗਾ ਕਿਹੜੇ ਮਾਫੀਏ ਫੜੇ ਨੇ ਔਰ ਕੌਣ ਨੇ और चन्नी भी नाम है चन्नी का नाम है और चन्नी दे ਜਿਹੜੇ ਚਹੇਤੇ ਨੇ ਇੱਥੇ ਬੈਠੇ ਨੇ ਥੋੜਾ ਮੂੰਹ ਪਰਾਂ ਕਰ ਲੈਂਦੇ ਉਦੋਂ ਜਦੋਂ ਰੇਤੇ ਦੀ ਗੱਲ ਹੁੰਦੀ ਹੈ ਸਾਰੇ ਹੈਗੇ ਨੇ ਕੋਈ ਗੱਲ ਸਾਰੇ ਹੈਗੇ ਨੇ ਮੈਂ ਕਿਹਾ ਜੀ ਚਿੱਠੇ ਐਡੇ ਨੇ ਤੁਸੀਂ ਦੇਖੋਗੇ ਗੱਲ ਸੁਣੋ ਇੱਕ ਮਿੰਟ ਮਾਨ ਸਾਹਿਬ ਚਿੱਠੇ ਜਨਾਬ ਤੁਸੀਂ ਗੱਲ ਕਰਦੇ ਫੱਬਦੇ ਹੋ ਉਹ ਪਬਲਿਕ ਮਾਈਨਾਂ ਜਿਹੜੀਆਂ ਪਬਲਿਕ ਮਾਈਨਾਂ ਅਸੀਂ ਚਲਾਈਆਂ ਨੇ ਜਿਹੜੀਆਂ ਪਬਲਿਕ ਮਾਈਨਾਂ 5.5 ਰੁਪਏ ਪਰ ਫੁੱਟ ਵਾਲੀਆਂ ਉਹ ਪਹਿਲਾਂ ਕਿਉਂ ਨਹੀਂ ਚਲਾਈਆਂ ਜਿਹੜੀਆਂ ਪਬਲਿਕ ਮਾਈਨਾਂ ਅਸੀਂ ਚਲਾਤੀਆਂ ਜਿਹੜੀਆਂ ਪਬਲਿਕ ਮਾਈਨਾਂ ਬਾਜਵਾ ਸਾਹਿਬ ਸੁਣੋ ਬਾਜਵਾ ਸਾਹਿਬ ਜਿਹੜੀਆਂ ਪਬਲਿਕ ਮਾਈਨਾਂ ਅਸੀਂ ਚਲਾਤੀਆਂ 5.5 ਰੁਪਏ ਫੁੱਟ ਵਾਲੀਆਂ ਪਹਿਲਾਂ ਕਿਉਂ ਨਹੀਂ ਚਲਾਈਆਂ ਹੁਣ 9.5 ਨੂੰ ਚਲਾਈਆਂ ਤੁਸੀਂ ਨਹੀਂ 5.5 ਰੁਪਏ ਫੁੱਟ ਉੱਥੋਂ ਮਿਲਦਾ ਤੇ ਰੁਪਈਆ 50,000 ਕਰੋੜ ਇਕੱਠਾ ਹੋਇਆ 5.5 ਚਲੋ ਟਰਾਲੀ ਲੈ ਕੇ ਚਲੋ ਮੇਰਾ ਟਰਾਲੀ ਲੈ ਕੇ ਚਲੋ ਤੁਹਾਨੂੰ ਸਾਲ ਚ ਆਇਆ ਕੀ ਅਸਲ ਚ ਨਾ ਤੁਹਾਨੂੰ ਜਿਹੜੀਆਂ ਤੁਸੀਂ ਚਲਾਈਆਂ ਨੇ ਆਪਣੀ ਗਵਰਨਮੈਂਟ ਦੇ 50 ਕਰੋੜ ਰੁਪਈਆ ਸਾਲ ਚ ਆਇਆ ਇੱਕ ਮਿੰਟ 20,000 ਕਹਿੰਦੇ ਬਾਜਵਾ ਸਾਹਿਬ ਕੱਲ ਤੁਹਾਡੇ ਕਾਂਗਰਸ ਚ ਇੰਨੀ ਕਾਲੀ ਮੱਚੀ ਵੀ ਭਗਵੰਤ ਮਾਨ ਨੂੰ ਗਾਲਾਂ ਕੱਢਣ ਦਾ ਟਾਈਮ ਮਿਲ ਗਿਆ G20 ਕੈਨਸਲ ਹੋ ਗਿਆ ਕਰੋ ਤੁਹਾਡੇ ਐਮਪੀ ਨੇ ਪ੍ਰੈਸ ਕਾਨਫਰੰਸ ਕਰਤੀ ਤੁਹਾਡੇ ਐਮਪੀ ਨੇ ਪ੍ਰੈਸ ਕਾਨਫਰੰਸ ਕਰਤੀ ਮੈਨੂੰ ਗਾਲਾਂ ਕੱਢਣ ਦੀ ਇੰਨੀ ਕਾਲੀ ਕਾਦੀ ਹੁੰਦੀ ਹੈ ਯਾਰ ਤੁਹਾਡਾ ਕਾਗਜ਼ ਪੱਤਰ ਵੀ ਦੇਖ ਲਿਆ ਮੇਰਾ ਐਮਪੀ ਹੋ ਸਕਦਾ ਹਾਂਜੀ ਨਹੀਂ ਹੋਇਆ ਤੁਸੀਂ ਪਿਆਦੇ ਹੋ 5.5 ਰੁਪਏ ਸਾਡੇ ਮਿਨਿਸਟਰ ਬੈਠੇ ਨੇ ਚਾਰ ਰੋਜ਼ ਤੁਸੀਂ ਕਦੇ ਟਰਾਲੀ ਲੈ ਕੇ ਜਾਓ 5.5 ਰੁਪਏ ਚ ਭਰ ਲਿਆਓ ਜੇ ਕੋਈ 9.5 ਰੁਪਏ ਮੰਗੇ ਸਾਨੂੰ ਦੱਸ ਦਿਓ ਉਹਨਾਂ ਦੇ ਕੇ ਵਿਜੀਲੈਂਸ ਦੇ ਦਫ਼ਤਰ ਤੇ ਤੁਸੀਂ ਸਵਾਲ ਉਠਾਉਂਦੇ ਹੋ ਵਿਜੀਲੈਂਸ ਦੇ ਦਫ਼ਤਰ ਤੇ ਸਵਾਲ ਉਠਾਉਂਦੇ ਸਾਡੇ ਐਮਪੀ ਦੇ ਭਰਾ ਨੂੰ ਐਸਐਸਪੀ ਕਿਨੇ ਲਾਇਆ ਤੁਸੀਂ ਲਾਇਆ ਕਿ ਅਸੀਂ ਲਾਇਆ ਬਾਜਵਾ ਜੀ ਸਾਡੇ ਐਮਪੀ ਦੇ ਭਰਾ ਨੂੰ ਐਸਐਸਪੀ ਤੁਸੀਂ ਲਾਇਆ ਬਾਜਵਾ ਜੀ ਐਡਰੈਸ ਕਰੋ ਕਰੀ ਜਾਂਦੇ ਆ ਜਿਹਨੇ ਬਿਆਨ ਦਿੱਤਾ ਉਹਦੇ ਭਰਾ ਨੂੰ ਐਸਐਸਪੀ ਤੁਸੀਂ ਲਾਇਆ ਬਾਜਵਾ ਸਾਹਿਬ ਚੇਅਰ ਨੂੰ ਐਡਰੈਸ ਕਰੋ ਜੀ ਬਾਜਵਾ ਸਾਹਿਬ ਅੱਖਾਂ ਮਿਲਾਓ ਉਹ ਅੱਖਾਂ ਹੀ ਮਿਲਾ ਰਹੇ ਆ ਮੋਗੇ ਐਸਐਸਪੀ ਕਿਨੇ ਥੋੜਾ ਰਹੇ ਆ ਅੱਖਾਂ ਮਿਲਾ ਰਹੇ ਆ ਗੱਲ ਵੱਖਰੀਆਂ ਨੇ ਉਹਨੂੰ ਮੋਗੇ ਐਸਐਸਪੀ ਕਿਨੇ ਲਾਇਆ ਸੀ ਸੀਐਮ ਸਾਹਿਬ ਚੇਅਰ ਨੂੰ ਐਡਰੈਸ ਕਰੋ ਅੱਜ ਦੀ ਗੱਲ ਕਰੋ ਅੱਜ ਦੀ ਗੱਲ ਕਰੋ ਹੁਣ ਅੱਜ ਦੀ ਗੱਲ ਕਰ ਲਈਏ ਅੱਛਾ ਗੱਲ ਸੁਣੋ ਅੱਜ ਸੁਖਪਾਲ ਸਿੰਘ ਖਹਿਰੇ ਨੇ ਆਪ ਦੀ ਗੱਲ ਕੀਤੀ ਹੈ ਸੀਚੇਵਾਲ ਦੀ ਗੱਲ ਕੀਤੀ ਦੋ ਜਵਾਬ ਲਓਗੇ ਐਕਸ਼ਨ ਉਹਨਾਂ ਤੇ ਕਾਹਦਾ ਜੀ ਮਿੱਤਲ ਤੇ ਲਵਲੀ ਵਾਲੇ ਇਹਨਾਂ ਦੀ ਗੱਲ ਦਾ ਕੋਈ ਜਵਾਬ ਅੱਛਾ ਇਹਨਾਂ ਦੀ ਗੱਲ ਦਾ ਜਵਾਬ ਨਹੀਂ ਕਰ ਦਿੰਦੇ ਕੱਲ ਵੀ ਟਵੀਟ ਕਰਕੇ ਪਾਕਿਸਤਾਨ ਨੂੰ ਆਏ ਟਵੀਟੀ ਖੇਡਦੇ ਆ ਨਹੀਂ ਇਹ ਪਾਕਿਸਤਾਨ ਨੂੰ ਆਏ ਨਹੀਂ ਇਹਨਾਂ ਦੀ ਗੱਲ ਦਾ ਕੋਈ ਜਵਾਬ ਨਹੀਂ ਇਹ ਕੋਈ ਪਤਾ ਨਹੀਂ ਕੀ ਕਹਿੰਦੇ ਇਹ ਤਾਂ ਕਦੇ ਕਿਤੇ ਜਾਏ ਹੁੰਦੇ ਕਦੇ ਕਿਤੇ ਜਾਏ ਹੁੰਦੇ ਇਹਨਾਂ ਦੀ ਗੱਲ ਦਾ ਜਵਾਬ ਨਹੀਂ ਇਹਨਾਂ ਨੂੰ ਟਾਈਮ ਮਿਲ ਜਾਏ ਤਾਂ ਤੁਰ ਜਾਂਦੇ ਨੇ ਹਟਾਓ ਸਰ ਇਹਨਾਂ ਨੂੰ ਸਪੀਕਰ ਸਾਹਿਬ ਟਾਈਮ ਪੂਰਾ ਹੋ ਗਿਆ ਭਗਵੰਤ ਸਿੰਘ ਮਾਨ ਬਾਜਵਾ ਜੀ ਓਏ ਛੱਡ ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਕਿਹਾ ਗਿਆ ਹੈ ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਗਿਆ ਹੈ ਰਿਕਾਰਡ ਨਾ ਕੀਤਾ ਜਾਵੇ ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਕਿ ਆਪਣੀਆਂ ਸੀਟਾਂ ਤੇ ਚਲੇ ਜਾਣ ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਆਪਣੀਆਂ ਸੀਟਾਂ ਤੇ ਚਲੇ ਜਾਣ ਸੀਟਾਂ ਤੇ ਸ਼ਾਂਤੀ ਬੈਠੋ ਮੈਂਬਰ ਸਾਹਿਬਾਨ ਬੈਠੋ ਖਹਿਰਾ ਸਾਹਿਬ ਬੈਠੋ ਤੁਸੀਂ ਬੈਠੋ ਸਾਰੇ ਸੀਐਮ ਸਾਹਿਬ ਨੂੰ ਆਨ ਕਰੋ ਬੈਠੋ
ਬੈਠੋ ਬਾਜਵਾ ਜੀ ਚੇਅਰ ਨੂੰ ਐਡਰੈਸ ਕਰੋ ਜੀ ਬਾਜਵਾ ਸਾਹਿਬ ਚੇਅਰ ਨੂੰ ਐਡਰੈਸ ਕਰੋ ਟਾਈਮ ਹੋਣ ਵਾਲਾ ਹਾਂਜੀ ਸਰ ਮੈਂ ਤੁਹਾਡੇ ਨਾਲ ਜੀ ਜੀ ਇੱਕ ਜੀ ਸਰ ਹੁਣ ਅਗਲੀ ਗੱਲ ਸੁਣ ਲਓ ਛੱਡ ਲਓ ਇਸ ਗੱਲ ਨੂੰ ਮੈਂ ਤੇ ਇਹਨਾਂ ਨੂੰ ਕੋਈ ਜੀ ਜੀ ਤੁਸੀਂ ਚੇਅਰ ਨੂੰ ਚਲੋ address ਛੱਡੀਏ ਆਪਾਂ ਜੀ। ਗੱਲ ਨੂੰ ਸਾਡੀ ਜੀ ਦੂਜੀ ਗੱਲ ਇਹਨਾਂ ਬਿਜਲੀ ਦੀ ਗੱਲ ਕੀਤੀ ਸੀ ਬਹੁਤ ਖੁਸ਼ੀ ਵਾਲੀ ਗੱਲ ਹੈ ਜਿਹੜੀ ਤੁਸੀਂ ਕੀਤੀ ਹੈ ਬਟ ਮੈਂ ਇਹ ਵੀ ਪੁੱਛਣਾ ਚਾਹੁੰਦਾ 22,000 ਕਰੋੜ ਰੁਪਏ ਦਾ ਜਿਹੜਾ PSPCL ਦਾ ਘਟ ਹੈ ਕੀ ਪੂਰਾ ਕਰੋਗੇ ਜੀ ਪੈਸੇ ਦੋਗੇ ਖਦਸ਼ਾ ਸਾਰੇ ਪੰਜਾਬ ਨੂੰ ਅਸੀਂ ਤਾਂ ਮੈਂ ਪੁੱਛਣਾ ਸਾਰੇ ਪੰਜਾਬ ਨੂੰ ਖਦਸ਼ਾ ਕਿ ਐਤਕੀ ਝੋਨੇ ਵਿੱਚ ਬਿਜਲੀ ਨਹੀਂ ਆਣੀ ਆਲਰੇਡੀ ਕੱਟ ਸ਼ੁਰੂ ਨੇ 500 ਕਰੋੜ ਰੁਪਈਆ ਹੈ ਸਾਰੇ ਪੰਜਾਬ ਚ ਸਾਰੇ ਪੰਜਾਬ ਮਾਨਯੋਗ ਮੈਂਬਰ ਸਾਹਿਬਾਨ ਆਪਣੀ ਆਪਣੀ ਸੀਟਾਂ ਤੇ ਬੈਠਣ ਬਹਿ ਤੇ ਉਹ ਮੈਨੂੰ ਬੋਲ ਤੇ ਲੈਂਦਾ ਢਾਲੀਵਾਲ ਸਾਹਿਬ ਸੀਟ ਤੇ ਬੈਠੋ ਢਾਲੀਵਾਲ ਸਾਹਿਬ ਸੀਟ ਤੇ ਬੈਠੋ ਸੀਟ ਤੇ ਬੈਠੋ 500 ਕਰੋੜ ਰੁਪਈਆ 500 ਮੰਤਰੀ ਜੀ ਕਰੋੜ ਸੀਟ। ਰੁਪਈਆ PSPCL ਨੇ ਆਪਣੀ ਤਨਖਾਹਾਂ ਵਾਸਤੇ ਬੈਂਕ ਤੋਂ ਚੁੱਕਿਆ ਤੁਸੀਂ ਕਿਹੜੀਆਂ ਗੱਲਾਂ ਕਰੀ ਜਾਂਦੇ ਠੀਕ ਹੈ ਬਾਜਵਾ ਸਾਹਿਬ ਥੈਂਕ ਯੂ ਉਹ ਇੱਕ ਮਿੰਟ ਬੋਲ ਤੇ ਲੈਣ ਦੋ ਇਹ ਤਾਂ ਬੜਾ ਟਾਈਮ ਅੱਜ ਤਾਂ ਕੰਮ ਹੀ ਸ਼ੁਰੂ ਕੀਤਾ ਜੀ ਤੁਹਾਨੂੰ ਤੁਸੀਂ ਕਿਹਾ ਸੀ ਦੇਖੋ- ਜਿੰਨਾ ਮਰਜ਼ੀ ਬੋਲਿਓ ਦੇਖੋ ਜਿੰਨਾ ਮਰਜ਼ੀ ਬੋਲਿਓ ਤੁਹਾਡੇ 15 ਮਿੰਟ ਸੀ ਨਹੀਂ ਮੇਰੇ ਤੁਸੀਂ- 15 ਕਿੱਥੋਂ ਸੀ ਬਿਲਕੁਲ ਪਾਰਟੀ ਕੋ 35 ਮਿੰਟ ਨੇ ਸਰ ਆਈ ਵਿਲ ਟੇਕ ਦੀ ਅਦਰ ਪੀਪਲਸ ਟਾਈਮ ਇਹ ਤਾਂ ਮੇਰੇ ਪਾਰਟੀ ਦੇ ਹੀ ਬੰਦੇ ਨੇ ਚਲੋ ਫਿਰ ਆਪਾਂ 12 ਅਰੇ ਦੁਬਾਰਾ ਕਾਲੇ ਸ਼ੁਰੂ ਕਰ ਕਾਲੇ ਲਈਏ ਨਾ ਪਾਓ, ਕਾਲੇ ਨਾ, ਲੰਚ ਕਰ ਲਈਏ ਦੁਬਾਰਾ ਸ਼ੁਰੂ ਕਰ ਲਈਏ ਹਾਂਜੀ ਲੰਚ ਤੋਂ ਬਾਅਦ ਸ਼ੁਰੂ ਕਰ ਲਈਏ ਚਲੋ ਕਰ ਲਓ ਤੁਸੀਂ ਸਮਝਦੇ ਹੋ ਲੰਚ ਵਾਲਾ ਪ੍ਰੋਗਰਾਮ ਹੈ ਕੋਈ ਇੱਥੇ ਨਹੀਂ ਨਹੀਂ ਕਰਾਂ ਇਹ ਤਾਂ ਹੈ ਇਹ ਇੱਥੋਂ ਚੱਲ ਵਾਲੀਆਂ ਲੰਚ ਗੱਲਾਂ ਤੋਂ ਬਾਅਦ ਇੱਥੇ ਸਹੀ ਜੀ ਓਕੇ ਲੰਚ ਤੋਂ ਬਾਅਦ ਸਹੀ ਹਾਂ I will ਸਮੂਹ start ਮੈਂਬਰ this ਸਾਹਿਬਾਨ afternoon. ਨੂੰ ਸਮੂਹ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਕਿ ਖਾਣਾ ਖਾ ਲਈਏ ਸਦਨ ਦੀ ਬੈਠਕ 2:30 ਵਜੇ ਬਾਅਦ ਦੁਪਹਿਰ ਤੱਕ ਸਥਗਿਤ ਹੁੰਦੀ ਹੈ ਤੁਸੀਂ ਉਹ ਮੈਨੂੰ ਸੂਰਜੇ ਵਾਲੇ ਦਾ ਨਹੀਂ ਪਤਾ ਆਪਾਂ ਆਪਣੀ ਗੱਲ ਕਰ ਫਿਰ ਇੱਕ ਮਿੰਟ ਫਿਰ ਮੇਰੀ ਗੱਲ ਸੁਣੋ ਨਾ ਮੈਂ ਨਹੀਂ ਇਹ ਗੱਲ ਕਹੀ ਵਿਜੀਲੈਂਸ ਨਾਲ ਮੈਂ ਕਿਹਾ ਫਿਰ ਬਰਾਬਰ ਕਰੋ ਫਿਰ ਆ ਸਰਾੜੀ ਸਾਹਿਬ ਤੁਸੀਂ ਡ੍ਰੌਪ ਕੀਤੇ ਨੇ ਇਹ ਕੀ ਗੱਲ ਇਹ ਵੱਖਰੇ ਨੇ ਵਾਈ ਹੈਵ ਯੂ ਡ੍ਰੌਪਡ ਹਿਮ ਕਿਹੜੇ 40 ਦੀ ਸਭ ਲੈ ਕੇ ਗਏ ਸੀ ਸੋਨੀਆ ਗਾਂਧੀ ਕੋਲੇ ਕਿਹਾ 40 ਜਿਹੜੇ ਨੇ ਕਿਹੜੀ 40 ਦੀ ਲਿਸਟ 40 ਦੀ ਲਿਸਟ ਦਿੱਤੀ ਸੀ ਮਾਨ ਸਾਹਿਬ ਉਸੋਂ ਕਿਹਾ ਗਿਆ ਹਾਈ ਕਮਾਂਡ ਵੱਲੋਂ ਕਿ ਲਿਸਟ ਦੱਬ ਲਓ ਕਾਂਗਰਸ ਦੀ ਬਦਨਾਮੀ ਹੋਊਗੀ ਮੇਰੀ ਗੱਲ ਸੁਣੋ ਤੁਸੀਂ ਪੰਜਾਬ ਦੀ ਬਦਨਾਮੀ ਝੱਲੋਗੇ ਪਰ ਕਾਂਗਰਸ ਦੀ ਨਹੀਂ ਝੱਲਦੇ ਮਾਨ ਸਾਹਿਬ ਮੇਰੀ ਬੇਨਤੀ ਸੁਣ ਲਓ ਨਹੀਂ ਮੈਂ ਤੁਹਾਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਵਿਜੀਲੈਂਸ ਆਮ ਆਦਮੀ ਪਾਰਟੀ ਦੀ ਦਾ ਝੰਡਾ ਲਾ ਦਈਏ ਤੇ ਮੇਰੀ ਸੁਣ ਲਓ ਤੁਸੀਂ ਉਹ ਤਾਂ ਆਉਣਗੇ ਜੀ। ਜ਼ਰੂਰ ਕਰੋ ਫਿਰ ਆਪਣੀ ਵੀ ਤਿਆਰੀ ਰੱਖਿਓ ਚੰਦ ਦੇਣ ਹੀ ਲੱਗਣੇ ਨੇ ਦਿੱਲੀ ਵਾਲੇ ਆ ਕੇ ਤੁਹਾਡੇ ਗੁਆਂਢ ਚ ਪੈਣ ਵਾਲੇ ਜੇ ਬਾਬਾ ਫਿਰ ਠੀਕ ਤੁਸੀਂ ਹੈ ਆਪਣੀ ਪਾਰਟੀ ਬਚਾ ਲਓ ਤੁਸੀਂ ਆਪਣੀ ਪਾਰਟੀ ਬਚਾ ਲਓ ਪਹਿਲਾਂ ਬਾਅਦ ਅਸੀਂ ਬਚੇ ਹੀ ਬਚੇ ਆ ਸਾਨੂੰ ਕੋਈ ਫਿਕਰ ਨਹੀਂ ਮੈਂ ਤਾਂ ਤੁਹਾਨੂੰ ਬਚਾ ਤੁਸੀਂ ਇਹ ਕੀ ਕਹਿਣਾ ਚਾਹੁੰਦੇ ਹੋ ਕਿ ਆਪਣੀ ਵੀ ਤੇਰੀ ਰੱਖਿਓ ਮਤਲਬ ਥ੍ਰੈਟ ਕਰ ਰਹੇ ਹੋ ਤੁਸੀਂ ਕਿਹਨੂੰ ਕਿ ਤੁਸੀਂ ਆਪਣੀ ਵੀ ਤੇਰੀ ਰੱਖਿਓ ਜਿਹੜਾ ਸਾਡੇ ਚੋਂ ਗਲਤੀ ਕਰੂਗਾ ਉਹ ਵੀ ਅੰਦਰ ਜਾਊਗਾ ਉਹੀ ਤੁਹਾਡੇ ਇੱਥੇ ਬਾਜਵਾ ਸਾਹਿਬ ਜਿਹੜਾ ਸਾਡੇ ਚੋਂ ਗਲਤੀ ਕਰੇਗਾ ਉਹ ਵੀ ਅੰਦਰ ਜਾਊਗਾ ਪਰ ਆਪਣੇ ਵਾਲਿਆਂ ਨੂੰ ਬਚਾਓ ਨਾ ਕਿ ਵਿਜੀਲੈਂਸ ਤੇ ਝੰਡਾ ਲਾ ਦਿਓ ਕੀ ਤੇ ਕਰ ਕੀ ਰਹੇ ਹੋ ਕੀ ਕਰ ਰਹੇ ਤੁਸੀਂ ਮੇਰੀ ਗੱਲ ਸੁਣੋ ਇੱਕ ਮਿੰਟ 4 ਦਿਨ ਤੁਸੀਂ ਉਹ ਬਠਿੰਡੇ ਵਾਲਾ ਫੜਿਆ ਕਿਉਂ ਨਹੀਂ ਐਮਐਲਏ ਜੀ ਉਹ ਅੰਦਰ ਹੈ ਜੀ ਨੇ ਉਹ ਹੁਣ ਅੰਦਰ ਹੋਇਆ ਨਹੀਂ ਤੁਸੀਂ ਤਾਂ ਆ ਬੈਠੇ ਨੇ ਥੋੜਾ ਤਾਂ ਹਜੇ ਬੈਠੇ ਨੇ ਕਿਹੜੇ ਇੱਥੇ ਹੀ ਬੈਠੇ ਨੇ ਮੈਂ ਦੱਸ ਦੇਣਾ ਕਿਹੜੇ ਬੈਠੇ ਬੈਠੀ ਜਿਨ੍ਹਾਂ ਦੇ ਗੈਂਗਸਟਰ ਨਾਮ ਜੁੜਦੇ ਨੇ ਉਹਦਾ ਮਤਲਬ ਨਾਮ ਜੁੜਦੇ ਗੈਂਗਸਟਰ ਉਹਦਾ ਮਤਲਬ ਚੀਫ ਮਿਨਿਸਟਰ ਕਿਸੇ ਚੀਜ਼ ਦੀ ਜਾਂਚ ਕਰਨ ਨੂੰ ਕਿਸੇ ਚੀਜ਼ ਦੀ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ ਟਾਈਮ ਤਾਂ ਲੱਗਦਾ ਹੈ ਤੁਸੀਂ ਬਿਨਾਂ ਇਨਵੈਸਟੀਗੇਸ਼ਨ ਤੋਂ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ ਕਿਸੇ ਟੀਮ ਦੀ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ ਤੁਸੀਂ ਸਬਰ ਕਰੋ ਮੈਂ ਕਾਂਗਰਸੀਆਂ ਨੂੰ ਬੇਨਤੀ ਕਰਦਾ ਸਬਰ ਕਰੋ ਸਭ ਦੀ ਵਾਰੀ ਆਊਗੀ ਚਲੋ ਠੀਕ ਹੈ ਕਰੋ ਤੁਸੀਂ ਫਿਰ ਖੁੱਲ ਕੇ ਉਹਦਾ ਮਤਲਬ ਤੁਸੀਂ ਕਿਸੇ ਕਿਸਮ ਦੀ ਗੱਲ ਤੁਹਾਨੂੰ ਸਮਝ ਨਹੀਂ ਆ ਰਹੀ ਤੁਸੀਂ ਕਰੋ ਫਿਰ ਆਪਣੀ ਵੀ ਤਿਆਰੀ ਸਸੋਦੀਆ ਤੋਂ ਬਾਅਦ ਰੱਖੋ ਫਿਰ ਇੱਕ ਅੱਧੇ ਆਪਣੇ ਨੂੰ ਵੀ ਨਾਲ ਹੀ ਕਰਾਓਗੇ ਕਰ ਸਾਹਿਬ ਜਿਹਨੇ ਪੰਜਾਬ ਦਾ ਇੱਕ ਵੀ ਪੈਸਾ ਖਾਦਾ ਤੇ ਉਹ ਪੈਸੇ ਬਾਰੇ ਕੋਈ ਬੰਦਾ ਕਹੇ ਮੇਰੇ ਹਿਸਾਬ ਨਾਲ ਲਈ ਇਹੋ ਜੀ ਗੱਲ ਮੈਨੂੰ ਸਮਝ ਨਹੀਂ ਆਉਂਦੀ ਅਸੀਂ ਕਿਸੇ ਨੇ ਨਹੀਂ ਕਿਹਾ ਕਿ ਕੋਈ ਹਿਸਾਬ ਨਾਲ ਲਓ ਅਸੀਂ ਇਹ ਬਿਲਕੁਲ ਨਹੀਂ ਕਿਹਾ ਅਸੀਂ ਤਾਂ ਕਿਹਾ ਫਿਰ ਆਪਣਾ ਹਿਸਾਬ ਦਿਓ ਫਿਰ ਤੁਹਾਡੇ ਸਰਾਰੀ ਸਾਹਿਬ ਬਾਹਰ ਕਿਸ ਤਰ੍ਹਾਂ ਨੇ ਤੁਸੀਂ ਡ੍ਰੌਪ ਕੀਤਾ ਵਾਈ ਹੀ ਹੈਜ਼ ਨਾਟ ਬੀਨ ਪੁੱਟ ਇਨ ਫਿਰ ਕੇਸ ਕਿਉਂ ਨਹੀਂ ਰਜਿਸਟਰ ਕੀਤਾ ਬਾਜਵਾ ਜੀ ਚੇਅਰ ਨੂੰ ਐਡਰੈਸ ਕੀਤਾ ਜਾਵੇ ਫਿਰ ਕੇਸ ਕਿਉਂ ਨਹੀਂ ਰਜਿਸਟਰ ਕੀਤਾ ਸੀਐਮ ਸਾਹਿਬ ਸਰ ਇਹਨਾਂ ਨੂੰ ਕਿਉਂ ਨਹੀਂ ਅੰਦਰ ਖੜਿਆ ਜੀ ਜਿਹੜੇ ਇੱਥੇ ਬੈਠੇ ਸੀ ਫਰੰਟ ਰੋ ਵਾਲੇ ਹਾਂ 1.5 ਸਾਲ ਪਹਿਲਾਂ ਕਿੱਥੇ ਨੇ ਨਹੀਂ ਉਹ ਕਿਤੇ ਵੀ ਹੋਣ ਕੈਪਟਨ ਅਮਰਿੰਦਰ ਕਿੱਥੇ ਹੈ ਸੁਨੀਲ ਜਾਖੜ ਕਿੱਥੇ ਹੈ ਉਹ ਪਹਿਲੀ ਵਾਰ ਗੁਰਬੀਰ ਕਾਂਗੜ ਕਿੱਥੇ ਹੈ ਬਲਵੀਰ ਸਿੱਧੂ ਕਿੱਥੇ ਹੈ ਨਹੀਂ ਉਹ ਸਾਨੂੰ ਪੁੱਛਦੇ ਮਨਪ੍ਰੀਤ ਬਾਦਲ ਕਿੱਥੇ ਹੈ ਮਨਪ੍ਰੀਤ ਬਾਦਲ ਕਿੱਥੇ ਹੈ ਨਹੀਂ ਤੁਹਾਡਾ ਭਰਾ ਫਤਿਹ ਜੰਗ ਬਾਜਵਾ ਕਿੱਥੇ ਹੈ ਕਿਤੇ ਹੋਏਗਾ ਉਹ ਦੱਸ ਸਕਦੇ ਨੇ ਉਹ ਤਾਂ ਉੱਧਰ ਚਲੇ ਗਏ ਆ ਇਹ
सुरजेवाला कह रहे थे बेंगलोर च कि जे पार्टी सत्ता बदल गई इसका मतलब ये नहीं है कि बीजेपी वाले बच जाएंगे। इत्थे असीं यही गल कहने जे सत्ता बदल गई सत्ता च नहीं रहे तो मतलब ये नहीं कि बच जाओगे, चाहे बीजेपी चले जाओ चाहे टीजेपी चले जाओ, जे पंजाब का पैसा खाता है अंदर होंगे। मान साहब कोई नहीं, तुसी यू आर जस्ट प्लेइंग टू द गैलरी वंस अगेन, यू आर जस्ट प्लेइंग टू द गैलरी। असीं ये कह रहे हैं फिर तैयारी रखो, इत्थे भी काम आरंभिया गया डट के, ਇੱਥੇ ਵੀ ਕੰਮ ਆਰੰਭਿਆ ਗਿਆ। ਜਿੱਦਣ ਅਸੀਂ ਤੁਹਾਨੂੰ ਦੱਸਣ ਤੇ ਆਏ ਤਾਂ ਤੁਹਾਡੇ ਕੋਲ ਸੁਣਿਆ ਨਹੀਂ ਜਾਣਾ, ਇੱਥੇ ਬਣ ਕੀ ਰਿਹਾ। ਕਰ ਲੋ ਸਾਡੇ ਤੇ ਜੋ ਕਰਨਾ, ਠੀਕ ਹੈ ਨਾ। ਪਰ ਇਹ ਗੱਲ ਤੁਸੀਂ ਇਹ ਗੱਲ ਯਾਦ ਰੱਖਿਓ, ਇਹ ਗੱਲ ਯਾਦ ਰੱਖਿਓ, ਇਹ ਗੱਲ ਯਾਦ ਰੱਖਿਓ ਕਿ ਇੱਕ ਮਿੰਟ ਤੁਹਾਡੇ ਜਿਹੜੇ ਜਨਰਲ ਸੈਕਟਰੀ ਰਾਹੁਲ ਗਾਂਧੀ ਉਹ ਬੜੇ ਵਧੀਆ ਤਰੀਕੇ ਨਾਲ ਸਵਾਲ ਉਠਾਉਂਦੇ ਨੇ ਅਡਾਨੀਆਂ ਦਾ ਮੋਦੀ ਨਾਲ ਰਿਸ਼ਤੇ ਬਾਰੇ, ਆਵਾਜ਼ ਉਠਾਈ, ਠੀਕ ਹੈ ਜੀ। ਅਗਲੇ ਦਿਨ ਮੋਦੀ ਨੇ ਜਵਾਬ ਦਿੱਤਾ, ਉਸ ਦਿਨ ਉਹ ਆਏ ਨਹੀਂ, ਨੋ ਪ੍ਰੋਬਲਮ। ਪਰ ਕੱਲ ਮੈਂ ਛੱਤੀਸਗੜ੍ਹ ਗਿਆ, ਇਹ ਉਸ ਤੋਂ ਪਹਿਲਾਂ ਰਾਜਸਥਾਨ ਤੇ ਛੱਤੀਸਗੜ੍ਹ ਤੇ ਰਾਜਸਥਾਨ ਦੇ ਵਿੱਚ ਅੰਡਾਨੀਆਂ ਨੂੰ ਤੁਸੀਂ ਮਾਇਨਾ ਦੇ ਰੱਖੀਆਂ ਨੇ। ਤੇ ਵੈਸੇ ਕਾਂਗਰਸ ਪਾਰਟੀ ਨੇ ਤੁਸੀਂ ਠੇਕੇ ਦੇਤੇ ਉਹਨੂੰ, ਦਿੱਲੀ ਕਾਂਗਰਸ ਪਾਰਟੀ ਅੰਡਾਨੀ ਨੂੰ ਦਿੱਲੀ ਦੇ ਵਿੱਚ ਅੰਡਾਨੀ ਨੂੰ ਮਾਇਨਾ ਦੇ ਰੱਖੀਆਂ ਛੱਤੀਸਗੜ੍ਹ ਤੇ ਰਾਜਸਥਾਨ ਚ। ਵੈਸੇ ਦੱਸੋ ਤੁਸੀਂ ਤੁਹਾਡੇ ਅੰਡਾਨੀ ਦੇ ਠੇਕੇ ਨੇ ਦਿੱਲੀ ਸਾਰੇ। ਬਹਿ ਜਾਓ, ਟਕੇ ਰਹੋ, ਟਕੇ ਰਹੋ, ਟਕੇ ਰਹੋ, ਇੱਥੇ ਵੀ ਦੋਗੇ ਕੋਈ ਨਾ ਕੋਈ, ਟਕੇ ਰਹੋ, ਬਹੁਤ ਕੁਝ ਨਿਕਲੂਗਾ, ਟਕੇ ਰਹੋ। ਚਲੋ ਤੁਸੀਂ ਕਰ ਲਓ ਜੀ। माना मेरी कमीज पर लाखों दाग हैं पर खुदा का शुक्र है कोई धब्बा नहीं, साढ़े धब्बे नहीं है, थोड़े बहुत धब्बे ने। धब्बा इस गल नहीं क्योंकि कमीज है पाटन वाली है, धब्बा नहीं है, कमीज ही पाट जानी, धब्बा किथे रह जाना। ਤੁਸੀਂ ਆਪਾਂ ਛੱਡ ਲਈ ਹੈ। ਬਾਜਵਾ ਜੀ ਚੇਅਰ ਨੂੰ ਐਡਰੈਸ ਕਰੋ। ਚਲੋ ਗੱਲ ਆਪਾਂ ਸਿੱਧਾ ਇੱਧਰ ਨੂੰ ਕਰੀਏ ਜੀ, ਗੱਲ ਚੇਅਰ ਨੂੰ ਐਡਰੈਸ ਕਰੋ। ਅੱਛਾ ਚਲੋ ਇਹ ਕਰ ਲੈਨੇ। ਹੁਣ ਇਹ ਦੱਸੋ ਹਾਂ ਤੁਹਾਡੇ ਜਿਹੜੇ ਆਪ ਦਾ ਉਹ ਤੁਹਾਡਾ ਹੈ ਉਹ ਇਹ ਅਰਵਿੰਦ ਕੇਜਰੀਵਾਲ ਸਾਹਿਬ, ਉਹਨੇ ਗਾਰੰਟੀ ਦਿੱਤੀ ਕਿ 20,000 ਕਰੋੜ ਰੁਪਈਆ ਮੈਂ ਤੁਹਾਨੂੰ ਰੇਤ ਚੋਂ ਇਕੱਠਾ ਕਰਕੇ ਦੂੰ ਹਰ ਸਾਲ ਦਾ। ਕਿੰਨੇ ਹੋਏ ਨੇ, ਕਿੰਨੇ ਹੋਏ ਨੇ, ਕਿੰਨੇ ਹੋਏ ਨੇ? 125 ਕਰੋੜ ਰੁਪਈਆ ਸਾਲ ਚ। ਇਹ ਬਾਜਵਾ ਸਾਹਿਬ ਮੈਂ ਤੇ ਟੀਚਰ ਬਣ ਕੇ ਇੱਥੇ ਕਿੰਨੇ ਹੋਏ ਨੇ, ਮੈਂ ਜਦੋਂ ਮੈਂ ਬੋਲੂੰਗਾ ਨਾ ਬਜਟ ਤੇ ਸਾਰਾ ਕੁਝ ਦੱਸ ਦੂੰਗਾ ਜੀ। ਚਲੋ ਠੀਕ ਹੈ, ਬਹਿ ਜਾਓ, ਠੀਕ ਹੈ ਨਾ ਜੀ, ਬਹਿ ਜਾਓ ਫਿਰ। ਹਾਂ ਕਿਰਪਾ ਕਰਕੇ ਇਹ ਹਰ ਰੋਜ਼ ਹਿਸਾਬ ਨਹੀਂ ਹੁੰਦੇ, 20,000 ਕਰੋੜ ਹਰ ਰੋਜ਼ ਹਿਸਾਬ ਨਹੀਂ ਹੁੰਦੇ। ਪਰ ਇਹਨਾਂ ਮੈਨੂੰ ਪਤਾ, ਮੈਂ ਦੱਸੂਗਾ ਕਿਹੜੇ ਕਿਹੜੇ ਮਾਫੀਏ ਫੜੇ ਨੇ ਔਰ ਕੌਣ ਕੌਣ ਨੇ। और चन्नी भी नाम है, चन्नी का नाम है और चन्नी दे ਜਿਹੜੇ ਚਹੇਤੇ ਨੇ ਇੱਥੇ ਬੈਠੇ ਨੇ, ਥੋੜਾ ਮੂੰਹ ਪਰਾਂ ਕਰ ਲੈਂਦੇ ਉਦੋਂ ਜਦੋਂ ਰੇਤੇ ਦੀ ਗੱਲ ਹੁੰਦੀ ਹੈ। ਸਾਰੇ ਹੈਗੇ ਨੇ, ਕੋਈ ਗੱਲ ਸਾਰੇ ਹੈਗੇ ਨੇ। ਮੈਂ ਕਹਿੰਦਾ ਜੀ ਚਿੱਠੇ ਐਡੇ ਐਡੇ ਨੇ, ਤੁਸੀਂ ਦੇਖੋਗੇ। ਗੱਲ ਸੁਣੋ ਇੱਕ ਮਿੰਟ ਮਾਨ ਸਾਹਿਬ, ਚਿੱਠੇ ਜਨਾਬ, ਤੁਸੀਂ ਗੱਲ ਕਰਦੇ ਫੱਬਦੇ ਹੋ। ਉਹ ਪਬਲਿਕ ਮਾਈਨਾਂ ਜਿਹੜੀਆਂ ਪਬਲਿਕ ਮਾਈਨਾਂ ਅਸੀਂ ਚਲਾਈਆਂ ਨੇ, ਜਿਹੜੀਆਂ ਪਬਲਿਕ ਮਾਈਨਾਂ 5.5 ਰੁਪਏ ਪਰ ਫੁੱਟ ਵਾਲੀਆਂ, ਉਹ ਪਹਿਲਾਂ ਕਿਉਂ ਨਹੀਂ ਚਲਾਈਆਂ? ਜਿਹੜੀਆਂ ਪਬਲਿਕ ਮਾਈਨਾਂ ਅਸੀਂ ਚਲਾਤੀਆਂ, ਜਿਹੜੀਆਂ ਪਬਲਿਕ ਮਾਈਨਾਂ, ਬਾਜਵਾ ਸਾਹਿਬ ਸੁਣੋ, ਬਾਜਵਾ ਸਾਹਿਬ ਸੁਣੋ, ਬਾਜਵਾ ਸਾਹਿਬ ਜਿਹੜੀਆਂ ਪਬਲਿਕ ਮਾਈਨਾਂ ਅਸੀਂ ਚਲਾਤੀਆਂ 5.5 ਰੁਪਏ ਫੁੱਟ ਵਾਲੀਆਂ, ਪਹਿਲਾਂ ਕਿਉਂ ਨਹੀਂ ਚਲਾਈਆਂ? ਹੁਣ 9.5 ਨੂੰ ਚਲਾਈਆਂ ਤੁਸੀਂ। ਨਹੀਂ 5.5 ਰੁਪਏ ਫੁੱਟ ਉੱਥੋਂ ਮਿਲਦਾ ਤੇ ਰੁਪਈਆ 50,000 ਕਰੋੜ ਇਕੱਠਾ ਹੋਇਆ। 5.5 ਚਲੋ ਟਰਾਲੀ ਲੈ ਕੇ ਚਲੋ, ਚਲੋ ਮੇਰਾ ਟਰਾਲੀ ਲੈ ਕੇ ਚਲੋ। ਤੁਹਾਨੂੰ ਸਾਲ ਚ ਆਇਆ ਕੀ? ਅਸਲ ਚ ਨਾ ਤੁਹਾਨੂੰ ਜਿਹੜੀਆਂ ਤੁਸੀਂ ਚਲਾਈਆਂ ਨੇ ਆਪਣੀ ਗਵਰਨਮੈਂਟ ਦੇ ਥਰੂ 50 ਕਰੋੜ ਰੁਪਈਆ ਸਾਲ ਚ ਆਇਆ ਤੇ 20,000 ਕਰੋੜ ਕਹਿੰਦੇ। ਬਾਜਵਾ ਸਾਹਿਬ ਕੱਲ ਤੁਹਾਡੇ ਕਾਂਗਰਸ ਚ ਇੰਨੀ ਕਾਲੀ ਮੱਚੀ ਵੀ ਭਗਵੰਤ ਮਾਨ ਨੂੰ ਗਾਲਾਂ ਕੱਢਣ ਦਾ ਟਾਈਮ ਮਿਲ ਗਿਆ, G20 ਕੈਂਸਲ ਹੋ ਗਿਆ, ਕਰੋ ਕਰੋ ਕਰੋ। ਤੁਹਾਡੇ ਐਮਪੀ ਨੇ ਪ੍ਰੈਸ ਕਾਨਫਰੰਸ ਕਰਤੀ, ਤੁਹਾਡੇ ਐਮਪੀ ਨੇ ਪ੍ਰੈਸ ਕਾਨਫਰੰਸ ਕਰਤੀ। ਮੈਨੂੰ ਗਾਲਾਂ ਕੱਢਣ ਦੀ ਇੰਨੀ ਕਾਲੀ ਕਾਦੀ ਹੁੰਦੀ ਹੈ ਯਾਰ? ਕਦੇ ਕਾਗਜ਼ ਪੱਤਰ ਵੀ ਦੇਖ ਲਿਆ ਕਰੋ। ਐਮਪੀ ਹੋ ਸਕਦਾ ਨਹੀਂ ਹੋਇਆ, ਤੁਸੀਂ ਪਿਆਉਂਦੇ ਹੋ 5.5 ਰੁਪਏ। ਸਾਡੇ ਮਿਨਿਸਟਰ ਬੈਠੇ ਨੇ, ਚਾਰ ਰੋਜ਼ ਤੁਸੀਂ ਕਦੇ ਟਰਾਲੀ ਲੈ ਕੇ ਜਾਓ, ਟਰਾਲੀ ਲੈ ਕੇ ਜਾਓ 5.5 ਰੁਪਏ ਚ ਭਰ ਲਿਆਓ। ਜੇ ਕੋਈ 9.5 ਰੁਪਏ ਮੰਗੇ ਸਾਨੂੰ ਦੱਸ ਦਿਓ। ਉਹਨਾਂ ਦੇ ਇੱਕ ਮਿੰਟ ਵਿਜੀਲੈਂਸ ਦੇ ਦਫ਼ਤਰ ਤੇ ਤੁਸੀਂ ਸਵਾਲ ਉਠਾਉਂਦੇ ਹੋ, ਵਿਜੀਲੈਂਸ ਦੇ ਦਫ਼ਤਰ ਤੇ ਸਵਾਲ ਉਠਾਉਂਦੇ ਹੋ। ਸਾਡੇ ਐਮਪੀ ਦੇ ਭਰਾ ਨੂੰ ਐਸਐਸਪੀ ਕਿਨੇ ਲਾਇਆ? ਤੁਸੀਂ ਲਾਇਆ ਕਿ ਅਸੀਂ ਲਾਇਆ? ਬਾਜਵਾ ਜੀ ਸਾਡੇ ਐਮਪੀ ਦੇ ਭਰਾ ਨੂੰ ਐਸਐਸਪੀ ਤੁਸੀਂ ਲਾਇਆ। ਬਾਜਵਾ ਜੀ ਐਡਰੈਸ ਕਰੋ। ਕਰੀ ਜਾਂਦੇ ਆ ਜਿਹਨੇ ਬਿਆਨ ਦਿੱਤਾ ਉਹਦੇ ਭਰਾ ਨੂੰ ਐਸਐਸਪੀ ਤੁਸੀਂ ਲਾਇਆ। ਇੱਕ ਮਿੰਟ ਬਾਜਵਾ ਸਾਹਿਬ, ਬਾਜਵਾ ਸਾਹਿਬ ਚੇਅਰ ਨੂੰ ਐਡਰੈਸ ਕਰੋ ਜੀ। ਬਾਜਵਾ ਸਾਹਿਬ ਅੱਖਾਂ ਮਿਲਾਓ। ਉਹ ਅੱਖਾਂ ਹੀ ਮਿਲਾ ਰਹੇ ਆ, ਮੋਗੇ ਐਸਐਸਪੀ ਕਿਨੇ ਥੋੜਾ ਰਹੇ ਆ, ਅੱਖਾਂ ਮਿਲਾ ਰਹੇ ਆ। ਗੱਲ ਵੱਖਰੀਆਂ ਨੇ। ਉਹਨੂੰ ਮੋਗੇ ਐਸਐਸਪੀ ਕਿਨੇ ਲਾਇਆ ਸੀ? ਸੀਐਮ ਸਾਹਿਬ ਚੇਅਰ ਨੂੰ ਐਡਰੈਸ ਕਰੋ। ਅੱਜ ਦੀ ਗੱਲ ਕਰੋ, ਅੱਜ ਦੀ ਗੱਲ ਕਰੋ, ਹੁਣ ਅੱਜ ਦੀ ਗੱਲ ਕਰ ਲਈਏ। ਅੱਛਾ ਗੱਲ ਸੁਣੋ, ਅੱਜ ਸੁਖਪਾਲ ਸਿੰਘ ਖਹਿਰੇ ਨੇ ਆਪ ਦੀ ਗੱਲ ਕੀਤੀ ਹੈ, ਸੀਚੇਵਾਲ ਦੀ ਗੱਲ ਕੀਤੀ, ਦੋ ਜਵਾਬ ਲਓਗੇ ਐਕਸ਼ਨ ਉਹਨਾਂ ਤੇ? ਕਾਹਦਾ ਜੀ? ਮਿੱਤਲ ਤੇ ਲਵਲੀ ਵਾਲੇ ਇਹਨਾਂ ਦੀ ਗੱਲ ਦਾ ਕੋਈ ਜਵਾਬ? ਅੱਛਾ ਇਹਨਾਂ ਦੀ ਗੱਲ ਦਾ ਜਵਾਬ ਨਹੀਂ ਕਰਦੇ। ਕੱਲ ਵੀ ਟਵੀਟ ਕਰਕੇ ਪਾਕਿਸਤਾਨ ਨੂੰ ਆਏ, ਟਵੀਟੀ ਖੇਡਦੇ ਆ। ਨਹੀਂ ਇਹ ਪਾਕਿਸਤਾਨ ਨੂੰ ਆਏ ਨਹੀਂ, ਇਹਨਾਂ ਦੀ ਗੱਲ ਦਾ ਕੋਈ ਜਵਾਬ ਨਹੀਂ। ਇਹ ਕੋਈ ਪਤਾ ਨਹੀਂ ਕੀ ਕਹਿੰਦੇ ਬੋਲੇ। ਇਹ ਤਾਂ ਕਦੇ ਕਿਤੇ ਜਾਏ ਹੁੰਦੇ, ਕਦੇ ਕਿਤੇ ਜਾਏ ਹੁੰਦੇ। ਇਹਨਾਂ ਦੀ ਗੱਲ ਦਾ ਜਵਾਬ ਨਹੀਂ। ਇਹਨਾਂ ਨੂੰ ਟਾਈਮ ਮਿਲ ਜਾਏ ਤਾਂ ਤੁਰ ਜਾਂਦੇ ਨੇ। ਹਟਾਓ ਸਰ ਇਹਨਾਂ ਨੂੰ। ਸਪੀਕਰ ਸਾਹਿਬ ਟਾਈਮ ਪੂਰਾ ਹੋ ਗਿਆ। ਭਗਵੰਤ ਸਿੰਘ ਮਾਨ ਬਾਜਵਾ ਜੀ, ਬਾਜਵਾ ਜੀ ਓਏ ਛੱਡ
ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਕਿਹਾ ਗਿਆ ਹੈ, ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ। ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਗਿਆ ਹੈ ਰਿਕਾਰਡ ਨਾ ਕੀਤਾ ਜਾਵੇ। ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਕਿ ਆਪਣੀਆਂ ਆਪਣੀਆਂ ਸੀਟਾਂ ਤੇ ਚਲੇ ਜਾਣ। ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਆਪਣੀਆਂ ਆਪਣੀਆਂ ਸੀਟਾਂ ਤੇ ਚਲੇ ਜਾਣ। ਸੀਟਾਂ ਤੇ ਸ਼ਾਂਤੀ ਬੈਠੋ, ਮੈਂਬਰ ਸਾਹਿਬਾਨ ਬੈਠੋ, ਬੈਠੋ। ਖਹਿਰਾ ਸਾਹਿਬ ਬੈਠੋ, ਤੁਸੀਂ ਬੈਠੋ। ਸਾਰੇ ਸੀਐਮ ਸਾਹਿਬ ਨੂੰ ਆਨ ਕਰੋ। ਬੈਠੋ ਬੈਠੋ। ਬਾਜਵਾ ਜੀ ਚੇਅਰ ਨੂੰ ਐਡਰੈਸ ਕਰੋ ਜੀ। ਬਾਜਵਾ ਸਾਹਿਬ ਚੇਅਰ ਨੂੰ ਐਡਰੈਸ ਕਰੋ, ਟਾਈਮ ਹੋਣ ਵਾਲਾ ਹੈ। ਹਾਂਜੀ ਸਰ, ਮੈਂ ਤੁਹਾਡੇ ਨਾਲ ਜੀ ਜੀ ਇੱਕ ਜੀ ਸਰ ਹੁਣ ਅਗਲੀ ਗੱਲ ਸੁਣ ਲਓ, ਛੱਡ ਲਓ ਇਸ ਗੱਲ ਨੂੰ। ਮੈਂ ਤੇ ਇਹਨਾਂ ਨੂੰ ਕੋਈ ਜੀ ਜੀ ਤੁਸੀਂ ਚੇਅਰ ਨੂੰ ਚਲੋ ਛੱਡੀਏ ਆਪਾਂ ਜੀ ਗੱਲ ਨੂੰ ਸਾਡੀ। ਜੀ ਦੂਜੀ ਗੱਲ, ਇਹਨਾਂ ਬਿਜਲੀ ਦੀ ਗੱਲ ਕੀਤੀ ਸੀ, ਬਹੁਤ ਖੁਸ਼ੀ ਵਾਲੀ ਗੱਲ ਹੈ ਜਿਹੜੀ ਤੁਸੀਂ ਕੀਤੀ ਹੈ। ਬਟ ਮੈਂ ਇਹ ਵੀ ਪੁੱਛਣਾ ਚਾਹੁੰਦਾ, 22,000 ਕਰੋੜ ਰੁਪਏ ਦਾ ਜਿਹੜਾ PSPCL ਦਾ ਘਾਟਾ ਹੈ, ਕੀ ਪੂਰਾ ਕਰੋਗੇ ਜੀ? ਪੈਸੇ ਦੋਗੇ? ਖਦਸ਼ਾ ਸਾਰੇ ਪੰਜਾਬ ਨੂੰ, ਅਸੀਂ ਤਾਂ ਮੈਂ ਪੁੱਛਣਾ ਸਾਰੇ ਪੰਜਾਬ ਨੂੰ ਖਦਸ਼ਾ ਕਿ ਐਤਕੀ ਝੋਨੇ ਵਿੱਚ ਬਿਜਲੀ ਨਹੀਂ ਆਣੀ। ਆਲਰੇਡੀ ਕੱਟ ਸ਼ੁਰੂ ਨੇ, 500 ਕਰੋੜ ਰੁਪਈਆ ਹੈ ਸਾਰੇ ਪੰਜਾਬ 'ਚ, ਸਾਰੇ ਪੰਜਾਬ। ਮਾਨਯੋਗ ਮੈਂਬਰ ਸਾਹਿਬਾਨ ਆਪਣੀ ਆਪਣੀ ਸੀਟਾਂ ਤੇ ਬੈਠਣ। ਬਹਿ ਤੇ ਉਹ ਮੈਨੂੰ ਬੋਲ ਤੇ ਲੈਣ ਦੋ। ਢਾਲੀਵਾਲ ਸਾਹਿਬ ਸੀਟ ਤੇ ਬੈਠੋ। ਢਾਲੀਵਾਲ ਸਾਹਿਬ ਸੀਟ ਤੇ ਬੈਠੋ, ਸੀਟ ਤੇ ਬੈਠੋ। 500 ਕਰੋੜ ਰੁਪਈਆ 500 ਕਰੋੜ ਰੁਪਈਆ PSPCL ਨੇ ਆਪਣੀ ਤਨਖਾਹਾਂ ਵਾਸਤੇ ਬੈਂਕ ਤੋਂ ਚੁੱਕਿਆ। ਤੁਸੀਂ ਕਿਹੜੀਆਂ ਗੱਲਾਂ ਕਰੀ ਜਾਂਦੇ? ਠੀਕ ਹੈ ਬਾਜਵਾ ਸਾਹਿਬ, ਥੈਂਕ ਯੂ ਉਹ ਇੱਕ ਮਿੰਟ ਬੋਲ ਤੇ ਲੈਣ ਦੋ। ਇਹ ਤਾਂ ਬੜਾ ਟਾਈਮ, ਅੱਜ ਤਾਂ ਕੰਮ ਹੀ ਸ਼ੁਰੂ ਕੀਤਾ ਜੀ। ਤੁਹਾਨੂੰ ਤੁਸੀਂ ਕਿਹਾ ਸੀ ਜਿੰਨਾ ਮਰਜ਼ੀ ਬੋਲਿਓ। ਦੇਖੋ ਜਿੰਨਾ ਮਰਜ਼ੀ ਬੋਲਿਓ, ਤੁਹਾਡੇ 15 ਮਿੰਟ ਸੀ। ਨਹੀਂ ਮੇਰੇ 15 ਕਿੱਥੋਂ ਸੀ? ਬਿਲਕੁਲ ਪਾਰਟੀ ਕੋ 35 ਮਿੰਟ ਨੇ ਸਰ। ਆਈ ਵਿਲ ਟੇਕ ਦੀ ਅਦਰ ਪੀਪਲਸ ਟਾਈਮ। ਇਹ ਤਾਂ ਮੇਰੇ ਪਾਰਟੀ ਦੇ ਹੀ ਬੰਦੇ। ਚਲੋ ਫਿਰ ਆਪਾਂ ਦੁਬਾਰਾ ਸ਼ੁਰੂ ਕਰ ਲਈਏ। ਲੰਚ ਕਰ ਲਈਏ, ਦੁਬਾਰਾ ਸ਼ੁਰੂ ਕਰ ਲਈਏ। ਹਾਂਜੀ ਲੰਚ ਤੋਂ ਬਾਅਦ ਸ਼ੁਰੂ ਕਰ ਲਈਏ। ਚਲੋ ਕਰ ਲਓ। ਤੁਸੀਂ ਸਮਝਦੇ ਹੋ ਲੰਚ ਵਾਲਾ ਪ੍ਰੋਗਰਾਮ ਹੈ ਕੋਈ ਇੱਥੇ? ਨਹੀਂ ਨਹੀਂ ਕਰਾਂ, ਇਹ ਤਾਂ ਹੈ, ਇਹ ਇੱਥੋਂ ਵਾਲੀਆਂ ਗੱਲਾਂ ਤੋਂ ਬਾਅਦ ਸਹੀ। ਓਕੇ, ਲੰਚ ਤੋਂ ਬਾਅਦ ਸਹੀ। ਸਮੂਹ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਕਿ ਖਾਣਾ ਖਾ ਲਈਏ। ਸਦਨ ਦੀ ਬੈਠਕ 2:30 ਵਜੇ ਬਾਅਦ ਦੁਪਹਿਰ ਤੱਕ ਸਥਗਿਤ ਹੁੰਦੀ ਹੈ। ਤੁਸੀਂ ਉਹ ਮੈਨੂੰ ਸੂਰਜੇ ਵਾਲੇ ਦਾ ਨਹੀਂ ਪਤਾ, ਆਪਾਂ ਆਪਣੀ ਗੱਲ ਕਰ। ਫਿਰ ਇੱਕ ਮਿੰਟ, ਫਿਰ ਮੇਰੀ ਗੱਲ ਸੁਣੋ ਨਾ। ਮੈਂ ਨਹੀਂ ਇਹ ਗੱਲ ਕਹੀ ਵਿਜੀਲੈਂਸ ਨਾਲ, ਮੈਂ ਕਿਹਾ ਫਿਰ ਬਰਾਬਰ ਕਰੋ। ਫਿਰ ਆ ਸਰਾੜੀ ਸਾਹਿਬ ਤੁਸੀਂ ਡ੍ਰੌਪ ਕੀਤੇ ਨੇ, ਇਹ ਕੀ ਗੱਲ? ਇਹ ਵੱਖਰੇ ਨੇ। ਵਾਈ ਹੈਵ ਯੂ ਡ੍ਰੌਪਡ ਹਿਮ? ਉਹ ਕਿਹੜੇ 40 ਦੀ ਸਭ ਲੈ ਕੇ ਗਏ ਸੀ ਸੋਨੀਆ ਗਾਂਧੀ ਕੋਲੇ। ਕਿਹਾ 40 ਜਿਹੜੇ ਨੇ, ਕਿਹੜੀ 40 ਦੀ ਲਿਸਟ? 40 ਦੀ ਲਿਸਟ ਦਿੱਤੀ ਸੀ ਤੇ ਉਸੋਂ ਕਿਹਾ ਗਿਆ ਹਾਈ ਕਮਾਂਡ ਵੱਲੋਂ ਕਿ ਲਿਸਟ ਦੱਬ ਲਓ, ਕਾਂਗਰਸ ਦੀ ਬਦਨਾਮੀ ਹੋਊਗੀ। ਮੇਰੀ ਗੱਲ ਸੁਣੋ, ਤੁਸੀਂ ਪੰਜਾਬ ਦੀ ਬਦਨਾਮੀ ਚੱਲੋਗੇ ਪਰ ਕਾਂਗਰਸ ਦੀ ਨਹੀਂ ਚੱਲਦੀ। ਮਾਨ ਸਾਹਿਬ ਮੇਰੀ ਬੇਨਤੀ ਸੁਣ ਲਓ। ਨਹੀਂ ਮੈਂ ਤੁਹਾਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਵਿਜੀਲੈਂਸ ਆਮ ਆਦਮੀ ਪਾਰਟੀ ਦੀ ਦਾ ਝੰਡਾ ਲਾ ਦਈਏ। ਤੇ ਮੇਰੀ ਸੁਣ ਲਓ, ਮੇਰੀ ਸੁਣ ਲਓ। ਤੁਸੀਂ ਜ਼ਰੂਰ ਕਰੋ, ਜ਼ਰੂਰ ਕਰੋ, ਜ਼ਰੂਰ ਕਰੋ। ਫਿਰ ਆਪਣੀ ਵੀ ਤਿਆਰੀ ਰੱਖਿਓ। ਚੰਦ ਦਿਨ ਹੀ ਲੱਗਣੇ ਨੇ, ਚੰਦ ਦਿਨ ਹੀ ਲੱਗਣੇ ਨੇ। ਦਿੱਲੀ ਵਾਲੇ ਆ ਕੇ ਤੁਹਾਡੇ ਗੁਆਂਢ ਚ ਪੈਣ ਵਾਲੇ ਜੇ। ਬਾਬਾ ਫਿਰ ਠੀਕ ਹੈ, ਆਪਣੀ ਪਾਰਟੀ ਬਚਾ ਲਓ। ਤੁਸੀਂ ਆਪਣੀ ਪਾਰਟੀ ਬਚਾ ਲਓ, ਪਹਿਲਾਂ ਬਾਅਦ ਅਸੀਂ ਬਚੇ ਹੀ ਬਚੇ ਆ, ਸਾਨੂੰ ਕੋਈ ਫਿਕਰ ਨਹੀਂ। ਮੈਂ ਤਾਂ ਤੁਹਾਨੂੰ ਬਚਾ ਦੂੰ। ਤੁਸੀਂ ਇਹ ਕੀ ਕਹਿਣਾ ਚਾਹੁੰਦੇ ਹੋ ਕਿ ਆਪਣੀ ਵੀ ਤੇਰੀ ਰੱਖਿਓ? ਮਤਲਬ ਥ੍ਰੈਟ ਕਰ ਰਹੇ ਹੋ ਤੁਸੀਂ ਕਿਹਨੂੰ? ਕਿ ਤੁਸੀਂ ਆਪਣੀ ਵੀ ਤੇਰੀ ਰੱਖਿਓ। ਜਿਹੜਾ ਸਾਡੇ ਚੋਂ ਗਲਤੀ ਕਰੂਗਾ ਉਹ ਵੀ ਅੰਦਰ ਜਾਊਗਾ। ਬਾਜਵਾ ਸਾਹਿਬ ਜਿਹੜਾ ਸਾਡੇ ਚੋਂ ਗਲਤੀ ਕਰੇਗਾ ਉਹ ਵੀ ਅੰਦਰ ਜਾਊਗਾ। ਪਰ ਆਪਣੇ ਵਾਲਿਆਂ ਨੂੰ ਬਚਾਓ ਨਾ ਕਿ ਵਿਜੀਲੈਂਸ ਤੇ ਝੰਡਾ ਲਾ ਦਿਓ। ਕੀ ਕਰ ਕੀ ਰਹੇ ਹੋ? ਕੀ ਕਰ ਰਹੇ? ਤੁਸੀਂ ਮੇਰੀ ਗੱਲ ਸੁਣੋ ਇੱਕ ਮਿੰਟ। 4 ਦਿਨ ਤੁਸੀਂ ਉਹ ਬਠਿੰਡੇ ਵਾਲਾ ਫੜਿਆ ਕਿਉਂ ਨਹੀਂ ਐਮਐਲਏ ਜੀ? ਉਹ ਅੰਦਰ ਹੈ ਜੀ। ਨਹੀਂ ਉਹ ਹੁਣ ਅੰਦਰ ਹੋਇਆ। ਨਹੀਂ ਤੁਸੀਂ ਤਾਂ ਆ ਬੈਠੇ ਨਹੀਂ, ਥੋੜਾ ਤਾਂ ਹਜੇ ਬੈਠੇ ਨੇ ਇੱਥੇ। ਕਿਹੜੇ ਇੱਥੇ ਬੈਠੇ ਨੇ? ਮੈਂ ਦੱਸ ਦੇਣਾ ਕਿਹੜੇ ਬੈਠੇ। ਬੈਠੀ ਜਿਨ੍ਹਾਂ ਦੇ ਗੈਂਗਸਟਰ ਨਾਮ ਜੁੜਦੇ ਨੇ। ਉਹਦਾ ਮਤਲਬ ਨਾਮ ਜੁੜਦੇ ਗੈਂਗਸਟਰ ਉਹਦਾ ਮਤਲਬ ਚੀਫ ਕਿਸੇ ਚੀਜ਼ ਦੀ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ। ਟਾਈਮ ਤਾਂ ਲੱਗਦਾ ਹੈ। ਤੁਸੀਂ ਬਿਨਾਂ ਇਨਵੈਸਟੀਗੇਸ਼ਨ ਤੋਂ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ। ਕਿਸੇ ਟੀਮ ਦੀ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ। ਤੁਸੀਂ ਸਬਰ ਕਰੋ। ਮੈਂ ਕਾਂਗਰਸੀਆਂ ਨੂੰ ਬੇਨਤੀ ਕਰਦਾ, ਸਬਰ ਕਰੋ, ਸਭ ਦੀ ਵਾਰੀ ਆਊਗੀ। ਚਲੋ ਠੀਕ ਹੈ, ਕਰੋ ਤੁਸੀਂ ਕਰੋ ਤੁਸੀਂ। ਫਿਰ ਖੁੱਲ ਕੇ ਉਹਦਾ ਮਤਲਬ ਤੁਸੀਂ ਕਿਸੇ ਕਿਸਮ ਦੀ ਗੱਲ ਤੁਹਾਨੂੰ ਸਮਝ ਨਹੀਂ ਆ ਰਹੀ, ਤੁਸੀਂ ਕਰੋ। ਫਿਰ ਆਪਣੀ ਵੀ ਤਿਆਰੀ ਸਸੋਦੀਆ ਤੋਂ ਬਾਅਦ ਰੱਖੋ। ਫਿਰ ਇੱਕ ਅੱਧੇ ਆਪਣੇ ਨੂੰ ਵੀ ਨਾਲ ਹੀ ਕਰਾਓਗੇ। ਕਰ ਸਾਹਿਬ ਜਿਹਨੇ ਪੰਜਾਬ ਦਾ ਇੱਕ ਵੀ ਪੈਸਾ ਖਾਦਾ
ਤੇ ਉਹ ਪੈਸੇ ਬਾਰੇ ਕੋਈ ਬੰਦਾ ਕਹੇ ਮੇਰੇ ਹਿਸਾਬ ਨਾਲ ਲਈ ਇਹੋ ਜੀ ਗੱਲ ਮੈਨੂੰ ਸਮਝ ਨਹੀਂ ਆਉਂਦੀ। ਅਸੀਂ ਕਿਸੇ ਨੇ ਨਹੀਂ ਕਿਹਾ ਕਿ ਕੋਈ ਹਿਸਾਬ ਨਾਲ ਲਓ, ਅਸੀਂ ਇਹ ਬਿਲਕੁਲ ਨਹੀਂ ਕਿਹਾ। ਅਸੀਂ ਤੇ ਕਿਹਾ ਫਿਰ ਆਪਣਾ ਹਿਸਾਬ ਦਿਓ। ਚੇਅਰ ਨੂੰ ਡਿਸ ਕੀਤਾ ਜਾਵੇ। ਫਿਰ ਤੁਹਾਡੇ ਸਰਦਾਰੀ ਸਾਹਿਬ ਬਾਹਰ ਕਿਸ ਤਰ੍ਹਾਂ ਨੇ? ਤੁਸੀਂ ਡ੍ਰੌਪ ਕੀਤਾ, ਵਾਈ ਹੀ ਹੈਜ਼ ਨਾਟ ਬੀਨ ਪੁੱਟ ਇਨ? ਫਿਰ ਕੇਸ ਕਿਉਂ ਨਹੀਂ ਰਜਿਸਟਰ ਕੀਤਾ? ਬਾਜਵਾ ਜੀ ਚੇਅਰ ਨੂੰ ਡਿਸ ਕੀਤਾ ਜਾਵੇ। ਫਿਰ ਕੇਸ ਕਿਉਂ ਨਹੀਂ ਰਜਿਸਟਰ ਕੀਤਾ? ਸੀਐਮ ਸਾਹਿਬ ਸਰ ਇਹਨਾਂ ਨੂੰ ਕਿਉਂ ਨਹੀਂ ਅੰਦਰ ਖੜਿਆ ਜੀ? ਜਿਹੜੇ ਇੱਥੇ ਬੈਠੇ ਸੀ ਫਰੰਟ ਰੋ ਵਾਲੇ, ਹਾਂ 1.5 ਸਾਲ ਪਹਿਲਾਂ ਕਿੱਥੇ ਨੇ? ਨਹੀਂ ਉਹ ਕਿਤੇ ਵੀ ਹੋਣ। ਕੈਪਟਨ ਅਮਰਿੰਦਰ ਕਿੱਥੇ ਹੈ? ਸੁਨੀਲ ਜਾਖੜ ਕਿੱਥੇ ਹੈ? ਉਹ ਪਹਿਲੀ ਵਾਰ ਗੁਰਦੀਪ ਕਾਂਗੜ ਕਿੱਥੇ ਹੈ? ਬਲਵੀਰ ਸਿੱਧੂ ਕਿੱਥੇ ਹੈ? ਨਹੀਂ ਉਹ ਸਾਨੂੰ ਪੁੱਛਦੇ ਆ। ਮਨਪ੍ਰੀਤ ਬਾਦਲ ਕਿੱਥੇ ਹੈ? ਮਨਪ੍ਰੀਤ ਬਾਦਲ ਕਿੱਥੇ ਹੈ? ਨਹੀਂ ਨਹੀਂ ਤੁਹਾਡਾ ਭਰਾ ਫਤਿਹ ਜੰਗ ਬਾਜਵਾ ਕਿੱਥੇ ਹੈ? ਕਿੱਥੇ ਹੋਏਗਾ? ਉਹ ਦੱਸ ਸਕਦੇ ਨੇ। ਉਹ ਤਾਂ ਉੱਧਰ ਚਲੇ ਗਏ। ਆ ਇਹ सुरजेवाला कह रहे थे बेंगलोर च कि जे पार्टी सत्ता बदल गई इसका मतलब ये नहीं है कि बीजेपी वाले बच जाएंगे। इत्थे असीं यही गल कहने जे सत्ता बदल गई, सत्ता च नहीं रहे दा मतलब ये नहीं कि बच जाओगे। चाहे बीजेपी चले जाओ चाहे टीजेपी चले जाओ, जे पंजाब दा पैसा खाता है अंदर होंगे। मान साहब कोई नहीं, तुसी यू आर जस्ट प्लेइंग टू दी गैलरी वंस अगेन, यू आर जस्ट प्लेइंग टू दी गैलरी। असीं ये कह रहे फिर तैयारी रखो, इत्थे भी काम आरंभिया गया डट के, ਇੱਥੇ ਵੀ ਕੰਮ ਆਰੰਭਿਆ ਗਿਆ। ਜਿੱਦਣ ਅਸੀਂ ਤੁਹਾਨੂੰ ਦੱਸਣ ਤੇ ਆਏ ਤਾਂ ਤੁਹਾਡੇ ਕੋਲ ਸੁਣਿਆ ਨਹੀਂ ਜਾਣਾ, ਇੱਥੇ ਬਣ ਕੀ ਰਿਹਾ। ਕਰ ਲੋ ਸਾਡੇ ਤੇ ਜੋ ਕਰਨਾ, ਠੀਕ ਹੈ ਨਾ? ਪਰ ਇਹ ਗੱਲ ਤੁਸੀਂ ਇਹ ਗੱਲ ਯਾਦ ਰੱਖਿਓ, ਇਹ ਗੱਲ ਯਾਦ ਰੱਖਿਓ, ਇਹ ਗੱਲ ਯਾਦ ਰੱਖਿਓ ਕਿ ਇੱਕ ਮਿੰਟ ਤੁਹਾਡੇ ਜਿਹੜੇ ਜਨਰਲ ਸੈਕਟਰੀ ਰਾਹੁਲ ਗਾਂਧੀ ਉਹ ਬੜੇ ਵਧੀਆ ਤਰੀਕੇ ਨਾਲ ਸਵਾਲ ਉਠਾਉਂਦੇ ਨੇ ਅਡਾਨੀਆਂ ਦਾ ਮੋਦੀ ਨਾਲ ਰਿਸ਼ਤੇ ਬਾਰੇ, ਆਵਾਜ਼ ਉਠਾਈ, ਠੀਕ ਹੈ ਜੀ। ਅਗਲੇ ਦਿਨ ਮੋਦੀ ਨੇ ਜਵਾਬ ਦਿੱਤਾ, ਉਸ ਦਿਨ ਉਹ ਆਏ ਨਹੀਂ, ਨੋ ਪ੍ਰੋਬਲਮ। ਪਰ ਕੱਲ ਮੈਂ ਛੱਤੀਸਗੜ੍ਹ ਗਿਆ, ਇਹ ਉਸ ਤੋਂ ਪਹਿਲਾਂ ਰਾਜਸਥਾਨ, ਤੇ ਛੱਤੀਸਗੜ੍ਹ ਤੇ ਰਾਜਸਥਾਨ ਦੇ ਵਿੱਚ ਅੰਡਾਨੀਆਂ ਨੂੰ ਤੁਸੀਂ ਮਾਈਨਾਂ ਦੇ ਰੱਖੀਆਂ ਨੇ। ਤੇ ਵੈਸੇ ਕਾਂਗਰਸ ਪਾਰਟੀ ਨੇ ਤੁਸੀਂ ਠੇਕੇ ਦੇਤੇ ਉਹਨੂੰ, ਦਿੱਲੀ ਕਾਂਗਰਸ ਪਾਰਟੀ ਅੰਡਾਨੀ ਨੂੰ ਦਿੱਲੀ ਦੇ ਵਿੱਚ ਅੰਡਾਨੀ ਨੂੰ ਮਾਈਨਾਂ ਦੇ ਰੱਖੀਆਂ ਛੱਤੀਸਗੜ੍ਹ ਤੇ ਰਾਜਸਥਾਨ ਚ। ਵੈਸੇ ਦੱਸੋ ਤੁਸੀਂ ਤੁਹਾਡੇ ਅੰਡਾਨੀ ਦੇ ਠੇਕੇ ਨੇ ਦਿੱਲੀ ਸਾਰੇ। ਬਹਿ ਜਾਓ, ਟਕੇ ਰਹੋ, ਟਕੇ ਰਹੋ, ਟਕੇ ਰਹੋ। ਇੱਥੇ ਵੀ ਕੋਈ ਨਾ ਕੋਈ ਟਕੇ ਰਹੋ, ਇੱਥੇ ਵੀ ਕੁਝ ਨਿਕਲੂਗਾ, ਟਕੇ ਰਹੋ। ਚਲੋ ਤੁਸੀਂ ਕਰ ਲਓ ਜੀ। माना मेरी कमीज पर लाखों दाग हैं पर खुदा का शुक्र है कोई धब्बा नहीं। साढ़े धब्बे नहीं है, थोड़े बहुत धब्बे ने। धब्बा इस गल नहीं क्योंकि कमीज है पाटन वाली है, धब्बा नहीं है, कमीज ही पाट जानी, धब्बा किथे रह जाना। ਤੁਸੀਂ ਆਪਾਂ ਛੱਡ ਲਈ ਹੈ। ਬਾਜਵਾ ਜੀ ਚੇਅਰ ਨੂੰ ਡਿਸ ਕਰੋ। ਚਲੋ ਗੱਲ ਆਪਾਂ ਸਿੱਧਾ ਇੱਧਰ ਨੂੰ ਕਰੀਏ ਜੀ, ਗੱਲ ਚੇਅਰ ਨੂੰ ਡਿਸ ਕਰੋ। ਅੱਛਾ ਚਲੋ ਇਹ ਕਰ ਲੈਨੇ। ਹੁਣ ਇਹ ਦੱਸੋ ਹਾਂ ਤੁਹਾਡੇ ਜਿਹੜੇ ਆਪ ਦਾ ਉਹ ਤੁਹਾਡਾ ਹੈ ਉਹ ਇਹ ਅਰਵਿੰਦ ਕੇਜਰੀਵਾਲ ਸਾਹਿਬ, ਉਹਨੇ ਗਾਰੰਟੀ ਦਿੱਤੀ ਕਿ 20,000 ਕਰੋੜ ਰੁਪਈਆ ਮੈਂ ਤੁਹਾਨੂੰ ਰੇਤ ਚੋਂ ਇਕੱਠਾ ਕਰਕੇ ਦੂੰ ਹਰ ਸਾਲ ਦਾ। ਕਿੰਨੇ ਹੋਏ ਨੇ? ਕਿੰਨੇ ਹੋਏ ਨੇ? ਕਿੰਨੇ ਹੋਏ ਨੇ? 125 ਕਰੋੜ ਰੁਪਈਆ ਸਾਲ ਚ। ਇਹ ਬਾਜਵਾ ਸਾਹਿਬ ਇਹ ਮੈਥ ਦੇ ਟੀਚਰ ਬਣ ਕੇ ਇੱਥੇ ਕਿੰਨੇ ਹੋਏ ਨੇ? ਮੈਂ ਜਦੋਂ ਮੈਂ ਬੋਲੂੰਗਾ ਨਾ ਬਜਟ ਤੇ ਸਾਰਾ ਕੁਝ ਦੱਸ ਦੂੰਗਾ ਜੀ। ਚਲੋ ਠੀਕ ਹੈ, ਬਹਿ ਜਾਓ। ਠੀਕ ਹੈ ਨਾ ਜੀ, ਬਹਿ ਜਾਓ ਫਿਰ। ਹਾਂ ਕਿਰਪਾ ਕਰਕੇ ਇਹ ਹਰ ਰੋਜ਼ ਹਿਸਾਬ ਨਹੀਂ ਹੁੰਦੇ ਹੁੰਦੇ, 20,000 ਕਰੋੜ ਹਰ ਰੋਜ਼ ਹਿਸਾਬ ਨਹੀਂ ਹੁੰਦੇ ਹੁੰਦੇ। ਪਰ ਇਹਨਾਂ ਮੈਨੂੰ ਪਤਾ, ਮੈਂ ਦੱਸੂਗਾ ਕਿਹੜੇ ਕਿਹੜੇ ਮਾਫੀਏ ਫੜੇ ਨੇ ਔਰ ਕੌਣ ਕੌਣ ਨੇ। और चन्नी भी नाम है, चन्नी का नाम है अच्छा। और चन्नी दे ਜਿਹੜੇ ਚਹੇਤੇ ਨੇ ਇੱਥੇ ਬੈਠੇ ਨੇ, ਥੋੜਾ ਮੂੰਹ ਪਰਾਂ ਕਰ ਲੈਂਦੇ ਉਦੋਂ ਜਦੋਂ ਰੇਤੇ ਦੀ ਗੱਲ ਹੁੰਦੀ ਹੈ। ਸਾਰੇ ਹੈਗੇ ਨੇ, ਕੋਈ ਗੱਲ ਸਾਰੇ ਹੈਗੇ ਨੇ। ਮੈਂ ਕਿਹਾ ਜੀ ਚਿੱਠੇ ਐਡੇ ਐਡੇ ਨੇ, ਤੁਸੀਂ ਦੇਖੋਗੇ ਚਿੱਠੇ। ਗੱਲ ਸੁਣੋ ਇੱਕ ਮਿੰਟ ਮਾਨ ਸਾਹਿਬ, ਚਿੱਠੇ ਜਨਾਬ ਤੁਸੀਂ ਗੱਲ ਕਰਦੇ ਫੱਬਦੇ ਹੋ। ਉਹ ਪਬਲਿਕ ਮਾਈਨਾਂ ਜਿਹੜੀਆਂ ਪਬਲਿਕ ਮਾਈਨਾਂ ਅਸੀਂ ਚਲਾਈਆਂ ਨੇ, ਜਿਹੜੀਆਂ ਪਬਲਿਕ ਮਾਈਨਾਂ 5.5 ਰੁਪਏ ਪਰ ਫੁੱਟ ਵਾਲੀਆਂ, ਉਹ ਪਹਿਲਾਂ ਕਿਉਂ ਨਹੀਂ ਚਲਾਈਆਂ? ਜਿਹੜੀਆਂ ਪਬਲਿਕ ਮਾਈਨਾਂ ਅਸੀਂ ਚਲਾਤੀਆਂ, ਜਿਹੜੀਆਂ ਪਬਲਿਕ ਮਾਈਨਾਂ, ਬਾਜਵਾ ਸਾਹਿਬ ਸੁਣੋ, ਬਾਜਵਾ ਸਾਹਿਬ ਸੁਣੋ, ਬਾਜਵਾ ਸਾਹਿਬ ਜਿਹੜੀਆਂ ਪਬਲਿਕ ਮਾਈਨਾਂ ਅਸੀਂ ਚਲਾਤੀਆਂ 5.5 ਰੁਪਏ ਫੁੱਟ ਵਾਲੀਆਂ, ਪਹਿਲਾਂ ਕਿਉਂ ਨਹੀਂ ਚਲਾਈਆਂ? ਹੁਣ 9.5 ਨੂੰ ਚਲਾਈਆਂ ਤੁਸੀਂ। ਨਹੀਂ 5.5 ਰੁਪਏ ਫੁੱਟ ਉੱਥੋਂ ਮਿਲਦਾ ਤੇ ਰੁਪਈਆ 50,000 ਕਰੋੜ ਇਕੱਠਾ ਹੋਇਆ। 5.5 ਚਲੋ ਟਰਾਲੀ ਲੈ ਕੇ ਚਲੋ, ਚਲੋ ਮੇਰਾ ਟਰਾਲੀ ਲੈ ਕੇ ਚਲੋ। ਤੁਹਾਨੂੰ ਸਾਲ ਚ ਆਇਆ ਕੀ ਅਸਲ ਚ ਨਾ ਤੁਹਾਨੂੰ ਜਿਹੜੀਆਂ ਤੁਸੀਂ ਚਲਾਈਆਂ ਨੇ ਆਪਣੀ ਗਵਰਨਮੈਂਟ ਦੇ ਤੁਹਾਨੂੰ 50 ਕਰੋੜ ਰੁਪਈਆ ਸਾਲ ਚ ਆਇਆ। 20,000 ਬਾਜਵਾ ਸਾਹਿਬ ਕੱਲ ਤੁਹਾਡੇ ਕਾਂਗਰਸ ਚ ਇੰਨੀ ਕਾਲੀ ਮੱਚੀ ਵੀ ਭਗਵੰਤ ਮਾਨ ਨੂੰ ਗਾਲਾਂ ਕੱਢਣ ਦਾ ਟਾਈਮ ਮਿਲ ਗਿਆ, G20 ਕੈਂਸਲ ਹੋ ਗਿਆ, ਕਰੋ ਕਰੋ ਕਰੋ। ਤੁਹਾਡੇ ਐਮਪੀ ਨੇ ਪ੍ਰੈਸ ਕਾਨਫਰੰਸ ਕਰਤੀ, ਤੁਹਾਡੇ ਐਮਪੀ ਨੇ ਪ੍ਰੈਸ ਕਾਨਫਰੰਸ ਕਰਤੀ। ਮੈਨੂੰ ਗਾਲਾਂ ਕੱਢਣ ਦੀ ਇੰਨੀ ਕਾਲੀ ਕਾਦੀ ਹੁੰਦੀ ਹੈ? ਕਦੇ ਕਾਗਜ਼ ਪੱਤਰ ਵੀ ਦੇਖ ਲਿਆ ਕਰੋ। ਐਮਪੀ ਹੋ ਸਕਦਾ ਹਾਂਜੀ ਨਹੀਂ ਹੋਇਆ। ਤੁਸੀਂ ਪਿਆਦੇ ਹੋ 5.5 ਰੁਪਏ ਸਾਡੇ ਮਿਨਿਸਟਰ ਬੈਠੇ ਨੇ, ਰੋਜ਼ ਤੁਸੀਂ ਕਦੇ ਟਰਾਲੀ ਲੈ ਕੇ ਜਾਓ, ਟਰਾਲੀ ਲੈ ਕੇ ਜਾਓ 5.5 ਰੁਪਏ ਚ ਭਰ ਲਿਆਓ। ਜੇ ਕੋਈ 9.5 ਰੁਪਏ ਮੰਗੇ ਸਾਨੂੰ ਦੱਸ ਦਿਓ। ਉਹਨਾਂ ਦੇ ਇੱਕ ਮਿੰਟ ਵਿਜੀਲੈਂਸ ਦੇ ਦਫ਼ਤਰ ਤੇ ਤੁਸੀਂ ਸਵਾਲ ਉਠਾਉਂਦੇ ਹੋ, ਵਿਜੀਲੈਂਸ ਦੇ ਦਫ਼ਤਰ ਤੇ ਸਵਾਲ ਉਠਾਉਂਦੇ ਹੋ। ਸਾਡੇ ਐਮਪੀ ਦੇ ਭਰਾ ਨੂੰ ਐਸਐਸਪੀ ਕਿਨੇ ਲਾਇਆ? ਤੁਸੀਂ ਲਾਇਆ ਕਿ ਅਸੀਂ ਲਾਇਆ? ਬਾਜਵਾ ਜੀ ਸਾਡੇ ਐਮਪੀ ਦੇ ਭਰਾ ਨੂੰ ਐਸਐਸਪੀ ਤੁਸੀਂ ਲਾਇਆ। ਬਾਜਵਾ ਜੀ ਚੇਅਰ ਕਰੋ ਕਰੀ ਜਾਂਦੇ ਹੋ। ਜਿਹਨੇ ਬਿਆਨ ਦਿੱਤਾ ਉਹਦੇ ਭਰਾ ਨੂੰ ਐਸਐਸਪੀ ਤੁਸੀਂ ਲਾਇਆ। ਬਾਜਵਾ ਜੀ ਬਾਜਵਾ ਸਾਹਿਬ ਰੋਜ਼ ਪੀਂਦੇ ਨੇ। ਬਾਜਵਾ ਸਾਹਿਬ ਚੇਅਰ ਨੂੰ ਰੈਸ ਕਰੋ ਜੀ। ਬਾਜਵਾ ਸਾਹਿਬ ਅੱਖਾਂ ਮਿਲਾਓ। ਉਹ ਅੱਖਾਂ ਹੀ ਮਿਲਾ ਰਹੇ ਆ, ਮੋਗੇ ਐਸਐਸਪੀ ਕਿਨੇ ਥੋੜਾ ਰਹੇ ਆ, ਅੱਖਾਂ ਮਿਲਾ ਰਹੇ ਆ। ਗੱਲ
ਇਹ ਗੱਲ ਵੱਖਰੀਆਂ ਨੇ। ਉਹਨੂੰ ਮੋਗੇ ਐਸਐਸਪੀ ਕਿਨੇ ਲਾਇਆ ਸੀ? ਸੀਐਮ ਸਾਹਿਬ ਚੇਅਰ ਨੂੰ ਡਿਸਕਸ ਕਰੋ ਜੀ। ਅੱਜ ਦੀ ਗੱਲ ਕਰੋ, ਹੁਣ ਅੱਜ ਦੀ ਆ ਗਈ। ਅੱਜ ਦੀ ਗੱਲ ਕਰੋ, ਹੁਣ ਅੱਜ ਦੀ ਗੱਲ ਕਰ ਲਈਏ। ਅੱਛਾ ਗੱਲ ਸੁਣੋ, ਅੱਜ ਸੁਖਪਾਲ ਸਿੰਘ ਖਹਿਰੇ ਨੇ ਆਪ ਦੀ ਗੱਲ ਕੀਤੀ ਹੈ, ਸੀਚੇਵਾਲ ਦੀ ਗੱਲ ਕੀਤੀ, ਦੋ ਜਵਾਬ ਲਓਗੇ ਐਕਸ਼ਨ ਉਹਨਾਂ ਤੇ? ਕਾਹਦਾ ਜੀ? ਮਿੱਤਲ ਤੇ ਲਵਲੀ ਵਾਲੇ ਤੇ? ਇਹਨਾਂ ਦੀ ਗੱਲ ਦਾ ਕੋਈ ਜਵਾਬ? ਅੱਛਾ ਇਹਨਾਂ ਦੀ ਗੱਲ ਦਾ ਜਵਾਬ ਟਵੀਟ ਕਰ ਦਿੰਦੇ, ਕੱਲ ਵੀ ਟਵੀਟ ਕਰਕੇ ਪਾਕਿਸਤਾਨ ਨੂੰ ਆਏ, ਟਵੀਟੀ ਖੇਡਦੇ ਆ। ਨਹੀਂ ਇਹ ਪਾਕਿਸਤਾਨ ਨੂੰ ਆਏ ਨਹੀਂ ਇਹਨਾਂ ਦੀ ਗੱਲ ਦਾ ਕੋਈ ਜਵਾਬ ਨਹੀਂ। ਇਹ ਕੋਈ ਪਤਾ ਨਹੀਂ ਕੀ ਕਹਿੰਦੇ। ਇਹ ਤਾਂ ਕਦੇ ਕਿਤੇ ਜਾਏ ਹੁੰਦੇ, ਕਦੇ ਕਿਤੇ ਜਾਏ ਹੁੰਦੇ। ਇਹਨਾਂ ਦੀ ਗੱਲ ਦਾ ਜਵਾਬ ਨਹੀਂ। ਇਹਨਾਂ ਨੂੰ ਟਾਈਮ ਮਿਲ ਜਾਏ ਤਾਂ ਤੁਰ ਜਾਂਦੇ ਨੇ। ਹਟਾਓ ਸਰ ਇਹਨਾਂ ਨੂੰ। ਸਪੀਕਰ ਸਾਹਿਬ ਟਾਈਮ ਪੂਰਾ ਹੋ ਗਿਆ। ਬਾਜਵਾ ਜੀ ਓਏ ਛੱਡ ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਕਿਹਾ ਗਿਆ ਹੈ, ਇੱਥੇ ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ। ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਗਿਆ ਹੈ ਰਿਕਾਰਡ ਨਾ ਕੀਤਾ ਜਾਵੇ। ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਕਿ ਆਪਣੀਆਂ ਸੀਟਾਂ ਤੇ ਚਲੇ ਜਾਣ। ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਆਪਣੀਆਂ ਸੀਟਾਂ ਤੇ ਚਲੇ ਜਾਣ। ਸੀਟਾਂ ਤੇ ਸ਼ਾਂਤੀ ਬੈਠੋ, ਮੈਂਬਰ ਸਾਹਿਬਾਨ ਬੈਠੋ। ਖਹਿਰਾ ਸਾਹਿਬ ਬੈਠੋ, ਤੁਸੀਂ ਬੈਠੋ। ਸਾਰੇ ਸੀਐਮ ਸਾਹਿਬ ਨੂੰ ਆਨ ਕਰੋ। ਬੈਠੋ ਬਾਜਵਾ ਜੀ, ਚੇਅਰ ਨੂੰ ਐਡਰੈਸ ਕਰੋ ਜੀ। ਬਾਜਵਾ ਸਾਹਿਬ ਚੇਅਰ ਨੂੰ ਐਡਰੈਸ ਕਰੋ, ਟਾਈਮ ਹੋਣ ਵਾਲਾ ਹੈ। ਹਾਂਜੀ ਸਰ ਮੈਂ ਤੁਹਾਡੇ ਨਾਲ ਜੀ ਇੱਕ ਜੀ ਸਰ ਹੁਣ ਅਗਲੀ ਗੱਲ ਸੁਣ ਲਓ, ਛੱਡ ਲਓ ਇਸ ਗੱਲ ਨੂੰ। ਮੈਂ ਤੇ ਇਹਨਾਂ ਨੂੰ ਕੋਈ ਜੀ ਤੁਸੀਂ ਚੇਅਰ ਨੂੰ ਚਲੋ ਛੱਡੀਏ ਆਪਾਂ ਗੱਲ ਨੂੰ ਸਾਡੀ। ਜੀ ਦੂਜੀ ਗੱਲ ਇਹਨਾਂ ਬਿਜਲੀ ਦੀ ਗੱਲ ਕੀਤੀ ਸੀ, ਬਹੁਤ ਖੁਸ਼ੀ ਵਾਲੀ ਗੱਲ ਹੈ ਜਿਹੜੀ ਤੁਸੀਂ ਕੀਤੀ ਹੈ। ਬਟ ਮੈਂ ਇਹ ਵੀ ਪੁੱਛਣਾ ਚਾਹੁੰਦਾ 22,000 ਕਰੋੜ ਰੁਪਏ ਦਾ ਜਿਹੜਾ PSPCL ਦਾ ਘਟ ਹੈ ਕੀ ਪੂਰਾ ਕਰੋਗੇ ਜੀ? ਪੈਸੇ ਦੋਗੇ? ਖਦਸ਼ਾ ਸਾਰੇ ਪੰਜਾਬ ਨੂੰ, ਅਸੀਂ ਤਾਂ ਮੈਂ ਪੁੱਛਣਾ ਸਾਰੇ ਪੰਜਾਬ ਨੂੰ ਖਦਸ਼ਾ ਕਿ ਐਤਕੀ ਝੋਨੇ ਵਿੱਚ ਬਿਜਲੀ ਨਹੀਂ ਆਣੀ। ਆਲਰੇਡੀ ਕੱਟ ਸ਼ੁਰੂ ਨੇ 500 ਕਰੋੜ ਰੁਪਈਆ ਹੈ ਸਾਰੇ ਪੰਜਾਬ ਚ, ਸਾਰੇ ਪੰਜਾਬ। ਮਾਨਯੋਗ ਮੈਂਬਰ ਸਾਹਿਬਾਨ ਆਪਣੀ ਸੀਟਾਂ ਤੇ ਬੈਠਣ। ਬਹਿ ਤੇ ਉਹ ਮੈਨੂੰ ਬੋਲ ਤੇ ਲੈਣ ਦੋ। ਢਾਲੀਵਾਲ ਸਾਹਿਬ ਸੀਟ ਤੇ ਬੈਠੋ। ਢਾਲੀਵਾਲ ਸਾਹਿਬ ਸੀਟ ਤੇ ਬੈਠੋ। ਸੀਟ ਤੇ ਬੈਠੋ। 500 ਕਰੋੜ ਰੁਪਈਆ 500 ਕਰੋੜ ਰੁਪਈਆ PSPCL ਨੇ ਆਪਣੀ ਤਨਖਾਹਾਂ ਵਾਸਤੇ ਬੈਂਕ ਤੋਂ ਚੁੱਕਿਆ। ਤੁਸੀਂ ਕਿਹੜੀਆਂ ਗੱਲਾਂ ਕਰੀ ਜਾਂਦੇ? ਠੀਕ ਹੈ ਬਾਜਵਾ ਸਾਹਿਬ, ਥੈਂਕ ਯੂ। ਇੱਕ ਮਿੰਟ ਬੋਲ ਤੇ ਲੈਣ ਦੋ, ਇਹ ਤਾਂ ਬੜਾ ਟਾਈਮ ਅੱਜ ਤਾਂ ਕੰਮ ਹੀ ਸ਼ੁਰੂ ਕੀਤਾ ਜੀ। ਤੁਹਾਨੂੰ ਤੁਸੀਂ ਕਿਹਾ ਸੀ ਜਿੰਨਾ ਮਰਜ਼ੀ ਬੋਲਿਓ। ਦੇਖੋ ਜਿੰਨਾ ਮਰਜ਼ੀ ਬੋਲਿਓ, ਤੁਹਾਡੇ 15 ਮਿੰਟ ਸੀ। ਨਹੀਂ ਮੇਰੇ 15 ਕਿੱਥੋਂ ਸੀ? ਬਿਲਕੁਲ ਪਾਰਟੀ ਕੋ 35 ਮਿੰਟ ਨੇ ਸਰ। ਆਈ ਵਿਲ ਟੇਕ ਦੀ ਅਦਰ ਪੀਪਲਸ ਟਾਈਮ। ਇਹ ਤਾਂ ਮੇਰੇ ਪਾਰਟੀ ਦੇ ਹੀ ਬੰਦੇ। ਚਲੋ ਫਿਰ ਆਪਾਂ ਦੁਬਾਰਾ ਸ਼ੁਰੂ ਕਰ ਲਈਏ। ਲੰਚ ਕਰ ਲਈਏ, ਦੁਬਾਰਾ ਸ਼ੁਰੂ ਕਰ ਲਈਏ। ਹਾਂਜੀ ਲੰਚ ਤੋਂ ਬਾਅਦ ਸ਼ੁਰੂ ਕਰ ਲਈਏ। ਚਲੋ ਕਰ ਲਓ। ਤੁਸੀਂ ਸਮਝਦੇ ਹੋ ਲੰਚ ਵਾਲਾ ਪ੍ਰੋਗਰਾਮ ਹੈ ਕੋਈ ਇੱਥੇ? ਨਹੀਂ ਕਰਾਂ। ਇਹ ਤਾਂ ਹੈ, ਇਹ ਇੱਥੋਂ ਵਾਲੀਆਂ ਗੱਲਾਂ ਤੋਂ ਬਾਅਦ ਸਹੀ। ਓਕੇ ਲੰਚ ਤੋਂ ਬਾਅਦ ਸਹੀ। ਸਮੂਹ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਕਿ ਖਾਣਾ ਖਾ ਲਈਏ। ਸਦਨ ਦੀ ਬੈਠਕ 2:30 ਵਜੇ ਬਾਅਦ ਦੁਪਹਿਰ ਤੱਕ ਸਥਗਿਤ ਹੁੰਦੀ ਹੈ। ਤੁਸੀਂ ਉਹ ਮੈਨੂੰ ਸੂਰਜੇ ਵਾਲੇ ਦਾ ਨਹੀਂ ਪਤਾ, ਆਪਾਂ ਆਪਣੀ ਗੱਲ ਕਰ। ਫਿਰ ਇੱਕ ਮਿੰਟ, ਫਿਰ ਮੇਰੀ ਗੱਲ ਸੁਣੋ ਨਾ। ਮੈਂ ਨਹੀਂ ਇਹ ਗੱਲ ਕਹੀ ਵਿਜੀਲੈਂਸ ਨਾਲ, ਮੈਂ ਕਿਹਾ ਫਿਰ ਬਰਾਬਰ ਕਰੋ। ਫਿਰ ਆ ਸਰਾੜੀ ਸਾਹਿਬ ਤੁਸੀਂ ਡ੍ਰੌਪ ਕੀਤੇ ਨੇ, ਇਹ ਕੀ ਗੱਲ? ਇਹ ਵੱਖਰੇ ਨੇ। ਵਾਈ ਹੈਵ ਯੂ ਡ੍ਰੌਪਡ ਹਿਮ? ਕਿਹੜੇ 40 ਦੀ ਸਭ ਲੈ ਕੇ ਗਏ ਸੀ ਸੋਨੀਆ ਗਾਂਧੀ ਕੋਲੇ। ਕਿਆ 40 ਜਿਹੜੇ ਨੇ, ਕਿਹੜੀ 40 ਦੀ ਲਿਸਟ? 40 ਦੀ ਲਿਸਟ ਦਿੱਤੀ ਸੀ ਤੇ ਉਸੋਂ ਕਿਹਾ ਗਿਆ ਹਾਈ ਕਮਾਂਡ ਵੱਲੋਂ ਕਿ ਲਿਸਟ ਦੱਬ ਲਓ, ਕਾਂਗਰਸ ਦੀ ਬਦਨਾਮੀ ਹੋਊਗੀ। ਮੇਰੀ ਗੱਲ ਸੁਣੋ, ਤੁਸੀਂ ਪੰਜਾਬ ਦੀ ਬਦਨਾਮੀ ਝੱਲੋਗੇ ਪਰ ਕਾਂਗਰਸ ਦੀ ਨਹੀਂ ਝੱਲਦੇ। ਮਾਨ ਸਾਹਿਬ ਮੇਰੀ ਬੇਨਤੀ ਸੁਣ ਲਓ। ਨਹੀਂ ਮੈਂ ਤੁਹਾਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਵਿਜੀਲੈਂਸ ਆਮ ਆਦਮੀ ਪਾਰਟੀ ਦੀ ਦਾ ਝੰਡਾ ਲਾ ਦਈਏ। ਤੇ ਮੇਰੀ ਸੁਣ ਲਓ, ਤੁਸੀਂ ਜ਼ਰੂਰ ਕਰੋ। ਫਿਰ ਆਪਣੀ ਵੀ ਤਿਆਰੀ ਰੱਖਿਓ। ਚੰਦ ਦੇ ਨਹੀਂ ਲੱਗਣੇ ਨੇ। ਦਿੱਲੀ ਵਾਲੇ ਆ ਕੇ ਤੁਹਾਡੇ ਗੁਆਂਢ ਚ ਪੈਣ ਵਾਲੇ ਦੇ ਬਾਬਾ। ਫਿਰ ਠੀਕ ਹੈ, ਆਪਣੀ ਪਾਰਟੀ ਬਚਾ ਲਓ। ਤੁਸੀਂ ਆਪਣੀ ਪਾਰਟੀ ਬਚਾ ਲਓ ਪਹਿਲਾਂ, ਬਾਅਦ ਅਸੀਂ ਬਚੇ ਹੀ ਬਚੇ ਆ, ਸਾਨੂੰ ਕੋਈ ਫਿਕਰ ਨਹੀਂ। ਮੈਂ ਤਾਂ ਤੁਹਾਨੂੰ ਬਚਾ ਦੂੰ। ਤੁਸੀਂ ਇਹ ਕੀ ਕਹਿਣਾ ਚਾਹੁੰਦੇ ਹੋ ਕਿ ਆਪਣੀ ਵੀ ਤੇਰੀ ਰੱਖਿਓ? ਮਤਲਬ ਥ੍ਰੈਟ ਕਰ ਰਹੇ ਹੋ ਤੁਸੀਂ ਕਿਹਨੂੰ? ਕਿ ਤੁਸੀਂ ਆਪਣੀ ਵੀ ਤੇਰੀ ਰੱਖਿਓ। ਜਿਹੜਾ ਸਾਡੇ ਚੋਂ ਗਲਤੀ ਕਰੂਗਾ ਉਹ ਵੀ ਅੰਦਰ ਜਾਊਗਾ। ਉਹੀ ਤੁਹਾਡੇ ਇੱਥੇ ਬਾਜਵਾ ਸਾਹਿਬ ਜਿਹੜਾ ਸਾਡੇ ਚੋਂ ਗਲਤੀ ਕਰੇਗਾ ਉਹ ਵੀ ਅੰਦਰ ਜਾਊਗਾ। ਪਰ ਆਪਣੇ ਵਾਲਿਆਂ ਨੂੰ ਬਚਾਓ ਨਾ ਕਿ ਵਿਜੀਲੈਂਸ ਤੇ ਝੰਡਾ ਲਾ ਦਿਓ। ਕੀ ਕਰ ਕੀ ਰਹੇ ਹੋ? ਕੀ ਕਰ ਰਹੇ? ਤੁਸੀਂ ਮੇਰੀ ਗੱਲ ਸੁਣੋ ਇੱਕ ਮਿੰਟ।
4 ਦਿਨ ਤੁਸੀਂ ਉਹ ਬਠਿੰਡੇ ਵਾਲਾ ਫੜਿਆ ਕਿਉਂ ਨਹੀਂ ਐਮਐਲਏ ਜੀ? ਉਹ ਅੰਦਰ ਹੈ ਜੀ। ਨੇ ਉਹ ਹੁਣ ਅੰਦਰ ਹੋਇਆ? ਨਹੀਂ ਤੁਸੀਂ ਤਾਂ ਆ ਬੈਠੇ ਨੇ, ਥੋੜਾ ਤਾਂ ਹਜੇ ਬੈਠੇ ਨੇ ਕਿਹੜੇ ਇੱਥੇ ਬੈਠੇ ਨੇ, ਮੈਂ ਦੱਸ ਦੇਣਾ ਕਿਹੜੇ ਬੈਠੇ ਬੈਠੀ ਜਿਨ੍ਹਾਂ ਦੇ ਗੈਂਗਸਟਰ ਨਾਮ ਜੁੜਦੇ ਨੇ, ਉਹਦਾ ਮਤਲਬ ਨਾਮ ਜੁੜਦੇ ਗੈਂਗਸਟਰ ਉਹਦਾ ਮਤਲਬ ਚੀਫ ਮਿਨਿਸਟਰ ਕਿਸੇ ਚੀਜ਼ ਦੀ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ, ਟਾਈਮ ਤਾਂ ਲੱਗਦਾ ਹੈ। ਤੁਸੀਂ ਬਿਨਾਂ ਇਨਵੈਸਟੀਗੇਸ਼ਨ ਤੋਂ ਦੀ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ, ਕਿਸੇ ਟੀਮ ਦੀ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ। ਤੁਸੀਂ ਸਬਰ ਕਰੋ, ਮੈਂ ਕਾਂਗਰਸੀਆਂ ਨੂੰ ਬੇਨਤੀ ਕਰਦਾ ਸਬਰ ਕਰੋ, ਸਭ ਦੀ ਵਾਰੀ ਆਊਗੀ। ਚਲੋ ਠੀਕ ਹੈ, ਕਰੋ ਤੁਸੀਂ ਫੇਰ ਖੁੱਲ ਕੇ। ਉਹਦਾ ਮਤਲਬ ਤੁਸੀਂ ਕਿਸੇ ਕਿਸਮ ਦੀ ਗੱਲ ਤੁਹਾਨੂੰ ਸਮਝ ਨਹੀਂ ਆ ਰਹੀ, ਤੁਸੀਂ ਕਰੋ ਫਿਰ ਆਪਣੀ ਵੀ ਤਿਆਰੀ ਸਸੋਦੀਆ ਤੋਂ ਬਾਅਦ ਰੱਖੋ, ਫਿਰ ਇੱਕ ਅੱਧੇ ਆਪਣੇ ਨੂੰ ਵੀ ਨਾਲ ਹੀ ਕਰਾਓਗੇ। ਕਰ ਸਾਹਿਬ ਜਿਹਨੇ ਪੰਜਾਬ ਦਾ ਇੱਕ ਵੀ ਪੈਸਾ ਖਾਦਾ ਤੇ ਉਹ ਪੈਸੇ ਬਾਰੇ ਕੋਈ ਬੰਦਾ ਕਹੇ ਮੇਰੇ ਹਿਸਾਬ ਨਾਲ ਲਈ, ਇਹੋ ਜੀ ਗੱਲ ਮੈਨੂੰ ਸਮਝ ਨਹੀਂ ਆਉਂਦੀ। ਅਸੀਂ ਕਿਸੇ ਨੇ ਨਹੀਂ ਕਿਹਾ ਕਿ ਕੋਈ ਹਿਸਾਬ ਨਾਲ ਲਓ, ਅਸੀਂ ਇਹ ਬਿਲਕੁਲ ਨਹੀਂ ਕਿਹਾ, ਅਸੀਂ ਤਾਂ ਕਿਹਾ ਫਿਰ ਆਪਣਾ ਹਿਸਾਬ ਦਿਓ। ਫਿਰ ਤੁਹਾਡੇ ਸੈਨਾਰੀ ਸਾਹਿਬ ਬਾਹਰ ਕਿਸ ਤਰ੍ਹਾਂ ਨੇ? ਤੁਸੀਂ ਡ੍ਰੌਪ ਕੀਤਾ, ਵਾਈ ਹੀ ਹੈਜ਼ ਨਾਟ ਬੀਨ ਪੁੱਟ ਇਨ, ਫਿਰ ਕੇਸ ਕਿਉਂ ਨਹੀਂ ਰਜਿਸਟਰ ਕੀਤਾ? ਬਾਜਵਾ ਜੀ ਚੇਅਰ ਨੂੰ ਅਰੈਸਟ ਕੀਤਾ ਜਾਵੇ, ਫਿਰ ਕੇਸ ਕਿਉਂ ਨਹੀਂ ਰਜਿਸਟਰ ਕੀਤਾ? ਸਰ ਇਹਨਾਂ ਨੂੰ ਕਿਉਂ ਨਹੀਂ ਅੰਦਰ ਖੜਿਆ ਜੀ? ਜਿਹੜੇ ਇੱਥੇ ਬੈਠੇ ਸੀ ਫਰੰਟ ਰੋ ਵਾਲੇ, ਹਾਂ 1.5 ਸਾਲ ਪਹਿਲਾਂ ਕਿੱਥੇ ਨੇ? ਨਹੀਂ ਉਹ ਕਿਤੇ ਵੀ ਹੋਣ। ਕੈਪਟਨ ਅਮਰਿੰਦਰ ਕਿੱਥੇ ਹੈ? ਸੁਨੀਲ ਜਾਖੜ ਕਿੱਥੇ ਹੈ? ਉਹ ਪਹਿਲੀ ਵਾਰ ਗੁਰਦੀਪ ਕਾਂਗੜ ਕਿੱਥੇ ਹੈ? ਬਲਵੀਰ ਸਿੱਧੂ ਕਿੱਥੇ ਹੈ? ਨਹੀਂ ਉਹ ਸਾਨੂੰ ਪੁੱਛਦੇ। ਮਨਪ੍ਰੀਤ ਬਾਦਲ ਕਿੱਥੇ ਹੈ? ਮਨਪ੍ਰੀਤ ਬਾਦਲ ਕਿੱਥੇ ਹੈ? ਨਹੀਂ ਤੁਹਾਡਾ ਭਰਾ ਫਤਿਹ ਜੰਗ ਬਾਜਵਾ ਕਿੱਥੇ ਹੈ? ਕਿੱਥੇ ਹੋਏਗਾ, ਉਹ ਦੱਸ ਸਕਦੇ ਨੇ। ਉਹ ਤਾਂ ਉੱਧਰ ਚਲੇ ਗਏ। ਆ ਇਹ सुरजे वाला कह रहे थे बेंगलोर च कि जे पार्टी सत्ता बदल गई इसका मतलब ये नहीं है कि बीजेपी वाले बच जाएंगे। इत्थे असीं यही गल कहने आ, जे सत्ता बदल गई सत्ता च नहीं रहे, मतलब ये नहीं कि बच जाओगे। चाहे बीजेपी चले जाओ चाहे टीजेपी चले जाओ, जे पंजाब दा पैसा खाता है अंदर होंगे। मान साहब कोई नहीं, तुसी यू आर जस्ट प्लेइंग टू द गैलरी वंस अगेन, यू आर जस्ट प्लेइंग टू द गैलरी। असीं ये कह रहे हैं फिर तैयारी रखो, इत्थे भी काम आरंभिया गया डट के, ਇੱਥੇ ਵੀ ਕੰਮ ਆਰੰਭਿਆ ਗਿਆ। ਜਿੱਦਣ ਅਸੀਂ ਤੁਹਾਨੂੰ ਦੱਸਣ ਤੇ ਆਏ ਤਾਂ ਤੁਹਾਡੇ ਕੋਲ ਸੁਣਿਆ ਨਹੀਂ ਜਾਣਾ, ਇੱਥੇ ਬਣ ਕੀ ਰਿਹਾ। ਕਰ ਲੋ ਸਾਡੇ ਤੇ ਜੋ ਕਰਨਾ, ਠੀਕ ਹੈ ਨਾ। ਗੱਲ ਮੁੱਕੀ ਪਰ ਇਹ ਗੱਲ ਤੁਸੀਂ ਇਹ ਗੱਲ ਯਾਦ ਰੱਖਿਓ, ਇਹ ਗੱਲ ਯਾਦ ਰੱਖਿਓ, ਇਹ ਗੱਲ ਯਾਦ ਰੱਖਿਓ ਕਿ ਇੱਕ ਮਿੰਟ ਤੁਹਾਡੇ ਜਿਹੜੇ ਜਨਰਲ ਸੈਕਟਰੀ ਰਾਹੁਲ ਗਾਂਧੀ ਉਹ ਬੜੇ ਵਧੀਆ ਤਰੀਕੇ ਨਾਲ ਸਵਾਲ ਉਠਾਉਂਦੇ ਨੇ ਅਡਾਨੀਆਂ ਦਾ मोदी ना रिश्ते बारे आवाज उठाई, ठीक है जी। अगले दिन मोदी ने जवाब दिता, उस दिन वो आए नहीं, नो प्रॉब्लम। पर कल मैं छत्तीसगढ़ गया, उस तो पहला राजस्थान ते छत्तीसगढ़ ते राजस्थान दे विच अडानियां नूं तुसीं माइनां दे रखीਆਂ ने ते वैसे कांग्रेस पार्टी ने ਤੁਸੀਂ ਠੇਕੇ ਦੇਤੇ ਉਹਨੂੰ ਦਿੱਲੀ, ਕਾਂਗਰਸ ਪਾਰਟੀ ਅਡਾਨੀ ਨੂੰ ਦਿੱਲੀ ਦੇ ਵਿੱਚ ਅਡਾਨੀ ਨੂੰ ਮਾਇਨਾ ਦੇ ਰੱਖੀਆਂ ਛੱਤੀਸਗੜ੍ਹ ਤੇ ਰਾਜਸਥਾਨ ਚ। ਵੈਸੇ ਦੱਸੋ ਤੁਸੀਂ ਤੁਹਾਡੇ ਅਡਾਨੀ ਦੇ ਠੇਕੇ ਨੇ ਦਿੱਲੀ ਸਾਰੇ। ਬਹਿ ਜਾਓ, ਟਕੇ ਰਹੋ ਇੱਥੇ ਵੀ ਦੋ ਕੋਈ ਨਾ ਕੋਈ ਟਕੇ ਰਹੋ, ਬਹੁਤ ਕੁਝ ਨਿਕਲੂਗਾ, ਟਕੇ ਰਹੋ। ਚਲੋ ਤੁਸੀਂ ਕਰ ਲਓ ਜੀ। माना मेरी कमीज पर लाखों दाग हैं पर खुदा का शुक्र है कोई धब्बा नहीं, सारे धब्बे नहीं है, थोड़े बहुत धब्बे ने। ਇਹ ਧੱਬਾ ਇਸ ਗੱਲ ਨਹੀਂ ਕਿਉਂਕਿ ਕਮੀਜ਼ ਹੈ ਪਾਟਣ ਵਾਲੀ ਹੈ, ਧੱਬਾ ਨਹੀਂ ਹੈ, ਕਮੀਜ਼ ਹੀ ਪਾਟ ਜਾਣੀ, ਧੱਬਾ ਕਿੱਥੇ ਰਹਿ ਜਾਣਾ। ਤੁਸੀਂ ਆਪਾਂ ਛੱਡ ਲਈ। ਬਾਜਵਾ ਜੀ ਚੇਅਰ ਨੂੰ ਐਡਰੈਸ ਕਰੋ। ਚਲੋ ਗੱਲ ਆਪਾਂ ਸਿੱਧਾ ਇੱਧਰ ਨੂੰ ਕਰੀਏ ਜੀ, ਗੱਲ ਚੇਅਰ ਨੂੰ ਐਡਰੈਸ ਕਰੋ। ਅੱਛਾ ਚਲੋ ਇਹ ਕਰ ਲੈਨੇ। ਹੁਣ ਇਹ ਦੱਸੋ ਹਾਂ ਤੁਹਾਡੇ ਜਿਹੜੇ ਆਪ ਦਾ ਉਹ ਤੁਹਾਡਾ ਹੈ ਉਹ ਇਹ ਅਰਵਿੰਦ ਕੇਜਰੀਵਾਲ ਸਾਹਿਬ, ਉਹਨੇ ਗਾਰੰਟੀ ਦਿੱਤੀ ਕਿ 20,000 ਕਰੋੜ ਰੁਪਈਆ ਮੈਂ ਤੁਹਾਨੂੰ ਰੇਤ ਚੋਂ ਇਕੱਠਾ ਕਰਕੇ ਦੂੰ ਹਰ ਸਾਲ ਦਾ। ਕਿੰਨੇ ਹੋਏ ਨੇ? ਕਿੰਨੇ ਹੋਏ ਨੇ? ਕਿੰਨੇ ਹੋਏ ਨੇ? 125 ਕਰੋੜ ਰੁਪਈਆ ਸਾਲ ਚ। ਇਹ ਬਾਜਵਾ ਸਾਹਿਬ ਇਹ ਮੈਥ ਦੇ ਟੀਚਰ ਬਣ ਕੇ ਇੱਥੇ ਕਿੰਨੇ ਹੋਏ ਨੇ? ਮੈਂ ਜਦੋਂ ਮੈਂ ਬੋਲੂੰਗਾ ਨਾ ਬਜਟ ਤੇ ਸਾਰਾ ਕੁਝ ਦੱਸ ਦੂੰਗਾ ਜੀ। ਚਲੋ ਠੀਕ ਹੈ, ਬਹਿ ਜਾਓ। ਠੀਕ ਹੈ ਨਾ ਜੀ, ਬਹਿ ਜਾਓ ਫਿਰ। ਹਾਂ ਕਿਰਪਾ ਕਰਕੇ ਇਹ ਹਰ ਰੋਜ਼ ਹਿਸਾਬ ਨਹੀਂ ਹੁੰਦੇ ਹੁੰਦੇ, 20,000 ਕਰੋੜ ਹਰ ਰੋਜ਼ ਹਿਸਾਬ ਨਹੀਂ ਹੁੰਦੇ ਹੁੰਦੇ। ਪਰ ਇਹਨਾਂ ਮੈਨੂੰ ਪਤਾ, ਮੈਂ ਦੱਸੂਗਾ ਕਿਹੜੇ ਕਿਹੜੇ ਮਾਫੀਏ ਫੜੇ ਨੇ ਔਰ ਕੌਣ ਕੌਣ ਨੇ। और चन्नी भी नाम है, चन्नी का नाम है और चन्नी दे ਜਿਹੜੇ ਚਹੇਤੇ ਨੇ ਇੱਥੇ ਬੈਠੇ ਨੇ, ਥੋੜਾ ਮੂੰਹ ਪਰਾਂ ਕਰ ਲੈਂਦੇ ਉਦੋਂ ਜਦੋਂ ਰੇਤੇ ਦੀ ਗੱਲ ਹੁੰਦੀ ਹੈ। ਸਾਰੇ ਹੈਗੇ ਨੇ, ਕੋਈ ਗੱਲ ਸਾਰੇ ਹੈਗੇ ਨੇ। ਮੈਂ ਕਹਿੰਦਾ ਜੀ ਚਿੱਠੇ ਐਡੇ ਐਡੇ ਨੇ, ਤੁਸੀਂ ਦੇਖੋਗੇ ਗੱਲ ਸੁਣੋ ਇੱਕ ਮਿੰਟ ਮਾਨ ਸਾਹਿਬ, ਚਿੱਠੇ ਜਨਾਬ ਤੁਸੀਂ ਗੱਲ ਕਰਦੇ ਫੱਬਦੇ ਹੋ। ਉਹ ਪਬਲਿਕ ਮਾਈਨਾਂ ਜਿਹੜੀਆਂ ਪਬਲਿਕ ਮਾਈਨਾਂ ਅਸੀਂ ਚਲਾਈਆਂ ਨੇ, ਜਿਹੜੀਆਂ ਪਬਲਿਕ ਮਾਈਨਾਂ 5.5 ਰੁਪਏ 5 ਫੁੱਟ ਵਾਲੀਆਂ, ਉਹ ਪਹਿਲਾਂ ਕਿਉਂ ਨਹੀਂ ਚਲਾਈਆਂ? ਜਿਹੜੀਆਂ ਪਬਲਿਕ ਮਾਈਨਾਂ ਅਸੀਂ ਚਲਾਤੀਆਂ, ਜਿਹੜੀਆਂ ਪਬਲਿਕ ਮਾਈਨਾਂ ਬਾਜਵਾ ਸਾਹਿਬ ਸੁਣੋ, ਬਾਜਵਾ ਸਾਹਿਬ ਸੁਣੋ, ਬਾਜਵਾ ਸਾਹਿਬ ਜਿਹੜੀਆਂ ਪਬਲਿਕ ਮਾਈਨਾਂ ਅਸੀਂ ਚਲਾਤੀਆਂ 5.5 ਰੁਪਏ ਫੁੱਟ ਵਾਲੀਆਂ, ਪਹਿਲਾਂ ਕਿਉਂ ਨਹੀਂ ਚਲਾਈਆਂ? ਹੁਣ 9.5 ਨੂੰ ਚਲਾਈਆਂ ਤੁਸੀਂ। ਨਹੀਂ 5.5 ਰੁਪਏ ਫੁੱਟ ਉੱਥੋਂ ਮਿਲਦਾ।
ਤੇ ਰੁਪਈਆ 50,000 ਕਰੋੜ ਇਕੱਠਾ ਹੋਇਆ 5.5 ਚਲੋ ਟਰਾਲੀ ਲੈ ਕੇ ਚਲੋ 9.5 ਰੁਪਏ ਚਲੋ ਮੇਰਾ ਟਰਾਲੀ ਲੈ ਕੇ ਚਲੋ ਤੁਹਾਨੂੰ ਸਾਲ ਚ ਆਇਆ ਕੀ ਹੈ? ਅਸਲ ਚ ਨਾ ਤੁਹਾਨੂੰ ਜਿਹੜੀਆਂ ਤੁਸੀਂ ਚਲਾਈਆਂ ਨੇ ਆਪਣੀ ਗਵਰਨਮੈਂਟ ਦੇ ਥਰੂ 50 ਕਰੋੜ ਰੁਪਈਆ ਸਾਲ ਚ ਆਇਆ ਤੇ 20,000 ਕਰੋੜ ਕਹਿੰਦੇ ਬਾਜਵਾ ਸਾਹਿਬ ਕੱਲ ਤੁਹਾਡੇ ਕਾਂਗਰਸ ਚ ਇੰਨੀ ਕਾਲੀ ਮੱਚੀ ਵੀ ਭਗਵੰਤ ਮਾਨ ਨੂੰ ਗਾਲਾਂ ਕੱਢਣ ਦਾ ਟਾਈਮ ਮਿਲ ਗਿਆ G20 ਕੈਂਸਲ ਹੋ ਗਿਆ ਕਰੋ ਤੁਹਾਡੇ ਐਮਪੀ ਨੇ ਪ੍ਰੈਸ ਕਾਨਫਰੰਸ ਕਰਤੀ ਤੁਹਾਡੇ ਐਮਪੀ ਨੇ ਪ੍ਰੈਸ ਕਾਨਫਰੰਸ ਕਰਤੀ ਮੈਨੂੰ ਗਾਲਾਂ ਕੱਢਣ ਦੀ ਇੰਨੀ ਕਾਲੀ ਕਾਦੀ ਹੁੰਦੀ ਹੈ ਯਾਰ ਤੁਹਾਡਾ ਕਾਗਜ਼ ਪੱਤਰ ਵੀ ਦੇਖ ਲਿਆ ਮੇਰਾ ਐਮਪੀ ਹੋ ਸਕਦਾ ਹਾਂਜੀ ਨਹੀਂ ਹੋਇਆ ਤੁਸੀਂ ਪਿਆਦੇ ਹੋ 5.5 ਰੁਪਏ ਸਾਡੇ ਮਿਨਿਸਟਰ ਬੈਠੇ ਕਿਆ ਰੋਜ਼ ਤੁਸੀਂ ਕਦੇ ਟਰਾਲੀ ਲੈ ਕੇ ਜਾਓ 5.5 ਰੁਪਏ ਚ ਭਰ ਲਿਆਓ ਜੇ ਕੋਈ 9.5 ਰੁਪਏ ਮੰਗੇ ਸਾਨੂੰ ਦੱਸ ਦਿਓ ਉਹਨਾਂ ਦੇ ਇੱਕ ਮਿੰਟ ਵਿਜੀਲੈਂਸ ਦੇ ਦਫ਼ਤਰ ਤੇ ਤੁਸੀਂ ਸਵਾਲ ਉਠਾਉਂਦੇ ਹੋ ਵਿਜੀਲੈਂਸ ਦੇ ਦਫ਼ਤਰ ਤੇ ਸਵਾਲ ਉਠਾਉਂਦੇ ਹੋ ਸਾਡੇ ਐਮਪੀ ਦੇ ਭਰਾ ਨੂੰ ਐਸਐਸਪੀ ਕਿਨੇ ਲਾਇਆ ਤੁਸੀਂ ਲਾਇਆ ਕਿ ਅਸੀਂ ਲਾਇਆ ਬਾਜਵਾ ਜੀ ਸਾਡੇ ਐਮਪੀ ਦੇ ਭਰਾ ਨੂੰ ਐਸਐਸਪੀ ਤੁਸੀਂ ਲਾਇਆ ਬਾਜਵਾ ਜੀ ਗੱਲਾਂ ਕਰੀ ਜਾਂਦੇ ਹੋ ਜਿਹਨੇ ਬਿਆਨ ਦਿੱਤਾ ਉਹਦੇ ਭਰਾ ਨੂੰ ਐਸਐਸਪੀ ਤੁਸੀਂ ਲਾਇਆ ਬਾਜਵਾ ਸਾਹਿਬ ਚੇਅਰ ਨੂੰ ਰੈਸ ਕਰੋ ਜੀ ਚੇਅਰ ਬਾਜਵਾ ਸਾਹਿਬ ਅੱਖਾਂ ਮਿਲਾਓ ਉਹ ਅੱਖਾਂ ਹੀ ਮਿਲਾ ਰਹੇ ਆ ਮੋਗੇ ਐਸਐਸਪੀ ਕਿਨੇ ਥੋੜਾ ਰਹੇ ਆ ਅੱਖਾਂ ਮਿਲਾ ਰਹੇ ਆ ਗੱਲ ਇਹ ਵੱਖਰੀਆਂ ਨੇ ਉਹਨੂੰ ਮੋਗੇ ਐਸਐਸਪੀ ਕਿਨੇ ਲਾਇਆ ਸੀ ਸੀਐਮ ਸਾਹਿਬ ਚੇਅਰ ਨੂੰ ਰੈਸ ਕਰੋ ਅੱਜ ਦੀ ਗੱਲ ਕਰੋ ਅੱਜ ਦੀ ਗੱਲ ਕਰੋ ਹੁਣ ਅੱਜ ਦੀ ਗੱਲ ਕਰ ਲਈਏ ਅੱਛਾ ਗੱਲ ਸੁਣੋ ਅੱਜ ਸੁਖਪਾਲ ਸਿੰਘ ਖਹਿਰੇ ਨੇ ਆਪ ਦੀ ਗੱਲ ਕੀਤੀ ਹੈ ਸੀਚੇਵਾਲ ਦੀ ਗੱਲ ਕੀਤੀ ਦੋ ਜਵਾਬ ਲਓਗੇ ਐਕਸ਼ਨ ਉਹਨਾਂ ਤੇ ਕਾਹਦਾ ਜੀ ਮਿੱਤਲ ਤੇ ਲਵਲੀ ਵਾਲੇ ਇਹਨਾਂ ਦੀ ਗੱਲ ਦਾ ਕੋਈ ਜਵਾਬ ਅੱਛਾ ਇਹਨਾਂ ਦੀ ਗੱਲ ਦਾ ਜਵਾਬ ਨਹੀਂ ਕਰ ਦਿੰਦੇ ਕੱਲ ਵੀ ਟਵੀਟ ਕਰਕੇ ਪਾਕਿਸਤਾਨ ਨੂੰ ਆਏ ਟਵੀਟੀ ਖੇਡਦੇ ਆ ਨਹੀਂ ਇਹ ਪਾਕਿਸਤਾਨ ਨੂੰ ਆਏ ਨਹੀਂ ਇਹਨਾਂ ਦੀ ਗੱਲ ਦਾ ਕੋਈ ਜਵਾਬ ਨਹੀਂ ਇਹਨਾਂ ਦੀ ਗੱਲ ਦਾ ਜਵਾਬ ਕੋਈ ਪਤਾ ਨਹੀਂ ਕੀ ਕਹਿੰਦੇ ਇਹ ਤਾਂ ਕਦੇ ਕਿਤੇ ਜਾਏ ਹੁੰਦੇ ਕਦੇ ਕਿਤੇ ਜਾਏ ਹੁੰਦੇ ਇਹਨਾਂ ਦੀ ਗੱਲ ਦਾ ਜਵਾਬ ਨਹੀਂ ਇਹਨਾਂ ਨੂੰ ਟਾਈਮ ਮਿਲ ਜਾਏ ਤਾਂ ਤੁਰ ਜਾਂਦੇ ਨੇ ਹਟਾਓ ਸਰ ਇਹਨਾਂ ਨੂੰ ਸਪੀਕਰ ਸਾਹਿਬ ਟਾਈਮ ਪੂਰਾ ਹੋ ਗਿਆ ਭਗਵੰਤ ਸਿੰਘ ਮਾਨ ਬਾਜਵਾ ਜੀ ਓਏ ਛੱਡ ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਕਿਹਾ ਗਿਆ ਹੈ ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਗਿਆ ਹੈ ਰਿਕਾਰਡ ਨਾ ਕੀਤਾ ਜਾਵੇ ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਕਿ ਆਪਣੀਆਂ ਸੀਟਾਂ ਤੇ ਚਲੇ ਜਾਣ ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਆਪਣੀਆਂ ਸੀਟਾਂ ਤੇ ਚਲੇ ਜਾਣ ਸੀਟਾਂ ਤੇ ਸ਼ਾਂਤੀ ਬੈਠੋ ਮੈਂਬਰ ਸਾਹਿਬਾਨ ਬੈਠੋ ਖੈਰਾ ਸਾਹਿਬ ਬੈਠੋ ਤੁਸੀਂ ਬੈਠੋ ਸਾਰੇ ਸੀਐਮ ਸਾਹਿਬ ਨੂੰ ਆਨ ਕਰੋ ਬੈਠੋ ਬਾਜਵਾ ਜੀ ਚੇਅਰ ਨੂੰ ਐਡਰੈਸ ਕਰੋ ਜੀ ਬਾਜਵਾ ਸਾਹਿਬ ਚੇਅਰ ਨੂੰ ਐਡਰੈਸ ਕਰੋ ਟਾਈਮ ਹੋਣ ਵਾਲਾ ਹਾਂਜੀ ਸਰ ਮੈਂ ਤੁਹਾਡੇ ਨਾਲ ਜੀ ਇੱਕ ਜੀ ਸਰ ਹੁਣ ਅਗਲੀ ਗੱਲ ਸੁਣ ਲਓ ਛੱਡ ਲਓ ਇਸ ਗੱਲ ਨੂੰ ਮੈਂ ਤੇ ਇਹਨਾਂ ਨੂੰ ਕੋਈ ਜੀ ਤੁਸੀਂ ਚੇਅਰ ਨੂੰ ਚਲੋ ਛੱਡੀਏ ਆਪਾਂ ਗੱਲ ਨੂੰ ਸਾਡੀ ਜੀ ਦੂਜੀ ਗੱਲ ਇਹਨਾਂ ਬਿਜਲੀ ਦੀ ਗੱਲ ਕੀਤੀ ਸੀ ਬਹੁਤ ਖੁਸ਼ੀ ਵਾਲੀ ਗੱਲ ਹੈ ਜਿਹੜੀ ਤੁਸੀਂ ਕੀਤੀ ਹੈ ਬਟ ਮੈਂ ਇਹ ਵੀ ਪੁੱਛਣਾ ਚਾਹੁੰਦਾ 22,000 ਕਰੋੜ ਰੁਪਏ ਦਾ ਜਿਹੜਾ PSPCL ਦਾ ਘਟ ਹੈ ਕੀ ਪੂਰਾ ਕਰੋਗੇ ਜੀ ਪੈਸੇ ਦੋਗੇ ਖਦਸ਼ਾ ਸਾਰੇ ਪੰਜਾਬ ਨੂੰ ਅਸੀਂ ਤਾਂ ਮੈਂ ਪੁੱਛਣਾ ਸਾਰੇ ਪੰਜਾਬ ਨੂੰ ਖਦਸ਼ਾ ਕਿ ਐਤਕੀ ਝੋਨੇ ਵਿੱਚ ਬਿਜਲੀ ਨਹੀਂ ਆਣੀ ਆਲਰੇਡੀ ਕੱਟ ਸ਼ੁਰੂ ਨੇ 500 ਕਰੋੜ ਰੁਪਈਆ ਹੈ ਸਾਰੇ ਪੰਜਾਬ ਮਾਨਯੋਗ ਮੈਂਬਰ ਸਾਹਿਬਾਨ ਆਪਣੀ ਸੀਟਾਂ ਤੇ ਬੈਠਣ ਬਹਿ ਤੇ ਉਹ ਮੈਨੂੰ ਬੋਲ ਤੇ ਲੈਣ ਦੋ ਢਾਲੀਵਾਲ ਸਾਹਿਬ ਸੀਟ ਤੇ ਬੈਠੋ ਢਾਲੀਵਾਲ ਸਾਹਿਬ ਸੀਟ ਤੇ ਬੈਠੋ ਸੀਟ ਤੇ ਬੈਠੋ 500 ਕਰੋੜ ਰੁਪਈਆ 500 ਕਰੋੜ ਰੁਪਈਆ PSPCL ਨੇ ਆਪਣੀ ਤਨਖਾਹਾਂ ਵਾਸਤੇ ਬੈਂਕ ਤੋਂ ਚੁੱਕਿਆ ਤੁਸੀਂ ਕਿਹੜੀਆਂ ਗੱਲਾਂ ਕਰੀ ਜਾਂਦੇ ਠੀਕ ਹੈ ਬਾਜਵਾ ਸਾਹਿਬ ਥੈਂਕ ਯੂ ਉਹ ਇੱਕ ਮਿੰਟ ਬੋਲ ਤੇ ਲੈਣ ਦੋ ਇਹ ਤਾਂ ਬੜਾ ਟਾਈਮ ਅੱਜ ਤਾਂ ਕੰਮ ਹੀ ਸ਼ੁਰੂ ਕੀਤਾ ਜੀ ਤੁਹਾਨੂੰ ਤੁਸੀਂ ਕਿਹਾ ਸੀ ਜਿੰਨਾ ਮਰਜ਼ੀ ਬੋਲਿਓ ਦੇਖੋ ਜਿੰਨਾ ਮਰਜ਼ੀ ਬੋਲਿਓ ਤੁਹਾਡੇ 15 ਮਿੰਟ ਸੀ ਨਹੀਂ ਮੇਰੇ 15 ਕਿੱਥੋਂ ਸੀ ਬਿਲਕੁਲ ਪਾਰਟੀ ਕੋ 35 ਮਿੰਟ ਨੇ ਸਰ ਆਈ ਵਿਲ ਟੇਕ ਦੀ ਅਦਰ ਪੀਪਲਸ ਟਾਈਮ ਇਹ ਤਾਂ ਮੇਰੇ ਪਾਰਟੀ ਦੇ ਹੀ ਬੰਦੇ ਚਲੋ ਫਿਰ ਆਪਾਂ ਦੁਬਾਰਾ ਸ਼ੁਰੂ ਕਰ ਲਈਏ ਲੰਚ ਕਰ ਲਈਏ ਦੁਬਾਰਾ ਸ਼ੁਰੂ ਕਰ ਲਈਏ ਹਾਂਜੀ ਲੰਚ ਤੋਂ ਬਾਅਦ ਸ਼ੁਰੂ ਕਰ ਲਈਏ ਚਲੋ ਕਰ ਲਓ ਤੁਸੀਂ ਸਮਝਦੇ ਹੋ ਲੰਚ ਵਾਲਾ ਪ੍ਰੋਗਰਾਮ ਹੈ ਕੋਈ ਇੱਥੇ ਨਹੀਂ ਕਰਾਂਗਾ ਇਹ ਤਾਂ ਹੈ ਇਹ ਇੱਥੋਂ ਵਾਲੀਆਂ ਗੱਲਾਂ ਬਾਅਦ ਸਹੀ ਓਕੇ ਲੰਚ ਤੋਂ ਬਾਅਦ ਸਹੀ ਸਮੂਹ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਕਿ ਖਾਣਾ ਖਾ ਲਈਏ ਸਦਨ ਦੀ ਬੈਠਕ 2:30 ਵਜੇ ਬਾਅਦ ਦੁਪਹਿਰ ਤੱਕ ਸਥਗਿਤ ਹੁੰਦੀ ਹੈ ਤੁਸੀਂ ਉਹ ਮੈਨੂੰ ਸੂਰਜੇ ਵਾਲੇ ਦਾ ਨਹੀਂ ਪਤਾ ਆਪਾਂ ਆਪਣੀ ਗੱਲ ਕਰ ਫਿਰ ਇੱਕ ਮਿੰਟ ਫਿਰ ਮੇਰੀ ਗੱਲ ਸੁਣੋ ਨਾ
ਮੈਂ ਨਹੀਂ ਇਹ ਗੱਲ ਕਹੀ ਵਿਜੀਲੈਂਸ ਨਾਲ, ਮੈਂ ਕਿਹਾ ਫਿਰ ਬਰਾਬਰ ਕਰੋ। ਫਿਰ ਆ ਸਰਾੜੀ ਸਾਹਿਬ ਤੁਸੀਂ ਡ੍ਰੌਪ ਕੀਤੇ ਨੇ, ਇਹ ਕੀ ਗੱਲ, ਇਹ ਵੱਖਰੇ ਨੇ? ਵਾਈ ਹੈਵ ਯੂ ਡ੍ਰੌਪਡ ਹਿਮ? ਕਿਹੜੇ 40 ਦੀ ਸਭ ਲੈ ਕੇ ਗਏ ਸੀ ਸੋਨੀਆ ਗਾਂਧੀ ਕੋਲੇ? ਕਿਆ 40 ਜਿਹੜੇ ਨੇ, ਕਿਹੜੀ 40 ਦੀ ਲਿਸਟ? 40 ਦੀ ਲਿਸਟ ਦਿੱਤੀ ਸੀ ਤੇ ਉਸੋਂ ਕਿਹਾ ਗਿਆ ਹਾਈ ਕਮਾਂਡ ਵੱਲੋਂ ਕਿ ਲਿਸਟ ਦੱਬ ਲਓ, ਕਾਂਗਰਸ ਦੀ ਬਦਨਾਮੀ ਹੋਊਗੀ। ਮੇਰੀ ਗੱਲ ਸੁਣੋ, ਤੁਸੀਂ ਪੰਜਾਬ ਦੀ ਬਦਨਾਮੀ ਝੱਲੋਗੇ ਪਰ ਕਾਂਗਰਸ ਦੀ ਨਹੀਂ ਝੱਲਦੇ। ਮਾਨ ਸਾਹਿਬ ਮੇਰੀ ਬੇਨਤੀ ਸੁਣ ਲਓ, ਨਹੀਂ ਮੈਂ ਤੁਹਾਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਵਿਜੀਲੈਂਸ ਆਮ ਆਦਮੀ ਪਾਰਟੀ ਦੀ ਦਾ ਝੰਡਾ ਲਾ ਦਈਏ। ਤੇ ਮੇਰੀ ਸੁਣ ਲਓ, ਤੁਸੀਂ ਜ਼ਰੂਰ ਕਰੋ, ਫਿਰ ਆਪਣੀ ਵੀ ਤਿਆਰੀ ਰੱਖਿਓ। ਚੰਦ ਦੇ ਨਹੀਂ ਲੱਗਣੇ ਨੇ, ਚੰਦ ਦੇ ਨਹੀਂ ਲੱਗਣੇ ਨੇ, ਦਿੱਲੀ ਵਾਲੇ ਆ ਕੇ ਤੁਹਾਡੇ ਗੁਆਂਢ ਚ ਪੈਣ ਵਾਲੇ ਦੇ। ਬਾਬਾ ਫਿਰ ਠੀਕ ਹੈ, ਆਪਣੀ ਪਾਰਟੀ ਬਚਾ ਲਓ, ਤੁਸੀਂ ਆਪਣੀ ਪਾਰਟੀ ਬਚਾ ਲਓ, ਪਹਿਲਾਂ ਬਾਅਦ ਅਸੀਂ ਬਚੇ ਹੀ ਬਚੇ ਆ, ਸਾਨੂੰ ਕੋਈ ਫਿਕਰ ਨਹੀਂ। ਮੈਂ ਤਾਂ ਤੁਹਾਨੂੰ ਬਚਾ ਦੂੰ। ਤੁਸੀਂ ਇਹ ਕੀ ਕਹਿਣਾ ਚਾਹੁੰਦੇ ਹੋ ਕਿ ਆਪਣੀ ਵੀ ਤੇਰੀ ਰੱਖਿਓ, ਮਤਲਬ ਥ੍ਰੈਟ ਕਰ ਰਹੇ ਹੋ ਤੁਸੀਂ? ਕਿਹਨੂੰ ਕਿ ਤੁਸੀਂ ਆਪਣੀ ਵੀ ਤੇਰੀ ਰੱਖਿਓ? ਜਿਹੜਾ ਸਾਡੇ ਚੋਂ ਗਲਤੀ ਕਰੂਗਾ ਉਹ ਵੀ ਅੰਦਰ ਜਾਊਗਾ। ਬਾਜਵਾ ਸਾਹਿਬ ਜਿਹੜਾ ਸਾਡੇ ਚੋਂ ਗਲਤੀ ਕਰੇਗਾ ਉਹ ਵੀ ਅੰਦਰ ਜਾਊਗਾ, ਪਰ ਆਪਣੇ ਵਾਲਿਆਂ ਨੂੰ ਬਚਾਓ ਨਾ ਕਿ ਵਿਜੀਲੈਂਸ ਤੇ ਝੰਡਾ ਲਾ ਦਿਓ। ਕੀ ਕਰ ਕੀ ਰਹੇ ਹੋ? ਕੀ ਕਰ ਰਹੇ? ਤੁਸੀਂ ਮੇਰੀ ਗੱਲ ਸੁਣੋ 1 ਮਿੰਟ। 4 ਦਿਨ ਤੁਸੀਂ ਉਹ ਬਠਿੰਡੇ ਵਾਲਾ ਫੜਿਆ ਕਿਉਂ ਨਹੀਂ ਐਮਐਲਏ ਜੀ? ਉਹ ਅੰਦਰ ਹੈ ਜੀ। ਨੇ ਉਹ ਹੁਣ ਅੰਦਰ ਹੋਇਆ? ਨਹੀਂ ਤੁਸੀਂ ਤਾਂ ਆ ਬੈਠੇ ਨੇ, ਥੋੜਾ ਤਾਂ ਹਜੇ ਬੈਠੇ ਨੇ ਇੱਥੇ। ਕਿਹੜੇ ਇੱਥੇ ਬੈਠੇ ਨੇ, ਮੈਂ ਦੱਸ ਦੇਣਾ ਕਿਹੜੇ ਬੈਠੇ। ਬੈਠੀ ਜਿਨ੍ਹਾਂ ਦੇ ਗੈਂਗਸਟਰ ਨਾਮ ਜੁੜਦੇ ਨੇ, ਉਹਦਾ ਮਤਲਬ ਨਾਮ ਜੁੜਦੇ ਗੈਂਗਸਟਰ ਨਾਲ। ਉਹਦਾ ਮਤਲਬ ਚੀਫ ਮਿਨਿਸਟਰ ਕਿਸੇ ਚੀਜ਼ ਦੀ ਜਾਂਚ ਕਰਨ ਨੂੰ, ਕਿਸੇ ਚੀਜ਼ ਦੀ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ। ਟਾਈਮ ਤਾਂ ਲੱਗਦਾ ਹੈ। ਤੁਸੀਂ ਬਿਨਾਂ ਇਨਵੈਸਟੀਗੇਸ਼ਨ ਤੋਂ ਦੀ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ। ਕਿਸੇ ਟੀਮ ਦੀ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ। ਤੁਸੀਂ ਸਬਰ ਕਰੋ, ਮੈਂ ਕਾਂਗਰਸੀਆਂ ਨੂੰ ਬੇਨਤੀ ਕਰਦਾ ਸਬਰ ਕਰੋ, ਸਭ ਦੀ ਵਾਰੀ ਆਊਗੀ। ਚਲੋ ਠੀਕ ਹੈ, ਕਰੋ ਤੁਸੀਂ ਫਿਰ ਖੁੱਲ ਕੇ। ਉਹਦਾ ਮਤਲਬ ਤੁਸੀਂ ਕਿਸੇ ਕਿਸਮ ਦੀ ਗੱਲ ਤੁਹਾਨੂੰ ਸਮਝ ਨਹੀਂ ਆ ਰਹੀ, ਤੁਸੀਂ ਕਰੋ। ਫਿਰ ਆਪਣੀ ਵੀ ਤਿਆਰੀ ਸਸੋਦੀਏ ਤੋਂ ਬਾਅਦ ਰੱਖੋ, ਫਿਰ ਇੱਕ ਅੱਧੇ ਆਪਣੇ ਨੂੰ ਵੀ ਨਾਲ ਹੀ ਕਰਾਓਗੇ। ਕਰ ਸਾਹਿਬ ਜਿਹਨੇ ਪੰਜਾਬ ਦਾ ਇੱਕ ਵੀ ਪੈਸਾ ਖਾਦਾ ਤੇ ਉਹ ਪੈਸੇ ਬਾਰੇ ਕੋਈ ਬੰਦਾ ਕਹੇ ਮੇਰੇ ਹਿਸਾਬ ਨਾਲ ਲਈ, ਇਹੋ ਜੀ ਗੱਲ ਮੈਨੂੰ ਸਮਝ ਨਹੀਂ ਆਉਂਦੀ। ਅਸੀਂ ਕਿਸੇ ਨੇ ਨਹੀਂ ਕਿਹਾ ਕਿ ਕੋਈ ਹਿਸਾਬ ਨਾਲ ਲਓ, ਅਸੀਂ ਇਹ ਬਿਲਕੁਲ ਨਹੀਂ ਕਿਹਾ। ਅਸੀਂ ਤਾਂ ਕਿਹਾ ਫਿਰ ਆਪਣਾ ਹਿਸਾਬ ਦਿਓ। ਫਿਰ ਤੁਹਾਡੇ ਸਰਦਾਰੀ ਸਾਹਿਬ ਬਾਹਰ ਕਿਸ ਤਰ੍ਹਾਂ ਨੇ? ਤੁਸੀਂ ਡ੍ਰੌਪ ਕੀਤਾ, ਵਾਈ ਹੀ ਹੈਜ਼ ਨਾਟ ਬੀਨ ਪੁੱਟ ਇਨ? ਫਿਰ ਕੇਸ ਕਿਉਂ ਨਹੀਂ ਰਜਿਸਟਰ ਕੀਤਾ? ਬਾਜਵਾ ਜੀ ਚੇਅਰ ਨੂੰ ਅਰੈਸਟ ਕੀਤਾ ਜਾਵੇ। ਫਿਰ ਕੇਸ ਕਿਉਂ ਨਹੀਂ ਰਜਿਸਟਰ ਕੀਤਾ? ਸਰ ਇਹਨਾਂ ਨੂੰ ਕਿਉਂ ਨਹੀਂ ਅੰਦਰ ਖੜਿਆ ਜੀ? ਜਿਹੜੇ ਇੱਥੇ ਬੈਠੇ ਸੀ ਫਰੰਟ ਰੋ ਵਾਲੇ, ਹਾਂ 1.5 ਸਾਲ ਪਹਿਲਾਂ ਕਿੱਥੇ ਨੇ? ਨਹੀਂ ਉਹ ਕਿਤੇ ਵੀ ਹੋਣ। ਕੈਪਟਨ ਅਮਰਿੰਦਰ ਕਿੱਥੇ ਹੈ? ਸੁਨੀਲ ਜਾਖੜ ਕਿੱਥੇ ਹੈ? ਉਹ ਪਹਿਲੀ ਵਾਰ ਗੁਰਦੀਪ ਕਾਂਗੜ ਕਿੱਥੇ ਹੈ? ਬਲਵੀਰ ਸਿੱਧੂ ਕਿੱਥੇ ਹੈ? ਨਹੀਂ ਉਹ ਸਾਨੂੰ ਪੁੱਛਦੇ। ਮਨਪ੍ਰੀਤ ਬਾਦਲ ਕਿੱਥੇ ਹੈ? ਮਨਪ੍ਰੀਤ ਬਾਦਲ ਕਿੱਥੇ ਹੈ? ਤੁਹਾਡਾ ਭਰਾ ਫਤਿਹ ਜੰਗ ਬਾਜਵਾ ਕਿੱਥੇ ਹੈ? ਕਿਤੇ ਹੋਏਗਾ, ਉਹ ਦੱਸ ਸਕਦੇ ਨੇ। ਉਹ ਤਾਂ ਉੱਧਰ ਚਲੇ ਗਏ। ਆ ਇਹ सुरजेवाला कह रहे थे बेंगलोर च कि जे पार्टी सत्ता बदल गई इसका मतलब ये नहीं है कि बीजेपी वाले बच जाएंगे। इत्थे असीं यही गल कहने आ, जे सत्ता बदल गई सत्ता च नहीं रहे दा मतलब ये नहीं कि बच जाओगे। चाहे बीजेपी चले जाओ चाहे टीजेपी चले जाओ, जे पंजाब दा पैसा खाता अंदर होंगे। मान साहब कोई नहीं, तुसी यू आर जस्ट प्लेइंग टू द गैलरी वंस अगेन, यू आर जस्ट प्लेइंग टू द गैलरी। असीं ये कह रहे फिर तैयारी रखो, इत्थे भी काम आरंभिया गया डट के, ਇੱਥੇ ਵੀ ਕੰਮ ਆਰੰਭਿਆ ਗਿਆ। ਜਿੱਦਾਂ ਅਸੀਂ ਤੁਹਾਨੂੰ ਦੱਸਣ ਤੇ ਆਏ ਤਾਂ ਤੁਹਾਡੇ ਕੋਲ ਸੁਣਿਆ ਨਹੀਂ ਜਾਣਾ, ਇੱਥੇ ਬਣ ਕੀ ਰਿਹਾ। ਕਰ ਲੋ ਸਾਡੇ ਤੇ ਜੋ ਕਰਨਾ, ਠੀਕ ਹੈ ਨਾ। ਪਰ ਇਹ ਗੱਲ ਤੁਸੀਂ ਇਹ ਗੱਲ ਯਾਦ ਰੱਖਿਓ, ਇਹ ਗੱਲ ਯਾਦ ਰੱਖਿਓ, ਇਹ ਗੱਲ ਯਾਦ ਰੱਖਿਓ ਕਿ ਰਾਜ ਇੱਕ ਮਿੰਟ ਤੁਹਾਡੇ ਜਿਹੜੇ ਜਨਰਲ ਸੈਕਟਰੀ ਰਾਹੁਲ ਗਾਂਧੀ ਉਹ ਬੜੇ ਵਧੀਆ ਤਰੀਕੇ ਨਾਲ ਸਵਾਲ ਉਠਾਉਂਦੇ ਨੇ ਅਡਾਨੀਆਂ ਦਾ ਮੋਦੀ ਨਾਲ ਰਿਸ਼ਤੇ ਬਾਰੇ ਆਵਾਜ਼ ਉਠਾਈ, ਠੀਕ ਹੈ ਜੀ। ਅਗਲੇ ਦਿਨ ਮੋਦੀ ਨੇ ਜਵਾਬ ਦਿੱਤਾ, ਉਸ ਦਿਨ ਉਹ ਆਏ ਨਹੀਂ, ਨੋ ਪ੍ਰੋਬਲਮ। ਪਰ ਕੱਲ ਮੈਂ ਛੱਤੀਸਗੜ੍ਹ ਗਿਆ, ਇਹ ਉਸ ਤੋਂ ਪਹਿਲਾਂ ਰਾਜਸਥਾਨ, ਤੇ ਛੱਤੀਸਗੜ੍ਹ ਤੇ ਰਾਜਸਥਾਨ ਦੇ ਵਿੱਚ ਅੰਡਾਨੀਆਂ ਨੂੰ ਤੁਸੀਂ ਮਾਈਨਾਂ ਦੇ ਰੱਖੀਆਂ ਨੇ। ਤੇ ਵੈਸੇ ਕਾਂਗਰਸ ਪਾਰਟੀ ਨੇ ਤੁਸੀਂ ਠੇਕੇ ਦੇਤੇ ਉਹਨੂੰ, ਦਿੱਲੀ ਕਾਂਗਰਸ ਪਾਰਟੀ ਅਡਾਨੀ ਨੂੰ ਦਿੱਲੀ ਦੇ ਵਿੱਚ ਅਡਾਨੀ ਨੂੰ ਮਾਈਨਾਂ ਦੇ ਰੱਖੀਆਂ ਛੱਤੀਸਗੜ੍ਹ ਤੇ ਰਾਜਸਥਾਨ ਚ। ਵੈਸੇ ਵਿਰੋਧੋ ਤੁਸੀਂ, ਤੁਹਾਡੇ ਅਡਾਨੀ ਦੇ ਠੇਕੇ ਨੇ ਦਿੱਲੀ ਸਾਰੇ। ਬਹਿ ਜਾਓ, ਟਕੇ ਰਹੋ, ਟਕੇ ਰਹੋ, ਟਕੇ ਰਹੋ। ਇੱਥੇ ਵੀ ਦੋਗੇ ਕੋਈ ਨਾ ਕੋਈ, ਟਕੇ ਰਹੋ, ਬਹੁਤ ਕੁਝ ਨਿਕਲੂਗਾ, ਟਕੇ ਰਹੋ। चलो तुसी कर लो जी। माना मेरी कमीज पर लाखों दाग हैं, पर खुदा का शुक्र है कोई धब्बा नहीं। सारे धब्बे नहीं है, थोड़े बहुत धब्बे ने। धब्बा इस गल नहीं क्योंकि कमीज है पाटन वाली है, धब्बा नहीं है, कमीज ही पाट जानी, धब्बा किथे रह जाना। ਤੁਸੀਂ ਆਪਾਂ ਛੱਡ ਲਈ। ਬਾਜਵਾ ਜੀ ਚੇਅਰ ਨੂੰ ਐਡਰੈਸ ਕਰੋ। ਚਲੋ ਗੱਲ ਆਪਾਂ ਸਿੱਧਾ ਇੱਧਰ ਨੂੰ ਕਰੀਏ ਜੀ, ਗੱਲ ਚੇਅਰ ਨੂੰ ਐਡਰੈਸ ਕਰੋ। ਅੱਛਾ ਚਲੋ ਇਹ ਕਰ ਲੈਨੇ। ਹੁਣ ਇਹ ਦੱਸੋ ਹਾਂ ਤੁਹਾਡੇ ਜਿਹੜੇ ਆਪ ਦਾ ਉਹ ਤੁਹਾਡਾ ਹੈ ਉਹ ਇਹ ਅਰਵਿੰਦ ਕੇਜਰੀਵਾਲ ਸਾਹਿਬ, ਉਹਨੇ ਗਾਰੰਟੀ ਦਿੱਤੀ ਕਿ 20,000 ਕਰੋੜ ਰੁਪਈਆ ਮੈਂ ਤੁਹਾਨੂੰ ਰੇਤ ਚੋਂ ਇਕੱਠਾ ਕਰਕੇ ਦੂੰ ਹਰ ਸਾਲ ਦਾ। ਕਿੰਨੇ ਹੋਏ ਨੇ? ਕਿੰਨੇ ਹੋਏ ਨੇ? ਕਿੰਨੇ ਹੋਏ ਨੇ? 125 ਕਰੋੜ ਰੁਪਈਆ ਸਾਲ ਚ। ਇਹ ਬਾਜਵਾ ਸਾਹਿਬ ਮੈਂ ਤੇ ਟੀਚਰ ਬਣ ਕੇ ਇੱਥੇ ਕਿੰਨੇ ਹੋਏ ਨੇ, ਮੈਂ ਜਦੋਂ ਮੈਂ ਬੋਲੂੰਗਾ ਨਾ ਬਜਟ ਤੇ ਸਾਰਾ ਕੁਝ ਦੱਸ ਦੂੰਗਾ ਜੀ। ਚਲੋ ਠੀਕ ਹੈ, ਬਹਿ ਜਾਓ, ਠੀਕ ਹੈ ਨਾ ਜੀ, ਬਹਿ ਜਾਓ ਫਿਰ। ਹਾਂ ਕਿਰਪਾ ਕਰਕੇ ਇਹ ਹਰ ਰੋਜ਼ ਹਿਸਾਬ ਨਹੀਂ ਹੁੰਦੇ, 20,000 ਕਰੋੜ ਹਰ ਰੋਜ਼ ਹਿਸਾਬ ਨਹੀਂ ਹੁੰਦੇ, ਪਰ ਇੰਨਾ ਮੈਨੂੰ ਪਤਾ, ਮੈਂ ਦੱਸੂਗਾ ਕਿਹੜੇ ਕਿਹੜੇ ਮਾਫੀਏ ਫੜੇ ਨੇ ਔਰ ਕੌਣ ਕੌਣ ਨੇ।
ਔਰ ਚੰਨੀ ਵੀ ਨਾਮ ਹੈ ਉਹਦਾ, ਚੰਨੀ ਦਾ ਨਾਮ ਹੈ ਉਹ ਚ। ਔਰ ਚੰਨੀ ਦੇ ਜਿਹੜੇ ਚਹੇਤੇ ਨੇ ਇੱਥੇ ਬੈਠੇ ਨੇ, ਥੋੜਾ ਮੂੰਹ ਪਰਾਂ ਕਰ ਲੈਂਦੇ ਉਦੋਂ ਜਦੋਂ ਰੇਤੇ ਦੀ ਗੱਲ ਹੁੰਦੀ ਹੈ। ਸਾਰੇ ਹੈਗੇ ਨੇ, ਕੋਈ ਗੱਲ ਸਾਰੇ ਹੈਗੇ ਨੇ। ਮੈਂ ਕਿਹਾ ਜੀ ਚਿੱਠੇ ਐਡੇ ਐਡੇ ਨੇ, ਤੁਸੀਂ ਦੇਖੋਗੇ ਗੱਲ ਸੁਣੋ ਇੱਕ ਮਿੰਟ ਮਾਨ ਸਾਹਿਬ, ਚਿੱਠੇ ਜਨਾਬ, ਤੁਸੀਂ ਗੱਲ ਕਰਦੇ ਫੱਬਦੇ ਹੋ। ਉਹ ਪਬਲਿਕ ਮਾਈਨਾਂ ਜਿਹੜੀਆਂ ਪਬਲਿਕ ਮਾਈਨਾਂ ਅਸੀਂ ਚਲਾਈਆਂ ਨੇ, ਜਿਹੜੀਆਂ ਪਬਲਿਕ ਮਾਈਨਾਂ 5.5 ਰੁਪਏ ਪਰ ਫੁੱਟ ਵਾਲੀਆਂ, ਉਹ ਪਹਿਲਾਂ ਕਿਉਂ ਨਹੀਂ ਚਲਾਈਆਂ? ਜਿਹੜੀਆਂ ਪਬਲਿਕ ਮਾਈਨਾਂ ਅਸੀਂ ਚਲਾਤੀਆਂ, ਜਿਹੜੀਆਂ ਪਬਲਿਕ ਮਾਈਨਾਂ, ਬਾਜਵਾ ਸਾਹਿਬ ਸੁਣੋ, ਬਾਜਵਾ ਸਾਹਿਬ ਸੁਣੋ, ਬਾਜਵਾ ਸਾਹਿਬ, ਜਿਹੜੀਆਂ ਪਬਲਿਕ ਮਾਈਨਾਂ ਅਸੀਂ ਚਲਾਤੀਆਂ 5.5 ਰੁਪਏ ਫੁੱਟ ਵਾਲੀਆਂ, ਪਹਿਲਾਂ ਕਿਉਂ ਨਹੀਂ ਚਲਾਈਆਂ? ਹੁਣ 9.5 ਨੂੰ ਚਲਾਈਆਂ ਤੁਸੀਂ। ਨਹੀਂ 5.5 ਰੁਪਏ ਫੁੱਟ ਉੱਥੋਂ ਮਿਲਦਾ ਤੇ ਰੁਪਈਆ 50,000 ਕਰੋੜ ਇਕੱਠਾ ਹੋਇਆ। 5.5 ਚਲੋ ਟਰਾਲੀ ਲੈ ਕੇ ਚਲੋ, ਚਲੋ ਮੇਰਾ ਟਰਾਲੀ ਲੈ ਕੇ ਚਲੋ। ਤੁਹਾਨੂੰ ਸਾਲ ਚ ਆਇਆ ਕੀ ਅਸਲ ਚ ਨਾ ਤੁਹਾਨੂੰ ਜਿਹੜੀਆਂ ਤੁਸੀਂ ਚਲਾਈਆਂ ਨੇ ਆਪਣੀ ਗਵਰਨਮੈਂਟ ਦੇ ਥਰੂ 50 ਕਰੋੜ ਰੁਪਈਆ ਸਾਲ ਚ ਆਇਆ। 20,000 ਬਾਜਵਾ ਸਾਹਿਬ, ਕੱਲ ਤੁਹਾਡੇ ਕਾਂਗਰਸ ਚ ਇੰਨੀ ਕਾਲੀ ਮੱਚੀ ਵੀ ਭਗਵੰਤ ਮਾਨ ਨੂੰ ਗਾਲਾਂ ਕੱਢਣ ਦਾ ਟਾਈਮ ਮਿਲ ਗਿਆ, G20 ਕੈਂਸਲ ਹੋ ਗਿਆ, ਕਰੋ ਕਰੋ ਕਰੋ। ਤੁਹਾਡੇ ਐਮਪੀ ਨੇ ਪ੍ਰੈਸ ਕਾਨਫਰੰਸ ਕਰਤੀ, ਤੁਹਾਡੇ ਐਮਪੀ ਨੇ ਪ੍ਰੈਸ ਕਾਨਫਰੰਸ ਕਰਤੀ। ਮੈਨੂੰ ਗਾਲਾਂ ਕੱਢਣ ਦੀ ਇੰਨੀ ਕਾਲੀ ਕਾਦੀ ਹੁੰਦੀ ਹੈ ਯਾਰ? ਕਦੇ ਕਾਗਜ਼ ਪੱਤਰ ਵੀ ਦੇਖ ਲਿਆ ਕਰੋ। ਐਮਪੀ ਹੋ ਸਕਦਾ ਹਾਂਜੀ ਨਹੀਂ ਹੋਇਆ। ਤੁਸੀਂ ਪਿਆਦੇ ਹੋ 5.5 ਰੁਪਏ, ਸਾਡੇ ਮਿਨਿਸਟਰ ਬੈਠੇ ਨੇ, ਚਾਰ ਰੋਜ਼ ਤੁਸੀਂ ਕਦੇ ਟਰਾਲੀ ਲੈ ਕੇ ਜਾਓ, ਟਰਾਲੀ ਲੈ ਕੇ ਜਾਓ, 5.5 ਰੁਪਏ ਚ ਭਰ ਲਿਆਓ। ਜੇ ਕੋਈ 9.5 ਰੁਪਏ ਮੰਗੇ ਸਾਨੂੰ ਦੱਸ ਦਿਓ। ਉਹਨਾਂ ਦੇ ਕੇ ਵਿਜੀਲੈਂਸ ਦੇ ਦਫ਼ਤਰ ਤੇ ਤੁਸੀਂ ਸਵਾਲ ਉਠਾਉਂਦੇ ਹੋ, ਵਿਜੀਲੈਂਸ ਦੇ ਦਫ਼ਤਰ ਤੇ ਸਵਾਲ ਉਠਾਉਂਦੇ ਹੋ। ਸਾਡੇ ਐਮਪੀ ਦੇ ਭਰਾ ਨੂੰ ਐਸਐਸਪੀ ਕਿਹਨੇ ਲਾਇਆ? ਤੁਸੀਂ ਲਾਇਆ ਕਿ ਅਸੀਂ ਲਾਇਆ? ਬਾਜਵਾ ਜੀ, ਸਾਡੇ ਐਮਪੀ ਦੇ ਭਰਾ ਨੂੰ ਐਸਐਸਪੀ ਤੁਸੀਂ ਲਾਇਆ। ਬਾਜਵਾ ਜੀ ਤੁਸੀਂ ਗੱਲਾਂ ਕਰੀ ਜਾਂਦੇ ਹੋ। ਜਿਹਨੇ ਬਿਆਨ ਦਿੱਤਾ ਉਹਦੇ ਭਰਾ ਨੂੰ ਐਸਐਸਪੀ ਤੁਸੀਂ ਲਾਇਆ। ਇੱਕ ਮਿੰਟ ਬਾਜਵਾ ਸਾਹਿਬ, ਚੇਅਰ ਨੂੰ ਰੈਸ ਕਰੋ ਜੀ। ਬਾਜਵਾ ਸਾਹਿਬ ਅੱਖਾਂ ਮਿਲਾਓ। ਉਹ ਅੱਖਾਂ ਹੀ ਮਿਲਾ ਰਹੇ ਆ, ਮੋਗੇ ਐਸਐਸਪੀ ਕਿਹਨੇ ਥੋੜਾ ਰਹੇ ਆ, ਅੱਖਾਂ ਮਿਲਾ ਰਹੇ ਆ। ਗੱਲ ਵੱਖਰੀਆਂ ਨੇ। ਉਹਨੂੰ ਮੋਗੇ ਐਸਐਸਪੀ ਕਿਹਨੇ ਲਾਇਆ ਸੀ? ਸੀਐਮ ਸਾਹਿਬ ਚੇਅਰ ਨੂੰ ਰੈਸ ਕਰੋ। ਅੱਜ ਦੀ ਗੱਲ ਕਰੋ, ਅੱਜ ਦੀ ਗੱਲ ਕਰੋ। ਹੁਣ ਅੱਜ ਦੀ ਗੱਲ ਕਰ ਲਈਏ। ਅੱਛਾ ਗੱਲ ਸੁਣੋ, ਅੱਜ ਸੁਖਪਾਲ ਸਿੰਘ ਖਹਿਰੇ ਨੇ ਆਪ ਦੀ ਗੱਲ ਕੀਤੀ ਹੈ, ਸੀਚੇਵਾਲ ਦੀ ਗੱਲ ਕੀਤੀ, ਦੋ ਜਵਾਬ ਲਓਗੇ ਐਕਸ਼ਨ ਉਹਨਾਂ ਤੇ? ਕਾਹਦਾ ਜੀ? ਮਿੱਤਲ ਤੇ ਲਵਲੀ ਵਾਲੇ ਇਹਨਾਂ ਦੀ ਗੱਲ ਦਾ ਕੋਈ ਜਵਾਬ? ਅੱਛਾ ਇਹਨਾਂ ਦੀ ਗੱਲ ਦਾ ਜਵਾਬ ਟਵੀਟ ਕਰ ਦਿੰਦੇ, ਕੱਲ ਵੀ ਟਵੀਟ ਕਰਕੇ ਪਾਕਿਸਤਾਨ ਨੂੰ ਆਏ, ਟਵੀਟੋ ਟਵੀਟੀ ਖੇਡਦੇ ਆ। ਨਹੀਂ ਇਹ ਪਾਕਿਸਤਾਨ ਨੂੰ ਆਏ ਨਹੀਂ ਇਹਨਾਂ ਦੀ ਗੱਲ ਦਾ ਕੋਈ ਜਵਾਬ ਨਹੀਂ। ਇਹ ਕੋਈ ਪਤਾ ਨਹੀਂ ਕੀ ਕਹਿੰਦੇ। ਇਹ ਤਾਂ ਕਦੇ ਕਿਤੇ ਜਾਏ ਹੁੰਦੇ, ਕਦੇ ਕਿਤੇ ਜਾਏ ਹੁੰਦੇ। ਇਹਨਾਂ ਦੀ ਗੱਲ ਦਾ ਜਵਾਬ ਨਹੀਂ। ਇਹਨਾਂ ਨੂੰ ਟਾਈਮ ਮਿਲ ਜਾਏ ਤਾਂ ਤੁਰ ਜਾਂਦੇ ਨੇ। ਹਟਾਓ ਸਰ ਇਹਨਾਂ ਨੂੰ। ਸਪੀਕਰ ਸਾਹਿਬ ਟਾਈਮ ਪੂਰਾ ਹੋ ਗਿਆ। ਬਾਜਵਾ ਜੀ, ਬਾਜਵਾ ਜੀ, ਓਏ ਛੱਡ। ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਕਿਹਾ ਗਿਆ ਹੈ, ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ। ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਗਿਆ ਹੈ ਰਿਕਾਰਡ ਨਾ ਕੀਤਾ ਜਾਵੇ। ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਕਿ ਆਪਣੀਆਂ ਸੀਟਾਂ ਤੇ ਚਲੇ ਜਾਣ। ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਆਪਣੀਆਂ ਸੀਟਾਂ ਤੇ ਚਲੇ ਜਾਣ। ਸੀਟਾਂ ਤੇ ਸ਼ਾਂਤੀ ਬੈਠੋ, ਮੈਂਬਰ ਸਾਹਿਬਾਨ ਬੈਠੋ, ਬੈਠੋ। ਖਹਿਰਾ ਸਾਹਿਬ ਬੈਠੋ, ਤੁਸੀਂ ਬੈਠੋ। ਸਾਰੇ ਸੀਐਮ ਸਾਹਿਬ ਨੂੰ ਆਨ ਕਰੋ। ਬੈਠੋ ਬੈਠੋ। ਬਾਜਵਾ ਜੀ ਚੇਅਰ ਨੂੰ ਐਡਰੈਸ ਕਰੋ ਜੀ। ਬਾਜਵਾ ਸਾਹਿਬ ਚੇਅਰ ਨੂੰ ਐਡਰੈਸ ਕਰੋ, ਟਾਈਮ ਹੋਣ ਵਾਲਾ ਹੈ। ਹਾਂਜੀ ਸਰ ਮੈਂ ਤੁਹਾਡੇ ਨਾਲ ਜੀ ਜੀ ਇੱਕ ਜੀ ਸਰ ਹੁਣ ਅਗਲੀ ਗੱਲ ਸੁਣ ਲਓ, ਛੱਡ ਲਓ ਇਸ ਗੱਲ ਨੂੰ। ਮੈਂ ਤੇ ਇਹਨਾਂ ਨੂੰ ਕੋਈ ਜੀ ਤੁਸੀਂ ਚੇਅਰ ਨੂੰ ਚਲੋ ਛੱਡੀਏ ਆਪਾਂ ਗੱਲ ਨੂੰ ਸਾਡੀ। ਜੀ ਦੂਜੀ ਗੱਲ ਇਹਨਾਂ ਬਿਜਲੀ ਦੀ ਗੱਲ ਕੀਤੀ ਸੀ, ਬਹੁਤ ਖੁਸ਼ੀ ਵਾਲੀ ਗੱਲ ਹੈ ਜਿਹੜੀ ਤੁਸੀਂ ਕੀਤੀ ਹੈ। ਬਟ ਮੈਂ ਇਹ ਵੀ ਪੁੱਛਣਾ ਚਾਹੁੰਦਾ 22,000 ਕਰੋੜ ਰੁਪਏ ਦਾ ਜਿਹੜਾ PSPCL ਦਾ ਘਟ ਹੈ ਕੀ ਪੂਰਾ ਕਰੋਗੇ ਜੀ? ਪੈਸੇ ਦੋਗੇ? ਖਦਸ਼ਾ ਸਾਰੇ ਪੰਜਾਬ ਨੂੰ। ਅਸੀਂ ਤਾਂ ਮੈਂ ਪੁੱਛਣਾ ਸਾਰੇ ਪੰਜਾਬ ਨੂੰ ਖਦਸ਼ਾ ਕਿ ਐਤਕੀ ਝੋਨੇ ਵਿੱਚ ਬਿਜਲੀ ਨਹੀਂ ਆਣੀ। ਆਲਰੇਡੀ ਕੱਟ ਸ਼ੁਰੂ ਨੇ 500 ਕਰੋੜ ਰੁਪਈਆ ਹੈ ਸਾਰੇ ਪੰਜਾਬ 'ਚ, ਸਾਰੇ ਪੰਜਾਬ। ਮਾਨਯੋਗ ਮੈਂਬਰ ਸਾਹਿਬਾਨ ਆਪਣੀ ਸੀਟਾਂ ਤੇ ਬੈਠਣ। ਬਹਿ ਤੇ ਉਹ ਮੈਨੂੰ ਬੋਲ ਤੇ ਲੈਣ ਦੋ। ਢਾਲੀਵਾਲ ਸਾਹਿਬ ਸੀਟ ਤੇ ਬੈਠੋ। ਢਾਲੀਵਾਲ ਸਾਹਿਬ ਸੀਟ ਤੇ ਬੈਠੋ। ਸੀਟ ਤੇ ਬੈਠੋ। 500 ਕਰੋੜ ਰੁਪਈਆ 500 ਕਰੋੜ ਰੁਪਈਆ PSPCL ਨੇ ਆਪਣੀ ਤਨਖਾਹਾਂ ਵਾਸਤੇ ਬੈਂਕ ਤੋਂ ਚੁੱਕਿਆ। ਤੁਸੀਂ ਕਿਹੜੀਆਂ ਗੱਲਾਂ ਕਰੀ ਜਾਂਦੇ? ਠੀਕ ਹੈ ਬਾਜਵਾ ਸਾਹਿਬ, ਥੈਂਕ ਯੂ। ਇੱਕ ਮਿੰਟ ਬੋਲ ਤੇ ਲੈਣ ਦੋ। ਇਹ ਤਾਂ ਬੜਾ ਟਾਈਮ ਅੱਜ ਤਾਂ ਕੰਮ ਹੀ ਸ਼ੁਰੂ ਕੀਤਾ ਜੀ। ਤੁਹਾਨੂੰ ਤੁਸੀਂ ਕਿਹਾ ਸੀ ਜਿੰਨਾ ਮਰਜ਼ੀ ਬੋਲਿਓ। ਦੇਖੋ ਜਿੰਨਾ ਮਰਜ਼ੀ ਬੋਲਿਓ,
ਤੁਹਾਡੇ 15 ਮਿੰਟ ਸੀ। ਨਹੀਂ ਮੇਰੇ 15 ਕਿੱਥੋਂ ਸੀ? ਬਿਲਕੁਲ ਪਾਰਟੀ ਕੋ 35 ਮਿੰਟ ਨੇ ਸਰ। ਆਈ ਵਿਲ ਟੇਕ ਦੀ ਅਦਰ ਪੀਪਲਸ ਟਾਈਮ। ਇਹ ਤਾਂ ਮੇਰੇ ਪਾਰਟੀ ਦੇ ਹੀ ਬੰਦੇ। ਚਲੋ ਫਿਰ ਆਪਾਂ 12 ਦੁਬਾਰਾ ਸ਼ੁਰੂ ਕਰ ਲਈਏ, ਲੰਚ ਕਰ ਲਈਏ, ਦੁਬਾਰਾ ਸ਼ੁਰੂ ਕਰ ਲਈਏ। ਹਾਂਜੀ ਲੰਚ ਤੋਂ ਬਾਅਦ ਸ਼ੁਰੂ ਕਰ ਲਈਏ। ਚਲੋ ਕਰ ਲਓ, ਤੁਸੀਂ ਸਮਝਦੇ ਹੋ ਲੰਚ ਵਾਲਾ ਪ੍ਰੋਗਰਾਮ ਹੈ ਕੋਈ ਇੱਥੇ? ਨਹੀਂ ਕਰਾਂਗਾ, ਇਹ ਤਾਂ ਹੈ, ਇਹ ਇੱਥੋਂ ਵਾਲੀਆਂ ਗੱਲਾਂ ਬਾਅਦ ਸਹੀ। ਓਕੇ ਲੰਚ ਤੋਂ ਬਾਅਦ ਸਹੀ। ਸਮੂਹ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਕਿ ਖਾਣਾ ਖਾ ਲਈਏ। ਸਦਨ ਦੀ ਬੈਠਕ 2:30 ਵਜੇ ਬਾਅਦ ਦੁਪਹਿਰ ਤੱਕ ਸਥਗਿਤ ਹੁੰਦੀ ਹੈ। ਤੁਸੀਂ ਉਹ ਮੈਨੂੰ ਸੂਰਜੇ ਵਾਲੇ ਦਾ ਨਹੀਂ ਪਤਾ, ਆਪਾਂ ਆਪਣੀ ਗੱਲ ਕਰ। ਫਿਰ ਇੱਕ ਮਿੰਟ, ਫਿਰ ਮੇਰੀ ਗੱਲ ਸੁਣੋ ਨਾ। ਮੈਂ ਨਹੀਂ ਇਹ ਗੱਲ ਕਹੀ ਵਿਜੀਲੈਂਸ ਨਾਲ, ਮੈਂ ਕਿਹਾ ਫਿਰ ਬਰਾਬਰ ਕਰੋ। ਫਿਰ ਆ ਸਰਾੜੀ ਸਾਹਿਬ ਤੁਸੀਂ ਡ੍ਰੌਪ ਕੀਤੇ ਨੇ, ਇਹ ਕੀ ਗੱਲ? ਇਹ ਵੱਖਰੇ ਨੇ। ਵਾਈ ਹੈਵ ਯੂ ਡ੍ਰੌਪਡ ਹਿਮ? ਕਿਹੜੇ 40 ਦੀ ਸਭ ਲੈ ਕੇ ਗਏ ਸੀ ਸੋਨੀਆ ਗਾਂਧੀ ਕੋਲੇ। ਕਿਆ 40 ਜਿਹੜੇ ਨੇ, ਕਿਹੜੀ 40 ਦੀ ਲਿਸਟ? 40 ਦੀ ਲਿਸਟ ਦਿੱਤੀ ਸੀ ਤੇ ਉਸੋਂ ਕਿਹਾ ਗਿਆ ਹਾਈ ਕਮਾਂਡ ਵੱਲੋਂ ਕਿ ਲਿਸਟ ਦੱਬ ਲਓ, ਕਾਂਗਰਸ ਦੀ ਬਦਨਾਮੀ ਹੋਊਗੀ। ਮੇਰੀ ਗੱਲ ਸੁਣੋ, ਤੁਸੀਂ ਪੰਜਾਬ ਦੀ ਬਦਨਾਮੀ ਝੱਲੋਗੇ ਪਰ ਕਾਂਗਰਸ ਦੀ ਨਹੀਂ ਝੱਲਦੇ। ਮਾਨ ਸਾਹਿਬ ਮੇਰੀ ਬੇਨਤੀ ਸੁਣ ਲਓ। ਨਹੀਂ ਮੈਂ ਤੁਹਾਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਵਿਜੀਲੈਂਸ ਆਮ ਆਦਮੀ ਪਾਰਟੀ ਦੀ ਦਾ ਝੰਡਾ ਲਾ ਦਈਏ। ਤੇ ਮੇਰੀ ਸੁਣ ਲਓ, ਮੇਰੀ ਸੁਣ ਲਓ। ਤੁਸੀਂ ਜ਼ਰੂਰ ਕਰੋ। ਫਿਰ ਆਪਣੀ ਵੀ ਤਿਆਰੀ ਰੱਖਿਓ। ਚੰਦ ਦੇਣ ਹੀ ਲੱਗਣੇ ਨੇ, ਚੰਦ ਦੇਣ ਹੀ ਲੱਗਣੇ ਨੇ। ਦਿੱਲੀ ਵਾਲੇ ਆ ਕੇ ਤੁਹਾਡੇ ਗੁਆਂਢ ਚ ਪੈਣ ਵਾਲੇ ਦੇ ਬਾਬਾ। ਫਿਰ ਠੀਕ ਹੈ, ਆਪਣੀ ਪਾਰਟੀ ਬਚਾ ਲਓ। ਤੁਸੀਂ ਆਪਣੀ ਪਾਰਟੀ ਬਚਾ ਲਓ, ਪਹਿਲਾਂ ਬਾਅਦ ਅਸੀਂ ਬਚੇ ਹੀ ਬਚੇ ਆ, ਸਾਨੂੰ ਕੋਈ ਫਿਕਰ ਨਹੀਂ। ਮੈਂ ਤਾਂ ਤੁਹਾਨੂੰ ਬਚਾ। ਤੁਸੀਂ ਇਹ ਕੀ ਕਹਿਣਾ ਚਾਹੁੰਦੇ ਹੋ ਕਿ ਆਪਣੀ ਵੀ ਤੇਰੀ ਰੱਖਿਓ? ਮਤਲਬ ਥ੍ਰੈਟ ਕਰ ਰਹੇ ਹੋ ਤੁਸੀਂ ਕਿਹਨੂੰ? ਕਿ ਤੁਸੀਂ ਆਪਣੀ ਵੀ ਤੇਰੀ ਰੱਖਿਓ। ਜਿਹੜਾ ਸਾਡੇ ਚੋਂ ਗਲਤੀ ਕਰੂਗਾ ਉਹ ਵੀ ਅੰਦਰ ਜਾਊਗਾ। ਉਹੀ ਤੁਹਾਡੇ ਇੱਥੇ ਬਾਜਵਾ ਸਾਹਿਬ, ਜਿਹੜਾ ਸਾਡੇ ਚੋਂ ਗਲਤੀ ਕਰੇਗਾ ਉਹ ਵੀ ਅੰਦਰ ਜਾਊਗਾ। ਪਰ ਆਪਣੇ ਵਾਲਿਆਂ ਨੂੰ ਬਚਾਓ ਨਾ ਕਿ ਵਿਜੀਲੈਂਸ ਤੇ ਝੰਡਾ ਲਾ ਦਿਓ। ਕੀ ਕਰ ਕੀ ਰਹੇ ਹੋ? ਕੀ ਕਰ ਰਹੇ? ਤੁਸੀਂ ਮੇਰੀ ਗੱਲ ਸੁਣੋ ਇੱਕ ਮਿੰਟ। 4 ਦਿਨ ਤੁਸੀਂ ਉਹ ਬਠਿੰਡੇ ਵਾਲਾ ਫੜਿਆ ਕਿਉਂ ਨਹੀਂ ਐਮਐਲਏ ਜੀ? ਉਹ ਅੰਦਰ ਹੈ ਜੀ। ਨੇ ਉਹ ਹੁਣ ਅੰਦਰ ਹੋਇਆ? ਨਹੀਂ ਤੁਸੀਂ ਤਾਂ ਆ ਬੈਠੇ ਨੇ, ਥੋੜਾ ਤਾਂ ਹਜੇ ਬੈਠੇ ਨੇ। ਕਿਹੜੇ ਇੱਥੇ ਬੈਠੇ ਨੇ, ਮੈਂ ਦੱਸ ਦੇਣਾ। ਕਿਹੜੇ ਬੈਠੇ? ਬੈਠੀ ਜਿਨ੍ਹਾਂ ਦੇ ਗੈਂਗਸਟਰ ਨਾਮ ਜੁੜਦੇ ਨੇ। ਉਹਦਾ ਮਤਲਬ ਨਾਮ ਜੁੜਦੇ ਗੈਂਗਸਟਰ ਉਹਦਾ ਮਤਲਬ ਚੀਫ ਮਿਨਿਸਟਰ ਕਿਸੇ ਚੀਜ਼ ਦੀ ਜਾਂਚ ਕਰਨ ਨੂੰ, ਕਿਸੇ ਚੀਜ਼ ਦੀ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ। ਟਾਈਮ ਤਾਂ ਲੱਗਦਾ ਹੈ। ਤੁਸੀਂ ਬਿਨਾਂ ਇਨਵੈਸਟੀਗੇਸ਼ਨ ਤੋਂ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ। ਕਿਸੇ ਟੀਮ ਦੀ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ। ਤੁਸੀਂ ਸਬਰ ਕਰੋ। ਮੈਂ ਕਾਂਗਰਸੀਆਂ ਨੂੰ ਬੇਨਤੀ ਕਰਦਾ, ਸਬਰ ਕਰੋ, ਸਭ ਦੀ ਵਾਰੀ ਆਊਗੀ। ਚਲੋ ਠੀਕ ਹੈ, ਕਰੋ ਤੁਸੀਂ ਫਿਰ ਖੁੱਲ ਕੇ। ਉਹਦਾ ਮਤਲਬ ਤੁਸੀਂ ਕਿਸੇ ਕਿਸਮ ਦੀ ਗੱਲ ਤੁਹਾਨੂੰ ਸਮਝ ਨਹੀਂ ਆ ਰਹੀ, ਤੁਸੀਂ ਕਰੋ। ਫਿਰ ਆਪਣੀ ਵੀ ਤਿਆਰੀ ਸਸੋਦੀਏ ਤੋਂ ਬਾਅਦ ਰੱਖੋ। ਫਿਰ ਇੱਕ ਅੱਧੇ ਆਪਣੇ ਨੂੰ ਵੀ ਨਾਲ ਹੀ ਕਰਾਓਗੇ। ਕਰ ਸਾਹਿਬ, ਜਿਹਨੇ ਪੰਜਾਬ ਦਾ ਇੱਕ ਵੀ ਪੈਸਾ ਖਾਦਾ ਤੇ ਉਹ ਪੈਸੇ ਬਾਰੇ ਕੋਈ ਬੰਦਾ ਕਹੇ ਮੇਰੇ ਹਿਸਾਬ ਨਾਲ ਲਈ, ਇਹੋ ਜੀ ਗੱਲ ਮੈਨੂੰ ਸਮਝ ਨਹੀਂ ਆਉਂਦੀ। ਅਸੀਂ ਕਿਸੇ ਨੇ ਨਹੀਂ ਕਿਹਾ ਕਿ ਕੋਈ ਹਿਸਾਬ ਨਾਲ ਲਓ, ਅਸੀਂ ਇਹ ਬਿਲਕੁਲ ਨਹੀਂ ਕਿਹਾ। ਅਸੀਂ ਤਾਂ ਕਿਹਾ ਫਿਰ ਆਪਣਾ ਹਿਸਾਬ ਦਿਓ। ਫਿਰ ਤੁਹਾਡੇ ਸਰਾਰੀ ਸਾਹਿਬ ਬਾਹਰ ਕਿਸ ਤਰ੍ਹਾਂ ਨੇ? ਤੁਸੀਂ ਡ੍ਰੌਪ ਕੀਤਾ। ਵਾਈ ਹੀ ਹੈਜ਼ ਨਾਟ ਬੀਨ ਪੁੱਟ ਇਨ? ਫਿਰ ਕੇਸ ਕਿਉਂ ਨਹੀਂ ਰਜਿਸਟਰ ਕੀਤਾ? ਬਾਜਵਾ ਜੀ ਚੇਅਰ ਨੂੰ ਡਿਸ ਕੀਤਾ ਜਾਵੇ। ਫਿਰ ਕੇਸ ਕਿਉਂ ਨਹੀਂ ਰਜਿਸਟਰ ਕੀਤਾ? ਸਰ ਇਹਨਾਂ ਨੂੰ ਕਿਉਂ ਨਹੀਂ ਅੰਦਰ ਖੜਿਆ ਜੀ? ਜਿਹੜੇ ਇੱਥੇ ਬੈਠੇ ਸੀ ਫਰੰਟ ਰੋ ਵਾਲੇ, ਹਾਂ 1.5 ਸਾਲ ਪਹਿਲਾਂ ਕਿੱਥੇ ਨੇ? ਨਹੀਂ ਉਹ ਕਿਤੇ ਵੀ ਹੋਣ। ਕੈਪਟਨ ਅਮਰਿੰਦਰ ਕਿੱਥੇ ਹੈ? ਸੁਨੀਲ ਜਾਖੜ ਕਿੱਥੇ ਹੈ? ਉਹ ਪਹਿਲੀ ਵਾਰ ਗੁਰਦੀਪ ਕਾਂਗੜ ਕਿੱਥੇ ਹੈ? ਬਲਵੀਰ ਸਿੱਧੂ ਕਿੱਥੇ ਹੈ? ਨਹੀਂ ਉਹ ਸਾਨੂੰ ਪੁੱਛਦੇ। ਮਨਪ੍ਰੀਤ ਬਾਦਲ ਕਿੱਥੇ ਹੈ? ਮਨਪ੍ਰੀਤ ਬਾਦਲ ਕਿੱਥੇ ਹੈ? ਤੁਹਾਡਾ ਭਰਾ ਫਤਿਹ ਜੰਗ ਬਾਜਵਾ ਕਿੱਥੇ ਹੈ? ਕਿਤੇ ਹੋਏਗਾ, ਉਹ ਦੱਸ ਸਕਦੇ ਨੇ। ਉਹ ਤਾਂ ਉੱਧਰ ਚਲੇ ਗਏ। ਆ ਇਹ सुरजे वाला कह रहे थे बेंगलोर च कि जे पार्टी सत्ता बदल गई इसका मतलब ये नहीं है कि बीजेपी वाले बच जाएंगे। इत्थे असीं यही गल कहने आ, जे सत्ता बदल गई सत्ता च नहीं रहे दा मतलब ये नहीं कि बच जाओगे। चाहे बीजेपी चले जाओ चाहे टीजेपी चले जाओ, जे पंजाब दा पैसा खाता अंदर होंगे। मान साहब कोई नहीं, तुसी यू आर जस्ट प्लेइंग टू द गैलरी वंस अगेन, यू आर जस्ट प्लेइंग टू द गैलरी। असीं ये कह रहे हैं फिर तैयारी रखो, इत्थे भी काम आरंभिया गया डट के, ਇੱਥੇ ਵੀ ਕੰਮ ਆਰੰਭਿਆ ਗਿਆ। ਜਿੱਦਾਂ ਅਸੀਂ ਤੁਹਾਨੂੰ ਦੱਸਣ ਤੇ ਆਏ ਤਾਂ ਤੁਹਾਡੇ ਕੋਲ ਸੁਣਿਆ ਨਹੀਂ ਜਾਣਾ, ਇੱਥੇ ਬਣ ਕੀ ਰਿਹਾ। ਕਰ ਲੋ ਸਾਡੇ ਤੇ ਜੋ ਕਰਨਾ, ਠੀਕ ਹੈ ਨਾ। ਪਰ ਇਹ ਗੱਲ ਤੁਸੀਂ ਇਹ ਗੱਲ ਯਾਦ ਰੱਖਿਓ, ਇਹ ਗੱਲ ਯਾਦ ਰੱਖਿਓ, ਇਹ ਗੱਲ ਯਾਦ ਰੱਖਿਓ ਕਿ ਰਾਜ ਇੱਕ ਮਿੰਟ ਤੁਹਾਡੇ ਜਿਹੜੇ ਜਨਰਲ ਸੈਕਟਰੀ ਰਾਹੁਲ ਗਾਂਧੀ ਉਹ ਬੜੇ ਵਧੀਆ ਤਰੀਕੇ ਨਾਲ ਸਵਾਲ ਉਠਾਉਂਦੇ ਨੇ ਅਡਾਨੀਆਂ ਦਾ ਮੋਦੀ ਨਾਲ ਰਿਸ਼ਤੇ ਬਾਰੇ, ਆਵਾਜ਼ ਉਠਾਈ, ਠੀਕ ਹੈ ਜੀ। ਅਗਲੇ ਦਿਨ ਮੋਦੀ ਨੇ ਜਵਾਬ ਦਿੱਤਾ, ਉਸ ਦਿਨ ਉਹ ਆਏ ਨਹੀਂ, ਨੋ ਪ੍ਰੋਬਲਮ। ਪਰ ਕੱਲ ਮੈਂ ਛੱਤੀਸਗੜ੍ਹ ਗਿਆ, ਇਹ ਉਸ ਤੋਂ ਪਹਿਲਾਂ ਰਾਜਸਥਾਨ, ਤੇ ਛੱਤੀਸਗੜ੍ਹ ਤੇ ਰਾਜਸਥਾਨ ਦੇ ਵਿੱਚ ਅੰਡਾਨੀਆਂ ਨੂੰ ਤੁਸੀਂ ਮਾਇਨਾ ਦੇ ਰੱਖੀਆਂ ਨੇ। ਤੇ ਵੈਸੇ ਕਾਂਗਰਸ ਪਾਰਟੀ ਨੇ ਤੁਸੀਂ ਠੇਕੇ ਦੇਤੇ ਉਹਨੂੰ, ਦਿੱਲੀ ਕਾਂਗਰਸ ਪਾਰਟੀ ਅੰਡਾਨੀ ਨੂੰ ਮਾਇਨਾ ਦੇ ਰੱਖੀਆਂ ਛੱਤੀਸਗੜ੍ਹ ਤੇ ਰਾਜਸਥਾਨ ਚ। ਵੈਸੇ ਦੱਸੋ ਤੁਸੀਂ ਤੁਹਾਡੇ ਅੰਡਾਨੀ ਦੇ ਠੇਕੇ ਨੇ ਦਿੱਲੀ ਸਾਰੇ। ਬਹਿ ਜਾਓ, ਟਕੇ ਰਹੋ, ਟਕੇ ਰਹੋ, ਇੱਥੇ ਵੀ ਦੋਗੇ ਕੋਈ ਨਾ ਕੋਈ, ਟਕੇ ਰਹੋ, ਬਹੁਤ ਕੁਝ ਨਿਕਲੂਗਾ, ਟਕੇ ਰਹੋ। ਚਲੋ ਤੁਸੀਂ ਕਰ ਲਓ ਜੀ। माना मेरी कमीज पर लाखों दाग हैं, पर खुदा का शुक्र है कोई धब्बा नहीं। साढ़े धब्बे नहीं है, थोड़े बहुत धब्बे ने। धब्बा इस गल नहीं क्योंकि कमीज है पाटन वाली है, धब्बा नहीं है, कमीज ही पाट जानी, धब्बा किथे रह जाना।
ਤੁਸੀਂ ਆਪਾਂ ਛੱਡ ਲਈ ਹੈ। ਬਾਜਵਾ ਜੀ ਚੇਅਰ ਨੂੰ ਐਡਰੈਸ ਕਰੋ। ਚਲੋ ਗੱਲ ਆਪਾਂ ਸਿੱਧਾ ਇੱਧਰ ਨੂੰ ਕਰੀਏ ਜੀ, ਗੱਲ ਚੇਅਰ ਨੂੰ ਐਡਰੈਸ ਕਰੋ। ਅੱਛਾ ਚਲੋ ਇਹ ਕਰ ਲੈਨੇ। ਹੁਣ ਇਹ ਦੱਸੋ ਹਾਂ ਤੁਹਾਡੇ ਜਿਹੜੇ ਆਪ ਦਾ ਉਹ ਤੁਹਾਡਾ ਹੈ ਉਹ ਇਹ ਅਰਵਿੰਦ ਕੇਜਰੀਵਾਲ ਸਾਹਿਬ ਉਹਨੇ ਗਾਰੰਟੀ ਦਿੱਤੀ ਕਿ 20,000 ਕਰੋੜ ਰੁਪਈਆ ਮੈਂ ਤੁਹਾਨੂੰ ਰੇਤ ਚੋਂ ਇਕੱਠਾ ਕਰਕੇ ਦੂੰ ਹਰ ਸਾਲ ਦਾ। ਕਿੰਨੇ ਹੋਏ ਨੇ? ਕਿੰਨੇ ਹੋਏ ਨੇ? ਕਿੰਨੇ ਹੋਏ ਨੇ? 125 ਕਰੋੜ ਰੁਪਈਆ ਸਾਲ ਚ। ਇਹ ਬਾਜਵਾ ਸਾਹਿਬ ਇਹ ਮੈਥ ਦੇ ਟੀਚਰ ਬਣ ਕੇ ਇੱਥੇ ਕਿੰਨੇ ਹੋਏ ਨੇ? ਮੈਂ ਜਦੋਂ ਮੈਂ ਬੋਲੂੰਗਾ ਨਾ ਬਜਟ ਤੇ ਸਾਰਾ ਕੁਝ ਦੱਸ ਦੂੰਗਾ ਜੀ। ਚਲੋ ਠੀਕ ਹੈ, ਬਹਿ ਜਾਓ। ਠੀਕ ਹੈ ਨਾ ਜੀ, ਬਹਿ ਜਾਓ ਫਿਰ। ਹਾਂ ਕਿਰਪਾ ਕਰਕੇ ਇਹ ਹਰ ਰੋਜ਼ ਇਹ ਹਿਸਾਬ ਨਹੀਂ ਹੁੰਦੇ 20,000 ਕਰੋੜ ਹਰ ਰੋਜ਼ ਇਹ ਹਿਸਾਬ ਨਹੀਂ ਹੁੰਦੇ ਪਰ ਇੰਨਾ ਮੈਨੂੰ ਪਤਾ ਮੈਂ ਦੱਸੂਗਾ ਕਿਹੜੇ ਕਿਹੜੇ ਮਾਫੀਏ ਫੜੇ ਨੇ ਔਰ ਕੌਣ ਕੌਣ ਨੇ। ਔਰ ਚੰਨੀ ਵੀ ਨਾਮ ਹੈ ਉਹਦਾ, ਚੰਨੀ ਦਾ ਨਾਮ ਹੈ ਉਹ ਚ। ਔਰ ਚੰਨੀ ਦੇ ਜਿਹੜੇ ਚਹੇਤੇ ਨੇ ਇੱਥੇ ਬੈਠੇ ਨੇ ਥੋੜਾ ਮੂੰਹ ਪਰਾਂ ਕਰ ਲੈਂਦੇ ਉਦੋਂ ਜਦੋਂ ਰੇਤੇ ਦੀ ਗੱਲ ਹੁੰਦੀ ਹੈ। ਸਾਰੇ ਹੈਗੇ ਨੇ, ਕੋਈ ਗੱਲ ਸਾਰੇ ਹੈਗੇ ਨੇ। ਮੈਂ ਕਿਹਾ ਜੀ ਚਿੱਠੇ ਐਡੇ ਐਡੇ ਨੇ ਤੁਸੀਂ ਦੇਖੋਗੇ। ਗੱਲ ਸੁਣੋ ਇੱਕ ਮਿੰਟ ਮਾਨ ਸਾਹਿਬ, ਚਿੱਠੇ ਜਨਾਬ ਤੁਸੀਂ ਗੱਲ ਕਰਦੇ ਫੱਬਦੇ ਹੋ। ਉਹ ਪਬਲਿਕ ਮਾਈਨਾਂ ਜਿਹੜੀਆਂ ਪਬਲਿਕ ਮਾਈਨਾਂ ਅਸੀਂ ਚਲਾਈਆਂ ਨੇ, ਜਿਹੜੀਆਂ ਪਬਲਿਕ ਮਾਈਨਾਂ 5.5 ਰੁਪਏ ਪਰ ਫੁੱਟ ਵਾਲੀਆਂ ਉਹ ਪਹਿਲਾਂ ਕਿਉਂ ਨਹੀਂ ਚਲਾਈਆਂ? ਜਿਹੜੀਆਂ ਪਬਲਿਕ ਮਾਈਨਾਂ ਅਸੀਂ ਚਲਾਤੀਆਂ, ਜਿਹੜੀਆਂ ਪਬਲਿਕ ਮਾਈਨਾਂ ਬਾਜਵਾ ਸਾਹਿਬ ਸੁਣੋ, ਬਾਜਵਾ ਸਾਹਿਬ ਸੁਣੋ, ਬਾਜਵਾ ਸਾਹਿਬ ਜਿਹੜੀਆਂ ਪਬਲਿਕ ਮਾਈਨਾਂ ਅਸੀਂ ਚਲਾਤੀਆਂ 5.5 ਰੁਪਏ ਫੁੱਟ ਵਾਲੀਆਂ ਪਹਿਲਾਂ ਕਿਉਂ ਨਹੀਂ ਚਲਾਈਆਂ? ਹੁਣ 9.5 ਨੂੰ ਚਲਾਈਆਂ ਤੁਸੀਂ। ਨਹੀਂ 5.5 ਰੁਪਏ ਫੁੱਟ ਉੱਥੋਂ ਮਿਲਦਾ ਤੇ ਰੁਪਈਆ 50,000 ਕਰੋੜ ਇਕੱਠਾ ਹੋਇਆ। 5.5 ਚਲੋ ਟਰਾਲੀ ਲੈ ਕੇ ਚਲੋ, ਚਲੋ ਮੇਰਾ ਟਰਾਲੀ ਲੈ ਕੇ ਚਲੋ। ਤੁਹਾਨੂੰ ਸਾਲ ਚ ਆਇਆ ਕੀ? ਅਸਲ ਚ ਨਾ ਤੁਹਾਨੂੰ ਜਿਹੜੀਆਂ ਤੁਸੀਂ ਚਲਾਈਆਂ ਨੇ ਆਪਣੀ ਗਵਰਨਮੈਂਟ ਦੇ ਥਰੂ 50 ਕਰੋੜ ਰੁਪਈਆ ਸਾਲ ਚ ਆਇਆ। 20,000 ਕਰੋੜ ਕਹਿੰਦੇ। ਬਾਜਵਾ ਸਾਹਿਬ ਕੱਲ ਤੁਹਾਡੇ ਕਾਂਗਰਸ ਚ ਇੰਨੀ ਕਾਲੀ ਮੱਚੀ ਵੀ ਭਗਵੰਤ ਮਾਨ ਨੂੰ ਗਾਲਾਂ ਕੱਢਣ ਦਾ ਟਾਈਮ ਮਿਲ ਗਿਆ। G20 ਕੈਂਸਲ ਹੋ ਗਿਆ, ਕਰੋ ਕਰੋ ਕਰੋ। ਤੁਹਾਡੇ ਐਮਪੀ ਨੇ ਪ੍ਰੈਸ ਕਾਨਫਰੰਸ ਕਰਤੀ, ਤੁਹਾਡੇ ਐਮਪੀ ਨੇ ਪ੍ਰੈਸ ਕਾਨਫਰੰਸ ਕਰਤੀ। ਮੈਨੂੰ ਗਾਲਾਂ ਕੱਢਣ ਦੀ ਇੰਨੀ ਕਾਲੀ ਕਾਦੀ ਹੁੰਦੀ ਹੈ ਯਾਰ? ਕਦੇ ਕਾਗਜ਼ ਪੱਤਰ ਵੀ ਦੇਖ ਲਿਆ ਕਰੋ। ਐਮਪੀ ਹੋ ਸਕਦਾ ਹਾਂਜੀ ਨਹੀਂ ਹੋਇਆ। ਤੁਸੀਂ ਪਿਆਦੇ ਹੋ 5.5 ਰੁਪਏ ਸਾਡੇ ਮਿਨਿਸਟਰ ਬੈਠੇ ਨੇ। ਚਾਰ ਰੋਜ਼ ਤੁਸੀਂ ਕਦੇ ਟਰਾਲੀ ਲੈ ਕੇ ਜਾਓ, ਟਰਾਲੀ ਲੈ ਕੇ ਜਾਓ 5.5 ਰੁਪਏ ਚ ਭਰ ਲਿਆਓ। ਜੇ ਕੋਈ 9.5 ਰੁਪਏ ਮੰਗੇ ਸਾਨੂੰ ਦੱਸ ਦਿਓ। ਉਹਨਾਂ ਦੇ ਕੇ ਵਿਜੀਲੈਂਸ ਦੇ ਵਿਜੀਲੈਂਸ ਦੇ ਦਫ਼ਤਰ ਤੇ ਤੁਸੀਂ ਸਵਾਲ ਉਠਾਉਂਦੇ ਹੋ। ਵਿਜੀਲੈਂਸ ਦੇ ਦਫ਼ਤਰ ਤੇ ਸਵਾਲ ਉਠਾਉਂਦੇ ਹੋ। ਸਾਡੇ ਐਮਪੀ ਦੇ ਭਰਾ ਨੂੰ ਐਸਐਸਪੀ ਕਿਨੇ ਲਾਇਆ? ਤੁਸੀਂ ਲਾਇਆ ਕਿ ਅਸੀਂ ਲਾਇਆ? ਬਾਜਵਾ ਜੀ ਸਾਡੇ ਐਮਪੀ ਦੇ ਭਰਾ ਨੂੰ ਐਸਐਸਪੀ ਤੁਸੀਂ ਲਾਇਆ। ਬਾਜਵਾ ਜੀ ਚੇਅਰ ਕਰੋ। ਕਰੀ ਜਾਂਦੇ ਆ ਜਿਹਨੇ ਬਿਆਨ ਦਿੱਤਾ ਉਹਦੇ ਭਰਾ ਨੂੰ ਐਸਐਸਪੀ ਤੁਸੀਂ ਲਾਇਆ। ਬਾਜਵਾ ਸਾਹਿਬ ਚੇਅਰ ਨੂੰ ਐਡਰੈਸ ਕਰੋ ਜੀ। ਬਾਜਵਾ ਸਾਹਿਬ ਅੱਖਾਂ ਮਿਲਾਓ। ਉਹ ਅੱਖਾਂ ਹੀ ਮਿਲਾ ਰਹੇ ਆ, ਮੋਗੇ ਐਸਐਸਪੀ ਕਿਨੇ ਥੋੜਾ ਰਹੇ ਆ, ਅੱਖਾਂ ਮਿਲਾ ਰਹੇ ਆ। ਗੱਲ ਵੱਖਰੀਆਂ ਨੇ। ਉਹਨੂੰ ਮੋਗੇ ਐਸਐਸਪੀ ਕਿਨੇ ਲਾਇਆ ਸੀ? ਸੀਐਮ ਸਾਹਿਬ ਚੇਅਰ ਨੂੰ ਐਡਰੈਸ ਕਰੋ। ਅੱਜ ਦੀ ਗੱਲ ਕਰੋ, ਅੱਜ ਦੀ ਗੱਲ ਕਰੋ। ਹੁਣ ਅੱਜ ਦੀ ਗੱਲ ਕਰ ਲਈਏ। ਅੱਛਾ ਗੱਲ ਸੁਣੋ, ਅੱਜ ਸੁਖਪਾਲ ਸਿੰਘ ਖਹਿਰੇ ਨੇ ਆਪ ਦੀ ਗੱਲ ਕੀਤੀ ਹੈ, ਸੀਚੇਵਾਲ ਦੀ ਗੱਲ ਕੀਤੀ, ਦੋ ਜਵਾਬ ਲਓਗੇ ਐਕਸ਼ਨ ਉਹਨਾਂ ਤੇ? ਕਾਹਦਾ ਜੀ? ਮਿੱਤਲ ਤੇ ਲਵਲੀ ਵਾਲੇ ਇਹਨਾਂ ਦੀ ਗੱਲ ਦਾ ਕੋਈ ਜਵਾਬ? ਅੱਛਾ ਇਹਨਾਂ ਦੀ ਗੱਲ ਦਾ ਜਵਾਬ ਨਹੀਂ ਕਰ ਦਿੰਦੇ। ਕੱਲ ਵੀ ਟਵੀਟ ਕਰਕੇ ਪਾਕਿਸਤਾਨ ਨੂੰ ਆਏ, ਟਵੀਟੋ ਟਵੀਟੀ ਖੇਡਦੇ ਆ। ਨਹੀਂ ਇਹ ਪਾਕਿਸਤਾਨ ਨੂੰ ਆਏ ਨਹੀਂ ਇਹਨਾਂ ਦੀ ਗੱਲ ਦਾ ਕੋਈ ਜਵਾਬ ਨਹੀਂ। ਇਹ ਕੋਈ ਪਤਾ ਨਹੀਂ ਕੀ ਕਹਿੰਦੇ ਇਹ ਤਾਂ ਕਦੇ ਕਿਤੇ ਜਾਏ ਹੁੰਦੇ, ਕਦੇ ਕਿਤੇ ਜਾਏ ਹੁੰਦੇ। ਇਹਨਾਂ ਦੀ ਗੱਲ ਦਾ ਜਵਾਬ ਨਹੀਂ। ਇਹਨਾਂ ਨੂੰ ਟਾਈਮ ਮਿਲ ਜਾਏ ਤਾਂ ਤੁਰ ਜਾਂਦੇ ਨੇ। ਹਟਾਓ ਸਰ ਇਹਨਾਂ ਨੂੰ। ਸਪੀਕਰ ਸਾਹਿਬ ਟਾਈਮ ਪੂਰਾ ਹੋ ਗਿਆ। ਬਾਜਵਾ ਜੀ ਬਾਜਵਾ ਜੀ ਓਏ ਛੱਡ ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਕਿਹਾ ਗਿਆ ਹੈ, ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ। ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਗਿਆ ਹੈ ਰਿਕਾਰਡ ਨਾ ਕੀਤਾ ਜਾਵੇ। ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਕਿ ਆਪਣੀਆਂ ਆਪਣੀਆਂ ਸੀਟਾਂ ਤੇ ਚਲੇ ਜਾਣ। ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਆਪਣੀਆਂ ਆਪਣੀਆਂ ਸੀਟਾਂ ਤੇ ਚਲੇ ਜਾਣ। ਸੀਟਾਂ ਤੇ ਸ਼ਾਂਤੀ ਬੈਠੋ। ਮੈਂਬਰ ਸਾਹਿਬਾਨ ਬੈਠੋ, ਬੈਠੋ। ਖਹਿਰਾ ਸਾਹਿਬ ਬੈਠੋ, ਤੁਸੀਂ ਬੈਠੋ। ਸਾਰੇ ਸੀਐਮ ਸਾਹਿਬ ਨੂੰ ਆਨ ਕਰੋ। ਬੈਠੋ ਬੈਠੋ। ਬਾਜਵਾ ਜੀ ਚੇਅਰ ਨੂੰ ਐਡਰੈਸ ਕਰੋ ਜੀ। ਬਾਜਵਾ ਸਾਹਿਬ ਚੇਅਰ ਨੂੰ ਐਡਰੈਸ ਕਰੋ, ਟਾਈਮ ਹੋਣ ਵਾਲਾ ਹੈ। ਹਾਂਜੀ ਸਰ ਮੈਂ ਤੁਹਾਡੇ ਨਾਲ ਜੀ ਜੀ ਇੱਕ ਜੀ ਸਰ ਹੁਣ ਅਗਲੀ ਗੱਲ ਸੁਣ ਲਓ, ਛੱਡ ਲਓ ਇਸ ਗੱਲ ਨੂੰ। ਮੈਂ ਤੇ ਇਹਨਾਂ ਨੂੰ ਕੋਈ ਜੀ ਜੀ ਤੁਸੀਂ ਚੇਅਰ ਨੂੰ ਚਲੋ ਛੱਡੀਏ ਆਪਾਂ ਗੱਲ ਨੂੰ ਸਾਡੀ। ਜੀ ਦੂਜੀ ਗੱਲ ਇਹਨਾਂ ਬਿਜਲੀ ਦੀ ਗੱਲ ਕੀਤੀ ਸੀ, ਬਹੁਤ ਖੁਸ਼ੀ ਵਾਲੀ ਗੱਲ ਹੈ ਜਿਹੜੀ ਤੁਸੀਂ ਕੀਤੀ ਹੈ। ਬਟ ਮੈਂ ਇਹ ਵੀ ਪੁੱਛਣਾ ਚਾਹੁੰਦਾ 22,000 ਕਰੋੜ ਰੁਪਏ ਦਾ ਜਿਹੜਾ PSPCL ਦਾ ਘਾਟਾ ਹੈ ਕੀ ਪੂਰਾ ਕਰੋਗੇ ਜੀ? ਪੈਸੇ ਦੋਗੇ?
ਖਦਸ਼ਾ ਸਾਰੇ ਪੰਜਾਬ ਨੂੰ। ਅਸੀਂ ਤਾਂ ਮੈਂ ਪੁੱਛਣਾ ਸਾਰੇ ਪੰਜਾਬ ਨੂੰ ਖਦਸ਼ਾ ਕਿ ਐਤਕੀ ਝੋਨੇ ਵਿੱਚ ਬਿਜਲੀ ਨਹੀਂ ਆਣੀ। ਆਲਰੇਡੀ ਕੱਟ ਸ਼ੁਰੂ ਨੇ 500 ਕਰੋੜ ਰੁਪਈਆ ਹੈ ਸਾਰੇ ਪੰਜਾਬ 'ਚ, ਸਾਰੇ ਪੰਜਾਬ। ਮਾਨਯੋਗ ਮੈਂਬਰ ਸਾਹਿਬਾਨ ਆਪਣੀ ਆਪਣੀ ਸੀਟਾਂ ਤੇ ਬੈਠਣ। ਬਹਿ ਤੇ ਉਹ ਮੈਨੂੰ ਬੋਲ ਤੇ ਲੈਣ ਦੋ। ਢਾਲੀਵਾਲ ਸਾਹਿਬ ਸੀਟ ਤੇ ਬੈਠੋ। ਢਾਲੀਵਾਲ ਸਾਹਿਬ ਸੀਟ ਤੇ ਬੈਠੋ। ਸੀਟ ਤੇ ਬੈਠੋ। 500 ਕਰੋੜ ਰੁਪਈਆ 500 ਮੰਤਰੀ ਜੀ ਕਰੋੜ ਸੀਟ। ਰੁਪਈਆ ਪੀਐਸਪੀਸੀਐਲ ਨੇ ਆਪਣੀ ਤਨਖਾਹਾਂ ਵਾਸਤੇ ਬੈਂਕ ਤੋਂ ਚੁੱਕਿਆ। ਤੁਸੀਂ ਕਿਹੜੀਆਂ ਗੱਲਾਂ ਕਰੀ ਜਾਂਦੇ? ਠੀਕ ਹੈ ਬਾਜਵਾ ਸਾਹਿਬ, ਥੈਂਕ ਯੂ ਉਹ ਥੈਂਕ ਇੱਕ ਯੂ। ਮਿੰਟ ਬੋਲ ਤੇ ਲੈਣ ਦੋ। ਅੱਜ ਤਾਂ ਬੜਾ ਟਾਈਮ, ਅੱਜ ਤਾਂ ਕੰਮ ਹੀ ਸ਼ੁਰੂ ਕੀਤਾ ਜੀ। ਤੁਹਾਨੂੰ ਤੁਸੀਂ ਕਿਹਾ ਸੀ ਦੇਖੋ- ਜਿੰਨਾ ਮਰਜ਼ੀ ਬੋਲਿਓ। ਦੇਖੋ ਜਿੰਨਾ ਮਰਜ਼ੀ ਬੋਲਿਓ, ਤੁਹਾਡੇ 15 ਮਿੰਟ ਸੀ। ਨਹੀਂ ਮੇਰੇ ਤੁਸੀਂ- 15 ਕਿੱਥੋਂ ਸੀ? ਬਿਲਕੁਲ ਪਾਰਟੀ ਕੋ 35 ਮਿੰਟ ਨੇ ਸਰ। ਆਈ ਵਿਲ ਟੇਕ ਦੀ ਅਦਰ ਪੀਪਲਸ ਟਾਈਮ। ਇਹ ਤਾਂ ਮੇਰੇ ਪਾਰਟੀ ਦੇ ਹੀ ਬੰਦੇ ਨੇ। ਚਲੋ ਫਿਰ ਆਪਾਂ 12 ਅਰੇ ਦੁਬਾਰਾ ਕਾਲੇ ਸ਼ੁਰੂ ਕਰ ਕਾਲੇ ਲਈਏ। ਨਾ ਪਾਓ, ਕਾਲੇ ਨਾ, ਲੰਚ ਕਰ ਲਈਏ, ਦੁਬਾਰਾ ਸ਼ੁਰੂ ਕਰ ਲਈਏ। ਹਾਂਜੀ ਲੰਚ ਤੋਂ ਬਾਅਦ ਸ਼ੁਰੂ ਕਰ ਲਈਏ। ਚਲੋ ਕਰ ਲਓ। ਤੁਸੀਂ ਸਮਝਦੇ ਹੋ ਲੰਚ ਵਾਲਾ ਪ੍ਰੋਗਰਾਮ ਹੈ ਕੋਈ ਇੱਥੇ? ਨਹੀਂ ਨਹੀਂ ਕਰਾਂਗਾ। ਇਹ ਤਾਂ ਹੈ, ਇਹ ਇੱਥੋਂ ਚੱਲ ਵਾਲੀਆਂ ਲੰਚ ਗੱਲਾਂ ਤੋਂ ਬਾਅਦ ਇੱਥੇ ਜੀ। ਸਹੀ। ਓਕੇ ਲੰਚ ਤੋਂ ਬਾਅਦ ਸਹੀ। ਹਾਂ, ਸਮੂਹ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਕਿ ਖਾਣਾ ਖਾ ਲਈਏ। ਸਦਨ ਦੀ ਬੈਠਕ 2:30 ਵਜੇ ਬਾਅਦ ਦੁਪਹਿਰ ਤੱਕ ਸਥਗਿਤ ਹੁੰਦੀ ਹੈ। ਤੁਸੀਂ ਉਹ ਮੈਨੂੰ ਸੂਰਜੇ ਵਾਲੇ ਦਾ ਨਹੀਂ ਪਤਾ। ਆਪਾਂ ਆਪਣੀ ਗੱਲ ਕਰ। ਫਿਰ ਇੱਕ ਮਿੰਟ, ਫਿਰ ਮੇਰੀ ਗੱਲ ਸੁਣੋ ਨਾ। ਮੈਂ ਨਹੀਂ ਇਹ ਗੱਲ ਕਹੀ ਵਿਜੀਲੈਂਸ ਨਾਲ। ਮੈਂ ਕਿਹਾ ਫਿਰ ਬਰਾਬਰ ਕਰੋ। ਫਿਰ ਆ ਸਰਾੜੀ ਸਾਹਿਬ ਤੁਸੀਂ ਡ੍ਰੌਪ ਕੀਤੇ ਨੇ। ਇਹ ਕੀ ਗੱਲ? ਇਹ ਵੱਖਰੇ ਨੇ। ਵਾਈ ਹੈਵ ਯੂ ਡ੍ਰੌਪਡ ਹਿਮ? ਕਿਹੜੇ 40 ਦੀ ਸਭ ਲੈ ਕੇ ਗਏ ਸੀ ਸੋਨੀਆ ਗਾਂਧੀ ਕੋਲੇ। ਕਿਹਾ 40 ਜਿਹੜੇ ਨੇ ਕਿਹੜੀ 40 ਦੀ ਲਿਸਟ? 40 ਦੀ ਲਿਸਟ ਦਿੱਤੀ ਸੀ ਤੇ ਉਸੋਂ ਕਿਹਾ ਗਿਆ ਹਾਈ ਕਮਾਂਡ ਵੱਲੋਂ ਕਿ ਲਿਸਟ ਦੱਬ ਲਓ, ਕਾਂਗਰਸ ਦੀ ਬਦਨਾਮੀ ਹੋਊਗੀ। ਮੇਰੀ ਗੱਲ ਸੁਣੋ। ਤੁਸੀਂ ਪੰਜਾਬ ਦੀ ਬਦਨਾਮੀ ਝੱਲੋਗੇ ਪਰ ਕਾਂਗਰਸ ਦੀ ਨਹੀਂ ਝੱਲਦੇ। ਮਾਨ ਸਾਹਿਬ ਮੇਰੀ ਬੇਨਤੀ ਸੁਣ ਲਓ। ਨਹੀਂ ਮੈਂ ਤੁਹਾਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਵਿਜੀਲੈਂਸ ਆਮ ਆਦਮੀ ਪਾਰਟੀ ਦੀ ਦਾ ਝੰਡਾ ਲਾ ਦਈਏ। ਤੇ ਮੇਰੀ ਸੁਣ ਲਓ, ਮੇਰੀ ਸੁਣ ਲਓ। ਤੁਸੀਂ ਜ਼ਰੂਰ ਕਰੋ, ਜ਼ਰੂਰ ਕਰੋ, ਜ਼ਰੂਰ ਕਰੋ। ਫਿਰ ਆਪਣੀ ਵੀ ਤਿਆਰੀ ਰੱਖਿਓ। ਚੰਦ ਦੇਣ ਹੀ ਲੱਗਣੇ ਨੇ, ਚੰਦ ਦੇਣ ਹੀ ਲੱਗਣੇ ਨੇ। ਦਿੱਲੀ ਵਾਲੇ ਆ ਕੇ ਤੁਹਾਡੇ ਗੁਆਂਢ ਚ ਪੈਣ ਵਾਲੇ ਜੇ। ਬਾਬਾ ਫਿਰ ਠੀਕ ਹੈ, ਆਪਣੀ ਪਾਰਟੀ ਬਚਾ ਲਓ। ਤੁਸੀਂ ਆਪਣੀ ਪਾਰਟੀ ਬਚਾ ਲਓ ਪਹਿਲਾਂ, ਬਾਅਦ ਅਸੀਂ ਬਚੇ ਹੀ ਬਚੇ ਆ। ਸਾਨੂੰ ਕੋਈ ਫਿਕਰ ਨਹੀਂ। ਮੈਂ ਤਾਂ ਤੁਹਾਨੂੰ ਬਚਾ ਦੂੰ। ਤੁਸੀਂ ਇਹ ਕੀ ਕਹਿਣਾ ਚਾਹੁੰਦੇ ਹੋ ਕਿ ਆਪਣੀ ਵੀ ਤੇਰੀ ਰੱਖਿਓ? ਮਤਲਬ ਥ੍ਰੈਟ ਕਰ ਰਹੇ ਹੋ ਤੁਸੀਂ ਕਿਹਨੂੰ? ਕਿ ਤੁਸੀਂ ਆਪਣੀ ਵੀ ਤੇਰੀ ਰੱਖਿਓ। ਜਿਹੜਾ ਸਾਡੇ ਚੋਂ ਗਲਤੀ ਕਰੂਗਾ ਉਹ ਵੀ ਅੰਦਰ ਜਾਊਗਾ। ਉਹੀ ਤੁਹਾਡੇ ਇੱਥੇ ਬਾਜਵਾ ਸਾਹਿਬ ਜਿਹੜਾ ਸਾਡੇ ਚੋਂ ਗਲਤੀ ਕਰੇਗਾ ਉਹ ਵੀ ਅੰਦਰ ਜਾਊਗਾ। ਪਰ ਆਪਣੇ ਵਾਲਿਆਂ ਨੂੰ ਬਚਾਓ ਨਾ ਕਿ ਵਿਜੀਲੈਂਸ ਤੇ ਝੰਡਾ ਲਾ ਦਿਓ। ਕੀ ਤੇ ਕਰ ਕੀ ਰਹੇ ਹੋ? ਕੀ ਕਰ ਰਹੇ? ਤੁਸੀਂ ਮੇਰੀ ਗੱਲ ਸੁਣੋ ਇੱਕ ਮਿੰਟ। 4 ਦਿਨ ਤੁਸੀਂ ਉਹ ਬਠਿੰਡੇ ਵਾਲਾ ਫੜਿਆ ਕਿਉਂ ਨਹੀਂ ਐਮਐਲਏ ਜੀ? ਉਹ ਅੰਦਰ ਹੈ ਜੀ। ਨੇ ਉਹ ਹੁਣ ਅੰਦਰ ਹੋਇਆ? ਨਹੀਂ ਤੁਸੀਂ ਤਾਂ ਬੈਠੇ ਨੇ। ਥੋੜਾ ਤਾਂ ਹਜੇ ਬੈਠੇ ਨੇ ਇੱਥੇ। ਕਿਹੜੇ ਇੱਥੇ ਹੀ ਬੈਠੇ ਨੇ। ਮੈਂ ਦੱਸ ਦੇਣਾ ਕਿਹੜੇ ਬੈਠੇ? ਬੈਠੀ ਜਿਨ੍ਹਾਂ ਦੇ ਗੈਂਗਸਟਰ ਨਾਮ ਜੁੜਦੇ ਨੇ। ਉਹਦਾ ਮਤਲਬ ਨਾਮ ਜੁੜਦੇ ਗੈਂਗਸਟਰ। ਉਹਦਾ ਮਤਲਬ ਚੀਫ ਮਿਨਿਸਟਰ ਕਿਸੇ ਚੀਜ਼ ਦੀ ਜਾਂਚ ਕਰਨ ਨੂੰ ਕਿਸੇ ਚੀਜ਼ ਦੀ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ। ਟਾਈਮ ਤਾਂ ਲੱਗਦਾ ਹੈ। ਤੁਸੀਂ ਬਿਨਾਂ ਇਨਵੈਸਟੀਗੇਸ਼ਨ ਤੋਂ ਦੀ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ। ਕਿਸੇ ਟੀਮ ਦੀ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ। ਤੁਸੀਂ ਸਬਰ ਕਰੋ। ਮੈਂ ਕਾਂਗਰਸੀਆਂ ਨੂੰ ਬੇਨਤੀ ਕਰਦਾ ਸਬਰ ਕਰੋ। ਸਭ ਦੀ ਵਾਰੀ ਆਊਗੀ। ਚਲੋ ਠੀਕ ਹੈ, ਕਰੋ ਤੁਸੀਂ ਕਰੋ ਤੁਸੀਂ। ਫਿਰ ਖੁੱਲ ਕੇ ਉਹਦਾ ਮਤਲਬ ਤੁਸੀਂ ਕਿਸੇ ਕਿਸਮ ਦੀ ਗੱਲ ਤੁਹਾਨੂੰ ਸਮਝ ਨਹੀਂ ਆ ਰਹੀ। ਤੁਸੀਂ ਕਰੋ। ਫਿਰ ਆਪਣੀ ਵੀ ਤਿਆਰੀ ਸਸੋਦੀਆ ਤੋਂ ਬਾਅਦ ਰੱਖੋ। ਫਿਰ ਇੱਕ ਅੱਧੇ ਆਪਣੇ ਨੂੰ ਵੀ ਨਾਲ ਹੀ ਕਰਾਓਗੇ। ਕਰ ਸਾਹਿਬ ਜਿਹਨੇ ਪੰਜਾਬ ਦਾ ਇੱਕ ਵੀ ਪੈਸਾ ਖਾਦਾ ਤੇ ਉਹ ਪੈਸੇ ਬਾਰੇ ਕੋਈ ਬੰਦਾ ਕਹੇ ਮੇਰੇ ਹਿਸਾਬ ਨਾਲ ਲਈ ਇਹੋ ਜੀ ਗੱਲ ਮੈਨੂੰ ਸਮਝ ਨਹੀਂ ਆਉਂਦੀ। ਅਸੀਂ ਕਿਸੇ ਨੇ ਨਹੀਂ ਕਿਹਾ ਕਿ ਕੋਈ ਹਿਸਾਬ ਨਾਲ ਲਓ। ਅਸੀਂ ਇਹ ਬਿਲਕੁਲ ਨਹੀਂ ਕਿਹਾ। ਅਸੀਂ ਤਾਂ ਕਿਹਾ ਫਿਰ ਆਪਣਾ ਹਿਸਾਬ ਦਿਓ। ਫਿਰ ਤੁਹਾਡੇ ਸਰਾਰੀ ਸਾਹਿਬ ਬਾਹਰ ਕਿਸ ਤਰ੍ਹਾਂ ਨੇ? ਤੁਸੀਂ ਡ੍ਰੌਪ ਕੀਤਾ। ਵਾਈ ਹੀ ਹੈਜ਼ ਨਾਟ ਬੀਨ ਪੁੱਟ ਇਨ? ਫਿਰ ਕੇਸ ਕਿਉਂ ਨਹੀਂ ਰਜਿਸਟਰ ਕੀਤਾ? ਬਾਜਵਾ ਜੀ ਚੇਅਰ ਨੂੰ ਡਿਸ ਕੀਤਾ ਜਾਵੇ। ਫਿਰ ਕੇਸ ਕਿਉਂ ਨਹੀਂ ਰਜਿਸਟਰ ਕੀਤਾ? ਸੀਐਮ ਸਾਹਿਬ ਸਰ ਇਹਨਾਂ ਨੂੰ ਕਿਉਂ ਨਹੀਂ ਅੰਦਰ ਖੜਿਆ ਜੀ? ਜਿਹੜੇ ਇੱਥੇ ਬੈਠੇ ਸੀ ਫਰੰਟ ਰੋ ਵਾਲੇ ਹਾਂ 1.5 ਸਾਲ ਪਹਿਲਾਂ ਕਿੱਥੇ ਨੇ? ਨਹੀਂ ਉਹ ਕਿਤੇ ਵੀ ਹੋਣ। ਕੈਪਟਨ ਅਮਰਿੰਦਰ ਕਿੱਥੇ ਹੈ? ਸੁਨੀਲ ਜਾਖੜ ਕਿੱਥੇ ਹੈ? ਉਹ ਪਹਿਲੀ ਵਾਰ ਗੁਰਬੀਰ ਕਾਂਗੜ ਕਿੱਥੇ ਹੈ? ਬਲਵੀਰ ਸਿੱਧੂ ਕਿੱਥੇ ਹੈ? ਨਹੀਂ ਉਹ ਸਾਨੂੰ ਪੁੱਛਦੇ। ਮਨਪ੍ਰੀਤ ਬਾਦਲ ਕਿੱਥੇ ਹੈ? ਮਨਪ੍ਰੀਤ ਬਾਦਲ ਕਿੱਥੇ ਹੈ? ਤੁਹਾਡਾ ਭਰਾ ਫਤਿਹ ਜੰਗ ਬਾਜਵਾ ਕਿੱਥੇ ਹੈ? ਕਿੱਥੇ ਹੋਏਗਾ? ਉਹ ਦੱਸ ਸਕਦੇ ਨੇ। ਉਹ ਤਾਂ ਉੱਧਰ ਚਲੇ ਗਏ। ਆ ਇਹ सुरजे वाला कह रहे थे बेंगलोर च कि जे पार्टी सत्ता बदल गई इसका मतलब ये नहीं है कि बीजेपी वाले बच जाएंगे। इत्थे इत्थे असीं यही गल कहने जे सत्ता बदल गई सत्ता च नहीं रहे दा मतलब ये नहीं कि बच जाओगे। चाहे बीजेपी चले जाओ चाहे टीजेपी चले जाओ जे पंजाब दा पैसा खाता है अंदर होंगे। मान साहब कोई नहीं तुसी यू आर जस्ट प्लेइंग टू द गैलरी वंस अगेन यू आर जस्ट प्लेइंग टू द गैलरी। असीं ये कह रहे फिर तैयारी रखो इत्थे भी काम आरंभिया गया डट के ਇੱਥੇ ਵੀ ਕੰਮ ਆਰੰਭਿਆ ਗਿਆ। ਜਿੱਦਣ ਅਸੀਂ ਤੁਹਾਨੂੰ ਦੱਸਣ ਤੇ ਆਏ ਤਾਂ ਤੁਹਾਡੇ ਕੋਲ ਸੁਣਿਆ ਨਹੀਂ ਜਾਣਾ ਇੱਥੇ ਬਣ ਕੀ ਰਿਹਾ। ਕਰ ਲੋ ਸਾਡੇ ਤੇ ਜੋ ਕਰਨਾ ਠੀਕ ਹੈ ਨਾ। ਪਰ ਇਹ ਗੱਲ ਤੁਸੀਂ ਇਹ ਗੱਲ ਯਾਦ ਰੱਖਿਓ ਇਹ ਗੱਲ ਯਾਦ ਰੱਖਿਓ ਇਹ ਗੱਲ ਯਾਦ ਰੱਖਿਓ ਕਿ ਰਾਜ ਇੱਕ ਮਿੰਟ ਤੁਹਾਡੇ ਜਿਹੜੇ ਜਨਰਲ ਸੈਕਟਰੀ ਰਾਹੁਲ ਗਾਂਧੀ ਉਹ ਬੜੇ ਵਧੀਆ ਤਰੀਕੇ ਨਾਲ ਸਵਾਲ ਉਠਾਉਂਦੇ ਨੇ ਅਡਾਨੀਆਂ ਦਾ
ਮੋਦੀ ਨਾਲ ਰਿਸ਼ਤੇ ਬਾਰੇ ਆਵਾਜ਼ ਉਠਾਈ, ਠੀਕ ਹੈ ਜੀ, ਅਗਲੇ ਦਿਨ ਮੋਦੀ ਨੇ ਜਵਾਬ ਦਿੱਤਾ, ਉਸ ਦਿਨ ਉਹ ਆਏ ਨਹੀਂ, ਨੋ ਪ੍ਰੋਬਲਮ। ਪਰ ਕੱਲ ਮੈਂ ਛੱਤੀਸਗੜ੍ਹ ਗਿਆ, ਇਹ ਉਸ ਤੋਂ ਪਹਿਲਾਂ ਰਾਜਸਥਾਨ, ਤੇ ਛੱਤੀਸਗੜ੍ਹ ਤੇ ਰਾਜਸਥਾਨ ਦੇ ਵਿੱਚ ਅੰਡਾਨੀਆਂ ਨੂੰ ਤੁਸੀਂ ਮਾਈਨਾਂ ਦੇ ਰੱਖੀਆਂ ਨੇ, ਤੇ ਵੈਸੇ ਕਾਂਗਰਸ ਪਾਰਟੀ ਨੇ ਤੁਸੀਂ ਠੇਕੇ ਦੇਤੇ ਉਹਨੂੰ ਦਿੱਲੀ, ਕਾਂਗਰਸ ਪਾਰਟੀ ਅੰਡਾਨੀ ਨੂੰ ਦਿੱਲੀ ਦੇ ਵਿੱਚ ਅੰਡਾਨੀ ਨੂੰ ਮਾਈਨਾਂ ਦੇ ਰੱਖੀਆਂ ਛੱਤੀਸਗੜ੍ਹ ਤੇ ਰਾਜਸਥਾਨ ਚ। ਵੈਸੇ ਦੱਸੋ ਤੁਸੀਂ ਤੁਹਾਡੇ ਅੰਡਾਨੀ ਦੇ ਠੇਕੇ ਨੇ ਦਿੱਲੀ ਸਾਰੇ। ਬਹਿ ਜਾਓ, ਟਕੇ ਰਹੋ, ਟਕੇ ਰਹੋ, ਟਕੇ ਰਹੋ, ਇੱਥੇ ਵੀ ਦੋਗੇ ਕੋਈ ਨਾ ਕੋਈ, ਟਕੇ ਰਹੋ, ਬਹੁਤ ਕੁਝ ਨਿਕਲੂਗਾ, ਟਕੇ ਰਹੋ। ਚਲੋ ਤੁਸੀਂ ਕਰ ਲਓ ਜੀ। माना मेरी कमीज पर लाखों दाग हैं, पर खुदा का शुक्र है कोई धब्बा नहीं, साढ़े धब्बे नहीं है, थोड़े बहुत धब्बे ने। धब्बा इस गल नहीं क्योंकि कमीज है पाटन वाली है, धब्बा नहीं है, कमीज ही पाट जानी, धब्बा किथे रह जाना। ਤੁਸੀਂ ਆਪਾਂ ਛੱਡ ਲਈ ਹੈ। ਬਾਜਵਾ ਜੀ ਚੇਅਰ ਨੂੰ ਐਡਰੈਸ ਕਰੋ। ਚਲੋ ਗੱਲ ਆਪਾਂ ਸਿੱਧਾ ਇੱਧਰ ਨੂੰ ਕਰੀਏ ਜੀ, ਗੱਲ ਚੇਅਰ ਨੂੰ ਐਡਰੈਸ ਕਰੋ। ਅੱਛਾ ਚਲੋ ਇਹ ਕਰ ਲੈਨੇ। ਹੁਣ ਇਹ ਦੱਸੋ ਹਾਂ ਤੁਹਾਡੇ ਜਿਹੜੇ ਆਪ ਦਾ ਉਹ ਤੁਹਾਡਾ ਹੈ ਉਹ ਇਹ ਅਰਵਿੰਦ ਕੇਜਰੀਵਾਲ ਸਾਹਿਬ, ਉਹਨੇ ਗਾਰੰਟੀ ਦਿੱਤੀ ਕਿ 20,000 ਕਰੋੜ ਰੁਪਈਆ ਮੈਂ ਤੁਹਾਨੂੰ ਰੇਤ ਚੋਂ ਇਕੱਠਾ ਕਰਕੇ ਦੂੰ ਹਰ ਸਾਲ ਦਾ। ਕਿੰਨੇ ਹੋਏ ਨੇ? ਕਿੰਨੇ ਹੋਏ ਨੇ? ਕਿੰਨੇ ਹੋਏ ਨੇ? 125 ਕਰੋੜ ਰੁਪਈਆ ਸਾਲ ਚ। ਇਹ ਬਾਜਵਾ ਸਾਹਿਬ ਇਹ ਮੈਥ ਦੇ ਟੀਚਰ ਬਣ ਕੇ ਇੱਥੇ ਕਿੰਨੇ ਹੋਏ ਨੇ? ਮੈਂ ਜਦੋਂ ਮੈਂ ਬੋਲੂੰਗਾ ਨਾ ਬਜਟ ਤੇ ਸਾਰਾ ਕੁਝ ਦੱਸ ਦੂੰਗਾ ਜੀ। ਚਲੋ ਠੀਕ ਹੈ, ਬਹਿ ਜਾਓ, ਠੀਕ ਹੈ ਨਾ ਜੀ, ਬਹਿ ਜਾਓ ਫਿਰ। ਹਾਂ, ਕਿਰਪਾ ਕਰਕੇ ਇਹ ਹਰ ਰੋਜ਼ ਹਿਸਾਬ ਨਹੀਂ ਹੁੰਦੇ, 20,000 ਕਰੋੜ ਹਰ ਰੋਜ਼ ਹਿਸਾਬ ਨਹੀਂ ਹੁੰਦੇ, ਪਰ ਇਹਨਾਂ ਮੈਨੂੰ ਪਤਾ, ਮੈਂ ਦੱਸੂਗਾ ਕਿਹੜੇ ਕਿਹੜੇ ਮਾਫੀਏ ਫੜੇ ਨੇ ਔਰ ਕੌਣ ਕੌਣ ਨੇ। ਔਰ ਚੰਨੀ ਵੀ ਨਾਮ ਹੈ ਉਹਦਾ, ਚੰਨੀ ਦਾ ਨਾਮ ਹੈ ਉਹ ਚ, ਔਰ ਚੰਨੀ ਦੇ ਜਿਹੜੇ ਚਹੇਤੇ ਨੇ ਇੱਥੇ ਬੈਠੇ ਨੇ, ਥੋੜਾ ਮੂੰਹ ਪਰਾਂ ਕਰ ਲੈਂਦੇ ਉਦੋਂ ਜਦੋਂ ਰੇਤੇ ਦੀ ਗੱਲ ਹੁੰਦੀ ਹੈ, ਸਾਰੇ ਹੈਗੇ ਨੇ, ਕੋਈ ਗੱਲ ਸਾਰੇ ਹੈਗੇ ਨੇ। ਮੈਂ ਕਿਹਾ ਜੀ ਚਿੱਠੇ ਐਡੇ ਐਡੇ ਨੇ, ਤੁਸੀਂ ਦੇਖੋਗੇ। ਗੱਲ ਸੁਣੋ ਇੱਕ ਮਿੰਟ ਮਾਨ ਸਾਹਿਬ, ਚਿੱਠੇ ਜਨਾਬ, ਤੁਸੀਂ ਗੱਲ ਕਰਦੇ ਫੱਬਦੇ ਹੋ। ਉਹ ਪਬਲਿਕ ਮਾਈਨਾਂ ਜਿਹੜੀਆਂ ਪਬਲਿਕ ਮਾਈਨਾਂ ਅਸੀਂ ਚਲਾਈਆਂ ਨੇ, ਜਿਹੜੀਆਂ ਪਬਲਿਕ ਮਾਈਨਾਂ 5.5 ਰੁਪਏ ਪਰ ਫੁੱਟ ਵਾਲੀਆਂ, ਉਹ ਪਹਿਲਾਂ ਕਿਉਂ ਨਹੀਂ ਚਲਾਈਆਂ? ਜਿਹੜੀਆਂ ਪਬਲਿਕ ਮਾਈਨਾਂ ਅਸੀਂ ਚਲਾਤੀਆਂ, ਜਿਹੜੀਆਂ ਪਬਲਿਕ ਮਾਈਨਾਂ, ਬਾਜਵਾ ਸਾਹਿਬ ਸੁਣੋ, ਬਾਜਵਾ ਸਾਹਿਬ ਸੁਣੋ, ਬਾਜਵਾ ਸਾਹਿਬ, ਜਿਹੜੀਆਂ ਪਬਲਿਕ ਮਾਈਨਾਂ ਅਸੀਂ ਚਲਾਤੀਆਂ 5.5 ਰੁਪਏ ਫੁੱਟ ਵਾਲੀਆਂ, ਪਹਿਲਾਂ ਕਿਉਂ ਨਹੀਂ ਚਲਾਈਆਂ? ਹੁਣ 9.5 ਨੂੰ ਚਲਾਈਆਂ ਤੁਸੀਂ। ਨਹੀਂ 5.5 ਰੁਪਏ ਫੁੱਟ ਉੱਥੋਂ ਮਿਲਦਾ ਤੇ ਰੁਪਈਆ 50,000 ਕਰੋੜ ਇਕੱਠਾ ਹੋਇਆ। 5.5 ਚਲੋ ਟਰਾਲੀ ਲੈ ਕੇ ਚਲੋ, ਚਲੋ ਮੇਰਾ ਟਰਾਲੀ ਲੈ ਕੇ ਚਲੋ। ਤੁਹਾਨੂੰ ਸਾਲ ਚ ਆਇਆ ਕੀ? ਅਸਲ ਚ ਨਾ ਤੁਹਾਨੂੰ ਜਿਹੜੀਆਂ ਤੁਸੀਂ ਚਲਾਈਆਂ ਨੇ ਆਪਣੀ ਗਵਰਨਮੈਂਟ ਦੇ ਥਰੂ 50 ਕਰੋੜ ਰੁਪਈਆ ਸਾਲ ਚ ਆਇਆ ਤੇ 20,000 ਕਰੋੜ ਕਹਿੰਦੇ। ਬਾਜਵਾ ਸਾਹਿਬ, ਕੱਲ ਤੁਹਾਡੇ ਕਾਂਗਰਸ ਚ ਇੰਨੀ ਕਾਲੀ ਮੱਚੀ ਵੀ ਭਗਵੰਤ ਮਾਨ ਨੂੰ ਗਾਲਾਂ ਕੱਢਣ ਦਾ ਟਾਈਮ ਮਿਲ ਗਿਆ, G20 ਕੈਂਸਲ ਹੋ ਗਿਆ, ਕਰੋ ਕਰੋ ਕਰੋ। ਤੁਹਾਡੇ ਐਮਪੀ ਨੇ ਪ੍ਰੈਸ ਕਾਨਫਰੰਸ ਕਰਤੀ, ਤੁਹਾਡੇ ਐਮਪੀ ਨੇ ਪ੍ਰੈਸ ਕਾਨਫਰੰਸ ਕਰਤੀ। ਮੈਨੂੰ ਗਾਲਾਂ ਕੱਢਣ ਦੀ ਇੰਨੀ ਕਾਲੀ ਕਾਦੀ ਹੁੰਦੀ ਹੈ ਯਾਰ? ਕਦੇ ਕਾਗਜ਼ ਪੱਤਰ ਵੀ ਦੇਖ ਲਿਆ ਕਰੋ। ਐਮਪੀ ਹੋ ਸਕਦਾ ਹਾਂਜੀ ਨਹੀਂ ਹੋਇਆ, ਤੁਸੀਂ ਪਿਆਉਂਦੇ ਹੋ 5.5 ਰੁਪਏ। ਸਾਡੇ ਮਿਨਿਸਟਰ ਬੈਠੇ ਨੇ, 4 ਰੋਜ਼ ਤੁਸੀਂ ਕਦੇ ਟਰਾਲੀ ਲੈ ਕੇ ਜਾਓ, ਟਰਾਲੀ ਲੈ ਕੇ ਜਾਓ, 5.5 ਰੁਪਏ ਚ ਭਰ ਲਿਆਓ। ਜੇ ਕੋਈ 9.5 ਰੁਪਏ ਮੰਗੇ ਸਾਨੂੰ ਦੱਸ ਦਿਓ। ਉਹਨਾਂ ਦੇ ਕੇ ਵਿਜੀਲੈਂਸ ਦੇ ਦਫ਼ਤਰ ਤੇ ਤੁਸੀਂ ਸਵਾਲ ਉਠਾਉਂਦੇ ਹੋ, ਵਿਜੀਲੈਂਸ ਦੇ ਦਫ਼ਤਰ ਤੇ ਸਵਾਲ ਉਠਾਉਂਦੇ ਹੋ। ਸਾਡੇ ਐਮਪੀ ਦੇ ਭਰਾ ਨੂੰ ਐਸਐਸਪੀ ਕਿਨੇ ਲਾਇਆ? ਤੁਸੀਂ ਲਾਇਆ ਕਿ ਅਸੀਂ ਲਾਇਆ? ਬਾਜਵਾ ਜੀ ਸਾਡੇ ਐਮਪੀ ਦੇ ਭਰਾ ਨੂੰ ਐਸਐਸਪੀ ਤੁਸੀਂ ਲਾਇਆ। ਬਾਜਵਾ ਜੀ ਐਡਰੈਸ ਕਰੋ। ਕਰੀ ਜਾਂਦੇ ਆ ਜਿਹਨੇ ਬਿਆਨ ਦਿੱਤਾ ਉਹਦੇ ਭਰਾ ਨੂੰ ਐਸਐਸਪੀ ਤੁਸੀਂ ਲਾਇਆ। ਇੱਕ ਮਿੰਟ ਬਾਜਵਾ ਸਾਹਿਬ, ਬਾਜਵਾ ਸਾਹਿਬ ਚੇਅਰ ਨੂੰ ਐਡਰੈਸ ਕਰੋ ਜੀ। ਬਾਜਵਾ ਸਾਹਿਬ ਅੱਖਾਂ ਮਿਲਾਓ। ਉਹ ਅੱਖਾਂ ਹੀ ਮਿਲਾ ਰਹੇ ਆ, ਮੋਗੇ ਐਸਐਸਪੀ ਕਿਨੇ ਥੋੜਾ ਰਹੇ ਆ, ਅੱਖਾਂ ਮਿਲਾ ਰਹੇ ਆ। ਗੱਲ ਵੱਖਰੀਆਂ ਨੇ। ਉਹਨੂੰ ਮੋਗੇ ਐਸਐਸਪੀ ਕਿਨੇ ਲਾਇਆ ਸੀ? ਸੀਐਮ ਸਾਹਿਬ ਚੇਅਰ ਨੂੰ ਐਡਰੈਸ ਕਰੋ। ਅੱਜ ਦੀ ਗੱਲ ਕਰੋ, ਅੱਜ ਦੀ ਗੱਲ ਕਰੋ, ਹੁਣ ਅੱਜ ਦੀ ਗੱਲ ਕਰ ਲਈਏ। ਅੱਛਾ ਗੱਲ ਸੁਣੋ, ਅੱਜ ਸੁਖਪਾਲ ਸਿੰਘ ਖਹਿਰੇ ਨੇ ਆਪ ਦੀ ਗੱਲ ਕੀਤੀ ਹੈ, ਸੀਚੇਵਾਲ ਦੀ ਗੱਲ ਕੀਤੀ, ਦੋ ਜਵਾਬ ਲਓਗੇ ਐਕਸ਼ਨ ਉਹਨਾਂ ਤੇ? ਕਾਹਦਾ ਜੀ? ਮਿੱਤਲ ਤੇ ਲਵਲੀ ਵਾਲੇ ਇਹਨਾਂ ਦੀ ਗੱਲ ਦਾ ਕੋਈ ਜਵਾਬ? ਅੱਛਾ ਇਹਨਾਂ ਦੀ ਗੱਲ ਦਾ ਜਵਾਬ ਨਹੀਂ ਕਰ ਦਿੰਦੇ। ਕੱਲ ਵੀ ਟਵੀਟ ਕਰਕੇ ਪਾਕਿਸਤਾਨ ਨੂੰ ਆਏ, ਟਵੀਟੀ ਖੇਡਦੇ ਆ। ਨਹੀਂ ਇਹ ਪਾਕਿਸਤਾਨ ਨੂੰ ਆਏ ਨਹੀਂ ਇਹਨਾਂ ਦੀ ਗੱਲ ਦਾ ਕੋਈ ਜਵਾਬ ਨਹੀਂ। ਇਹ ਕੋਈ ਗੱਲ ਦਾ ਜਵਾਬ ਕੋਈ ਪਤਾ ਨਹੀਂ ਕੀ ਕਹਿੰਦੇ ਇਹ ਤਾਂ ਕਦੇ ਕਿਤੇ ਜਾਏ ਹੁੰਦੇ, ਕਦੇ ਕਿਤੇ ਜਾਏ ਹੁੰਦੇ। ਇਹਨਾਂ ਦੀ ਗੱਲ ਦਾ ਜਵਾਬ ਨਹੀਂ। ਇਹਨਾਂ ਨੂੰ ਟਾਈਮ ਮਿਲ ਜਾਏ ਤਾਂ ਤੁਰ ਜਾਂਦੇ ਨੇ। ਹਟਾਓ ਸਰ ਇਹਨਾਂ ਨੂੰ। ਸਪੀਕਰ ਸਾਹਿਬ ਟਾਈਮ ਪੂਰਾ ਹੋ ਗਿਆ। ਭਗਵੰਤ ਸਿੰਘ ਮਾਨ ਬਾਜਵਾ ਜੀ, ਬਾਜਵਾ ਜੀ ਓਏ ਛੱਡ। ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਕਿਹਾ ਗਿਆ ਹੈ, ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ। ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਗਿਆ ਹੈ ਰਿਕਾਰਡ ਨਾ ਕੀਤਾ ਜਾਵੇ। ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਕਿ ਆਪਣੀਆਂ ਆਪਣੀਆਂ ਸੀਟਾਂ ਤੇ ਚਲੇ ਜਾਣ। ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਆਪਣੀਆਂ ਆਪਣੀਆਂ ਸੀਟਾਂ ਤੇ ਚਲੇ ਜਾਣ। ਸੀਟਾਂ ਤੇ ਸ਼ਾਂਤੀ ਬੈਠੋ, ਮੈਂਬਰ ਸਾਹਿਬਾਨ ਬੈਠੋ, ਬੈਠੋ। ਖਹਿਰਾ ਸਾਹਿਬ ਬੈਠੋ, ਤੁਸੀਂ ਬੈਠੋ।
ਸਾਰੇ ਸੀਐਮ ਸਾਹਿਬ ਨੂੰ ਆਨ ਕਰੋ। ਬੈਠੋ ਬੈਠੋ। ਬਾਜਵਾ ਜੀ ਚੇਅਰ ਨੂੰ ਐਡਰੈਸ ਕਰੋ ਜੀ। ਬਾਜਵਾ ਸਾਹਿਬ ਚੇਅਰ ਨੂੰ ਐਡਰੈਸ ਕਰੋ, ਟਾਈਮ ਹੋਣ ਵਾਲਾ ਹੈ। ਹਾਂਜੀ ਸਰ, ਮੈਂ ਤੁਹਾਡੇ ਨਾਲ ਜੀ ਜੀ ਇੱਕ ਜੀ ਸਰ ਹੁਣ ਅਗਲੀ ਗੱਲ ਸੁਣ ਲਓ, ਛੱਡ ਲਓ ਇਸ ਗੱਲ ਨੂੰ। ਮੈਂ ਤੇ ਇਹਨਾਂ ਨੂੰ ਕੋਈ ਜੀ ਜੀ ਤੁਸੀਂ ਚੇਅਰ ਨੂੰ ਚਲੋ address ਕਰੋ। ਛੱਡੀਏ ਆਪਾਂ ਜੀ। ਗੱਲ ਨੂੰ ਸਾਡੀ। ਜੀ ਦੂਜੀ ਗੱਲ, ਇਹਨਾਂ ਬਿਜਲੀ ਦੀ ਗੱਲ ਕੀਤੀ ਸੀ, ਬਹੁਤ ਖੁਸ਼ੀ ਵਾਲੀ ਗੱਲ ਹੈ ਜਿਹੜੀ ਤੁਸੀਂ ਕੀਤੀ ਹੈ। ਬਟ ਮੈਂ ਇਹ ਵੀ ਪੁੱਛਣਾ ਚਾਹੁੰਦਾ, 22,000 ਕਰੋੜ ਰੁਪਏ ਦਾ ਜਿਹੜਾ PSPCL ਦਾ ਘਾਟਾ ਹੈ, ਕੀ ਪੂਰਾ ਕਰੋਗੇ ਜੀ? ਪੈਸੇ ਦੋਗੇ? ਖਦਸ਼ਾ ਸਾਰੇ ਪੰਜਾਬ ਨੂੰ, ਅਸੀਂ ਤਾਂ ਮੈਂ ਪੁੱਛਣਾ, ਸਾਰੇ ਪੰਜਾਬ ਨੂੰ ਖਦਸ਼ਾ ਕਿ ਐਤਕੀ ਝੋਨੇ ਵਿੱਚ ਬਿਜਲੀ ਨਹੀਂ ਆਣੀ। ਆਲਰੇਡੀ ਕੱਟ ਸ਼ੁਰੂ ਨੇ, 500 ਕਰੋੜ ਰੁਪਈਆ ਹੈ ਸਾਰੇ ਪੰਜਾਬ 'ਚ, ਸਾਰੇ ਪੰਜਾਬ। ਮਾਨਯੋਗ ਮੈਂਬਰ ਸਾਹਿਬਾਨ ਆਪਣੀ ਆਪਣੀ ਸੀਟਾਂ ਤੇ ਬੈਠਣ। ਬਹਿ ਤੇ ਉਹ ਮੈਨੂੰ ਬੋਲ ਤੇ ਲੈਣ ਦੋ। ਢਾਲੀਵਾਲ ਸਾਹਿਬ ਸੀਟ ਤੇ ਬੈਠੋ। ਢਾਲੀਵਾਲ ਸਾਹਿਬ ਸੀਟ ਤੇ ਸਪੀਕਰ ਬੈਠੋ। ਸਾਹਿਬ, ਸੀਟ ਤੇ ਬੈਠੋ। 500 ਕਰੋੜ ਰੁਪਈਆ, 500 ਮੰਤਰੀ ਜੀ ਕਰੋੜ ਸੀਟ। ਰੁਪਈਆ PSPCL ਨੇ ਆਪਣੀ ਤਨਖਾਹਾਂ ਵਾਸਤੇ ਬੈਂਕ ਤੋਂ ਚੁੱਕਿਆ। ਤੁਸੀਂ ਕਿਹੜੀਆਂ ਗੱਲਾਂ ਕਰੀ ਜਾਂਦੇ? ਠੀਕ ਹੈ ਬਾਜਵਾ ਸਾਹਿਬ, ਥੈਂਕ ਯੂ ਉਹ ਥੈਂਕ ਇੱਕ ਯੂ। ਮਿੰਟ ਬੋਲ ਤੇ ਲੈਣ ਦੋ, ਅਜੇ ਤਾਂ ਬੜਾ ਟਾਈਮ, ਅਜੇ ਤਾਂ ਕੰਮ ਹੀ ਸ਼ੁਰੂ ਕੀਤਾ ਜੀ। ਤੁਹਾਨੂੰ ਤੁਸੀਂ ਕਿਹਾ ਸੀ ਦੇਖੋ- ਜਿੰਨਾ ਮਰਜ਼ੀ ਬੋਲਿਓ। ਦੇਖੋ ਜਿੰਨਾ ਮਰਜ਼ੀ ਬੋਲਿਓ, ਤੁਹਾਡੇ 15 ਮਿੰਟ ਸੀ। ਨਹੀਂ ਮੇਰੇ ਤੁਸੀਂ- 15 ਕਿੱਥੋਂ ਸੀ? ਬਿਲਕੁਲ ਪਾਰਟੀ ਕੋ 35 ਮਿੰਟ ਨੇ ਸਰ। ਆਈ ਵਿਲ ਟੇਕ ਦੀ ਅਦਰ ਪੀਪਲਸ ਟਾਈਮ। ਇਹ ਤਾਂ ਮੇਰੇ ਪਾਰਟੀ ਦੇ ਹੀ ਬੰਦੇ ਨੇ। ਚਲੋ ਫਿਰ ਆਪਾਂ ਕਾਲੇ ਦੁਬਾਰਾ ਸ਼ੁਰੂ ਕਰ ਕਾਲੇ ਲਈਏ। ਨਾ ਪਾਓ, ਕਾਲੇ ਨਾ। ਲੰਚ ਕਰ ਲਈਏ, ਦੁਬਾਰਾ ਸ਼ੁਰੂ ਕਰ ਲਈਏ। ਹਾਂਜੀ ਲੰਚ ਤੋਂ ਬਾਅਦ ਸ਼ੁਰੂ ਕਰ ਲਈਏ। ਚਲੋ ਕਰ ਲਓ, ਤੁਸੀਂ ਸਮਝਦੇ ਹੋ ਲੰਚ ਵਾਲਾ ਪ੍ਰੋਗਰਾਮ ਹੈ ਕੋਈ ਇੱਥੇ? ਨਹੀਂ ਨਹੀਂ ਕਰਾਂਗਾ, ਇਹ ਤਾਂ ਹੈ, ਇਹ ਇੱਥੋਂ ਚੱਲ ਵਾਲੀਆਂ ਲੰਚ ਗੱਲਾਂ ਤੋਂ ਬਾਅਦ ਇੱਥੇ ਸਹੀ। ਜੀ। ਓਕੇ, ਲੰਚ ਤੋਂ ਬਾਅਦ ਸਹੀ। ਹਾਂ, I will ਸਮੂਹ start ਮੈਂਬਰ with ਸਾਹਿਬਾਨ after ਨੂੰ ਸਮੂਹ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਕਿ ਖਾਣਾ ਖਾ ਲਈਏ। ਸਦਨ ਦੀ ਬੈਠਕ 2:30 ਵਜੇ ਬਾਅਦ ਦੁਪਹਿਰ ਤੱਕ ਸਥਗਿਤ ਹੁੰਦੀ ਹੈ। ਤੁਸੀਂ ਉਹ ਮੈਨੂੰ ਸੂਰਜੇ ਵਾਲੇ ਦਾ ਨਹੀਂ ਪਤਾ, ਆਪਾਂ ਆਪਣੀ ਗੱਲ ਕਰ। ਫਿਰ ਇੱਕ ਮਿੰਟ, ਫਿਰ ਮੇਰੀ ਗੱਲ ਸੁਣੋ ਨਾ। ਮੈਂ ਨਹੀਂ ਇਹ ਗੱਲ ਕਹੀ ਵਿਜੀਲੈਂਸ ਨਾਲ, ਮੈਂ ਕਿਹਾ ਫਿਰ ਬਰਾਬਰ ਕਰੋ। ਫਿਰ ਆ ਸਰਾੜੀ ਸਾਹਿਬ ਤੁਸੀਂ ਡ੍ਰੌਪ ਕੀਤੇ ਨੇ, ਇਹ ਕੀ ਗੱਲ? ਇਹ ਵੱਖਰੇ ਨੇ। ਵਾਈ ਹੈਵ ਯੂ ਡ੍ਰੌਪਡ ਹਿਮ? ਉਹ ਕਿਹੜੇ 40 ਦੀ ਸਭ ਲੈ ਕੇ ਗਏ ਸੀ ਸੋਨੀਆ ਗਾਂਧੀ ਕੋਲੇ। ਕਿਆ 40 ਜਿਹੜੇ ਨੇ, ਕਿਹੜੀ 40 ਦੀ ਲਿਸਟ? 40 ਦੀ ਲਿਸਟ ਦਿੱਤੀ ਸੀ ਮਾਨ ਸਾਹਿਬ, ਉਸੋਂ ਕਿਹਾ ਗਿਆ ਹਾਈ ਕਮਾਂਡ ਵੱਲੋਂ ਕਿ ਲਿਸਟ ਦੱਬ ਲਓ, ਕਾਂਗਰਸ ਦੀ ਬਦਨਾਮੀ ਹੋਊਗੀ। ਮੇਰੀ ਗੱਲ ਸੁਣੋ, ਤੁਸੀਂ ਪੰਜਾਬ ਦੀ ਬਦਨਾਮੀ ਚੱਲੋਗੇ ਪਰ ਕਾਂਗਰਸ ਦੀ ਨਹੀਂ ਚੱਲਦੇ। ਮਾਨ ਸਾਹਿਬ ਮੇਰੀ ਬੇਨਤੀ ਸੁਣ ਲਓ। ਨਹੀਂ ਮੈਂ ਤੁਹਾਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਵਿਜੀਲੈਂਸ ਆਮ ਆਦਮੀ ਪਾਰਟੀ ਦੀ ਦਾ ਝੰਡਾ ਲਾ ਦਈਏ। ਤੇ ਮੇਰੀ ਸੁਣ ਲਓ, ਮੇਰੀ ਸੁਣ ਲਓ। ਤੁਸੀਂ ਉਹ ਤਾਂ ਆਉਣਗੇ ਜੀ। ਜ਼ਰੂਰ ਕਰੋ, ਜ਼ਰੂਰ ਕਰੋ, ਜ਼ਰੂਰ ਕਰੋ। ਫਿਰ ਆਪਣੀ ਵੀ ਤਿਆਰੀ ਰੱਖਿਓ। ਚੰਦ ਦੇਣ ਹੀ ਲੱਗਣੇ ਨੇ, ਚੰਦ ਦੇਣ ਹੀ ਲੱਗਣੇ ਨੇ। ਦਿੱਲੀ ਵਾਲੇ ਆ ਕੇ ਤੁਹਾਡੇ ਗੁਆਂਢ ਚ ਪੈਣ ਵਾਲੇ ਜੇ ਬਾਬਾ। ਫਿਰ ਠੀਕ ਹੈ, ਆਪਣੀ ਪਾਰਟੀ ਬਚਾ ਲਓ। ਤੁਸੀਂ ਆਪਣੀ ਪਾਰਟੀ ਬਚਾ ਲਓ ਪਹਿਲਾਂ, ਬਾਅਦ ਅਸੀਂ ਬਚੇ ਹੀ ਬਚੇ ਆ, ਸਾਨੂੰ ਕੋਈ ਫਿਕਰ ਨਹੀਂ। ਮੈਂ ਤਾਂ ਤੁਹਾਨੂੰ ਬਚਾ ਦੂੰ। ਤੁਸੀਂ ਇਹ ਕੀ ਕਹਿਣਾ ਚਾਹੁੰਦੇ ਹੋ ਕਿ ਆਪਣੀ ਵੀ ਤੇਰੀ ਰੱਖਿਓ, ਮਤਲਬ ਥ੍ਰੈਟ ਕਰ ਰਹੇ ਹੋ ਤੁਸੀਂ? ਕਿਹਨੂੰ ਕਿ ਤੁਸੀਂ ਆਪਣੀ ਵੀ ਤੇਰੀ ਰੱਖਿਓ? ਤੁਹਾਡੀ ਵੀ ਜਿਹੜਾ ਤਿਆਰੀ ਸਾਡੇ ਹੈ। ਚੋਂ ਗਲਤੀ ਕਰੂਗਾ ਉਹ ਵੀ ਅੰਦਰ ਜਾਊਗਾ। ਉਹੀ ਤੁਹਾਡੇ ਇੱਥੇ ਬਾਜਵਾ ਸਾਹਿਬ, ਜਿਹੜਾ ਸਾਡੇ ਚੋਂ ਗਲਤੀ ਕਰੇਗਾ ਉਹ ਵੀ ਅੰਦਰ ਜਾਊਗਾ। ਪਰ ਆਪਣੇ ਵਾਲਿਆਂ ਨੂੰ ਬਚਾਓ ਨਾ ਕਿ ਵਿਜੀਲੈਂਸ ਤੇ ਝੰਡਾ ਲਾ ਦਿਓ। ਕੀ ਤੇ ਕਰ ਕੀ ਰਹੇ ਹੋ? ਕੀ ਕਰ ਰਹੇ? ਤੁਸੀਂ ਮੇਰੀ ਗੱਲ ਸੁਣੋ ਇੱਕ ਮਿੰਟ। 4 ਦਿਨ ਤੁਸੀਂ ਉਹ ਬਠਿੰਡੇ ਵਾਲਾ ਫੜਿਆ ਕਿਉਂ ਨਹੀਂ ਐਮਐਲਏ ਜੀ? ਉਹ ਅੰਦਰ ਹੈ ਜੀ। ਨੇ ਉਹ ਹੁਣ ਅੰਦਰ ਹੋਇਆ? ਨਹੀਂ ਤੁਸੀਂ ਤਾਂ ਆ ਬੈਠੇ ਨੇ, ਥੋੜਾ ਤਾਂ ਹਜੇ ਬੈਠੇ ਨੇ ਇੱਥੇ। ਕਿਹੜੇ? ਇੱਥੇ ਬੈਠੇ ਨੇ, ਮੈਂ ਦੱਸ ਦੇਣਾ। ਕਿਹੜੇ ਬੈਠੇ? ਬੈਠੀ ਜਿਨ੍ਹਾਂ ਦੇ ਗੈਂਗਸਟਰ ਨਾਮ ਜੁੜਦੇ ਨੇ। ਉਹਦਾ ਮਤਲਬ ਨਾਮ ਜੁੜਦੇ ਗੈਂਗਸਟਰ ਉਹਦਾ ਮਤਲਬ ਚੀਫ ਮਿਨਿਸਟਰ ਦੀ ਇਨਕੁਆਇਰੀ ਕਿਸੇ ਚੀਜ਼ ਦੀ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ। ਟਾਈਮ ਤਾਂ ਲੱਗਦਾ ਹੈ। ਤੁਸੀਂ ਬਿਨਾਂ ਇਨਵੈਸਟੀਗੇਸ਼ਨ ਤੋਂ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ। ਕਿਸੇ ਟੀਮ ਦੀ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ। ਤੁਸੀਂ ਸਬਰ ਕਰੋ। ਮੈਂ ਕਾਂਗਰਸੀਆਂ ਨੂੰ ਬੇਨਤੀ ਕਰਦਾ, ਸਬਰ ਕਰੋ, ਸਭ ਦੀ ਵਾਰੀ ਆਊਗੀ। ਚਲੋ ਠੀਕ ਹੈ, ਕਰੋ ਤੁਸੀਂ, ਕਰੋ ਤੁਸੀਂ। ਫਿਰ ਖੁੱਲ ਕੇ ਕੀਤਾ ਜਾਵੇ। ਫਿਰ ਕੇਸ ਕਿਉਂ ਨਹੀਂ ਰਜਿਸਟਰ ਕੀਤਾ ਜੀ? ਸਰ ਇਹਨਾਂ ਨੂੰ ਕਿਉਂ ਨਹੀਂ ਅੰਦਰ ਖੜਿਆ ਜੀ? ਜਿਹੜੇ ਇੱਥੇ ਬੈਠੇ ਸੀ ਫਰੰਟ ਰੋ ਵਾਲੇ, ਹਾਂ 1.5 ਸਾਲ ਪਹਿਲਾਂ ਕਿੱਥੇ ਨੇ? ਨਹੀਂ ਉਹ ਕਿਤੇ ਵੀ ਹੋਣ। ਕੈਪਟਨ ਅਮਰਿੰਦਰ ਕਿੱਥੇ ਹੈ? ਸੁਨੀਲ ਜਾਖੜ ਕਿੱਥੇ ਹੈ? ਉਹ ਪਹਿਲੀ ਵਾਰ ਗੁਰਬੀਰ ਕਾਂਗੜ ਕਿੱਥੇ ਹੈ? ਬਲਵੀਰ ਸਿੱਧੂ ਕਿੱਥੇ ਹੈ? ਨਹੀਂ ਉਹ ਸਾਨੂੰ ਪੁੱਛਦੇ ਆ। ਮਨਪ੍ਰੀਤ ਬਾਦਲ ਕਿੱਥੇ ਹੈ? ਮਨਪ੍ਰੀਤ ਬਾਦਲ ਕਿੱਥੇ ਹੈ? ਨਹੀਂ ਤੁਹਾਡਾ ਭਰਾ ਫਤਿਹ ਜੰਗ ਬਾਜਵਾ ਕਿੱਥੇ ਹੈ? ਉਹ ਕਿਤੇ ਹੋਏਗਾ, ਉਹ ਦੱਸ ਸਕਦੇ ਨੇ। ਉਹ ਤਾਂ ਉੱਧਰ ਚਲੇ ਗਏ। ਆ ਇਹ सुरजे वाला कह रहे थे बेंगलोर च कि जे पार्टी सत्ता बदल गई इसका मतलब ये नहीं है कि बीजेपी वाले बच जाएंगे। इत्थे इत्थे असीं यही गल कहने आ, जे सत्ता बदल गई सत्ता च नहीं रहे दा मतलब ये नहीं कि बच जाओगे। चाहे बीजेपी चले जाओ चाहे टीजेपी चले जाओ, जे पंजाब दा पैसा खाता है अंदर होंगे। मान साहब कोई नहीं, तुसी यू आर जस्ट प्लेइंग टू द गैलरी वंस अगेन, यू आर जस्ट प्लेइंग टू द गैलरी। असीं ये कह रहे हैं फिर तैयारी रखो, इत्थे भी काम आरंभिया गया डट के।
ਇੱਥੇ ਵੀ ਕੰਮ ਆਰੰਭਿਆ ਗਿਆ ਜਿੱਦਣ ਅਸੀਂ ਤੁਹਾਨੂੰ ਦੱਸਣ ਤੇ ਆਏ ਤਾਂ ਤੁਹਾਡੇ ਕੋਲ ਸੁਣਿਆ ਨਹੀਂ ਜਾਣਾ ਇੱਥੇ ਬਣ ਕੀ ਰਿਹਾ ਕਰ ਲੋ ਸਾਡੇ ਤੇ ਜੋ ਕਰਨਾ ਠੀਕ ਹੈ ਨਾ ਪਰ ਇਹ ਗੱਲ ਤੁਸੀਂ ਇਹ ਗੱਲ ਯਾਦ ਰੱਖਿਓ ਇਹ ਗੱਲ ਯਾਦ ਰੱਖਿਓ ਕਿ ਇੱਕ ਮਿੰਟ ਤੁਹਾਡੇ ਜਿਹੜੇ ਜਨਰਲ ਸੈਕਟਰੀ ਰਾਹੁਲ ਗਾਂਧੀ ਉਹ ਬੜੇ ਵਧੀਆ ਤਰੀਕੇ ਨਾਲ ਸਵਾਲ ਉਠਾਉਂਦੇ ਨੇ ਅਡਾਨੀਆਂ ਦਾ ਮੋਦੀ ਨਾਲ ਰਿਸ਼ਤੇ ਬਾਰੇ ਆਵਾਜ਼ ਉਠਾਈ ਠੀਕ ਹੈ ਜੀ ਅਗਲੇ ਦਿਨ ਮੋਦੀ ਨੇ ਜਵਾਬ ਦਿੱਤਾ ਉਸ ਦਿਨ ਉਹ ਆਏ ਨਹੀਂ ਨੋ ਪ੍ਰੋਬਲਮ ਪਰ ਕੱਲ ਮੈਂ ਛੱਤੀਸਗੜ੍ਹ ਗਿਆ ਇਹ ਉਸ ਤੋਂ ਪਹਿਲਾਂ ਰਾਜਸਥਾਨ ਤੇ ਛੱਤੀਸਗੜ੍ਹ ਤੇ ਰਾਜਸਥਾਨ ਦੇ ਵਿੱਚ ਅਡਾਨੀਆਂ ਨੂੰ ਤੁਸੀਂ ਮਾਇਨਾ ਦੇ ਰੱਖੀਆਂ ਨੇ ਤੇ ਵੈਸੇ ਕਾਂਗਰਸ ਪਾਰਟੀ ਨੇ ਤੁਸੀਂ ਠੇਕੇ ਦੇਤੇ ਉਹਨੂੰ ਦਿੱਲੀ ਕਾਂਗਰਸ ਪਾਰਟੀ ਅਡਾਨੀ ਨੂੰ ਦਿੱਲੀ ਦੇ ਵਿੱਚ ਅਡਾਨੀ ਨੂੰ ਮਾਇਨਾ ਦੇ ਰੱਖੀਆਂ ਛੱਤੀਸਗੜ੍ਹ ਤੇ ਰਾਜਸਥਾਨ ਚ ਵੈਸੇ ਦੱਸੋ ਤੁਸੀਂ ਤੁਹਾਡੇ ਅਡਾਨੀ ਦੇ ਠੇਕੇ ਨੇ ਦਿੱਲੀ ਸਾਰੇ ਬਹਿ ਜਾਓ ਟਕੇ ਰਹੋ ਇੱਥੇ ਵੀ ਦੋ ਕੋਈ ਨਾ ਕੋਈ ਟਕੇ ਰਹੋ ਬਹੁਤ ਕੁਝ ਨਿਕਲੂਗਾ ਟਕੇ ਰਹੋ ਚਲੋ ਤੁਸੀਂ ਕਰ ਲਓ ਜੀ माना मेरी कमीज पर लाखों दाग हैं पर खुदा का शुक्र है कोई धब्बा नहीं साढ़े धब्बे नहीं है थोड़े बहुत धब्बे ने धब्बा इस गल नहीं क्योंकि कमीज है पाटन वाली है धब्बा नहीं है कमीज ही पाट जानी धब्बा किथे रह जाना ਤੁਸੀਂ ਆਪਾਂ ਛੱਡ ਲਈ ਬਾਜਵਾ ਜੀ ਚੇਅਰ ਨੂੰ ਐਡਰੈਸ ਕਰੋ ਚਲੋ ਗੱਲ ਆਪਾਂ ਸਿੱਧਾ ਇੱਧਰ ਨੂੰ ਕਰੀਏ ਜੀ ਗੱਲ ਚੇਅਰ ਨੂੰ ਐਡਰੈਸ ਕਰੋ ਅੱਛਾ ਚਲੋ ਇਹ ਕਰ ਲੈਨੇ ਹੁਣ ਇਹ ਦੱਸੋ ਹਾਂ ਤੁਹਾਡੇ ਜਿਹੜੇ ਆਪ ਦਾ ਉਹ ਤੁਹਾਡਾ ਹੈ ਉਹ ਇਹ ਅਰਵਿੰਦ ਕੇਜਰੀਵਾਲ ਸਾਹਿਬ ਉਹਨੇ ਗਾਰੰਟੀ ਦਿੱਤੀ ਕਿ 20,000 ਕਰੋੜ ਰੁਪਈਆ ਮੈਂ ਤੁਹਾਨੂੰ ਰੇਤ ਚੋਂ ਇਕੱਠਾ ਕਰਕੇ ਦੂੰ ਹਰ ਸਾਲ ਦਾ ਕਿੰਨੇ ਹੋਏ ਨੇ 125 ਕਰੋੜ ਰੁਪਈਆ ਸਾਲ ਚ ਇਹ ਬਾਜਵਾ ਸਾਹਿਬ ਇਹ ਮੈਥ ਦੇ ਟੀਚਰ ਬਣ ਕੇ ਇੱਥੇ ਕਿੰਨੇ ਹੋਏ ਨੇ ਮੈਂ ਜਦੋਂ ਮੈਂ ਬੋਲੂੰਗਾ ਨਾ ਬਜਟ ਤੇ ਸਾਰਾ ਕੁਝ ਦੱਸ ਦੂੰਗਾ ਜੀ ਚਲੋ ਠੀਕ ਹੈ ਬਹਿ ਜਾਓ ਠੀਕ ਹੈ ਨਾ ਜੀ ਬਹਿ ਜਾਓ ਫਿਰ ਹਾਂ ਕਿਰਪਾ ਕਰਕੇ ਇਹ ਹਰ ਰੋਜ਼ ਹਿਸਾਬ ਨਹੀਂ ਹੁੰਦੇ 20,000 ਕਰੋੜ ਹਰ ਰੋਜ਼ ਹਿਸਾਬ ਨਹੀਂ ਹੁੰਦੇ ਪਰ ਇਹਨਾਂ ਮੈਨੂੰ ਪਤਾ ਮੈਂ ਦੱਸੂਗਾ ਕਿਹੜੇ ਮਾਫੀਏ ਫੜੇ ਨੇ ਔਰ ਕੌਣ ਨੇ और चन्नी भी नाम है चन्नी का नाम है और चन्नी दे ਜਿਹੜੇ ਚਹੇਤੇ ਨੇ ਇੱਥੇ ਬੈਠੇ ਨੇ ਥੋੜਾ ਮੂੰਹ ਪਰਾ ਕਰ ਲੈਂਦੇ ਉਦੋਂ ਜਦੋਂ ਰੇਤੇ ਦੀ ਗੱਲ ਹੁੰਦੀ ਹੈ ਸਾਰੇ ਹੈਗੇ ਨੇ ਕੋਈ ਗੱਲ ਸਾਰੇ ਹੈਗੇ ਨੇ ਮੈਂ ਕਹਿੰਦਾ ਜੀ ਚਿੱਠੇ ਐਡੇ ਨੇ ਤੁਸੀਂ ਦੇਖੋਗੇ ਗੱਲ ਸੁਣੋ ਇੱਕ ਮਿੰਟ ਮਾਨ ਸਾਹਿਬ ਚਿੱਠੇ ਜਨਾਬ ਤੁਸੀਂ ਗੱਲ ਕਰਦੇ ਫੱਬਦੇ ਹੋ ਉਹ ਪਬਲਿਕ ਮਾਈਨਾਂ ਜਿਹੜੀਆਂ ਪਬਲਿਕ ਮਾਈਨਾਂ ਅਸੀਂ ਚਲਾਈਆਂ ਨੇ ਜਿਹੜੀਆਂ ਪਬਲਿਕ ਮਾਈਨਾਂ 5.5 ਰੁਪਏ ਪਰ ਫੁੱਟ ਵਾਲੀਆਂ ਉਹ ਪਹਿਲਾਂ ਕਿਉਂ ਨਹੀਂ ਚਲਾਈਆਂ ਜਿਹੜੀਆਂ ਪਬਲਿਕ ਮਾਈਨਾਂ ਅਸੀਂ ਚਲਾਤੀਆਂ ਜਿਹੜੀਆਂ ਪਬਲਿਕ ਮਾਈਨਾਂ ਬਾਜਵਾ ਸਾਹਿਬ ਸੁਣੋ ਬਾਜਵਾ ਸਾਹਿਬ ਜਿਹੜੀਆਂ ਪਬਲਿਕ ਮਾਈਨਾਂ ਅਸੀਂ ਚਲਾਤੀਆਂ 5.5 ਰੁਪਏ ਫੁੱਟ ਵਾਲੀਆਂ ਪਹਿਲਾਂ ਕਿਉਂ ਨਹੀਂ ਚਲਾਈਆਂ ਹੁਣ 9.5 ਨੂੰ ਚਲਾਈਆਂ ਤੁਸੀਂ ਨਹੀਂ 5.5 ਰੁਪਏ ਫੁੱਟ ਉੱਥੋਂ ਮਿਲਦਾ ਤੇ ਰੁਪਈਆ 50,000 ਕਰੋੜ ਇਕੱਠਾ ਹੋਇਆ 5.5 ਚਲੋ ਟਰਾਲੀ ਲੈ ਕੇ ਚਲੋ ਮੇਰਾ ਟਰਾਲੀ ਲੈ ਕੇ ਚਲੋ ਤੁਹਾਨੂੰ ਸਾਲ ਚ ਆਇਆ ਕੀ ਅਸਲ ਚ ਨਾ ਤੁਹਾਨੂੰ ਜਿਹੜੀਆਂ ਤੁਸੀਂ ਚਲਾਈਆਂ ਨੇ ਆਪਣੀ ਗਵਰਨਮੈਂਟ ਦੇ ਤੁਹਾਨੂੰ 50 ਕਰੋੜ ਰੁਪਈਆ ਸਾਲ ਚ ਆਇਆ ਇੱਕ ਮਿੰਟ ਬਾਜਵਾ ਸਾਹਿਬ ਕੱਲ ਤੁਹਾਡੇ ਕਾਂਗਰਸ ਚ ਇੰਨੀ ਕਾਲੀ ਮੱਚੀ ਵੀ ਭਗਵੰਤ ਮਾਨ ਨੂੰ ਗਾਲਾਂ ਕੱਢਣ ਦਾ ਟਾਈਮ ਮਿਲ ਗਿਆ G20 ਕੈਂਸਲ ਹੋ ਗਿਆ ਕਰੋ ਤੁਹਾਡੇ ਐਮਪੀ ਨੇ ਪ੍ਰੈਸ ਕਾਨਫਰੰਸ ਕਰਤੀ ਤੁਹਾਡੇ ਐਮਪੀ ਨੇ ਪ੍ਰੈਸ ਕਾਨਫਰੰਸ ਕਰਤੀ ਮੈਨੂੰ ਗਾਲਾਂ ਕੱਢਣ ਦੀ ਇੰਨੀ ਕਾਲੀ ਕਾਦੀ ਹੁੰਦੀ ਹੈ ਯਾਰ ਤੁਹਾਡਾ ਕਾਗਜ਼ ਪੱਤਰ ਵੀ ਦੇਖ ਲਿਆ ਕਰੋ ਐਮਪੀ ਹੋ ਸਕਦਾ ਹਾਂਜੀ ਨਹੀਂ ਹੋਇਆ ਤੁਸੀਂ ਪਿਆਦੇ ਹੋ 5.5 ਰੁਪਏ ਸਾਡੇ ਮਿਨਿਸਟਰ ਬੈਠੇ ਨੇ ਚਾਰ ਰੋਜ਼ ਤੁਸੀਂ ਕਦੇ ਟਰਾਲੀ ਲੈ ਕੇ ਜਾਓ 5.5 ਰੁਪਏ ਚ ਭਰ ਲਿਆਓ ਜੇ ਕੋਈ 9.5 ਰੁਪਏ ਮੰਗੇ ਸਾਨੂੰ ਦੱਸ ਦਿਓ ਉਹਨਾਂ ਦੇ ਕੇ ਵਿਜੀਲੈਂਸ ਦੇ ਦਫ਼ਤਰ ਤੇ ਤੁਸੀਂ ਸਵਾਲ ਉਠਾਉਂਦੇ ਹੋ ਵਿਜੀਲੈਂਸ ਦੇ ਦਫ਼ਤਰ ਤੇ ਸਵਾਲ ਉਠਾਉਂਦੇ ਹੋ ਸਾਡੇ ਐਮਪੀ ਦੇ ਭਰਾ ਨੂੰ ਐਸਐਸਪੀ ਕਿਨੇ ਲਾਇਆ ਤੁਸੀਂ ਲਾਇਆ ਕਿ ਅਸੀਂ ਲਾਇਆ ਬਾਜਵਾ ਜੀ ਸਾਡੇ ਐਮਪੀ ਦੇ ਭਰਾ ਨੂੰ ਐਸਐਸਪੀ ਤੁਸੀਂ ਲਾਇਆ ਬਾਜਵਾ ਜੀ ਚੇਅਰ ਕਰੋ ਕਰੀ ਜਾਂਦੇ ਹੋ ਜਿਹਨੇ ਬਿਆਨ ਦਿੱਤਾ ਉਹਦੇ ਭਰਾ ਨੂੰ ਐਸਐਸਪੀ ਤੁਸੀਂ ਲਾਇਆ ਬਾਜਵਾ ਸਾਹਿਬ ਚੇਅਰ ਨੂੰ ਰੈਸ ਕਰੋ ਜੀ ਬਾਜਵਾ ਸਾਹਿਬ ਅੱਖਾਂ ਮਿਲਾਓ ਉਹ ਅੱਖਾਂ ਹੀ ਮਿਲਾ ਰਹੇ ਆ ਮੋਗੇ ਐਸਐਸਪੀ ਕਿਨੇ ਥੋੜਾ ਰਹੇ ਆ ਅੱਖਾਂ ਮਿਲਾ ਰਹੇ ਆ ਗੱਲ ਵੱਖਰੀਆਂ ਨੇ ਉਹਨੂੰ ਮੋਗੇ ਐਸਐਸਪੀ ਕਿਨੇ ਲਾਇਆ ਸੀ ਸੀਐਮ ਸਾਹਿਬ ਚੇਅਰ ਨੂੰ ਰੈਸ ਕਰੋ ਅੱਜ ਦੀ ਗੱਲ ਕਰੋ ਅੱਜ ਦੀ ਗੱਲ ਕਰੋ ਹੁਣ ਅੱਜ ਦੀ ਗੱਲ ਕਰ ਲਈਏ ਅੱਛਾ ਗੱਲ ਸੁਣੋ ਅੱਜ ਸੁਖਪਾਲ ਸਿੰਘ ਖਹਿਰੇ ਨੇ ਆਪ ਦੀ ਗੱਲ ਕੀਤੀ ਹੈ ਸੀਚੇਵਾਲ ਦੀ ਗੱਲ ਕੀਤੀ ਦੋ ਜਵਾਬ ਲਓਗੇ ਐਕਸ਼ਨ ਉਹਨਾਂ ਤੇ ਕਾਹਦਾ ਜੀ ਮਿੱਤਲ ਤੇ ਲਵਲੀ ਵਾਲੇ ਇਹਨਾਂ ਦੀ ਗੱਲ ਦਾ ਕੋਈ ਜਵਾਬ ਅੱਛਾ ਇਹਨਾਂ ਦੀ ਗੱਲ ਦਾ ਜਵਾਬ ਦੀ ਗੱਲ ਨੇ ਕੱਲ ਵੀ ਟਵੀਟ ਕਰਕੇ ਪਾਕਿਸਤਾਨ ਨੂੰ ਆਏ ਟਵੀਟੀ ਖੇਡਦੇ ਆ ਨਹੀਂ ਇਹ ਪਾਕਿਸਤਾਨ ਨੂੰ ਆਏ ਨਹੀਂ ਇਹਨਾਂ ਦੀ ਗੱਲ ਦਾ ਕੋਈ ਜਵਾਬ ਇਹ ਕੋਈ ਪਤਾ ਨਹੀਂ ਕੀ ਕਹਿੰਦੇ ਇਹ ਤਾਂ ਕਦੇ ਕਿਤੇ ਜਾਏ ਹੁੰਦੇ ਕਦੇ ਕਿਤੇ ਜਾਏ ਹੁੰਦੇ ਇਹਨਾਂ ਦੀ ਗੱਲ ਦਾ ਜਵਾਬ ਨਹੀਂ ਇਹਨਾਂ ਨੂੰ ਟਾਈਮ ਮਿਲ ਜਾਏ ਤਾਂ ਤੁਰ ਜਾਂਦੇ ਨੇ ਹਟਾਓ ਸਰ ਇਹਨਾਂ ਨੂੰ ਸਪੀਕਰ ਸਾਹਿਬ ਟਾਈਮ ਪੂਰਾ ਹੋ ਗਿਆ ਭਗਵੰਤ ਸਿੰਘ ਮਾਨ ਬਾਜਵਾ ਜੀ ਓਏ ਛੱਡ ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਕਿਹਾ ਗਿਆ ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਗਿਆ ਹੈ ਰਿਕਾਰਡ ਨਾ ਕੀਤਾ ਜਾਵੇ ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਕਿ ਆਪਣੀਆਂ ਸੀਟਾਂ ਤੇ ਚਲੇ ਜਾਣ ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ
ਆਪਣੀਆਂ ਆਪਣੀਆਂ ਸੀਟਾਂ ਤੇ ਚਲੇ ਜਾਣ ਸੀਟਾਂ ਤੇ ਸ਼ਾਂਤੀ ਬੈਠੋ ਮੈਂਬਰ ਸਾਹਿਬਾਨ ਬੈਠੋ ਬੈਠੋ ਖਹਿਰਾ ਸਾਹਿਬ ਬੈਠੋ ਤੁਸੀਂ ਬੈਠੋ ਸਾਰੇ ਸੀਐਮ ਸਾਹਿਬ ਨੂੰ ਔਨ ਕਰੋ ਬੈਠੋ ਬੈਠੋ ਬਾਜਵਾ ਜੀ ਚੇਅਰ ਨੂੰ ਐਡਰੈਸ ਕਰੋ ਜੀ ਬਾਜਵਾ ਸਾਹਿਬ ਚੇਅਰ ਨੂੰ ਐਡਰੈਸ ਕਰੋ ਟਾਈਮ ਹੋਣ ਵਾਲਾ हाँ जी सर मैं ਤੁਹਾਡੇ ਨਾਲ ਜੀ ਜੀ ਇੱਕ ਜੀ ਸਰ ਹੁਣ ਅਗਲੀ ਗੱਲ ਸੁਣ ਲਓ ਛੱਡ ਲਓ ਇਸ ਗੱਲ ਨੂੰ ਮੈਂ ਤੇ ਇਹਨਾਂ ਨੂੰ ਕੋਈ ਜੀ ਜੀ ਤੁਸੀਂ ਚੇਅਰ ਨੂੰ ਚਲੋ address ਛੱਡੀਏ ਆਪਾਂ ਜੀ। ਗੱਲ ਨੂੰ ਸਾਡੀ ਜੀ ਦੂਜੀ ਗੱਲ ਇਹਨਾਂ ਬਿਜਲੀ ਦੀ ਗੱਲ ਕੀਤੀ ਸੀ ਬਹੁਤ ਖੁਸ਼ੀ ਵਾਲੀ ਗੱਲ ਹੈ ਜਿਹੜੀ ਤੁਸੀਂ ਕੀਤੀ ਹੈ ਬਟ ਮੈਂ ਇਹ ਵੀ ਪੁੱਛਣਾ ਚਾਹਨਾ 22,000 ਕਰੋੜ ਰੁਪਏ ਦਾ ਜਿਹੜਾ PSPCL ਦਾ ਘਟ ਹੈ ਕੀ ਪੂਰਾ ਕਰੋਗੇ ਜੀ ਪੈਸੇ ਦੋਗੇ ਖਦਸ਼ਾ ਸਾਰੇ ਪੰਜਾਬ ਨੂੰ ਅਸੀਂ ਤਾਂ ਮੈਂ ਪੁੱਛਣਾ ਸਾਰੇ ਪੰਜਾਬ ਨੂੰ ਖਦਸ਼ਾ ਕਿ ਐਤਕੀ ਝੋਨੇ ਵਿੱਚ ਬਿਜਲੀ ਨਹੀਂ ਆਣੀ ਆਲਰੇਡੀ ਕੱਟ ਸ਼ੁਰੂ ਨੇ 500 ਕਰੋੜ ਰੁਪਈਆ ਹੈ ਸਾਰੇ ਪੰਜਾਬ ਚ ਸਾਰੇ ਪੰਜਾਬ ਮਾਨਯੋਗ ਮੈਂਬਰ ਸਾਹਿਬਾਨ ਆਪਣੀ ਆਪਣੀ ਸੀਟਾਂ ਤੇ ਬੈਠਣ ਬਹਿ ਤੇ ਉਹ ਮੈਨੂੰ ਬੋਲ ਤੇ ਲੈਣ ਦੋ ਢਾਲੀਵਾਲ ਸਾਹਿਬ ਸੀਟ ਤੇ ਬੈਠੋ ਢਾਲੀਵਾਲ ਸਾਹਿਬ ਸੀਟ ਤੇ ਬੈਠੋ ਸੀਟ ਤੇ ਬੈਠੋ 500 ਕਰੋੜ ਰੁਪਈਆ 500 ਮੰਤਰੀ ਜੀ ਕਰੋੜ ਸੀਟ। ਰੁਪਈਆ PSPCL ਨੇ ਆਪਣੀ ਤਨਖਾਹਾਂ ਵਾਸਤੇ ਬੈਂਕ ਤੋਂ ਚੁੱਕਿਆ ਤੁਸੀਂ ਕਿਹੜੀਆਂ ਗੱਲਾਂ ਕਰੀ ਜਾਂਦੇ ਠੀਕ ਹੈ ਬਾਜਵਾ ਸਾਹਿਬ ਥੈਂਕ ਯੂ ਉਹ ਇੱਕ ਮਿੰਟ ਬੋਲ ਤੇ ਲੈਣ ਦੋ ਇਹ ਤਾਂ ਬੜਾ ਟਾਈਮ ਅੱਜ ਤਾਂ ਕੰਮ ਹੀ ਸ਼ੁਰੂ ਕੀਤਾ ਜੀ ਤੁਹਾਨੂੰ ਤੁਸੀਂ ਕਿਹਾ ਸੀ ਦੇਖੋ- ਜਿੰਨਾ ਮਰਜ਼ੀ ਬੋਲਿਓ ਦੇਖੋ ਜਿੰਨਾ ਮਰਜ਼ੀ ਬੋਲਿਓ ਤੁਹਾਡੇ 15 ਮਿੰਟ ਸੀ ਨਹੀਂ ਮੇਰੇ ਤੁਸੀਂ- 15 ਕਿੱਥੋਂ ਸੀ ਜੀ? ਬਿਲਕੁਲ ਪਾਰਟੀ ਕੋ 35 ਮਿੰਟ ਨੇ ਸਰ ਆਈ ਵਿਲ ਟੇਕ ਦੀ ਅਦਰ ਪੀਪਲਸ ਟਾਈਮ ਇਹ ਤਾਂ ਮੇਰੇ ਪਾਰਟੀ ਦੇ ਹੀ ਬੰਦੇ ਨੇ। ਚਲੋ ਫਿਰ ਆਪਾਂ ਕਾਲੇ ਦੁਬਾਰਾ ਸ਼ੁਰੂ ਕਰ ਕਾਲੇ ਲਈਏ ਨਾ ਪਾਓ, ਕਾਲੇ ਨਾ। ਲੰਚ ਕਰ ਲਈਏ ਦੁਬਾਰਾ ਸ਼ੁਰੂ ਕਰ ਲਈਏ ਹਾਂਜੀ ਲੰਚ ਤੋਂ ਬਾਅਦ ਸ਼ੁਰੂ ਕਰ ਲਈਏ ਚਲੋ ਕਰ ਲਓ ਤੁਸੀਂ ਸਮਝਦੇ ਹੋ ਲੰਚ ਵਾਲਾ ਪ੍ਰੋਗਰਾਮ ਹੈ ਕੋਈ ਇੱਥੇ ਨਹੀਂ ਨਹੀਂ ਕਰਾਂ ਇਹ ਤਾਂ ਹੈ ਇਹ ਇੱਥੋਂ ਚੱਲ ਵਾਲੀਆਂ ਲੰਚ ਗੱਲਾਂ ਤੋਂ ਬਾਅਦ ਇੱਥੇ ਸਹੀ ਜੀ ਓਕੇ ਲੰਚ ਤੋਂ ਬਾਅਦ ਸਹੀ ਹਾਂ I will ਸਮੂਹ start ਮੈਂਬਰ with ਸਾਹਿਬਾਨ after ਨੂੰ ਸਮੂਹ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਕਿ ਖਾਣਾ ਖਾ ਲਈਏ ਸਦਨ ਦੀ ਬੈਠਕ 2:30 ਵਜੇ ਬਾਅਦ ਦੁਪਹਿਰ ਤੱਕ ਸਥਗਿਤ ਹੁੰਦੀ ਹੈ ਤੁਸੀਂ ਉਹ ਮੈਨੂੰ ਸੂਰਜੇ ਵਾਲੇ ਦਾ ਨਹੀਂ ਪਤਾ ਆਪਾਂ ਆਪਣੀ ਗੱਲ ਕਰ ਫਿਰ ਇੱਕ ਮਿੰਟ ਫਿਰ ਮੇਰੀ ਗੱਲ ਸੁਣੋ ਨਾ ਮੈਂ ਨਹੀਂ ਇਹ ਗੱਲ ਕਹੀ ਵਿਜੀਲੈਂਸ ਨਾਲ ਮੈਂ ਕਿਹਾ ਫਿਰ ਬਰਾਬਰ ਕਰੋ ਫਿਰ ਆ ਸਰਾੜੀ ਸਾਹਿਬ ਤੁਸੀਂ ਡ੍ਰੌਪ ਕੀਤੇ ਨੇ ਇਹ ਕੀ ਗੱਲ ਇਹ ਵੱਖਰੇ ਨੇ ਵਾਈ ਹੈਵ ਯੂ ਡ੍ਰੌਪਡ ਹਿਮ ਕਿਹੜੇ 40 ਦੀ ਸਭ ਲੈ ਕੇ ਗਏ ਸੀ ਸੋਨੀਆ ਗਾਂਧੀ ਕੋਲੇ ਕਿਹਾ 40 ਜਿਹੜੇ ਨੇ ਕਿਹੜੀ 40 ਦੀ ਲਿਸਟ 40 ਦੀ ਲਿਸਟ ਦਿੱਤੀ ਸੀ ਮਾਨ ਤੇ ਸਾਹਿਬ ਉਸੋਂ ਕਿਹਾ ਗਿਆ ਹਾਈ ਕਮਾਂਡ ਵੱਲੋਂ ਕਿ ਲਿਸਟ ਦੱਬ ਲਓ ਕਾਂਗਰਸ ਦੀ ਬਦਨਾਮੀ ਹੋਊਗੀ ਮੇਰੀ ਗੱਲ ਸੁਣੋ ਤੁਸੀਂ ਪੰਜਾਬ ਦੀ ਬਦਨਾਮੀ ਚੱਲੋਗੇ ਪਰ ਕਾਂਗਰਸ ਦੀ ਨਹੀਂ ਚੱਲਦੇ ਮਾਨ ਸਾਹਿਬ ਮੇਰੀ ਬੇਨਤੀ ਸੁਣ ਲਓ ਨਹੀਂ ਜਿਹੜੀ ਮੈਂ ਤੁਹਾਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਵਿਜੀਲੈਂਸ ਆਮ ਆਦਮੀ ਪਾਰਟੀ ਦੀ ਓਏ ਦਾ ਅਸੀਂ ਝੰਡਾ ਲਾ ਦਈਏ ਤੇ ਮੇਰੀ ਸੁਣ ਲਓ ਤੁਸੀਂ ਵੋਟ ਆਉਣਗੇ ਜੀ। ਜ਼ਰੂਰ ਕਰੋ ਫਿਰ ਆਪਣੀ ਵੀ ਤਿਆਰੀ ਰੱਖਿਓ ਚੰਦ ਦੇ ਨਹੀਂ ਲੱਗਣੇ ਨੇ ਦਿੱਲੀ ਵਾਲੇ ਆ ਕੇ ਤੁਹਾਡੇ ਗੁਆਂਢ ਚ ਪੈਣ ਵਾਲੇ ਦੇ ਬਾਬਾ ਫਿਰ ਠੀਕ ਤੁਸੀਂ ਹੈ ਆਪਣੀ ਪਾਰਟੀ ਬਚਾ ਲਓ ਤੁਸੀਂ ਆਪਣੀ ਪਾਰਟੀ ਬਚਾ ਲਓ ਪਹਿਲਾਂ ਬਾਅਦ ਅਸੀਂ ਬਚੇ ਹੀ ਬਚੇ ਆ ਸਾਨੂੰ ਕੋਈ ਫਿਕਰ ਨਹੀਂ ਮੈਂ ਤਾਂ ਤੁਹਾਨੂੰ ਬਚਾ ਤੁਸੀਂ ਇਹ ਕੀ ਕਹਿਣਾ ਚਾਹੁੰਦੇ ਹੋ ਕਿ ਆਪਣੀ ਵੀ ਤੇਰੀ ਰੱਖਿਓ ਮਤਲਬ ਥ੍ਰੈਟ ਕਰ ਰਹੇ ਹੋ ਤੁਸੀਂ ਕਿਹਨੂੰ ਕਿ ਤੁਸੀਂ ਆਪਣੀ ਵੀ ਤੇਰੀ ਰੱਖਿਓ ਜਿਹੜਾ ਸਾਡੇ ਚੋਂ ਗਲਤੀ ਕਰੂਗਾ ਉਹ ਵੀ ਅੰਦਰ ਜਾਊਗਾ ਉਹੀ ਤੁਹਾਡੇ ਇੱਥੇ ਬਾਜਵਾ ਸਾਹਿਬ ਜਿਹੜਾ ਸਾਡੇ ਚੋਂ ਗਲਤੀ ਕਰੇਗਾ ਉਹ ਵੀ ਅੰਦਰ ਜਾਊਗਾ ਪਰ ਆਪਣੇ ਵਾਲਿਆਂ ਨੂੰ ਬਚਾਓ ਨਾ ਕਿ ਵਿਜੀਲੈਂਸ ਤੇ ਇੱਕ ਝੰਡਾ ਲਾ ਦਿਓ ਕੀ ਤੇ ਕਰ ਕੀ ਰਹੇ ਹੋ ਕੀ ਕਰ ਰਹੇ ਤੁਸੀਂ ਮੇਰੀ ਗੱਲ ਸੁਣੋ ਇੱਕ ਮਿੰਟ 4 ਦਿਨ ਤੁਸੀਂ ਉਹ ਬਠਿੰਡੇ ਵਾਲਾ ਫੜਿਆ ਕਿਉਂ ਨਹੀਂ ਐਮਐਲਏ ਜੀ ਉਹ ਅੰਦਰ ਹੈ ਜੀ ਨੇ ਉਹ ਹੁਣ ਅੰਦਰ ਹੋਇਆ ਨਹੀਂ ਤੁਸੀਂ ਤਾਂ ਆ ਬੈਠੇ ਨੇ ਥੋੜਾ ਤਾਂ ਹਜੇ ਬੈਠੇ ਨੇ ਕਿਹੜੇ ਇੱਥੇ ਬੈਠੇ ਨੇ ਮੈਂ ਦੱਸ ਦੇਣਾ ਕਿਹੜੇ ਬੈਠੇ ਬੈਠੀ ਜਿਨ੍ਹਾਂ ਦੇ ਗੈਂਗਸਟਰ ਨਾਮ ਜੁੜਦੇ ਨੇ ਉਹਦਾ ਮਤਲਬ ਨਾਮ ਜੁੜਦੇ ਗੈਂਗਸਟਰ ਉਹਦਾ ਮਤਲਬ ਚੀਫ ਮਿਨਿਸਟਰ ਕਿਸੇ ਚੀਜ਼ ਦੀ ਜਾਂਚ ਕਰਨ ਨੂੰ ਕਿਸੇ ਚੀਜ਼ ਦੀ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ ਟਾਈਮ ਤਾਂ ਲੱਗਦਾ ਹੈ ਤੁਸੀਂ ਬਿਨਾਂ ਇਨਵੈਸਟੀਗੇਸ਼ਨ ਤੋਂ ਦੀ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ ਕਿਸੇ ਟੀਮ ਦੀ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ ਤੁਸੀਂ ਸਬਰ ਕਰੋ ਮੈਂ ਕਾਂਗਰਸੀਆਂ ਨੂੰ ਬੇਨਤੀ ਕਰਦਾ ਸਬਰ ਕਰੋ ਸਭ ਦੀ ਵਾਰੀ ਆਊਗੀ ਚਲੋ ਠੀਕ ਹੈ ਕਰੋ ਤੁਸੀਂ ਫਿਰ ਖੁੱਲ ਕੇ ਉਹਦਾ ਮਤਲਬ ਤੁਸੀਂ ਕਿਸੇ ਕਿਸਮ ਦੀ ਗੱਲ ਤੁਹਾਨੂੰ ਸਮਝ ਨਹੀਂ ਆ ਤੁਸੀਂ ਕਰੋ ਫਿਰ ਆਪਣੀ ਵੀ ਤਿਆਰੀ ਸਸੋਦੀਆ ਤੋਂ ਬਾਅਦ ਰੱਖੋ ਫਿਰ ਇੱਕ ਅੱਧੇ ਆਪਣੇ ਨੂੰ ਵੀ ਨਾਲ ਹੀ ਕਰਾਓਗੇ ਕਰ ਸਾਹਿਬ ਜਿਹਨੇ ਪੰਜਾਬ ਦਾ ਇੱਕ ਵੀ ਪੈਸਾ ਖਾਦਾ ਤੇ ਉਹ ਪੈਸੇ ਬਾਰੇ ਕੋਈ ਬੰਦਾ ਕਹੇ ਮੇਰੇ ਹਿਸਾਬ ਨਾਲ ਲਈ ਇਹੋ ਜੀ ਗੱਲ ਮੈਨੂੰ ਸਮਝ ਨਹੀਂ ਆਉਂਦੀ ਅਸੀਂ ਕਿਸੇ ਨੇ ਨਹੀਂ ਕਿਹਾ ਕਿ ਕੋਈ ਹਿਸਾਬ ਨਾਲ ਲਓ ਅਸੀਂ ਇਹ ਬਿਲਕੁਲ ਨਹੀਂ ਕਿਹਾ ਅਸੀਂ ਤੇ ਕਿਹਾ ਫਿਰ ਆਪਣਾ ਹਿਸਾਬ ਦਿਓ ਚੇਅਰ ਨੂੰ ਡਿਸ ਕੀਤਾ ਜਾਵੇ ਫਿਰ ਤੁਹਾਡੇ ਸਰਾਰੀ ਸਾਹਿਬ ਬਾਹਰ ਕਿਸ ਤਰ੍ਹਾਂ ਨੇ ਤੁਸੀਂ ਡ੍ਰੌਪ ਕੀਤਾ ਵਾਈ ਹੀ ਹੈਜ਼ ਨਾਟ ਬੀਨ ਪੁੱਟ ਇਨ ਬਾਜਵਾ ਫਿਰ ਜੀ ਕੇਸ ਕਿਉਂ ਨਹੀਂ ਰਜਿਸਟਰ ਕੀਤਾ ਬਾਜਵਾ ਜੀ ਚੇਅਰ ਨੂੰ ਡਿਸ ਕੀਤਾ ਜਾਵੇ
ਫਿਰ ਕੇਸ ਕਿਉਂ ਨਹੀਂ ਰਜਿਸਟਰ ਕੀਤਾ ਜੀ? ਸੀਐਮ ਸਾਹਿਬ ਸਰ ਇਹਨਾਂ ਨੂੰ ਕਿਉਂ ਨਹੀਂ ਅੰਦਰ ਖੜਿਆ ਜੀ? ਜਿਹੜੇ ਇੱਥੇ ਬੈਠੇ ਸੀ ਫਰੰਟ ਰੋ ਵਾਲੇ ਹਾਂ 1.5 ਸਾਲ ਪਹਿਲਾਂ ਕਿੱਥੇ ਨੇ? ਨਹੀਂ ਉਹ ਕਿਤੇ ਵੀ ਹੋਣ। ਕੈਪਟਨ ਅਮਰਿੰਦਰ ਕਿੱਥੇ ਹੈ? ਸੁਨੀਲ ਜਾਖੜ ਕਿੱਥੇ ਹੈ? ਉਹ ਪਹਿਲੀ ਵਾਰ ਗੁਰਦੀਪ ਕਾਂਗੜ ਕਿੱਥੇ ਹੈ? ਬਲਵੀਰ ਸਿੱਧੂ ਕਿੱਥੇ ਹੈ? ਨਹੀਂ ਉਹ ਸਾਨੂੰ ਪੁੱਛਦੇ ਆ। ਮਨਪ੍ਰੀਤ ਬਾਦਲ ਕਿੱਥੇ ਹੈ? ਮਨਪ੍ਰੀਤ ਬਾਦਲ ਕਿੱਥੇ ਹੈ? ਨਹੀਂ, ਤੁਹਾਡਾ ਭਰਾ ਫਤਿਹ ਜੰਗ ਬਾਜਵਾ ਕਿੱਥੇ ਹੈ? ਕਿਤੇ ਹੋਏਗਾ, ਉਹ ਕਿੱਥੇ ਦੱਸ ਹੈ? ਸਕਦੇ ਨੇ। ਉਹ ਤਾਂ ਉੱਧਰ ਚਲੇ ਗਏ। ਆ ਇਹ सुरजेवाला कह रहे थे बेंगलोर च कि जे पार्टी सत्ता बदल गई इसका मतलब ये नहीं है कि बीजेपी वाले बच जाएंगे। इत्थे ਅਸੀਂ ਇਹੀ ਗੱਲ ਕਹਿੰਦੇ ਆ, ਜੇ ਸੱਤਾ ਬਦਲ ਗਈ ਸੱਤਾ 'ਚ ਨਹੀਂ ਰਹੇ ਦਾ ਮਤਲਬ ਇਹ ਨਹੀਂ ਕਿ ਬਚ ਜਾਓਗੇ। ਚਾਹੇ ਬੀਜੇਪੀ ਚਲੇ ਜਾਓ ਚਾਹੇ ਟੀਜੇਪੀ ਚਲੇ ਜਾਓ, ਜੇ ਪੰਜਾਬ ਦਾ ਪੈਸਾ ਖਾਦਾ ਅੰਦਰ ਹੋਵੋਗੇ ਬਸ। ਮਾਨ ਸਾਹਿਬ ਕੋਈ ਨਹੀਂ, ਤੁਸੀਂ ਯੂ ਆਰ ਜਸਟ ਪਲੇਇੰਗ ਟੂ ਦੀ ਗੈਲਰੀ ਵਾਂਸ ਅਗੇਨ, ਯੂ ਆਰ ਜਸਟ ਪਲੇਇੰਗ ਟੂ ਦੀ ਗੈਲਰੀ। ਅਸੀਂ ਇਹ ਕਹਿ ਰਿਹਾ ਫਿਰ ਤਿਆਰੀ ਰੱਖੋ, ਇੱਥੇ ਵੀ ਕੰਮ ਆਰੰਭਿਆ ਗਿਆ ਡਟ ਕੇ, ਇੱਥੇ ਵੀ ਕੰਮ ਆਰੰਭਿਆ ਗਿਆ। ਜਿੱਦਣ ਅਸੀਂ ਤੁਹਾਨੂੰ ਦੱਸਣ ਤੇ ਆਏ ਤਾਂ ਤੁਹਾਡੇ ਕੋਲ ਸੁਣਿਆ ਨਹੀਂ ਜਾਣਾ, ਇੱਥੇ ਬਣ ਕੀ ਰਿਹਾ। ਕਰ ਲੋ ਸਾਡੇ ਤੇ ਜੋ ਕਰਨਾ, ਠੀਕ ਹੈ ਨਾ? ਪਰ ਇਹ ਗੱਲ ਤੁਸੀਂ ਇਹ ਗੱਲ ਯਾਦ ਰੱਖਿਓ, ਇਹ ਗੱਲ ਯਾਦ ਰੱਖਿਓ, ਇਹ ਗੱਲ ਯਾਦ ਰੱਖਿਓ ਕਿ ਇੱਕ ਮਿੰਟ ਤੁਹਾਡੇ ਜਿਹੜੇ ਜਨਰਲ ਸੈਕਟਰੀ ਰਾਹੁਲ ਗਾਂਧੀ ਉਹ ਬੜੇ ਵਧੀਆ ਤਰੀਕੇ ਨਾਲ ਸਵਾਲ ਉਠਾਉਂਦੇ ਨੇ ਅਡਾਨੀਆਂ ਦਾ ਮੋਦੀ ਨਾਲ ਰਿਸ਼ਤੇ ਬਾਰੇ, ਆਵਾਜ਼ ਉਠਾਈ, ਠੀਕ ਹੈ ਜੀ। ਅਗਲੇ ਦਿਨ ਮੋਦੀ ਨੇ ਜਵਾਬ ਦਿੱਤਾ, ਉਸ ਦਿਨ ਉਹ ਆਏ ਨਹੀਂ, ਨੋ ਪ੍ਰੋਬਲਮ। ਪਰ ਕੱਲ ਮੈਂ ਛੱਤੀਸਗੜ੍ਹ ਗਿਆ, ਇਹ ਉਸ ਤੋਂ ਪਹਿਲਾਂ ਰਾਜਸਥਾਨ, ਤੇ ਛੱਤੀਸਗੜ੍ਹ ਤੇ ਰਾਜਸਥਾਨ ਦੇ ਵਿੱਚ ਅੰਡਾਨੀਆਂ ਨੂੰ ਤੁਸੀਂ ਮਾਈਨਾਂ ਦੇ ਰੱਖੀਆਂ ਨੇ। ਤੇ ਵੈਸੇ ਕਾਂਗਰਸ ਪਾਰਟੀ ਨੇ ਤੁਸੀਂ ਠੇਕੇ ਦੇਤੇ ਉਹਨੂੰ ਦਿੱਲੀ, ਕਾਂਗਰਸ ਪਾਰਟੀ ਅਡਾਨੀ ਨੂੰ ਦਿੱਲੀ ਦੇ ਵਿੱਚ ਅਡਾਨੀ ਨੂੰ ਮਾਈਨਾਂ ਦੇ ਰੱਖੀਆਂ ਛੱਤੀਸਗੜ੍ਹ ਤੇ ਰਾਜਸਥਾਨ ਚ। ਵੈਸੇ ਦੱਸੋ ਤੁਸੀਂ ਤੁਹਾਡੇ ਅਡਾਨੀ ਦੇ ਠੇਕੇ ਨੇ ਦਿੱਲੀ ਸਾਰੇ। ਬਹਿ ਜਾਓ, ਟਕੇ ਰਹੋ ਇੱਥੇ ਵੀ ਕੋਈ ਨਾ ਕੋਈ ਟਕੇ ਰਹੋ, ਬਹੁਤ ਕੁਝ ਨਿਕਲੂਗਾ, ਟਕੇ ਰਹੋ। ਚਲੋ ਤੁਸੀਂ ਕਰ ਲਓ ਜੀ। माना मेरी कमीज पर लाखों दाग हैं पर खुदा का शुक्र है कोई धब्बा नहीं, साढ़े धब्बे नहीं है, थोड़े बहुत धब्बे ने। ਇਹ ਧੱਬਾ ਇਸ ਗੱਲ ਨਹੀਂ ਕਿਉਂਕਿ ਕਮੀਜ਼ ਹੈ ਪਾਟਣ ਵਾਲੀ ਹੈ, ਧੱਬਾ ਨਹੀਂ ਹੈ, ਕਮੀਜ਼ ਹੀ ਪਾਟ ਜਾਣੀ, ਧੱਬਾ ਕਿੱਥੇ ਰਹਿ ਜਾਣਾ। ਤੁਸੀਂ ਆਪਾਂ ਛੱਡ ਲਈ ਹੈ। ਬਾਜਵਾ ਜੀ ਚੇਅਰ ਨੂੰ ਐਡਰੈਸ ਕਰੋ। ਚਲੋ ਗੱਲ ਆਪਾਂ ਸਿੱਧਾ ਇੱਧਰ ਨੂੰ ਕਰੀਏ ਜੀ, ਗੱਲ ਚੇਅਰ ਨੂੰ ਐਡਰੈਸ ਕਰੋ। ਅੱਛਾ ਚਲੋ ਇਹ ਕਰ ਲੈਨੇ। ਹੁਣ ਇਹ ਦੱਸੋ ਹਾਂ ਤੁਹਾਡੇ ਜਿਹੜੇ ਆਪ ਦਾ ਉਹ ਤੁਹਾਡਾ ਹੈ ਉਹ ਇਹ ਅਰਵਿੰਦ ਕੇਜਰੀਵਾਲ ਸਾਹਿਬ, ਉਹਨੇ ਗਾਰੰਟੀ ਦਿੱਤੀ ਕਿ 20,000 ਕਰੋੜ ਰੁਪਈਆ ਮੈਂ ਤੁਹਾਨੂੰ ਰੇਤ ਚੋਂ ਇਕੱਠਾ ਕਰਕੇ ਦੂੰ ਹਰ ਸਾਲ ਦਾ। ਕਿੰਨੇ ਹੋਏ ਨੇ? ਕਿੰਨੇ ਹੋਏ ਨੇ? ਕਿੰਨੇ ਹੋਏ ਨੇ? 125 ਕਰੋੜ ਰੁਪਈਆ ਸਾਲ ਚ। ਇਹ ਬਾਜਵਾ ਸਾਹਿਬ ਮੈਂ ਤੇ ਟੀਚਰ ਬਣ ਕੇ ਇੱਥੇ ਕਿੰਨੇ ਹੋਏ ਨੇ, ਮੈਂ ਜਦੋਂ ਮੈਂ ਬੋਲੂੰਗਾ ਨਾ ਬਜਟ ਤੇ ਸਾਰਾ ਕੁਝ ਦੱਸ ਦੂੰਗਾ ਜੀ। ਚਲੋ ਠੀਕ ਹੈ, ਬਹਿ ਜਾਓ। ਠੀਕ ਹੈ ਨਾ ਜੀ, ਬਹਿ ਜਾਓ ਫਿਰ। ਹਾਂ ਕਿਰਪਾ ਕਰਕੇ ਇਹ ਹਰ ਰੋਜ਼ ਹਿਸਾਬ ਨਹੀਂ ਹੁੰਦੇ ਹੁੰਦੇ, 20,000 ਕਰੋੜ ਹਰ ਰੋਜ਼ ਹਿਸਾਬ ਨਹੀਂ ਹੁੰਦੇ ਪਰ ਇਹਨਾਂ ਮੈਨੂੰ ਪਤਾ, ਮੈਂ ਦੱਸੂਗਾ ਕਿਹੜੇ ਕਿਹੜੇ ਮਾਫੀਏ ਫੜੇ ਨੇ ਔਰ ਕੌਣ ਨੇ। और चन्नी भी नाम है, चन्नी का नाम है और चन्नी दे ਜਿਹੜੇ ਚਹੇਤੇ ਨੇ ਇੱਥੇ ਬੈਠੇ ਨੇ, ਥੋੜਾ ਮੂੰਹ ਪਰਾਂ ਕਰ ਲੈਂਦੇ ਉਦੋਂ ਜਦੋਂ ਰੇਤੇ ਦੀ ਗੱਲ ਹੁੰਦੀ ਹੈ। ਸਾਰੇ ਹੈਗੇ ਨੇ, ਕੋਈ ਗੱਲ ਸਾਰੇ ਹੈਗੇ ਨੇ। ਮੈਂ ਕਿਹਾ ਜੀ ਚਿੱਠੇ ਐਡੇ ਐਡੇ ਨੇ, ਤੁਸੀਂ ਦੇਖੋਗੇ ਚਿੱਠੇ। ਗੱਲ ਸੁਣੋ ਇੱਕ ਮਿੰਟ ਮਾਨ ਸਾਹਿਬ, ਚਿੱਠੇ ਜਨਾਬ, ਤੁਸੀਂ ਗੱਲ ਕਰਦੇ ਫੱਬਦੇ ਹੋ। ਉਹ ਪਬਲਿਕ ਮਾਈਨਾਂ ਜਿਹੜੀਆਂ ਪਬਲਿਕ ਮਾਈਨਾਂ ਅਸੀਂ ਚਲਾਈਆਂ ਨੇ, ਜਿਹੜੀਆਂ ਪਬਲਿਕ ਮਾਈਨਾਂ 5.5 ਰੁਪਏ ਪਰ ਫੁੱਟ ਵਾਲੀਆਂ, ਉਹ ਪਹਿਲਾਂ ਕਿਉਂ ਨਹੀਂ ਚਲਾਈਆਂ? ਜਿਹੜੀਆਂ ਪਬਲਿਕ ਮਾਈਨਾਂ ਅਸੀਂ ਚਲਾਤੀਆਂ, ਜਿਹੜੀਆਂ ਪਬਲਿਕ ਮਾਈਨਾਂ, ਬਾਜਵਾ ਸਾਹਿਬ ਸੁਣੋ, ਬਾਜਵਾ ਸਾਹਿਬ ਸੁਣੋ, ਬਾਜਵਾ ਸਾਹਿਬ ਜਿਹੜੀਆਂ ਪਬਲਿਕ ਮਾਈਨਾਂ ਅਸੀਂ ਚਲਾਤੀਆਂ 5.5 ਰੁਪਏ ਫੁੱਟ ਵਾਲੀਆਂ, ਪਹਿਲਾਂ ਕਿਉਂ ਨਹੀਂ ਚਲਾਈਆਂ? ਹੁਣ 9.5 ਨੂੰ ਚਲਾਈਆਂ ਤੁਸੀਂ। ਨਹੀਂ 5.5 ਰੁਪਏ ਫੁੱਟ ਉੱਥੋਂ ਮਿਲਦਾ ਤੇ ਰੁਪਈਆ 50,000 ਕਰੋੜ ਇਕੱਠਾ ਹੋਇਆ। 5.5 ਚਲੋ ਟਰਾਲੀ ਲੈ ਕੇ ਚਲੋ, ਚਲੋ ਮੇਰਾ ਟਰਾਲੀ ਲੈ ਕੇ ਚਲੋ। ਤੁਹਾਨੂੰ ਸਾਲ ਚ ਆਇਆ ਕੀ? ਅਸਲ ਚ ਨਾ ਤੁਹਾਨੂੰ ਜਿਹੜੀਆਂ ਤੁਸੀਂ ਚਲਾਈਆਂ ਨੇ ਆਪਣੀ ਗਵਰਨਮੈਂਟ ਦੇ ਥਰੂ 50 ਕਰੋੜ ਰੁਪਈਆ ਸਾਲ ਚ ਆਇਆ। 20,000 ਬਾਜਵਾ ਸਾਹਿਬ ਕੱਲ ਤੁਹਾਡੇ ਕਾਂਗਰਸ ਚ ਇੰਨੀ ਕਾਲੀ ਮੱਚੀ ਵੀ ਭਗਵੰਤ ਮਾਨ ਨੂੰ ਗਾਲਾਂ ਕੱਢਣ ਦਾ ਟਾਈਮ ਮਿਲ ਗਿਆ, G20 ਕੈਂਸਲ ਹੋ ਗਿਆ, ਕਰੋ। ਤੁਹਾਡੇ ਐਮਪੀ ਨੇ ਪ੍ਰੈਸ ਕਾਨਫਰੰਸ ਕਰਤੀ, ਤੁਹਾਡੇ ਐਮਪੀ ਨੇ ਪ੍ਰੈਸ ਕਾਨਫਰੰਸ ਕਰਤੀ। ਮੈਨੂੰ ਗਾਲਾਂ ਕੱਢਣ ਦੀ ਇੰਨੀ ਕਾਲੀ ਕਾਦੀ ਹੁੰਦੀ ਹੈ? ਕਦੇ ਕਾਗਜ਼ ਪੱਤਰ ਵੀ ਦੇਖ ਲਿਆ ਕਰੋ। ਐਮਪੀ ਹੋ ਸਕਦਾ ਹਾਂਜੀ ਨਹੀਂ ਹੋਇਆ। ਤੁਸੀਂ ਪਿਆਦੇ ਹੋ 5.5 ਰੁਪਏ ਸਾਡੇ ਮਿਨਿਸਟਰ ਬੈਠੇ ਨੇ, ਰੋਜ਼ ਤੁਸੀਂ ਕਦੇ ਟਰਾਲੀ ਲੈ ਕੇ ਜਾਓ, ਟਰਾਲੀ ਲੈ ਕੇ ਜਾਓ 5.5 ਰੁਪਏ ਚ ਭਰ ਲਿਆਓ। ਜੇ ਕੋਈ 9.5 ਰੁਪਏ ਮੰਗੇ ਸਾਨੂੰ ਦੱਸ ਦਿਓ। ਉਹਨਾਂ ਦੇ ਵਿਜੀਲੈਂਸ ਦੇ ਦਫ਼ਤਰ ਤੇ ਤੁਸੀਂ ਸਵਾਲ ਉਠਾਉਂਦੇ ਹੋ, ਵਿਜੀਲੈਂਸ ਦੇ ਦਫ਼ਤਰ ਤੇ ਸਵਾਲ ਉਠਾਉਂਦੇ ਹੋ। ਸਾਡੇ ਐਮਪੀ ਦੇ ਭਰਾ ਨੂੰ ਐਸਐਸਪੀ ਕਿਹਨੇ ਲਾਇਆ? ਤੁਸੀਂ ਲਾਇਆ ਕਿ ਅਸੀਂ ਲਾਇਆ? ਬਾਜਵਾ ਜੀ ਸਾਡੇ ਐਮਪੀ ਦੇ ਭਰਾ ਨੂੰ ਐਸਐਸਪੀ ਤੁਸੀਂ ਲਾਇਆ। ਬਾਜਵਾ ਜੀ ਐਡਰੈਸ ਕਰੋ। ਕਰੀ ਜਾਂਦੇ ਹੋ। ਜਿਹਨੇ ਬਿਆਨ ਦਿੱਤਾ ਉਹਦੇ ਭਰਾ ਨੂੰ ਐਸਐਸਪੀ ਤੁਸੀਂ ਲਾਇਆ। ਇੱਕ ਮਿੰਟ ਬਾਜਵਾ ਸਾਹਿਬ, ਬਾਜਵਾ ਸਾਹਿਬ ਚੇਅਰ ਨੂੰ ਐਡਰੈਸ ਕਰੋ ਜੀ। ਬਾਜਵਾ ਸਾਹਿਬ ਅੱਖਾਂ ਮਿਲਾਓ। ਉਹ ਅੱਖਾਂ ਹੀ ਮਿਲਾ ਰਹੇ ਆ, ਮੋਗੇ ਐਸਐਸਪੀ ਕਿਹਨੇ ਥੋੜਾ ਰਹੇ ਆ, ਅੱਖਾਂ ਮਿਲਾ ਰਹੇ ਆ। ਗੱਲ
ਇਹ ਗੱਲ ਵੱਖਰੀਆਂ ਨੇ। ਉਹਨੂੰ ਮੋਗੇ ਐਸਐਸਪੀ ਕਿਨੇ ਲਾਇਆ ਸੀ? ਸੀਐਮ ਸਾਹਿਬ ਚੇਅਰ ਦੀ ਦੱਸ ਕਰੋ। ਅੱਜ ਦੀ ਗੱਲ ਕਰੋ, ਹੁਣ ਅੱਜ ਦੀ ਆ ਗਈ। ਅੱਜ ਦੀ ਗੱਲ ਕਰੋ, ਹੁਣ ਅੱਜ ਦੀ ਗੱਲ ਕਰ ਲਈਏ। ਅੱਛਾ ਗੱਲ ਸੁਣੋ, ਅੱਜ ਸੁਖਪਾਲ ਸਿੰਘ ਖਹਿਰੇ ਨੇ ਆਪ ਦੀ ਗੱਲ ਕੀਤੀ ਹੈ, ਸੀਚੇਵਾਲ ਦੀ ਗੱਲ ਕੀਤੀ, ਦੋ ਜਵਾਬ ਲਓਗੇ ਐਕਸ਼ਨ ਉਹਨਾਂ ਤੇ? ਕਾਹਦਾ ਜੀ? ਮਿੱਤਲ ਤੇ ਲਵਲੀ ਵਾਲੇ ਤੇ? ਇਹਨਾਂ ਦੀ ਗੱਲ ਦਾ ਕੋਈ ਜਵਾਬ? ਅੱਛਾ ਇਹਨਾਂ ਦੀ ਗੱਲ ਦਾ ਜਵਾਬ ਟਵੀਟ ਕਰ ਦਿੰਦੇ, ਕੱਲ ਵੀ ਟਵੀਟ ਕਰਕੇ ਪਾਕਿਸਤਾਨ ਨੂੰ ਆਏ, ਟਵੀਟੀ ਖੇਡਦੇ ਆ। ਨਹੀਂ ਇਹ ਪਾਕਿਸਤਾਨ ਨੂੰ ਆਏ ਨਹੀਂ ਇਹਨਾਂ ਦੀ ਗੱਲ ਦਾ ਕੋਈ ਜਵਾਬ ਨਹੀਂ। ਕੋਈ ਪਤਾ ਨਹੀਂ ਕੀ ਕਹਿੰਦੇ, ਇਹ ਤਾਂ ਕਦੇ ਕਿਤੇ ਜਾਏ ਹੁੰਦੇ, ਕਦੇ ਕਿਤੇ ਜਾਏ ਹੁੰਦੇ। ਇਹਨਾਂ ਦੀ ਗੱਲ ਦਾ ਜਵਾਬ ਨਹੀਂ। ਇਹਨਾਂ ਨੂੰ ਟਾਈਮ ਮਿਲ ਜਾਏ ਤਾਂ ਤੁਰ ਜਾਂਦੇ ਨੇ। ਹਟਾਓ ਸਰ ਇਹਨਾਂ ਨੂੰ। ਸਪੀਕਰ ਸਾਹਿਬ ਟਾਈਮ ਪੂਰਾ ਹੋ ਗਿਆ। ਬਾਜਵਾ ਜੀ, ਬਾਜਵਾ ਜੀ, ਓਏ ਛੱਡ। ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਕਿਹਾ ਗਿਆ ਹੈ, ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ। ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਗਿਆ ਹੈ ਰਿਕਾਰਡ ਨਾ ਕੀਤਾ ਜਾਵੇ। ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਕਿ ਆਪਣੀਆਂ ਸੀਟਾਂ ਤੇ ਚਲੇ ਜਾਣ। ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਆਪਣੀਆਂ ਸੀਟਾਂ ਤੇ ਚਲੇ ਜਾਣ। ਸੀਟਾਂ ਤੇ ਸ਼ਾਂਤੀ ਬੈਠੋ, ਮੈਂਬਰ ਸਾਹਿਬਾਨ ਬੈਠੋ, ਬੈਠੋ। ਖਹਿਰਾ ਸਾਹਿਬ ਬੈਠੋ, ਤੁਸੀਂ ਬੈਠੋ। ਸਾਰੇ ਹੋਣ ਵਾਲਾ। ਹਾਂਜੀ ਸਰ ਮੈਂ ਤੁਹਾਡੇ ਨਾਲ ਜੀ ਜੀ ਇੱਕ ਜੀ ਸਰ ਹੁਣ ਅਗਲੀ ਗੱਲ ਸੁਣ ਲਓ, ਛੱਡ ਲਓ ਇਸ ਗੱਲ ਨੂੰ। ਮੈਂ ਤੇ ਇਹਨਾਂ ਨੂੰ ਕੋਈ ਜੀ ਜੀ ਤੁਸੀਂ ਚੇਅਰ ਚਲੋ ਛੱਡੀਏ ਆਪਾਂ ਗੱਲ ਨੂੰ ਸਾਡੀ। ਜੀ ਦੂਜੀ ਗੱਲ ਇਹਨਾਂ ਬਿਜਲੀ ਦੀ ਗੱਲ ਕੀਤੀ ਸੀ, ਬਹੁਤ ਖੁਸ਼ੀ ਵਾਲੀ ਗੱਲ ਹੈ ਜਿਹੜੀ ਤੁਸੀਂ ਕੀਤੀ ਹੈ। ਬਟ ਮੈਂ ਇਹ ਵੀ ਪੁੱਛਣਾ ਚਾਹੁੰਦਾ 22,000 ਕਰੋੜ ਰੁਪਏ ਦਾ ਜਿਹੜਾ PSPCL ਦਾ ਘਾਟਾ ਹੈ ਕੀ ਪੂਰਾ ਕਰੋਗੇ ਜੀ? ਪੈਸੇ ਦੋਗੇ? ਖਦਸ਼ਾ ਸਾਰੇ ਪੰਜਾਬ ਨੂੰ। ਅਸੀਂ ਤਾਂ ਮੈਂ ਪੁੱਛਣਾ ਸਾਰੇ ਪੰਜਾਬ ਨੂੰ ਖਦਸ਼ਾ ਕਿ ਐਤਕੀ ਝੋਨੇ ਵਿੱਚ ਬਿਜਲੀ ਨਹੀਂ ਆਣੀ। ਆਲਰੇਡੀ ਕੱਟ ਸ਼ੁਰੂ ਨੇ 500 ਕਰੋੜ ਰੁਪਈਆ ਹੈ ਸਾਰੇ ਪੰਜਾਬ 'ਚ, ਸਾਰੇ ਪੰਜਾਬ। ਮਾਨਯੋਗ ਮੈਂਬਰ ਸਾਹਿਬਾਨ ਆਪਣੀ ਸੀਟਾਂ ਤੇ ਬੈਠਣ। ਬਹਿ ਤੇ ਉਹ ਮੈਨੂੰ ਬੋਲ ਤੇ ਲੈਣ ਦੋ। ਢਾਲੀਵਾਲ ਸਾਹਿਬ ਸੀਟ ਤੇ ਬੈਠੋ। ਢਾਲੀਵਾਲ ਸਾਹਿਬ ਸੀਟ ਤੇ ਬੈਠੋ, ਸੀਟ ਤੇ ਬੈਠੋ। 500 ਕਰੋੜ ਰੁਪਈਆ 500 ਕਰੋੜ ਰੁਪਈਆ PSPCL ਨੇ ਆਪਣੀ ਤਨਖਾਹਾਂ ਵਾਸਤੇ ਬੈਂਕ ਤੋਂ ਚੁੱਕਿਆ। ਤੁਸੀਂ ਕਿਹੜੀਆਂ ਗੱਲਾਂ ਕਰੀ ਜਾਂਦੇ? ਠੀਕ ਹੈ ਬਾਜਵਾ ਸਾਹਿਬ, ਥੈਂਕ ਯੂ। ਇੱਕ ਮਿੰਟ ਬੋਲ ਤੇ ਲੈਣ ਦੋ। ਇਹ ਤਾਂ ਬੜਾ ਟਾਈਮ, ਅੱਜ ਤਾਂ ਕੰਮ ਹੀ ਸ਼ੁਰੂ ਕੀਤਾ ਜੀ। ਤੁਹਾਨੂੰ ਤੁਸੀਂ ਕਿਹਾ ਸੀ ਜਿੰਨਾ ਮਰਜ਼ੀ ਬੋਲਿਓ। ਦੇਖੋ ਜਿੰਨਾ ਮਰਜ਼ੀ ਬੋਲਿਓ, ਤੁਹਾਡੇ 15 ਮਿੰਟ ਸੀ। ਨਹੀਂ ਮੇਰੇ 15 ਕਿੱਥੋਂ ਸੀ? ਬਿਲਕੁਲ ਪਾਰਟੀ ਕੋ 35 ਮਿੰਟ ਨੇ ਸਰ। ਆਈ ਵਿਲ ਟੇਕ ਦੀ ਅਦਰ ਪੀਪਲਸ ਟਾਈਮ। ਇਹ ਤਾਂ ਮੇਰੇ ਪਾਰਟੀ ਦੇ ਬੰਦੇ। ਚਲੋ ਫਿਰ ਆਪਾਂ ਦੁਬਾਰਾ ਸ਼ੁਰੂ ਕਰ ਲਈਏ। ਲੰਚ ਕਰ ਲਈਏ, ਦੁਬਾਰਾ ਸ਼ੁਰੂ ਕਰ ਲਈਏ। ਹਾਂਜੀ ਲੰਚ ਤੋਂ ਬਾਅਦ ਸ਼ੁਰੂ ਕਰ ਲਈਏ। ਚਲੋ ਕਰ ਲਓ। ਤੁਸੀਂ ਸਮਝਦੇ ਹੋ ਲੰਚ ਵਾਲਾ ਪ੍ਰੋਗਰਾਮ ਹੈ ਕੋਈ ਇੱਥੇ? ਨਹੀਂ ਕਰਾਂਗਾ। ਇਹ ਤਾਂ ਹੈ, ਇਹ ਇੱਥੋਂ ਵਾਲੀਆਂ ਗੱਲਾਂ ਤੋਂ ਬਾਅਦ ਸਹੀ। ਓਕੇ ਲੰਚ ਤੋਂ ਬਾਅਦ ਸਹੀ। ਸਮੂਹ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਕਿ ਖਾਣਾ ਖਾ ਲਈਏ। ਸਦਨ ਦੀ ਬੈਠਕ 2:30 ਵਜੇ ਬਾਅਦ ਦੁਪਹਿਰ ਤੱਕ ਸਥਗਿਤ ਹੁੰਦੀ ਹੈ। ਤੁਸੀਂ ਉਹ ਮੈਨੂੰ ਸੂਰਜੇ ਵਾਲੇ ਦਾ ਨਹੀਂ ਪਤਾ, ਆਪਾਂ ਆਪਣੀ ਗੱਲ ਕਰ। ਫਿਰ ਇੱਕ ਮਿੰਟ, ਫਿਰ ਮੇਰੀ ਗੱਲ ਸੁਣੋ ਨਾ। ਮੈਂ ਨਹੀਂ ਇਹ ਗੱਲ ਕਹੀ ਵਿਜੀਲੈਂਸ ਨਾਲ। ਮੈਂ ਕਿਹਾ ਫਿਰ ਬਰਾਬਰ ਕਰੋ। ਫਿਰ ਆ ਸਰਾੜੀ ਸਾਹਿਬ ਤੁਸੀਂ ਡ੍ਰੌਪ ਕੀਤੇ ਨੇ, ਇਹ ਕੀ ਗੱਲ? ਇਹ ਵੱਖਰੇ ਨੇ। ਵਾਈ ਹੈਵ ਯੂ ਡ੍ਰੌਪਡ ਹਿਮ? ਕਿਹੜੇ 40 ਦੀ ਸਭ ਲੈ ਕੇ ਗਏ ਸੀ ਸੋਨੀਆ ਗਾਂਧੀ ਕੋਲੇ। ਕਿਹਾ 40 ਜਿਹੜੇ ਨੇ, ਕਿਹੜੀ 40 ਦੀ ਲਿਸਟ? 40 ਦੀ ਲਿਸਟ ਦਿੱਤੀ ਸੀ। ਉਸੋਂ ਕਿਹਾ ਗਿਆ ਹਾਈ ਕਮਾਂਡ ਵੱਲੋਂ ਕਿ ਲਿਸਟ ਦੱਬ ਲਓ, ਕਾਂਗਰਸ ਦੀ ਬਦਨਾਮੀ ਹੋਊਗੀ। ਮੇਰੀ ਗੱਲ ਸੁਣੋ, ਤੁਸੀਂ ਪੰਜਾਬ ਦੀ ਬਦਨਾਮੀ ਝੱਲੋਗੇ ਪਰ ਕਾਂਗਰਸ ਦੀ ਨਹੀਂ ਝੱਲਦੇ। ਮਾਨ ਸਾਹਿਬ ਮੇਰੀ ਬੇਨਤੀ ਸੁਣ ਲਓ। ਨਹੀਂ ਮੈਂ ਤੁਹਾਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਵਿਜੀਲੈਂਸ ਆਮ ਆਦਮੀ ਪਾਰਟੀ ਦੀ ਦਾ ਝੰਡਾ ਲਾ ਦਈਏ। ਤੇ ਮੇਰੀ ਸੁਣ ਲਓ, ਮੇਰੀ ਸੁਣ ਲਓ। ਤੁਸੀਂ ਜ਼ਰੂਰ ਕਰੋ। ਫਿਰ ਆਪਣੀ ਵੀ ਤਿਆਰੀ ਰੱਖਿਓ। ਚੰਦ ਦੇਣ ਹੀ ਲੱਗਣੇ ਨੇ, ਚੰਦ ਦੇਣ ਹੀ ਲੱਗਣੇ ਨੇ। ਦਿੱਲੀ ਵਾਲੇ ਆ ਕੇ ਤੁਹਾਡੇ ਗੁਆਂਢ ਚ ਪੈਣ ਵਾਲੇ ਜੇ। ਬਾਬਾ ਫਿਰ ਠੀਕ ਹੈ, ਆਪਣੀ ਪਾਰਟੀ ਬਚਾ ਲਓ। ਤੁਸੀਂ ਆਪਣੀ ਪਾਰਟੀ ਬਚਾ ਲਓ ਪਹਿਲਾਂ, ਬਾਅਦ ਅਸੀਂ ਬਚੇ ਹੀ ਬਚੇ ਆ। ਸਾਨੂੰ ਕੋਈ ਫਿਕਰ ਨਹੀਂ। ਮੈਂ ਤਾਂ ਤੁਹਾਨੂੰ ਬਚਾ ਦੂੰ। ਤੁਸੀਂ ਇਹ ਕੀ ਕਹਿਣਾ ਚਾਹੁੰਦੇ ਹੋ ਕਿ ਆਪਣੀ ਵੀ ਤੇਰੀ ਰੱਖਿਓ? ਮਤਲਬ ਥ੍ਰੈਟ ਕਰ ਰਹੇ ਹੋ ਤੁਸੀਂ? ਕਿਹਨੂੰ? ਕਿ ਤੁਸੀਂ ਆਪਣੀ ਵੀ ਤੇਰੀ ਰੱਖਿਓ। ਜਿਹੜਾ ਸਾਡੇ ਚੋਂ ਗਲਤੀ ਕਰੂਗਾ ਉਹ ਵੀ ਅੰਦਰ ਜਾਊਗਾ। ਉਹੀ ਤੁਹਾਡੇ ਇੱਥੇ ਬਾਜਵਾ ਸਾਹਿਬ ਜਿਹੜਾ ਸਾਡੇ ਚੋਂ ਗਲਤੀ ਕਰੇਗਾ ਉਹ ਵੀ ਅੰਦਰ ਜਾਊਗਾ। ਪਰ ਆਪਣੇ ਵਾਲਿਆਂ ਨੂੰ ਬਚਾਓ ਨਾ ਕਿ ਵਿਜੀਲੈਂਸ ਤੇ ਝੰਡਾ ਲਾ ਦਿਓ। ਕੀ ਤੇ ਕਰ ਕੀ ਰਹੇ ਹੋ? ਕੀ ਕਰ ਰਹੇ? ਤੁਸੀਂ ਮੇਰੀ ਗੱਲ ਸੁਣੋ ਇੱਕ ਮਿੰਟ।
4 ਦਿਨ ਤੁਸੀਂ ਉਹ ਬਠਿੰਡੇ ਵਾਲਾ ਫੜਿਆ ਕਿਉਂ ਨਹੀਂ ਐਮਐਲਏ ਜੀ? ਉਹ ਅੰਦਰ ਹੈ ਜੀ। ਨੇ ਉਹ ਹੁਣ ਅੰਦਰ ਹੋਇਆ ਨਹੀਂ ਤੁਸੀਂ ਤਾਂ ਆ ਬੈਠੇ ਨੇ, ਥੋੜਾ ਤਾਂ ਹਜੇ ਬੈਠੇ ਨੇ ਕਿਹੜੇ ਇੱਥੇ ਬੈਠੇ ਨੇ, ਮੈਂ ਦੱਸ ਦੇਣਾ ਕਿਹੜੇ ਬੈਠੇ ਬੈਠੀ ਜਿਨ੍ਹਾਂ ਦੇ ਗੈਂਗਸਟਰ ਨਾਮ ਜੁੜਦੇ ਨੇ, ਉਹਦਾ ਮਤਲਬ ਨਾਮ ਜੁੜਦੇ ਗੈਂਗਸਟਰ, ਉਹਦਾ ਮਤਲਬ ਚੀਫ ਮਿਨਿਸਟਰ ਕਿਸੇ ਚੀਜ਼ ਦੀ ਜਾਂਚ ਕਰਨ ਨੂੰ ਕਿਸੇ ਚੀਜ਼ ਦੀ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ, ਟਾਈਮ ਤਾਂ ਲੱਗਦਾ ਹੈ। ਤੁਸੀਂ ਬਿਨਾਂ ਇਨਵੈਸਟੀਗੇਸ਼ਨ ਤੋਂ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ, ਕਿਸੇ ਟੀਮ ਦੀ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ। ਤੁਸੀਂ ਸਬਰ ਕਰੋ, ਮੈਂ ਕਾਂਗਰਸੀਆਂ ਨੂੰ ਬੇਨਤੀ ਕਰਦਾ ਸਬਰ ਕਰੋ, ਸਭ ਦੀ ਵਾਰੀ ਆਊਗੀ। ਚਲੋ ਠੀਕ ਹੈ, ਕਰੋ ਤੁਸੀਂ ਫੇਰ ਖੁੱਲ ਕੇ, ਉਹਦਾ ਮਤਲਬ ਤੁਸੀਂ ਕਿਸੇ ਕਿਸਮ ਦੀ ਗੱਲ ਤੁਹਾਨੂੰ ਸਮਝ ਨਹੀਂ ਆ ਰਹੀ, ਤੁਸੀਂ ਕਰੋ ਫਿਰ ਆਪਣੀ ਵੀ ਤਿਆਰੀ ਸਸੋਦੀਆ ਤੋਂ ਬਾਅਦ ਰੱਖੋ, ਫਿਰ ਇੱਕ ਅੱਧੇ ਆਪਣੇ ਨੂੰ ਵੀ ਨਾਲ ਹੀ ਕਰਾਓਗੇ। ਕਰ ਸਾਹਿਬ ਜਿਹਨੇ ਪੰਜਾਬ ਦਾ ਇੱਕ ਵੀ ਪੈਸਾ ਖਾਦਾ ਤੇ ਉਹ ਪੈਸੇ ਬਾਰੇ ਕੋਈ ਬੰਦਾ ਕਹੇ ਮੇਰੇ ਹਿਸਾਬ ਨਾਲ ਲਈ, ਇਹੋ ਜੀ ਗੱਲ ਮੈਨੂੰ ਸਮਝ ਨਹੀਂ ਆਉਂਦੀ। ਅਸੀਂ ਕਿਸੇ ਨੇ ਨਹੀਂ ਕਿਹਾ ਕਿ ਕੋਈ ਹਿਸਾਬ ਨਾਲ ਲਓ, ਅਸੀਂ ਇਹ ਬਿਲਕੁਲ ਨਹੀਂ ਕਿਹਾ, ਅਸੀਂ ਤਾਂ ਕਿਹਾ ਫਿਰ ਆਪਣਾ ਹਿਸਾਬ ਦਿਓ। ਫਿਰ ਤੁਹਾਡੇ ਸਰਦਾਰੀ ਸਾਹਿਬ ਬਾਹਰ ਕਿਸ ਤਰ੍ਹਾਂ ਨੇ, ਤੁਸੀਂ ਡ੍ਰੌਪ ਕੀਤਾ, ਵਾਈ ਹੀ ਹੈਜ਼ ਨਾਟ ਬੀਨ ਪੁੱਟ ਇਨ, ਫਿਰ ਕੇਸ ਕਿਉਂ ਨਹੀਂ ਰਜਿਸਟਰ ਕੀਤਾ? ਬਾਜਵਾ ਜੀ ਚੇਅਰ ਨੂੰ ਅਰੈਸਟ ਕੀਤਾ ਜਾਵੇ, ਫਿਰ ਕੇਸ ਕਿਉਂ ਨਹੀਂ ਰਜਿਸਟਰ ਕੀਤਾ? ਸੀਐਮ ਸਾਹਿਬ ਸਰ ਇਹਨਾਂ ਨੂੰ ਕਿਉਂ ਨਹੀਂ ਅੰਦਰ ਖੜਿਆ ਜੀ? ਜਿਹੜੇ ਇੱਥੇ ਬੈਠੇ ਸੀ ਫਰੰਟ ਰੋ ਵਾਲੇ, ਹਾਂ 1.5 ਸਾਲ ਪਹਿਲਾਂ ਕਿੱਥੇ ਨੇ? ਨਹੀਂ ਉਹ ਕਿਤੇ ਵੀ ਹੋਣ। ਕੈਪਟਨ ਅਮਰਿੰਦਰ ਕਿੱਥੇ ਹੈ? ਸੁਨੀਲ ਜਾਖੜ ਕਿੱਥੇ ਹੈ? ਉਹ ਪਹਿਲੀ ਵਾਰ ਗੁਰਬੀਰ ਕਾਂਗੜ ਕਿੱਥੇ ਹੈ? ਬਲਵੀਰ ਸਿੱਧੂ ਕਿੱਥੇ ਹੈ? ਨਹੀਂ ਉਹ ਸਾਨੂੰ ਪੁੱਛਦੇ ਆ। ਮਨਪ੍ਰੀਤ ਬਾਦਲ ਕਿੱਥੇ ਹੈ? ਮਨਪ੍ਰੀਤ ਬਾਦਲ ਕਿੱਥੇ ਹੈ? ਤੁਹਾਡਾ ਭਰਾ ਫਤਿਹ ਜੰਗ ਬਾਜਵਾ ਕਿੱਥੇ ਹੈ? ਕਿੱਥੇ ਹੋਏਗਾ, ਉਹ ਦੱਸ ਸਕਦੇ ਨੇ। ਉਹ ਤਾਂ ਉੱਧਰ ਚਲੇ ਗਏ। ਆ ਇਹ सुरजेवाला कह रहे थे बेंगलोर च कि जे पार्टी सत्ता बदल गई इसका मतलब ये नहीं है कि बीजेपी वाले बच जाएंगे। ਇੱਥੇ ਅਸੀਂ ਇਹੀ ਗੱਲ ਕਹਿੰਦੇ ਆ, ਜੇ ਸੱਤਾ ਬਦਲ ਗਈ, ਸੱਤਾ 'ਚ ਨਹੀਂ ਰਹੇ ਦਾ ਮਤਲਬ ਇਹ ਨਹੀਂ ਕਿ ਬਚ ਜਾਓਗੇ। ਚਾਹੇ ਬੀਜੇਪੀ ਚਲੇ ਜਾਓ, ਚਾਹੇ ਟੀਜੇਪੀ ਚਲੇ ਜਾਓ, ਜੇ ਪੰਜਾਬ ਦਾ ਪੈਸਾ ਖਾਦਾ ਅੰਦਰ ਹੋਵੋਗੇ। ਮਾਨ ਸਾਹਿਬ ਕੋਈ ਨਹੀਂ, ਤੁਸੀਂ ਯੂ ਆਰ ਜਸਟ ਪਲੇਇੰਗ ਟੂ ਦੀ ਗੈਲਰੀ ਵਾਂਸ ਅਗੇਨ, ਯੂ ਆਰ ਜਸਟ ਪਲੇਇੰਗ ਟੂ ਦੀ ਗੈਲਰੀ। ਅਸੀਂ ਇਹ ਕਹਿ ਰਹੇ ਆ ਫਿਰ ਤਿਆਰੀ ਰੱਖੋ, ਇੱਥੇ ਵੀ ਕੰਮ ਆਰੰਭਿਆ ਗਿਆ ਡਟ ਕੇ, ਇੱਥੇ ਵੀ ਕੰਮ ਆਰੰਭਿਆ ਗਿਆ। ਜਿੱਦਣ ਅਸੀਂ ਤੁਹਾਨੂੰ ਦੱਸਣ ਤੇ ਆਏ ਤਾਂ ਤੁਹਾਡੇ ਕੋਲ ਸੁਣਿਆ ਨਹੀਂ ਜਾਣਾ, ਇੱਥੇ ਬਣ ਕੀ ਰਿਹਾ। ਕਰ ਲੋ ਸਾਡੇ ਤੇ ਜੋ ਕਰਨਾ, ਠੀਕ ਹੈ ਨਾ? ਪਰ ਇਹ ਗੱਲ ਤੁਸੀਂ ਇਹ ਗੱਲ ਯਾਦ ਰੱਖਿਓ, ਇਹ ਗੱਲ ਯਾਦ ਰੱਖਿਓ, ਇਹ ਗੱਲ ਯਾਦ ਰੱਖਿਓ ਕਿ ਰਾਜ ਇੱਕ ਮਿੰਟ ਤੁਹਾਡੇ ਜਿਹੜੇ ਜਨਰਲ ਸੈਕਟਰੀ ਰਾਹੁਲ ਗਾਂਧੀ, ਉਹ ਬੜੇ ਵਧੀਆ ਤਰੀਕੇ ਨਾਲ ਸਵਾਲ ਉਠਾਉਂਦੇ ਨੇ ਅਡਾਨੀਆਂ ਦਾ ਮੋਦੀ ਨਾਲ ਰਿਸ਼ਤੇ ਬਾਰੇ, ਆਵਾਜ਼ ਉਠਾਈ, ਠੀਕ ਹੈ ਜੀ। ਅਗਲੇ ਦਿਨ ਮੋਦੀ ਨੇ ਜਵਾਬ ਦਿੱਤਾ, ਉਸ ਦਿਨ ਉਹ ਆਏ ਨਹੀਂ, ਨੋ ਪ੍ਰੋਬਲਮ। ਪਰ ਕੱਲ ਮੈਂ ਛੱਤੀਸਗੜ੍ਹ ਗਿਆ, ਇਹ ਉਸ ਤੋਂ ਪਹਿਲਾਂ ਰਾਜਸਥਾਨ, ਤੇ ਛੱਤੀਸਗੜ੍ਹ ਤੇ ਰਾਜਸਥਾਨ ਦੇ ਵਿੱਚ ਅੰਡਾਨੀਆਂ ਨੂੰ ਤੁਸੀਂ ਮਾਈਨਾਂ ਦੇ ਰੱਖੀਆਂ ਨੇ। ਤੇ ਵੈਸੇ ਕਾਂਗਰਸ ਪਾਰਟੀ ਨੇ ਤੁਸੀਂ ਠੇਕੇ ਦੇਤੇ ਉਹਨੂੰ, ਦਿੱਲੀ ਕਾਂਗਰਸ ਪਾਰਟੀ ਅਡਾਨੀ ਨੂੰ ਦਿੱਲੀ ਦੇ ਵਿੱਚ ਅਡਾਨੀ ਨੂੰ ਮਾਈਨਾਂ ਦੇ ਰੱਖੀਆਂ ਛੱਤੀਸਗੜ੍ਹ ਤੇ ਰਾਜਸਥਾਨ ਚ। ਵੈਸੇ ਦੱਸੋ ਤੁਸੀਂ, ਤੁਹਾਡੇ ਅਡਾਨੀ ਦੇ ਠੇਕੇ ਨੇ ਦਿੱਲੀ ਸਾਰੇ। ਬਹਿ ਜਾਓ, ਟਕੇ ਰਹੋ, ਟਕੇ ਰਹੋ, ਟਕੇ ਰਹੋ, ਇੱਥੇ ਵੀ ਦੋ ਕੋਈ ਨਾ ਕੋਈ, ਟਕੇ ਰਹੋ, ਇੱਥੇ ਵੀ ਕੁਝ ਨਿਕਲੂਗਾ, ਟਕੇ ਰਹੋ। ਚਲੋ ਤੁਸੀਂ ਕਰ ਲਓ ਜੀ। ਮਾਨਾ ਮੇਰੀ ਕਮੀਜ਼ ਪਰ लाखों दाग हैं पर खुदा का शुक्र है कोई धब्बा नहीं, साढ़े धब्बे नहीं है, थोड़े बहुत धब्बे ने। ਇਹ ਧੱਬਾ ਇਸ ਗੱਲ ਨਹੀਂ ਕਿਉਂਕਿ ਕਮੀਜ਼ ਹੈ ਪਾਟਣ ਵਾਲੀ ਹੈ, ਧੱਬਾ ਨਹੀਂ ਹੈ, ਕਮੀਜ਼ ਹੀ ਪਾਟ ਜਾਣੀ, ਧੱਬਾ ਕਿੱਥੇ ਰਹਿ ਜਾਣਾ। ਤੁਸੀਂ ਆਪਾਂ ਛੱਡ ਲਈ। ਬਾਜਵਾ ਜੀ ਚੇਅਰ ਨੂੰ ਐਡਰੈਸ ਕਰੋ। ਚਲੋ ਗੱਲ ਆਪਾਂ ਸਿੱਧਾ ਇੱਧਰ ਨੂੰ ਕਰੀਏ ਜੀ, ਗੱਲ ਚੇਅਰ ਨੂੰ ਐਡਰੈਸ ਕਰੋ। ਅੱਛਾ ਚਲੋ ਇਹ ਕਰ ਲੈਨੇ। ਹੁਣ ਇਹ ਦੱਸੋ ਹਾਂ, ਤੁਹਾਡੇ ਜਿਹੜੇ ਆਪ ਦਾ ਉਹ ਤੁਹਾਡਾ ਹੈ ਉਹ ਇਹ ਅਰਵਿੰਦ ਕੇਜਰੀਵਾਲ ਸਾਹਿਬ, ਉਹਨੇ ਗਾਰੰਟੀ ਦਿੱਤੀ ਕਿ 20,000 ਕਰੋੜ ਰੁਪਈਆ ਮੈਂ ਤੁਹਾਨੂੰ ਰੇਤ ਚੋਂ ਇਕੱਠਾ ਕਰਕੇ ਦੂੰ ਹਰ ਸਾਲ ਦਾ। ਕਿੰਨੇ ਹੋਏ ਨੇ? ਕਿੰਨੇ ਹੋਏ ਨੇ? ਕਿੰਨੇ ਹੋਏ ਨੇ? 125 ਕਰੋੜ ਰੁਪਈਆ ਸਾਲ ਚ। ਇਹ ਬਾਜਵਾ ਸਾਹਿਬ ਮੈਂ ਤੇ ਟੀਚਰ ਬਣ ਕੇ ਇੱਥੇ ਕਿੰਨੇ ਹੋਏ ਨੇ, ਮੈਂ ਜਦੋਂ ਮੈਂ ਬੋਲੂੰਗਾ ਨਾ ਬਜਟ ਤੇ ਸਾਰਾ ਕੁਝ ਦੱਸ ਦੂੰਗਾ ਜੀ। ਚਲੋ ਠੀਕ ਹੈ, ਬਹਿ ਜਾਓ, ਠੀਕ ਹੈ ਨਾ ਜੀ, ਬਹਿ ਜਾਓ ਫਿਰ। ਹਾਂ ਕਿਰਪਾ ਕਰਕੇ, ਇਹ ਹਰ ਰੋਜ਼ ਹਿਸਾਬ ਨਹੀਂ ਹੁੰਦੇ, 20,000 ਕਰੋੜ ਹਰ ਰੋਜ਼ ਹਿਸਾਬ ਨਹੀਂ ਹੁੰਦੇ। ਪਰ ਇਹਨਾਂ ਮੈਨੂੰ ਪਤਾ, ਮੈਂ ਦੱਸੂਗਾ ਕਿਹੜੇ ਕਿਹੜੇ ਮਾਫੀਏ ਫੜੇ ਨੇ ਔਰ ਕੌਣ ਕੌਣ ਨੇ। ਔਰ ਚੰਨੀ ਵੀ ਨਾਮ ਹੈ ਉਹਦਾ, ਚੰਨੀ ਦਾ ਨਾਮ ਹੈ ਉਹ ਚ। ਔਰ ਚੰਨੀ ਦੇ ਜਿਹੜੇ ਚਹੇਤੇ ਨੇ ਇੱਥੇ ਬੈਠੇ ਨੇ, ਥੋੜਾ ਮੂੰਹ ਪਰਾਂ ਕਰ ਲੈਂਦੇ ਉਦੋਂ ਜਦੋਂ ਰੇਤੇ ਦੀ ਗੱਲ ਹੁੰਦੀ ਹੈ। ਸਾਰੇ ਹੈਗੇ ਨੇ, ਕੋਈ ਗੱਲ ਸਾਰੇ ਹੈਗੇ ਨੇ। ਮੈਂ ਕਿਹਾ ਜੀ ਚਿੱਠੇ ਐਡੇ ਐਡੇ ਨੇ, ਤੁਸੀਂ ਦੇਖੋਗੇ। ਗੱਲ ਸੁਣੋ ਇੱਕ ਮਿੰਟ ਮਾਨ ਸਾਹਿਬ, ਚਿੱਠੇ ਜਨਾਬ, ਤੁਸੀਂ ਗੱਲ ਕਰਦੇ ਫੱਬਦੇ ਹੋ। ਉਹ ਪਬਲਿਕ ਮਾਈਨਾਂ ਜਿਹੜੀਆਂ ਪਬਲਿਕ ਮਾਈਨਾਂ ਅਸੀਂ ਚਲਾਈਆਂ ਨੇ, ਜਿਹੜੀਆਂ ਪਬਲਿਕ ਮਾਈਨਾਂ 5.5 ਰੁਪਏ ਪਰ ਫੁੱਟ ਵਾਲੀਆਂ, ਉਹ ਪਹਿਲਾਂ ਕਿਉਂ ਨਹੀਂ ਚਲਾਈਆਂ? ਜਿਹੜੀਆਂ ਪਬਲਿਕ ਮਾਈਨਾਂ ਅਸੀਂ ਚਲਾਤੀਆਂ, ਜਿਹੜੀਆਂ ਪਬਲਿਕ ਮਾਈਨਾਂ, ਬਾਜਵਾ ਸਾਹਿਬ ਸੁਣੋ, ਬਾਜਵਾ ਸਾਹਿਬ ਸੁਣੋ, ਬਾਜਵਾ ਸਾਹਿਬ, ਜਿਹੜੀਆਂ ਪਬਲਿਕ ਮਾਈਨਾਂ ਅਸੀਂ ਚਲਾਤੀਆਂ 5.5 ਰੁਪਏ ਫੁੱਟ ਵਾਲੀਆਂ, ਪਹਿਲਾਂ ਕਿਉਂ ਨਹੀਂ ਚਲਾਈਆਂ? ਹੁਣ 9.5 ਨੂੰ ਚਲਾਈਆਂ ਤੁਸੀਂ। ਨਹੀਂ 5.5 ਰੁਪਏ ਫੁੱਟ ਉੱਥੋਂ ਮਿਲਦਾ।
ਤੇ ਰੁਪਈਆ 50,000 ਕਰੋੜ ਇਕੱਠਾ ਹੋਇਆ 5.5 ਚਲੋ ਟਰਾਲੀ ਲੈ ਕੇ ਚਲੋ 9.5 ਰੁਪਏ ਚਲੋ ਮੇਰਾ ਟਰਾਲੀ ਲੈ ਕੇ ਚਲੋ ਤੁਹਾਨੂੰ ਸਾਲ ਚ ਆਇਆ ਕੀ ਅਸਲ ਚ ਨਾ ਤੁਹਾਨੂੰ ਜਿਹੜੀਆਂ ਤੁਸੀਂ ਚਲਾਈਆਂ ਨੇ ਕੱਲ ਆਪਣੀ ਗਵਰਨਮੈਂਟ ਦੇ ਥਰੂ 50 ਕਰੋੜ ਰੁਪਈਆ ਸਾਲ ਚ ਆਇਆ ਤੇ 20,000 ਕਰੋੜ ਕਹਿੰਦੇ ਬਾਜਵਾ ਸਾਹਿਬ ਕੱਲ ਤੁਹਾਡੇ ਕਾਂਗਰਸ ਚ ਇੰਨੀ ਕਾਲੀ ਮੱਚੀ ਵੀ ਭਗਵੰਤ ਮਾਨ ਨੂੰ ਗਾਲਾਂ ਕੱਢਣ ਦਾ ਟਾਈਮ ਮਿਲ ਗਿਆ G20 ਕੈਨਸਲ ਹੋ ਗਿਆ ਕਰੋ ਤੁਹਾਡੇ ਐਮਪੀ ਨੇ ਪ੍ਰੈਸ ਕਾਨਫਰੰਸ ਕਰਤੀ ਤੁਹਾਡੇ ਐਮਪੀ ਨੇ ਪ੍ਰੈਸ ਕਾਨਫਰੰਸ ਕਰਤੀ ਮੈਨੂੰ ਗਾਲਾਂ ਕੱਢਣ ਦੀ ਇੰਨੀ ਕਾਲੀ ਕਾਦੀ ਹੁੰਦੀ ਹੈ ਯਾਰ ਤੁਹਾਡਾ ਕਾਗਜ਼ ਪੱਤਰ ਵੀ ਦੇਖ ਲਿਆ ਕਰੋ ਐਮਪੀ ਹੋ ਸਕਦਾ ਹਾਂਜੀ ਨਹੀਂ ਹੋਇਆ ਤੁਸੀਂ ਪਿਆਉਂਦੇ ਹੋ 5.5 ਰੁਪਏ ਸਾਡੇ ਮਿਨਿਸਟਰ ਬੈਠੇ ਨੇ ਚਾਰ ਰੋਜ਼ ਤੁਸੀਂ ਕਦੇ ਟਰਾਲੀ ਲੈ ਕੇ ਜਾਓ 5.5 ਰੁਪਏ ਚ ਭਰ ਲਿਆਓ ਜੇ ਕੋਈ 9.5 ਰੁਪਏ ਮੰਗੇ ਸਾਨੂੰ ਦੱਸ ਦਿਓ ਉਹਨਾਂ ਦੇ ਇੱਕ ਮਿੰਟ ਵਿਜੀਲੈਂਸ ਦੇ ਦਫ਼ਤਰ ਤੇ ਤੁਸੀਂ ਸਵਾਲ ਉਠਾਉਂਦੇ ਹੋ ਵਿਜੀਲੈਂਸ ਦੇ ਦਫ਼ਤਰ ਤੇ ਸਵਾਲ ਉਠਾਉਂਦੇ ਹੋ ਸਾਡੇ ਐਮਪੀ ਦੇ ਭਰਾ ਨੂੰ ਐਸਐਸਪੀ ਕਿਨੇ ਲਾਇਆ ਤੁਸੀਂ ਲਾਇਆ ਕਿ ਅਸੀਂ ਲਾਇਆ ਬਾਜਵਾ ਜੀ ਸਾਡੇ ਐਮਪੀ ਦੇ ਭਰਾ ਨੂੰ ਐਸਐਸਪੀ ਤੁਸੀਂ ਲਾਇਆ ਬਾਜਵਾ ਜੀ ਚੇਅਰ ਕਰੋ ਕਰੀ ਜਾਂਦੇ ਆ ਮਿੰਟ ਜਿਹਨੇ ਬਿਆਨ ਦਿੱਤਾ ਉਹਦੇ ਭਰਾ ਨੂੰ ਐਸਐਸਪੀ ਤੁਸੀਂ ਲਾਇਆ ਇੱਕ ਮਿੰਟ ਬਾਜਵਾ ਸਾਹਿਬ ਬਾਜਵਾ ਸਾਹਿਬ ਚੇਅਰ ਨੂੰ ਰੈਸ ਕਰੋ ਜੀ ਚੇਅਰ ਬਾਜਵਾ ਸਾਹਿਬ ਅੱਖਾਂ ਮਿਲਾਓ ਉਹ ਅੱਖਾਂ ਹੀ ਮਿਲਾ ਰਹੇ ਆ ਮੋਗੇ ਐਸਐਸਪੀ ਕਿਨੇ ਥੋੜਾ ਰਹੇ ਆ ਅੱਖਾਂ ਮਿਲਾ ਰਹੇ ਆ ਗੱਲ ਇਹ ਗੱਲ ਵੱਖਰੀਆਂ ਨੇ ਉਹਨੂੰ ਮੋਗੇ ਐਸਐਸਪੀ ਕਿਨੇ ਲਾਇਆ ਸੀ ਸੀਐਮ ਸਾਹਿਬ ਚੇਅਰ ਨੂੰ ਰੈਸ ਕਰੋ ਵੀ ਅੱਜ ਦੀ ਗੱਲ ਕਰੋ ਅੱਜ ਦੀ ਗੱਲ ਕਰੋ ਹੁਣ ਅੱਜ ਦੀ ਗੱਲ ਕਰ ਲਈਏ ਅੱਛਾ ਗੱਲ ਸੁਣੋ ਅੱਜ ਸੁਖਪਾਲ ਸਿੰਘ ਖਹਿਰੇ ਨੇ ਆਪ ਦੀ ਗੱਲ ਕੀਤੀ ਹੈ ਸੀਚੇਵਾਲ ਦੀ ਗੱਲ ਕੀਤੀ ਦੋ ਜਵਾਬ ਲਓਗੇ ਐਕਸ਼ਨ ਉਹਨਾਂ ਤੇ ਕਾਹਦਾ ਜੀ ਮਿੱਤਲ ਤੇ ਲਵਲੀ ਵਾਲੇ ਇਹਨਾਂ ਦੀ ਗੱਲ ਦਾ ਕੋਈ ਜਵਾਬ ਅੱਛਾ ਇਹਨਾਂ ਦੀ ਗੱਲ ਦਾ ਜਵਾਬ ਦੀ ਗੱਲ ਨੇ ਕੱਲ ਵੀ ਟਵੀਟ ਕਰਕੇ ਪਾਕਿਸਤਾਨ ਨੂੰ ਆਏ ਟਵੀਟੀ ਖੇਡਦੇ ਆ ਨਹੀਂ ਇਹ ਪਾਕਿਸਤਾਨ ਨੂੰ ਆਏ ਨਹੀਂ ਇਹਨਾਂ ਦੀ ਗੱਲ ਦਾ ਕੋਈ ਜਵਾਬ ਇਹ ਕੋਈ ਪਤਾ ਨਹੀਂ ਕੀ ਕਹਿੰਦੇ ਇਹ ਤਾਂ ਕਦੇ ਕਿਤੇ ਜਾਏ ਹੁੰਦੇ ਕਦੇ ਕਿਤੇ ਜਾਏ ਹੁੰਦੇ ਇਹਨਾਂ ਦੀ ਗੱਲ ਦਾ ਜਵਾਬ ਨਹੀਂ ਇਹਨਾਂ ਨੂੰ ਟਾਈਮ ਮਿਲ ਜਾਏ ਤਾਂ ਤੁਰ ਜਾਂਦੇ ਨੇ ਹਟਾਓ ਸਰ ਇਹਨਾਂ ਨੂੰ ਸਪੀਕਰ ਸਾਹਿਬ ਟਾਈਮ ਪੂਰਾ ਹੋ ਗਿਆ ਭਗਵੰਤ ਸਿੰਘ ਮਾਨ ਬਾਜਵਾ ਜੀ ਓਏ ਛੱਡ ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਕਿਹਾ ਗਿਆ ਹੈ ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਗਿਆ ਹੈ ਰਿਕਾਰਡ ਨਾ ਕੀਤਾ ਜਾਵੇ ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਕਿ ਆਪਣੀਆਂ ਸੀਟਾਂ ਤੇ ਚਲੇ ਜਾਣ ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਆਪਣੀਆਂ ਸੀਟਾਂ ਤੇ ਚਲੇ ਜਾਣ ਸੀਟਾਂ ਤੇ ਸ਼ਾਂਤੀ ਬੈਠੋ ਮੈਂਬਰ ਸਾਹਿਬਾਨ ਬੈਠੋ ਖੈਰਾ ਸਾਹਿਬ ਬੈਠੋ ਤੁਸੀਂ ਬੈਠੋ ਸਾਰੇ ਸੀਐਮ ਸਾਹਿਬ ਨੂੰ ਆਨ ਕਰੋ ਬੈਠੋ ਬਾਜਵਾ ਜੀ ਚੇਅਰ ਨੂੰ ਐਡਰੈਸ ਕਰੋ ਜੀ ਬਾਜਵਾ ਸਾਹਿਬ ਚੇਅਰ ਨੂੰ ਐਡਰੈਸ ਕਰੋ ਟਾਈਮ ਹੋਣ ਵਾਲਾ ਹੈ ਹਾਂਜੀ ਸਰ ਮੈਂ ਤੁਹਾਡੇ ਨਾਲ ਜੀ ਇੱਕ ਜੀ ਸਰ ਹੁਣ ਅਗਲੀ ਗੱਲ ਸੁਣ ਲਓ ਛੱਡ ਲਓ ਇਸ ਗੱਲ ਨੂੰ ਮੈਂ ਤੇ ਇਹਨਾਂ ਨੂੰ ਕੋਈ ਜੀ ਤੁਸੀਂ ਚੇਅਰ ਨੂੰ ਚਲੋ ਛੱਡੀਏ ਆਪਾਂ ਗੱਲ ਨੂੰ ਸਾਡੀ ਜੀ ਦੂਜੀ ਗੱਲ ਇਹਨਾਂ ਬਿਜਲੀ ਦੀ ਗੱਲ ਕੀਤੀ ਸੀ ਬਹੁਤ ਖੁਸ਼ੀ ਵਾਲੀ ਗੱਲ ਹੈ ਜਿਹੜੀ ਤੁਸੀਂ ਕੀਤੀ ਹੈ ਬਟ ਮੈਂ ਇਹ ਵੀ ਪੁੱਛਣਾ ਚਾਹਨਾ 22,000 ਕਰੋੜ ਰੁਪਏ ਦਾ ਜਿਹੜਾ PSPCL ਦਾ ਘਟ ਹੈ ਕੀ ਪੂਰਾ ਕਰੋਗੇ ਜੀ ਪੈਸੇ ਦੋਗੇ ਖਦਸ਼ਾ ਸਾਰੇ ਪੰਜਾਬ ਨੂੰ ਅਸੀਂ ਤਾਂ ਮੈਂ ਪੁੱਛਣਾ ਸਾਰੇ ਪੰਜਾਬ ਨੂੰ ਖਦਸ਼ਾ ਕਿ ਐਤਕੀ ਝੋਨੇ ਵਿੱਚ ਬਿਜਲੀ ਨਹੀਂ ਆਣੀ ਆਲਰੇਡੀ ਕੱਟ ਸ਼ੁਰੂ ਨੇ 500 ਕਰੋੜ ਰੁਪਈਆ ਹੈ ਸਾਰੇ ਪੰਜਾਬ ਮਾਨਯੋਗ ਮੈਂਬਰ ਸਾਹਿਬਾਨ ਆਪਣੀ ਸੀਟਾਂ ਤੇ ਬੈਠਣ ਬਹਿ ਤੇ ਉਹ ਮੈਨੂੰ ਬੋਲ ਤੇ ਲੈਣ ਦੋ ਢਾਲੀਵਾਲ ਸਾਹਿਬ ਸੀਟ ਤੇ ਬੈਠੋ ਢਾਲੀਵਾਲ ਸਾਹਿਬ ਸੀਟ ਤੇ ਬੈਠੋ ਸੀਟ ਤੇ ਬੈਠੋ 500 ਕਰੋੜ ਰੁਪਈਆ 500 ਕਰੋੜ ਰੁਪਈਆ PSPCL ਨੇ ਆਪਣੀ ਤਨਖਾਹਾਂ ਵਾਸਤੇ ਬੈਂਕ ਤੋਂ ਚੁੱਕਿਆ ਤੁਸੀਂ ਕਿਹੜੀਆਂ ਗੱਲਾਂ ਕਰੀ ਜਾਂਦੇ ਠੀਕ ਹੈ ਬਾਜਵਾ ਸਾਹਿਬ ਥੈਂਕ ਯੂ ਇੱਕ ਮਿੰਟ ਬੋਲ ਤੇ ਲੈਣ ਦੋ ਇਹ ਤਾਂ ਬੜਾ ਟਾਈਮ ਅੱਜ ਤਾਂ ਕੰਮ ਹੀ ਸ਼ੁਰੂ ਕੀਤਾ ਜੀ ਤੁਹਾਨੂੰ ਤੁਸੀਂ ਕਿਹਾ ਸੀ ਜਿੰਨਾ ਮਰਜ਼ੀ ਬੋਲਿਓ ਦੇਖੋ ਜਿੰਨਾ ਮਰਜ਼ੀ ਬੋਲਿਓ ਤੁਹਾਡੇ 15 ਮਿੰਟ ਸੀ ਨਹੀਂ ਮੇਰੇ 15 ਕਿੱਥੋਂ ਸੀ ਬਿਲਕੁਲ ਪਾਰਟੀ ਕੋ 35 ਮਿੰਟ ਨੇ ਸਰ ਆਈ ਵਿਲ ਟੇਕ ਦੀ ਅਦਰ ਪੀਪਲਸ ਟਾਈਮ ਇਹ ਤਾਂ ਮੇਰੇ ਪਾਰਟੀ ਦੇ ਹੀ ਬੰਦੇ ਚਲੋ ਫਿਰ ਆਪਾਂ ਦੁਬਾਰਾ ਸ਼ੁਰੂ ਕਰ ਲਈਏ ਲੰਚ ਕਰ ਲਈਏ ਦੁਬਾਰਾ ਸ਼ੁਰੂ ਕਰ ਲਈਏ ਹਾਂਜੀ ਲੰਚ ਤੋਂ ਬਾਅਦ ਸ਼ੁਰੂ ਕਰ ਲਈਏ ਚਲੋ ਕਰ ਲਓ ਤੁਸੀਂ ਸਮਝਦੇ ਹੋ ਲੰਚ ਵਾਲਾ ਪ੍ਰੋਗਰਾਮ ਹੈ ਕੋਈ ਇੱਥੇ ਨਹੀਂ ਕਰਾਂ ਇਹ ਤਾਂ ਹੈ